ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਅਰਜ਼ ਦੋਸਤੋ। ਮੈਂ ਹਾਂ ਸਰਬਜੀਤ ਸਿੰਘ ਅਰੋੜਾ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ ਦਾ ਪ੍ਰੋਗਰਾਮ ਪੰਜਾਬੀ ਸਾਥ। ਤੇ ਤੁਸੀਂ ਹਰ ਰੋਜ਼ ਸਾਡੇ ਨਾਲ ਇਸੇ ਵਹੀ ਵਕਤ ਜੁੜਦੇ ਹੋ। ਤੇ ਅੱਜ ਮੇਰੇ ਦੋਸਤ ਨਾਸਰ ਢਿੱਲੋਂ ਸਾਹਿਬ ਕਿਸੇ ਵਜ੍ਹਾ ਕਰਕੇ ਸਾਡਾ ਅਜੇ ਤੱਕ ਨਹੀਂ ਜੁੜ ਸਕੇ ਤੇ ਉਹਨਾਂ ਨੇ ਭਾਰ ਸਾਰਾ ਮੇਰੇ ਮੋਢਿਆਂ ਤੇ ਪਾਤਾ। ਕਹਿੰਦੇ ਪ੍ਰੋਗਰਾਮ ਤੁਸੀਂ ਸ਼ੁਰੂ ਕਰੋ, ਤੁਸੀਂ ਗੱਲਬਾਤ ਕਰੋ ਤੇ ਜੇ ਮੈਂ ਹੋ ਸਕਿਆ ਤੇ ਦੇਰ ਨਾਲ ਆ ਕੇ ਤੁਹਾਡੇ ਨਾਲ ਜੁੜ ਜਾਵਾਂਗਾ। ਜੇ ਆਉਂਦੇ ਤਾਂ ਵੀ ਪਵਾ ਭਲਾ, ਜੇ ਨਹੀਂ ਆਉਂਦੇ ਤਾਂ ਵੀ ਤੁਸੀਂ ਸਾਥ ਅਸੀਂ ਸਜਾ ਲਈਏ। ਤੁਸੀਂ ਸਾਡੇ ਦੋਸਤ, ਸਾਡੇ ਨਾਲ ਹੋ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੇ ਜਿਸ ਵੇਲੇ ਉਹ ਆਉਣਗੇ ਨਾਸਰ ਸਾਹਿਬ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਉਹ ਲੋਕ ਜੋ ਰਮਜ਼ਾਨ ਦੇ ਇਸ ਮੁਬਾਰਕ ਮਹੀਨੇ ਵਿੱਚ ਰੋਜ਼ੇ ਰੱਖ ਰਹੇ ਨੇ, ਉਹਨਾਂ ਦਾ ਰੋਜ਼ਾ ਠੀਕ ਠਾਕ ਗੁਜ਼ਰਿਆ ਹੋਏਗਾ। ਮੈਂ ਦੇਖ ਰਿਹਾ ਸੀ ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੀ ਗੱਲਬਾਤ ਜ਼ੁਬਾਨ ਬਾਰੇ ਵੀ ਕੀਤੀ ਹੋਈ ਹੈ। ਬਹੁਤ ਮੈਨੂੰ ਇੰਟਰਸਟ ਆ ਰਿਹਾ ਸੀ ਜੀ ਕਮੈਂਟਸ ਪੜ੍ਹਨ ਦਾ। ਆਰ ਕੇ ਨਾਗਪਾਲ ਸਾਹਿਬ ਨੇ ਕਿ ਜੀ ਸ਼ੇਅਰ ਲਿੰਕ ਵੀ ਸ਼ੇਅਰ ਕਰਾਂਗੇ ਜੀ। ਪਹਿਲਾਂ ਮੈਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਲਵਾਂ ਜੀ। ਪਹਿਲੇ ਇੱਕ ਵਾਰ ਦੱਸ ਦੇਵਾਂ ਜੀ ਕਿ ਅੱਜ ਅਸੀਂ ਗੱਲ ਕੀ ਕਰਨਾ ਚਾਹੁੰਦੇ ਹਾਂ। ਗੱਲ ਕਰਨਾ ਚਾਹੁੰਦੇ ਹਾਂ ਉਹਨਾਂ ਸ਼ਹਿਰਾਂ ਦੀ, ਉਹਨਾਂ ਨਾਵਾਂ ਦੀ ਜੋ ਕਿ ਦੋਵਾਂ ਪੰਜਾਬਾਂ ਵਿੱਚ ਤੇ ਖੈਰ ਕਿਤੇ ਪੰਜਾਬ ਤੋਂ ਬਾਹਰ ਵੀ ਕਿਤੇ ਸਾਂਝੇ ਨੇ। ਕਿਉਂਕਿ ਨਾ ਉਹ ਚੀਜ਼ ਹੈ ਜੋ ਸਾਡੀ ਪਛਾਣ ਬਣਾਉਂਦਾ ਹੈ, ਨਾ ਉਹ ਹੈ ਜਿਸ ਦੇ ਨਾਲ ਸਾਡੀ ਆਪਣੀ ਜ਼ਹਿਨੀਅਤ ਦਾ ਪਤਾ ਲੱਗਦਾ ਹੈ ਕਿ ਅਸੀਂ ਕੌਣ ਹਾਂ, ਕੀ ਹਾਂ, ਕਿੱਥੋਂ ਅਸੀਂ ਆਏ ਹਾਂ। ਮਿਸਾਲ ਦੇ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ ਕਿ ਮੈਂ ਦਿੱਲੀ ਸ਼ਹਿਰ ਦਾ ਜੰਮਪਲ ਹਾਂ ਤੇ ਜਦੋਂ ਮੈਂ ਕੈਨੇਡਾ ਵਿੱਚ ਰਹਿੰਦੇ ਹੋ ਮੈਨੂੰ ਕਿਤੇ ਸਾਈਨ ਲੱਗਿਆ ਨਜ਼ਰ ਆਉਂਦਾ ਜਿੱਥੇ ਦਿੱਲੀ ਲਿਖਿਆ ਹੁੰਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਇਹ ਇੰਟਰਸਟਿੰਗ ਗੱਲ ਤੁਹਾਡੇ ਨਾਲ ਕੁਇਕਲੀ ਸ਼ੇਅਰ ਕਰਦਾ ਜਾਵਾਂ। ਜਿਸ ਤਰ੍ਹਾਂ ਦਿੱਲੀ ਸ਼ਹਿਰ ਹੈ, ਜਿਸ ਨੂੰ ਉਰਦੂ ਜ਼ਬਾਨ ਦਿੱਲੀ ਕਹਿ ਦਿੰਦੇ ਨੇ ਤੇ ਅੰਗਰੇਜ਼ ਲੋਕ ਨੂੰ ਦਿਲਹਾਈ ਕਹਿ ਦਿੰਦੇ ਨੇ, ਇਸੇ ਤਰ੍ਹਾਂ ਇੱਥੇ ਸੇਮ ਸਪੈਲਿੰਗਸ ਦਾ ਇੱਕ ਛੋਟਾ ਜਿਹਾ ਸ਼ਹਿਰ ਓਨਟਾਰੀਓ ਸੂਬੇ ਵਿੱਚ ਕੈਨੇਡਾ ਦੇ ਹੈ ਜਿਸ ਦਾ ਨਾਮ ਹੈ ਦਿੱਲੀ। ਤੇ ਉਸਦੀ ਤਸਵੀਰ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਲਗਾਈ ਹੋਈ ਹੈ ਕਿ ਮੈਂ ਮੀਲਾਂ ਦੂਰ ਚਲ ਕਿਉਂ ਨਾ ਚਲਾ ਜਾਵਾਂ, ਮੈਂ ਫਿਰ ਵੀ ਆਪਣੇ ਸ਼ਹਿਰ ਤੋਂ ਕਿਤੇ ਦੂਰ ਨਹੀਂ ਜਾ ਸਕਦਾ। ਮੈਂ ਦਿੱਲੀ ਤੋਂ ਫਿਰ ਵੀ ਦੂਰ ਨਹੀਂ ਹਾਂ। ਇਸੇ ਹੀ ਤਰ੍ਹਾਂ ਹੋਰ ਬਹੁਤ ਸਾਰੇ ਸ਼ਹਿਰ ਨੇ, ਬਹੁਤ ਸਾਰੇ ਨਾਂ ਨੇ, ਬਹੁਤ ਸਾਰੇ ਮੁਹੱਲੇ ਨੇ ਜੋ ਕਿ ਸਾਡੇ ਪਿਛੋਕੜ ਦੀ ਸਾਨੂੰ ਯਾਦ ਆਉਂਦੇ ਨੇ। ਕੁਝ ਸਿਮਿਲਰ ਨਾ ਤੇ ਕੁਝ ਉਹਨਾਂ ਲੋਕਾਂ ਦੀ ਯਾਦਾਂ ਜਿਨ੍ਹਾਂ ਦੇ ਨਾਲ ਜੁੜੀਆਂ ਜੋ ਉਹ ਸ਼ਹਿਰ ਛੱਡ ਕੇ ਚਲੇ ਗਏ ਜਾਂ ਜੋ ਇਹਨਾਂ ਨੇ ਆ ਕੇ ਨਵਾਂ ਸ਼ਹਿਰ ਵਸਾ ਲਿਆ। ਇਹਨਾਂ ਦੀ ਬੜੀ ਅਹਿਮੀਅਤ ਹੈ। ਮੈਂ ਗੱਲ ਜੇ ਕਰਾਂ, ਮੈਂ ਮਿਸਾਲ ਦੇ ਤੌਰ ਦੇ ਉੱਤੇ ਗੱਲ ਦੀ ਸ਼ੁਰੂਆਤ ਜੇ ਕਰਾਂ ਕਿ ਜੋ ਅੱਜ ਦੇ ਦੌਰ ਵਿੱਚ ਪਾਕਿਸਤਾਨ ਵਿੱਚ ਸਾਹੀਵਾਲ ਕਹਾਉਂਦਾ ਹੈ, ਉਸਦਾ ਨਾਂ ਅੱਜ ਤੋਂ ਪਹਿਲਾਂ ਹੁੰਦਾ ਸੀ, ਇਸ ਡਿਸਟ੍ਰਿਕਟ ਦਾ ਨਾਂ ਸੀ ਮਿੰਟ ਕੁਮਰੀ। ਹੁਣ ਇਹ ਮਿੰਟ ਕੁਮਰੀ ਦਾ ਨਾਮ ਮਿੰਟ ਕੁਮਰੀ ਕਿਉਂ ਪਿਆ ਕਿ ਜਿਸ ਵੇਲੇ ਇਹ ਬਾਰੀ ਦੁਆਬ ਜਿਹੜਾ ਕਿ ਸਤਲੁਜ ਤੇ ਰਾਵੀ ਦਰਿਆਵਾਂ ਦੇ ਵਿਚਕਾਰ ਹੈ, ਜਦੋਂ ਇਹਨੂੰ ਵਸਾਇਆ ਗਿਆ ਤੇ ਇਸ ਇਲਾਕੇ ਦੇ ਸਰਬਰਾਹ ਸਨ ਸਰ ਰਾਬਰਟ ਮੌਂਟਗੋਮਰੀ, ਜਿਹੜਾ ਕਿ ਅੰਗਰੇਜ਼ਾਂ ਦੇ ਦੌਰ ਵਿੱਚ ਸਰ ਰਾਬਰਟ ਮੌਂਟਗੋਮਰੀ ਸਾਹਿਬ ਸਨ। ਤੇ ਉਹਦੇ ਨਾਂ ਤੇ ਨਾਂ ਰੱਖਿਆ ਗਿਆ ਮੌਂਟਗੋਮਰੀ ਉਸ ਇਲਾਕੇ ਦਾ ਨਾਮ। ਤੋਂ ਫਿਰ ਜਦੋਂ ਪੰਜਾਬੀ ਕਰਨ ਜਦੋਂ ਹੋਇਆ ਤੇ ਉਹ ਹੌਲੀ ਹੌਲੀ ਮੌਂਟਗੋਮਰੀ ਤੋਂ ਮਿੰਟ ਕੁਮਰੀ ਬਣ ਗਿਆ ਤੇ ਫਿਰ ਵਕਤ ਲੰਘਿਆ ਤੇ ਮਿੰਟ ਕੁਮਰੀ ਤੋਂ ਸਾਹੀਵਾਲ ਵੀ ਹੋ ਗਿਆ। ਮੈਂ ਜ਼ਿਆਦਾ ਤੌਰ ਤੇ ਮੈਂ ਨਾਵਾਂ ਦੇ ਬਦਲਣ ਦੇ ਬਹੁਤੇ ਹੱਕ ਵਿੱਚ ਨਹੀਂ ਆ। ਮੈਂ ਪਰ ਕਿਸੇ ਇਹਦੇ ਤੇ ਸਿਆਸੀ ਬਿਆਨਬਾਜ਼ੀ ਦੇ ਵੀ ਹੱਕ ਵਿੱਚ ਨਹੀਂ ਕਿ ਫਲਾਂ ਮੁਲਕ ਵਿੱਚ ਫਲਾਂ ਸ਼ਹਿਰ ਦਾ ਨਾਮ ਬਦਲ ਦਿੱਤਾ ਗਿਆ। ਉਹਦੇ ਆਪਣੇ ਵਜੂਹਾਤ ਹੋ ਸਕਦੇ ਨੇ। ਸਾਡਾ ਸਿਰਫ ਇੰਨੀ ਇਸ ਗੱਲਬਾਤ ਨੂੰ ਕਰਨ ਦੀ ਵਜ੍ਹਾ ਇਹ ਹੈ ਕਿ ਸ਼ਹਿਰਾਂ ਦੇ ਨਾਂ ਸਾਡੀ ਪੁਰਾਣੀ ਯਾਦਾਸ਼ਤ, ਸਾਡੀ ਪੁਰਾਣੀਆਂ ਯਾਦਾਂ ਉਹਨਾਂ ਨਾਲ ਜੁੜੀਆਂ ਨੇ। ਉਹਨਾਂ ਦੀ ਗੱਲ ਉਹ ਸਾਨੂੰ ਉਹ ਕਰਨੀ ਪੈਣੀ ਹੈ। ਇੱਕ ਦੋਸਤ ਕਹਿ ਰਿਟਰਨ ਆਫ ਦ ਮੈਕ ਕਰੇ ਸੇਮ ਲਾਇਲਪੁਰ ਫੈਸਲਾਬਾਦ ਜੀ, ਬਿਲਕੁਲ ਲਾਇਲਪੁਰ ਬ੍ਰਿਟਿਸ਼ ਜਿਹੜੇ ਸਨ ਉਸ ਇਲਾਕੇ ਦੇ ਸਰਬਰਾਹ ਸਰ ਲਾਇਲ ਦੇ ਨਾਂ ਦੇ ਉੱਤੇ ਉਹਦਾ ਲਾਇਲਪੁਰ ਰੱਖਿਆ ਗਿਆ ਸੀ, ਲਾਇਲ ਦੇ ਨਾਂ ਦੇ ਉੱਤੇ। ਉਸ ਤੋਂ ਬਾਅਦ ਉਸਦਾ ਨਾਮ ਬਣ ਕੇ ਫੈਸਲ ਆਬਾਦ, ਜੋ ਫੈਸਲ ਨੇ ਆਬਾਦ ਕੀਤਾ ਉਸ ਦਾ ਨਾਮ ਫੈਸਲਾਬਾਦ ਹੈ। ਅੱਛਾ ਜੀ, ਥੋੜੀ ਜਿਹੀ ਗੱਲਬਾਤ ਕਰਦੇ ਹਾਂ ਸ਼ਹਿਰਾਂ ਦੀ, ਹਰ ਸ਼ਹਿਰ ਦੇ ਨਾਵਾਂ ਦੀ ਤੇ ਨਾਲ ਨਾਲ ਮੁਹੱਲਿਆਂ ਦੀ, ਉਹਨਾਂ ਚੀਜ਼ਾਂ ਦੀ ਜੋ ਸਾਨੂੰ ਸਾਡੇ ਪਿਛੋਕੜ ਨਾਲ ਜੋੜਦੀਆਂ ਨੇ। ਯਾਨੀ ਕਿ ਜੇ ਲੁਧਿਆਣੇ ਸ਼ਹਿਰ ਵਿੱਚ ਮੈਂ ਸਰਬੂਦਾ ਸਵੀਟਸ ਦੀ ਗੱਲ ਕਰਾਂ ਜਾਂ ਮੈਂ ਇਸ ਤਰ੍ਹਾਂ ਜਾਣਦਾ ਜਾਵਾਂਗਾ ਲਾਹੌਰ ਵਿੱਚ ਕੀ ਕੀ ਚੀਜ਼ਾਂ ਤੁਹਾਨੂੰ ਕਿੱਥੇ ਕਿਤੇ ਇਹ ਉਹਨਾਂ ਇਲਾਕੇ ਦੀ ਖੁਸ਼ਬੂ ਮਿਲਦੀ ਹੈ ਜੋ ਕਿ ਲੋਕ ਲੈ ਕੇ ਆਪਣੇ ਨਾਲ ਆਏ ਨੇ, ਜੋ ਕਿ ਹਿਜਰਤ ਕਰਕੇ ਚੜ੍ਹਦੇ ਤੋਂ ਲਹਿੰਦੇ ਵੱਲ ਜਾਂ ਲਹਿੰਦੇ ਤੋਂ ਚੜ੍ਹਦੇ ਵੱਲ ਗਏ ਸਨ। ਥੋੜ੍ਹੀ ਜਿਹੀ ਉਹਦੀ ਗੱਲ ਬਾਅਦ ਅਸੀਂ ਕਰਾਂਗੇ ਜੀ। ਜੀ ਸਲਮਾਨ ਭਾਈ ਕਹਿੰਦੇ ਜ਼ਿਆਦਾ ਲੋਕ ਫੈਸਲਾਬਾਦ ਚੜ੍ਹਦੇ ਪੰਜਾਬ ਤੋਂ ਗਏ ਆ ਜੀ। ਬਿਲਕੁਲ ਜੀ, ਸਾਹੀਵਾਲ ਦਾ ਪੁਰਾਣਾ ਨਾਮ ਵੀ ਸਾਹੀਵਾਲ ਸਹੀ ਕਾਸਟ ਦੇ ਨੇਮ ਤੋਂ, ਸਾਹੀ ਕਾਸਟ ਜੀ ਜ਼ਰੂਰ ਹੋ ਸਕਦਾ ਹੈ ਜੀ। ਜਦੋਂ 12 ਆਬਾਦ ਕੀਤੇ ਗਏ ਉਸ ਵੇਲੇ ਤੇ ਇੱਥੇ ਕੁਛ ਨਹੀਂ ਸੀ ਜੀ। ਜਦੋਂ ਮਿੰਟ ਕੁਮਰੀ ਜਿਹੜਾ ਸੀ, ਜੋ ਡਿਸਟ੍ਰਿਕਟ ਸੀ, ਡਿਸਟ੍ਰਿਕਟ ਦਾ ਨਾਮ ਮਿੰਟ ਕੁਮਰੀ ਸੀ ਜੀ। ਤੇ ਉਹ ਸਾਹੀਵਾਲ ਜਿਹੜਾ ਸ਼ਹਿਰ ਸੀ, ਜਿਹੜਾ ਕਸਬਾ ਸੀ, ਉਸ ਦੇ ਨਾਲ ਡਿਸਟ੍ਰਿਕਟ ਦਾ ਨਾਮ ਬਦਲ ਕੇ ਮਿੰਟ ਕੁਮਰੀ ਤੋਂ ਬਦਲ ਕੇ ਸਾਹੀਵਾਲ ਕਰ ਦਿੱਤਾ ਗਿਆ। ਤੇ ਥੋੜੀ ਜਿਹੀ ਗੱਲਬਾਤ ਤੋਰਦੇ ਹਾਂ ਜੀ। ਮੈਂ ਹੋਰ ਸ਼ਹਿਰਾਂ ਦੇ ਨਾਂ ਤੁਹਾਡੇ ਕੋਲ ਜਾਣਨਾ ਚਾਹਾਂਗਾ। ਮੈਂ ਲਿੰਕ ਨਾਲ ਇਹਦੇ ਨਾਲ ਸ਼ੇਅਰ ਕਰਦਾ ਜਾਵਾਂ
ਤੇ ਤੁਹਾਡੀ ਗੱਲਬਾਤ ਸਾਡੇ ਨਾਲ ਇਸ ਤਰ੍ਹਾਂ ਚੱਲਦੀ ਰਹੇਗੀ। ਜਿੰਨੇ ਤੁਸੀਂ ਜੁੜਦੇ ਹੋ ਉਨੀ ਦੇਰ ਮੈਂ ਕੁਝ ਹੋਰ ਸ਼ਹਿਰਾਂ ਦੇ ਨਾਂ ਤੁਹਾਡੇ ਨਾਲ ਕਰਦਾ ਜੀ। ਗੁਜਰਾਤ ਨਾਂ ਦੀ ਗੱਲ ਕਰਦੇ ਹਾਂ ਜੀ। ਰਮਨਦੀਪ ਸਿੰਘ ਜੀ ਕਹਿੰਦੇ ਟੈਲ ਮੀ ਅਬਾਊਟ ਦ ਨੇਮ ਗੁਜਰਾਤ ਸਿਟੀ ਆਫ ਪੰਜਾਬ। ਗੁਜਰਾਤ ਇੱਕ ਸੂਬਾ ਹੈ ਹਿੰਦੁਸਤਾਨ ਦੇ ਵਿੱਚ, ਉਹ ਸੂਬਾ ਹੈ ਜਿੱਥੇ ਕਿ ਗੁਜਰਾਤੀ ਵਸਦੇ ਨੇ, ਪਰ ਗੁਜਰਾਤ ਇੱਕ ਡਿਸਟ੍ਰਿਕਟ ਹੈ ਜੋ ਕਿ ਪੰਜਾਬ ਦੇ ਵਿੱਚ ਲਹਿੰਦੇ ਪਾਸੇ। ਗੁਜਰਾਤ ਦਾ ਨਾਂ ਗੁਜਰਾਤ ਕਿਵੇਂ ਪਿਆ, ਇਹ ਸਾਨੂੰ ਕੋਈ ਉੱਥੇ ਦਾ ਸ਼ਖਸ ਦੱਸ ਸਕਦਾ ਹੈ ਜੋ ਕੋਈ ਉਸ ਬਾਰੇ ਜਾਣਦਾ ਹੋਵੇ। ਅਸੀਂ ਜਾਣਨਾ ਚਾਹਾਂਗੇ ਗੁਜਰਾਤ ਪਹਿਲਾਂ ਸੂਬਾ ਸੀ ਜਾਂ ਪਹਿਲਾਂ ਸ਼ਹਿਰ ਸੀ, ਜਾਂ ਗੁਜਰਾਤ ਕਿਸ ਤਰ੍ਹਾਂ ਨਾਂ ਪਿਆ, ਸਾਡੀ ਇਹ ਜਾਣਨ ਦੀ ਦਿਲਚਸਪੀ ਹੋਵੇਗੀ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸ਼ਹਿਰ ਨੇ, ਮੈਂ ਉਹਨਾਂ ਦੀ ਇੱਕ ਲੰਬੀ ਲਿਸਟ ਲੱਭ ਕੇ ਰੱਖੀ ਸੀ। ਖਾਸ ਤੌਰ ਤੇ ਜੇ ਮੈਂ ਇੰਡੀਆ ਦੇ ਹਵਾਲੇ ਦੀ ਗੱਲ ਕਰਾਂ, ਅਸੀਂ ਜਿੱਥੇ ਵੀ ਕਿਤੇ ਜਾਂਦੇ ਹਾਂ ਅਸੀਂ ਆਪਣੀ ਮਨਮਰਜ਼ੀ ਮੁਤਾਬਿਕ ਨਾਮ ਆਪਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜੇ ਅਸੀਂ ਬਣਾ ਲਈਏ ਤੁਹਾਨੂੰ ਜੋ ਚੰਗੇ ਲੱਗਦੇ ਨੇ। ਮੈਂ ਇੱਕ ਬੜੀ ਇੰਟਰਸਟਿੰਗ ਮਿਸਾਲ ਤੁਹਾਨੂੰ ਹੋਰ ਦੇ ਰਿਹਾ, ਲਿੰਕ ਵੀ ਅਸੀਂ ਸ਼ੇਅਰ ਕਰਤਾ, ਤੁਸੀਂ ਜੇ ਨਾਲ ਜੁੜ ਰਹੇ ਹੋ ਤਾਂ ਜੁੜਦੇ ਰਹੋ ਜੀ। ਤੇ ਉਸ ਦੀ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਹੋਰ ਗੱਲ ਕਰ ਲਵਾਂ। ਇੱਕ ਦੋਸਤ ਨੇ ਬੜੀ ਵਧੀਆ ਗੱਲ ਕਹੀ, ਗੁੱਜਰ ਕਾਸਟ ਲਿਵ ਦ ਰਾਈਸਿੰਗ। ਹੋ ਸਕਦਾ ਗੁੱਜਰ ਕਾਸਟ ਦੇ ਨਾਲ ਕੋਈ ਤਾਲੁਕ ਹੋਵੇ, ਸ਼ਾਇਦ ਇਸ ਤਰ੍ਹਾਂ ਉਸਦਾ ਨਾਂ ਗੁਜਰਾਤ ਪਿਆ ਹੋਵੇ, ਪਰ ਮੈਂ ਇਸ ਬਾਰੇ ਸ਼ਰਤੀਆ ਤੌਰ ਤੇ ਨਹੀਂ ਕਹਿ ਸਕਦਾ, ਮੈਂ ਜਾਣਨਾ ਚਾਹਾਂਗਾ। ਅੱਛਾ ਜੀ, ਗੱਲ ਕਰ ਰਿਹਾ ਸੀ ਜੀ ਮੈਂ, ਜੋ ਲੋਕ ਜਲੰਧਰ ਦੇ ਇਲਾਕੇ ਦੇ ਨੇ ਉਹ ਜ਼ਰੂਰ ਜਾਣਦੇ ਹੋਣਗੇ ਕਿ ਜਲੰਧਰ ਦੇ ਕੋਲ ਦੁਆਬੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਦਾ ਨਾਂ ਹੈ ਪਾਲਦੀ। ਪਾਲਦੀ ਛੋਟਾ ਪਿੰਡ ਹੈ, ਪਰ ਪਾਲਦੀ ਦੀ ਹਿਸਟਰੀ ਮੈਂ ਤੁਹਾਨੂੰ ਦੱਸ ਦੇਵਾਂ। ਪਾਲਦੀ ਤੋਂ ਬਹੁਤ ਸਾਰੇ ਲੋਕ ਸਨ 1905 ਦੇ ਵਿੱਚ ਤੋਂ ਲੈ ਕੇ 1915 ਦੇ ਦਰਮਿਆਨ ਕੈਨੇਡਾ ਵੈਨਕੂਵਰ ਦੇ ਇਲਾਕੇ ਵਿੱਚ ਆਏ। ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਇੱਕ ਸ਼ਹਿਰ, ਤੇ ਉਸ ਦੇ ਕੋਲ ਇੱਕ ਹੋਰ ਛੋਟਾ ਸ਼ਹਿਰ ਹੈ ਡੰਕਨ, ਜੋ ਕਿ ਉਸ ਦੀ ਰਾਜਧਾਨੀ ਸੀ। ਡੰਕਨ ਦੇ ਕੋਲ ਉਹਨਾਂ ਨੇ ਉੱਥੇ ਆਣ ਕੇ ਇੱਕ ਸ਼ਹਿਰ ਵਸਾਇਆ, ਇੱਕ ਨਵਾਂ ਸ਼ਹਿਰ ਵਸਾਇਆ ਜਿੱਥੇ ਕਰੀਬ 1000 ਪੰਜਾਬੀਆਂ ਦੀ ਵਸੋਂ ਸੀ, ਤੇ ਉਹਨਾਂ ਵਿੱਚ ਬਹੁਤੇ ਉਹ ਲੋਕ ਸਨ ਜੋ ਕਿ ਰਾਜਪੂਤ ਸਨ ਤੇ ਆਏ ਸਨ ਪਾਲਦੀ ਦੇ ਇਲਾਕੇ ਤੋਂ। ਉਹਨਾਂ ਵਿੱਚ ਕੁਝ ਲਾਹੌਰ ਦੇ ਇਲਾਕੇ ਦੇ ਵੀ ਸਨ, ਪਰ ਬਹੁਤੇ ਲੋਕ ਉੱਥੋਂ ਪਾਲਦੀ ਦੇ ਇਲਾਕੇ ਤੋਂ ਆਏ ਸਨ। ਸੋ ਉਹਨਾਂ ਨੇ ਨਵਾਂ ਸ਼ਹਿਰ ਵਸਾ ਲਿਆ ਜਿਸ ਦਾ ਨਾਂ ਰੱਖਿਆ ਗਿਆ ਪਾਲਦੀ। ਸੋ ਜਦ ਤੁਸੀਂ ਪਾਲਦੀ ਦੇ ਹੋਏਗੇ ਹੋ, ਤੁਹਾਡੇ ਵੱਡੇ ਵੱਡੇ ਪਾਲਦੀ ਨੇ, ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਏਗੀ, ਹੈਰਾਨੀ ਵੀ ਹੋਏਗੀ ਕਿ ਇੱਕ ਪਾਲਦੀ ਸ਼ਹਿਰ ਜੋ ਕਿ ਜਲੰਧਰ ਵਾਲੇ ਪਾਲਦੀ ਦੇ ਨਾਂ ਤੇ ਹੀ ਰੱਖਿਆ ਗਿਆ, ਉਸੇ ਤਰਜ਼ ਤੇ ਰੱਖਿਆ ਗਿਆ, ਉਹ ਕੈਨੇਡਾ ਵਿੱਚ ਵੀ ਹੈ। ਸੋ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਤੁਹਾਡੇ ਆਪਣੇ ਸ਼ਹਿਰਾਂ ਦੇ ਨਾਂ ਦੇ ਬਾਰੇ, ਉਹਨਾਂ ਥਾਵਾਂ ਦੇ ਬਾਰੇ ਜਿਨ੍ਹਾਂ ਦੇ ਨਾਂ ਜਿਨ੍ਹਾਂ ਦੇ ਅਜੇ ਵੀ ਪੁਰਾਣੇ ਨਾਂ ਚੱਲਦੇ ਨੇ, ਜਾਂ ਉਹ ਨਾਂ ਜੋ ਜਿਨ੍ਹਾਂ ਨਾਲ ਤੁਹਾਡੀ ਖੁਸ਼ਬੂ ਜੁੜੀ ਹੋਈ ਹੈ। ਮੈਂ ਇਸੇ ਤਰ੍ਹਾਂ ਹੀ ਗੱਲ ਕਰ ਲਵਾਂ ਇੱਕ ਹੋਰ ਸ਼ਹਿਰ ਦੀ। ਦਿੱਲੀ ਦੇ ਵਿੱਚ ਇੱਕ ਇਲਾਕਾ ਹੈ ਜਿਸਨੂੰ ਕਹਿੰਦੇ ਆ ਪਹਾੜਗੰਜ। ਪਹਾੜਗੰਜ ਦੇ ਵਿੱਚ ਵੀ ਫਿਰ ਇੱਕ ਮੁਹੱਲਾ ਹੈ, ਖਾਸਾ ਵੱਡਾ ਮੁਹੱਲਾ ਹੈ, ਉਸਨੂੰ ਕਿਹਾ ਜਾਂਦਾ ਹੈ ਮੁਲਤਾਨੀ ਟਾਂਡਾ। ਹੁਣ ਨਾ ਤਾਂ ਮੁਲਤਾਨ ਉਸ ਇਲਾਕੇ ਦਾ ਹਿੱਸਾ ਹੈ, ਨਾ ਉਸ ਤੋਂ ਦੂਰ ਵੀ ਬਹੁਤ ਹੈ, ਪਰ ਜਿਹੜੀ ਇਸ ਦੀ ਜੇ ਮੈਂ ਗੱਲ ਕਰਾਂ ਮੁਲਤਾਨੀ ਟਾਂਡੇ ਦੀ, ਮੁਲਤਾਨੀ ਟਾਂਡੇ ਦਾ ਨਾਂ ਅਜੇ ਵੀ ਉਸੇ ਤਰ੍ਹਾਂ 72 ਸਾਲ ਬਾਅਦ ਤੱਕ ਬਰਕਰਾਰ ਹੈ। ਅੱਜ ਵੀ ਉਸਨੂੰ ਮੁਲਤਾਨੀ ਟਾਂਡਾ ਹੀ ਕਿਹਾ ਜਾਂਦਾ ਹੈ। ਰਮਜ਼ਾਨ ਬਦੇਸ਼ਾ ਸਾਹਿਬ ਗੱਲ ਕਰ ਰਹੇ ਨੇ ਜੀ ਨਨਕਾਣਾ ਸਾਹਿਬ ਦੀ। ਬਿਲਕੁਲ ਜੀ, ਨਨਕਾਣਾ ਸਾਹਿਬ ਦਾ ਨਾਂ ਅਜੇ ਵੀ ਬਰਕਰਾਰ ਹੈ। ਲਖਨਊ ਇਜ਼ ਅ ਸਿਟੀ ਇਨ ਕੈਨੇਡਾ। ਵਰੁਣ ਅਰੋੜਾ ਜੀ ਦੱਸ ਰਹੇ ਬਿਲਕੁਲ ਜੀ, ਲਖਨਊ ਇੰਡੀਆ ਦਾ ਸ਼ਹਿਰ ਹੈ, ਤੇ ਲਖਨਊ ਇਸ ਨਾਂ ਦਾ ਸ਼ਹਿਰ, ਲਖਨਊ ਨਾਂ ਦਾ ਸ਼ਹਿਰ ਇੱਥੇ ਕੈਨੇਡਾ ਵਿੱਚ ਵੀ ਹੈ। ਸੋ ਬਹੁਤ ਸਾਰੇ ਨਾਂ ਸਾਂਝੇ ਹੁੰਦੇ ਨੇ। ਉਹ ਕੀ ਵਜ੍ਹਾ ਹੁੰਦੀ ਹੈ, ਕਿਉਂ ਨਾ ਇੱਕ ਦੂਸਰੇ ਤੋਂ ਦੂਸਰੀ ਥਾਂ ਚਲੇ ਜਾਂਦੇ ਨੇ, ਅਸੀਂ ਉਸ ਦੀ ਗੱਲ ਕਰਨਾ ਚਾਹੁੰਦੇ ਹਾਂ। ਮੈਂ ਲਿੰਕ ਇੱਕ ਵਾਰ ਫਿਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾਲ ਦੀ ਨਾਲ। ਜੇ ਤੁਸੀਂ ਚਾਹੋ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਇਸ ਲਿੰਕ ਦੇ ਜ਼ਰੀਏ ਕਲਿੱਕ ਕਰਕੇ ਤੁਸੀਂ ਸਾਡੇ ਨਾਲ ਜੁੜੋਗੇ, ਸਾਡੇ ਨਾਲ ਗੱਲਬਾਤ ਕਰੋਗੇ, ਆਪਣੇ ਸ਼ਹਿਰ ਆਪਣੇ ਇਲਾਕੇ ਦੀ, ਉਹਨਾਂ ਮੁਹੱਲਿਆਂ ਦੀ, ਉਹਨਾਂ ਨਾਵਾਂ ਦੀ ਗੱਲ ਕਰਨਾ ਚਾਹੁੰਦੇ ਹੋ ਜੋ ਨਾਂ ਅੱਜ ਵੀ ਜਾਂ ਤਾਂ ਬਰਕਰਾਰ ਨੇ ਜਾਂ ਸਾਂਝੇ ਨੇ ਦੋਵਾਂ ਮੁਲਕਾਂ ਦੇ ਵਿੱਚ। ਇੱਕ ਹੋਰ ਬੜਾ ਵਧੀਆ ਨਾਂ ਦੱਸਿਆ ਗਿਆ ਜੀ, ਕੋਟਲਾ ਜਾਂ ਕੋਟਲੀ। ਕੋਟਲਾ ਜਿਹੜਾ ਹੈ ਕਿਸੇ ਪਿੰਡ ਦੇ ਕਸਬੇ ਦਾ ਨਾਂ ਸੀ। ਕੋਟਲੇ ਦਾ ਨਾਰਮਲੀ ਕੋਟਲਾ ਜਿਹੜਾ ਇੱਕ ਅੱਧਾ ਨਾਂ ਹੈ, ਉਸਦੇ ਨਾਲ ਕੁਝ ਹੋਰ ਜ਼ਰੂਰ ਜੁੜਿਆ ਹੁੰਦਾ ਸੀ। ਕੋਟਲਾ ਮੁਬਾਰਕਪੁਰ ਜਾਂ ਕੋਟਲਾ ਸ਼ਾਹ ਅਹਿਮਦ, ਤੇ ਕੋਟਲੇ ਦੇ ਨਾਲ ਕੁਝ ਹੋਰ ਜ਼ਰੂਰ ਜੁੜਿਆ ਹੁੰਦਾ ਸੀ। ਸੋ ਕੋਟਲਾ ਅਧੂਰਾ ਨਾ, ਪਰ ਕੋਟਲਾ ਜਿਸ ਤਰ੍ਹਾਂ ਜਿਵੇਂ ਖੁਰਦ ਨਾਂ ਹੈ ਜਾਂ ਪੰਡੋਰੀ ਹੈ, ਇਸ ਤਰ੍ਹਾਂ ਦੇ ਨਾਂ ਹਮੇਸ਼ਾ ਜੁੜੇ ਰਹਿੰਦੇ ਨੇ। ਅੱਛਾ ਜੀ, ਟਾਂਡਾ ਦੀ ਗੱਲ ਕਰਾਂ, ਟਾਂਡਾ ਹੁਸ਼ਿਆਰਪੁਰ ਦੀ ਤਹਿਸੀਲ ਹੈ। ਟਾਂਡਾ ਜੇ ਪਾਕਿਸਤਾਨ ਵਿੱਚ, ਸਾਨੂੰ ਟਾਂਡੇ ਦੇ ਲੋਕ ਜ਼ਰੂਰ ਦੱਸਣ ਕਿ ਟਾਂਡਾ ਕੀ ਪਾਕਿਸਤਾਨ ਵਿੱਚ ਵੀ ਹੈ ਜੀ, ਅਸੀਂ ਜਾਣਨਾ ਚਾਹਾਂਗੇ ਜੀ। ਵਰੁਣ ਅਰੋੜਾ ਸਾਹਿਬ ਕਹਿੰਦੇ ਆਈ ਐਮ ਨਾਟ ਫਲੂਐਂਟ ਇਨ ਸਪੋਕਨ ਪੰਜਾਬੀ। ਕੋਈ ਗੱਲ ਨਹੀਂ, ਤੁਸੀਂ ਜਿਸ ਜ਼ਬਾਨ ਵਿੱਚ ਫਲੂਐਂਟ ਹੋ ਉਸ ਦੀ ਵੀ ਗੱਲ ਕਰੋ ਜੀ। ਅੱਛਾ, ਅੰਗਰੇਜ਼ ਸਿੰਘ ਸੱਗੂ ਜੀ ਗੱਲ ਬੜੀ ਇੰਟਰਸਟਿੰਗ ਮੇਰੇ ਨਾਲ ਸ਼ੇਅਰ ਕਰਾਂ, ਜੋ ਕਿ ਮੈਂ ਨਹੀਂ ਸੀ ਜਾਣਦਾ। ਸ਼ਾਹਕੋਟ ਇੰਡੀਆ ਵਿੱਚ ਵੀ ਹੈ ਤੇ ਪਾਕਿਸਤਾਨ ਵਿੱਚ ਵੀ। ਤੇ ਜੇ ਇਹ ਦੱਸੋ ਜੀ ਸ਼ਾਹਕੋਟ ਕਿੱਥੇ ਹੈ ਜੀ?
शाहकोट मैं जानना चाहना कि शाहकोट किस इलाके में है पाकिस्तान में, ताकि मेरी भी जानकारी में, मेरे मालूमात में इजाफा हो सके। जरूर दसो जी कित्थे है जी, जरूर। सो लिंक एक बार जो तुहाडे तक पहुंच रहा है, मैंने दसो कि लिंक तुहानू मिलिया या नहीं मिले, क्योंकि मैं अज कल्ले प्रोग्राम कर रहा जी, ते मेरे वास्ते थोड़ा जिहा मुश्किल है। मैं स्टूडियो नू नॉर्मली मैनेज नहीं करता हुंदा, सो इसनू मैनेज ज्यादा तर नासिर साहब मैनेज करते होंदे ने, पर अज क्योंकि वजन सारा उन्होंने मेरे ते पाता, ते मैं दोवां ਕੰਮਾਂ ਨੂੰ ਕਰ ਰਿਹਾ, ਨਾਲ ਗੱਲਬਾਤ ਵੀ ਕਰ ਰਿਹਾ, ਤੇ ਨਾਲ ਹੀ ਇਸ ਨੂੰ ਲਿੰਕ ਨੂੰ ਵੀ ਸ਼ੇਅਰ ਕਰ ਰਿਹਾ ਜੀ। ਤੇ ਤੁਸੀਂ ਜ਼ਰੂਰ ਸਾਨੂੰ ਦੱਸਣਾ ਕਿ ਤੁਹਾਡੇ ਤੱਕ ਮੇਰਾ ਇਹ ਲਿੰਕ ਪਹੁੰਚ ਰਿਹਾ ਹੈ, ਜਾਂ ਇਸ ਲਿੰਕ ਨੂੰ ਦੇ ਜ਼ਰੀਏ ਤੁਸੀਂ ਸਾਡੇ ਤੱਕ ਪਹੁੰਚ ਪਾ ਰਹੇ ਹੋ ਜਾਂ ਨਹੀਂ ਪਹੁੰਚ ਪਾ ਰਹੇ ਹੋ, ਇਹ ਮੈਨੂੰ ਜ਼ਰੂਰ ਦੱਸਣਾ ਜੀ। ਅੱਛਾ ਜੀ, ਥੋੜੀ ਥੋੜੀ ਗੱਲ ਹੋਰ ਕਰਦੇ ਰਹੀਏ ਜੀ। ਹੋਰ ਬਹੁਤ ਸਾਰੇ ਲੋਕਾਂ ਦੇ ਦੋਸਤਾਂ ਦੇ ਕਮੈਂਟ ਨਾਲ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੀ। शाहकोट ननकाना साहब तो 20 किलोमीटर दूर है जी, रमजान मदेशा साहब ने दस्सिया जी। अच्छा जी, सो शाहकोट ननकाना साहब के इलाके दे विच है जी। बहुत खूब जी, बहुत खूब। सड़कों के नाम, सड़कों के नाम की गल कर लें, फैसलाबाद के कोल जी शाहकोट हरजीत जी दस रहे हैं जी। अच्छा जी, क्या बात है जी। ये असीं जानना चाहते कि कित्थे कित्थे किहड़े किहड़े शहर, किहड़े किहड़े नाम सिमिलर नाम ने, किहड़े साझे नाम ने साडे दोवां मुल्कां विच उहदे। अच्छा, लवली कौर जी पूछती है बरनाला है की है जी पाकिस्तान में, कि बरनाला नाम का शहर कोई है या कोई इलाका है, ये भी दसो जी। बरनाला पाकिस्तान में है। मैनूं लगदा कि जी लिंक तुहाडे तक पहुंच नहीं पा रहा। मैं जो भी लिंक शेयर करदा कि लिंक तो तुहाडे तक किसी वजह करके पहुंच रहा, जे लिंक पहुंच रहा तुसीं देख सकते हो, क्लिक कर सकते हो, मैनूं जरूर दसो, क्योंकि मेरे वास्ते इकल्ले वास्ते जानना बड़ा मुश्किल है कि मैं लिंक तुहाडे तक पहुंचा पा रहा। तो मैं चाहना कि तुसीं भी आके गलबात साझी करो। आई कैन नॉट सी यू एट दैट लिंक। अच्छा जी, रिशपाल औलख साहब जी कह रहे हैं देख नहीं पा रहे हैं। अच्छा जी, तुसी कोशिश करो जी लिंक दे, मैं फिर कोशिश कर रहा जी। मैं जिस तरह पहला आके कि मैं मेरी स्किल सेट इस मामले में बहुत ज़्यादा चंगी नहीं है जितनी कि होनी चाहिए है। मैं कोशिश कर रहा फिर भी बार बार कोशिश कर रहे किसी तरीके में तुहाडे तक पहुंचने की कोशिश कर सका। मैं एक ट्राई होर लेना जी, शायद इस तरीके काम बन जाए जे तुसीं मैनूं दस सको। ਇਹ ਲਿੰਕ ਮੈਂ ਜੀ ਇੱਕ ਵਾਰ ਫਿਰ ਸ਼ੇਅਰ ਕਰ ਰਿਹਾ ਜੀ। ਇਸ ਲਿੰਕ ਦੇ ਜ਼ਰੀਏ ਦੇਖੋ ਜੀ, ਜੇ ਤੁਸੀਂ ਪਹੁੰਚ ਸਕਦੇ ਹੋ ਜੀ। ਸੁਫਿਆਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਇਹਦਾ ਮਤਲਬ ਲਿੰਕ ਕਿਤੇ ਨਾ ਕਿਤੇ ਕੰਮ ਕਰ ਰਿਹਾ ਜੀ। ਸੋ ਵਾਹ ਜੀ। ਬਰਨਾਲਾ ਹੈ ਜੀ ਪਾਕਿਸਤਾਨ ਵਿੱਚ, ਆਦਿਲ ਰਜ਼ਾ ਸਾਹਿਬ ਨੇ ਦੱਸਿਆ ਜੀ, ਉਹ ਵੀ ਫੈਸਲਾਬਾਦ ਦੇ ਇਲਾਕੇ ਵਿੱਚ ਹੈ ਜੀ। ਤੇ ਸੁਫਿਆਨ ਸਾਹਿਬ ਮੈਂ ਤੁਹਾਨੂੰ ਨਾਲ ਜੋੜ ਰਿਹਾ, ਤੁਸੀਂ ਦੱਸੋ ਜੀ। ਪਹਿਲਾਂ ਤਾਂ ਇਹ ਦੱਸੋ ਜੀ ਲਿੰਕ ਤੋਂ ਜੁੜੇ ਕਿਵੇਂ ਹੋ ਸਾਡੇ ਨਾਲ ਜੀ। ਮੈਂ ਤਾਂ, ਸਾਡੇ ਦੋਸਤ ਕਈ ਸਾਰੇ ਕਹਿ ਰਹੇ ਕਿ ਲਿੰਕ ਉਹਨਾਂ ਤੱਕ ਪਹੁੰਚ ਹੀ ਨਹੀਂ ਪਾ ਰਿਹਾ ਜੀ। अस्सलाम वालेकुम, सत श्री अकाल। और आरा साहब लिंक मिल रहा, बिल्कुल कोई प्रॉब्लम नहीं आ रही, मेरा बिल्कुल ਤੁਹਾਡੇ ਸਾਹਮਣੇ ਜੁੜ ਗਿਆ ਹੈ। ਤੇ ਮੈਂ ਤੁਸੀਂ ਗੱਲਬਾਤ ਤੁਹਾਡੀ ਮੈਂ ਸੁਣ ਰਿਹਾ ਸੀਗਾ, ਤੁਹਾਡੇ ਫਰਮਾਨਦਾਰ ਸਾਰੇ। ਤੇ ਉਹ ਇਸ ਤਰ੍ਹਾਂ ਕਿ ਸ਼ਾਹਕੋਟ ਜਿਹੜਾ ਹੈ ਫੈਸਲਾਬਾਦ ਤੋਂ ਯਾਨੀ ਕਿ ਲਾਇਲਪੁਰ ਤੋਂ ਲਾਹੌਰ ਨੂੰ ਜਾਂਦਾ 35 ਕਿਲੋਮੀਟਰ ਤੇ ਹੈ ਜੀ। ਅੱਛਾ ਜੀ, ਹਾਂਜੀ। ਔਰ ਇਹ ਬਹੁਤ ਪੁਰਾਣੀ ਤਹਿਸੀਲ ਹੈ ਤੇ ਇਸ ਟਾਈਮ ਨਨਕਾਣਾ ਸਾਹਿਬ ਦੀ ਗਾਲਬਨ ਤਹਿਸੀਲ। ਅਗਰ ਮੇਰੀ ਜਿਹੜੀ ਮਾਲੂਮਾਤ ਵਿੱਚ ਅਗਰ ਕੋਈ ਕਮੀ ਪੇਸ਼ੀ ਹੋਵੇ ਤਾਂ ਮੈਂ ਬੜਾ ਮਦਦ ਹਾਂ ਜੀ। अच्छा जी, सो शाहकोट काफी पुरानी तहसील है जी। बहुत अच्छी गल जी, ਤੁਸੀਂ ਦੱਸੀ ਸਾਨੂੰ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹੋਰ ਕਿਹੜੇ ਨਾਂ ਨੇ ਜਿਹੜੇ ਤੁਸੀਂ ਸੋਚਦੇ ਹੋ ਜਾਂ ਤੁਸੀਂ ਜਾਣਦੇ ਹੋ ਕਿ ਇਹ ਉਹੀ ਨਾਂ ਨੇ ਜੋ ਕਿ ਪੁਰਾਣੇ ਹੋਰ ਸ਼ਹਿਰਾਂ ਦੇ ਨਾਲ ਜੁੜੇ ਹੋਏ ਨੇ, ਜੋ ਕਿ ਸ਼ਾਇਦ ਪਾਕਿਸਤਾਨ ਜੋ ਹਿਜਰਤ ਕਰਕੇ ਲੋਕ ਆਏ ਉਹਨਾਂ ਨੇ ਨਾ ਕਿ ਨਵੇਂ ਸ਼ਹਿਰ ਵਸਾਏ, ਜਾਂ ਜੋ ਸਿਮਿਲਰ ਨਾਂ ਨੇ। ਜੀ ਬਿਲਕੁਲ, ਉਹਦੇ ਤੇ ਵੀ ਗੌਰ ਕੀਤਾ ਜਾ ਸਕਦਾ। ਸਾਡੇ ਹੋਰ ਵੀ ਜਿਹੜੇ ਦੋਸਤ ਆ ਉਹਨਾਂ ਨਾਲ ਅਸੀਂ ਜੋੜਦੇ ਹਾਂ ਇਨਸ਼ਾਅੱਲਾ, ਤੇ ਜਿਹੜੇ ਮਤਲਬ ਜੀ ਇਹਦੇ ਵਿੱਚ ਸਾਂਝ ਪਾਈ ਜਾ ਸਕਦੀ ਹੈ ਇਨਸ਼ਾਅੱਲਾ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸੁਫਿਆਨ ਭਾਈ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਸੁਭਾਨੀ ਗੁੱਜਰ ਸਾਹਿਬ ਨੂੰ ਨਾਲ ਜੋੜ ਰਿਹਾ ਤੇ ਉਹਨਾਂ ਕੋਲ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਜੀ ਉਹ ਕਿਸ ਸ਼ਹਿਰ ਦੀ ਕਿੱਥੇ ਦੀ ਗੱਲ ਕਰਨਾ ਚਾਹੁੰਦੇ ਜੀ। ਸੁਭਾਨੀ ਗੁੱਜਰ ਸਾਹਿਬ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ, ਬਹੁਤ ਵਧੀਆ। ਤੁਸੀਂ ਸੁਣਾਓ, ਖਰੀਏ ਤਾਂ ਠੀਕ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ ਚੱਲ ਰਿਹਾ ਜੀ ਸਭ ਕੁਛ। ਮੈਂ ਕੋਸ਼ਿਸ਼ ਕਰ ਰਿਹਾ ਕਿ ਜੀ ਨਾਸਿਰ ਸਾਹਿਬ ਦੀ ਕਮੀ ਦੇ ਵਿੱਚ ਇਕੱਲੇ ਪ੍ਰੋਗਰਾਮ ਕਰ ਰਿਹਾ। ਸੋ ਮੈਂ ਜਾਣਦਾ ਕਿ ਉਹਨਾਂ ਦੀ ਕਮੀ ਬਹੁਤ ਲੋਕਾਂ ਨੂੰ ਮਹਿਸੂਸ ਹੋ ਰਹੀ ਹੋਏਗੀ, ਪਰ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਸੇ ਤਰੀਕੇ ਪ੍ਰੋਗਰਾਮ ਨੂੰ ਇਕੱਲੇ ਨਿਭਾ ਸਕਾਂ। ਨਹੀਂ, ਠੀਕ ਚੱਲ ਰਿਹਾ, ਬਿਹਤਰੀਨ ਚੱਲ ਰਿਹਾ। ਕਮੀ ਤੇ ਹੈਗੀ ਆ ਲੇਕਿਨ ਠੀਕ ਚੱਲ ਰਿਹਾ ਜੀ। ਸ਼ੁਕਰੀਆ। ਤੇ ਉਹ ਦੋ ਤਿੰਨ ਕਾਫੀ ਨਾਮ ਕਾਮਨ ਆ, ਮਸਲਨ ਜਿਵੇਂ ਤਲਵੰਡੀ ਇੱਕ ਨਾਂ ਤੁਸੀਂ ਸੁਣਿਆ ਹੋਣਾ ਬੜਾ। ਇੱਥੇ ਬਹੁਤ ਸਾਰੇ ਤਲਵੰਡੀ ਪਿੰਡਾਂ ਦਾ ਨਾਮ ਪਾਕਿਸਤਾਨ 'ਚ ਵੀ ਹੈਗਾ, ਇੰਡੀਆ 'ਚ ਵੀ ਹੈਗਾ। ਔਰ ਇਵੇਂ ਜਿਵੇਂ ਤਹਿਸੀਲ ਹੁਸ਼ਿਆਰਪੁਰ ਦੀ ਦਸੂਹਾ ਵਾ, ਦਸੂਹਾ ਦੇ ਨਾਂ ਤੋਂ ਫੈਸਲਾਬਾਦ ਦੇ ਕਰੀਬ ਇੱਕ ਪਿੰਡ ਆ, ਉਹਦਾ ਨਾਂ ਦਸੂਹਾ ਉਹਨਾਂ ਨੇ ਰੱਖਿਆ ਵਾ। ਵੈਰੀ ਗੁੱਡ। ਤੇ ਉਹ ਹੁਸ਼ਿਆਰਪੁਰ ਵਾਲੀ ਤਹਿਸੀਲ ਦੇ ਨਾਂ ਤੇ ਹੀ ਆ। ਤੇ ਇਸ ਤਰ੍ਹਾਂ ਦੇ ਕਾਫੀ ਸਾਰੇ ਹੋਰ ਵੀ ਹੋਣਗੇ। ਅਲਟੀਮੇਟਲੀ ਮੇਰੇ
ਫੌਰੀ ਜ਼ਿਹਨ 'ਚ ਨਹੀਂ ਆ ਰਹੇ, ਲੇਕਿਨ ਕਾਫੀ ਸਾਰੇ ਨਾਮ ਸਿਮਿਲਰ ਹੈਗੇ ਔਰ ਬਹੁਤ ਸਾਰੇ ਲੋਕ ਆ ਜਿਹੜੇ ਉਧਰੋਂ ਇੰਡੀਆ 'ਚੋਂ ਇੱਧਰ ਮਾਈਗ੍ਰੇਟ ਕਰਕੇ ਆਏ। ਉਹਨਾਂ ਨੇ ਆਪਣੇ ਕਾਰੋਬਾਰਾਂ ਦੇ ਨਾਮ ਹੀ ਉਹਨਾਂ ਦੇ ਆਪਣੇ ਜ਼ਿਲ੍ਹਿਆਂ ਤੇ ਰੱਖੇ ਹੋਏ, ਜਿਵੇਂ ਕਿ ਰਹੀਮ ਯਾਰ ਖਾਨ ਦੇ ਵਿੱਚ ਇੱਕ ਜਲੰਧਰ ਸਵੀਟ ਦੇ ਨਾਂ ਤੋਂ ਬਹੁਤ ਮਸ਼ਹੂਰ ਸਵੀਟ ਦੀ ਚੇਨ ਆ ਪੂਰੀ, ਤੇ ਐਵੇਂ ਆਪਣਾ ਬਾਕੀ ਜ਼ਿਲ੍ਹਿਆਂ ਦੇ ਤੇ ਸ਼ਹਿਰਾਂ ਦੇ ਨਾਵਾਂ ਤੇ ਵੀ ਲੋਕਾਂ ਨੇ ਮੁਖਤਲਿਫ ਆਪਣੇ ਬਿਜ਼ਨਸ ਦੇ ਕਾਰੋਬਾਰ ਦੇ ਨਾਮ ਜਗ੍ਹਾ ਦੇ ਨਾਮ ਰੱਖੇ ਹੋਏ, ਕਾਫੀ ਕੰਮ ਜੀ। ਬਹੁਤ ਸ਼ੁਕਰੀਆ ਤੁਸੀਂ ਵਾਹਿਗੁਰੂ ਜੀ, ਤੁਸੀਂ ਸਾਡੇ ਨਾਲ ਬਣੇ ਰਹਿਣਾ। ਮੈਂ ਨਾਲ ਆਪਣੇ ਇੱਕ ਦੋ ਦੋਸਤਾਂ ਨੂੰ ਹੋਰ ਜੋੜਦਾ, ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤੇ ਜਾਣਦੇ ਉਹ ਕੀ ਕਹਿਣਾ ਜੀ। ਰਾਓ ਸਾਹਿਬ ਸਾਡੇ ਨਾਲ ਨੇ, ਮੈਂ ਰਾਓ ਸਾਹਿਬ ਨੂੰ ਜੋੜ ਰਿਹਾ ਜੀ। ਰਾਓ ਸਾਹਿਬ ਤੁਸੀਂ ਸਾਡੇ ਨਾਲ ਹੋ ਜੀ, ਤੁਹਾਡੇ ਤੱਕ ਸਾਡੀ ਗੱਲ ਪਹੁੰਚ ਰਹੀ ਰਾਓ ਸਾਹਿਬ? ਨਹੀਂ ਜੀ, ਅੱਛਾ ਉਹਨੇ ਲਾਈਨ ਡ੍ਰੌਪ ਹੋ ਗਈ ਹੈ ਜੀ, ਕੋਈ ਗੱਲ ਨਹੀਂ ਜੀ। ਮੈਂ ਆਰ ਕੇ ਨਾਗਪਾਲ ਜੀ ਨੇ ਸਾਡੇ ਨਾਲ, ਨਾਗਪਾਲ ਸਾਹਿਬ ਨੂੰ ਜੋੜਦਾ ਜੀ। ਨਾਗਪਾਲ ਸਾਹਿਬ ਕੀ ਹਾਲ ਹੈ ਜੀ? ਬਸ ਠੀਕ ਠਾਕ ਜੀ, ਮਤਲਬ ਜੀ ਤੁਸੀਂ ਕੀ ਹਾਲ ਚਾਲ ਸਰ? ਹਾਲ ਚਾਲ ਵਧੀਆ ਹੈ ਜੀ, ਦੱਸੋ। ਬਸ ਮੈਂ ਕਿਹਾ ਇਹ ਦੇਵੇ ਨਾਮ ਤਾਂ ਕਈ ਇਸ ਤਰ੍ਹਾਂ ਦੇ ਹੈਗੇ ਨੇ, ਉਧਰ ਜਿਵੇਂ ਸਾਡੇ ਇੱਥੇ ਬੱਸੀਆਂ ਬੜੀਆਂ ਅਬਰ ਕਾਮਨ ਹੈਗੀਆਂ ਨੇ, ਮਤਲਬ ਹੁਣ ਉਧਰ ਪਤਾ ਨਹੀਂ ਪਾਕਿਸਤਾਨ ਵਿੱਚ ਬੱਸੀਆਂ ਕਈ ਰੱਖੀਆਂ ਨਾਮ ਜਾਂ ਨਹੀਂ ਰੱਖੇ ਹੈਗੇ। ਜੀ ਜੀ ਹੈਗਾ ਜੀ, ਬੱਸੀ ਨਾਮ ਹੀ ਹੈਗਾ, ਬੱਸੀ ਪਠਾਣਾ ਦੇ ਨਾਂ ਤੋਂ ਆ, ਬੱਸੀ ਹੋਰ ਵੀ ਕਈ ਪਿੰਡਾਂ ਦੇ ਨਾਮ। ਇੱਧਰ ਵੀ ਬੱਸੀ ਪਠਾਣਾ ਹੈਗੀ ਹੈ, ਇੱਧਰ ਬੱਸੀਆਂ ਬੜੀਆਂ ਨਾਮ ਹੈਗੀਆਂ ਨੇ ਜੀ। ਅੱਛਾ ਜੀ, ਅੱਛਾ। ਇਸੇ ਤਰ੍ਹਾਂ ਫਿਰੋਜ਼ਪੁਰ, ਸੁਬਾਰੀ ਸਾਹਿਬ ਤੁਸੀਂ ਜਾਣਦੇ ਹੋ ਕਿ ਫਿਰੋਜ਼ਪੁਰ ਪਾਕਿਸਤਾਨ ਵਿੱਚ ਹੈ ਕੋਈ? ਫਿਰੋਜ਼ਪੁਰ ਸਾਡਾ ਡਿਸਟ੍ਰਿਕਟ ਹੈ ਜੀ। ਹਾਂਜੀ ਬਿਲਕੁਲ, ਜ਼ਿਲ੍ਹਾ ਇੰਡੀਆ 'ਚ ਫਿਰੋਜ਼ਪੁਰ ਹੈਗਾ ਜੀ। ਹਾਂ, ਨਹੀਂ ਪਾਕਿਸਤਾਨ 'ਚ ਫਿਰੋਜ਼ਪੁਰ ਦੇ ਨਾਂ ਤੋਂ ਕੋਈ ਮਸ਼ਹੂਰ ਸ਼ਹਿਰ ਜਾਂ ਤਹਿਸੀਲ ਜਾਂ ਇਸ ਲੈਵਲ ਦਾ ਕੋਈ ਵੀ ਨਹੀਂ ਸ਼ਹਿਰ ਹੈਗਾ। ਬਾਕੀ ਇਹ ਕਿ ਪਿੰਡ, ਕੁਝ ਪਿੰਡਾਂ ਦੇ ਨਾਮ ਹੈਗੇ ਫਿਰੋਜ਼ਪੁਰ ਦੇ ਨਾਮ। ਅੱਛਾ ਜੀ। ਅਬੋਹਰ ਨਾਮ ਦਾ ਕੋਈ ਹੈਗਾ ਉੱਥੇ ਜੀ? ਕਿਹੜਾ ਜੀ? ਅਬੋਹਰ? ਨਹੀਂ ਨਹੀਂ, ਅਬੋਹਰ ਅੱਛਾ ਜੀ, ਕੋਈ ਨਹੀਂ। ਅੱਛਾ, ਇਸ ਤਰ੍ਹਾਂ ਅਬੋਹਰ ਵੀ ਨਹੀਂ ਹੈਗਾ, ਕਿਉਂਕਿ ਸਾਡੇ ਅਬੋਹਰ ਦਾ ਨਾਮ ਪਹਿਲੇ ਆਬੋ ਮੰਡੀ ਹੈਗਾ ਸੀ। ਮੰਡੀ ਲਫ਼ਜ਼ ਦੇ ਨਾਂ ਤੋਂ ਕਾਫੀ ਸ਼ਹਿਰਾਂ ਦੇ ਨਾਲ ਲੱਗਾ ਹੋਇਆ ਮੰਡੀ ਲਫ਼ਜ਼। ਮੰਡੀ ਯਜ਼ਮਾਨ, ਮੰਡੀ ਹੈ, ਜਿੰਨੇ ਸ਼ਹਿਰ ਬਲਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਛੋਟੇ ਆਬਾਦ ਹੋਏ ਸੀ, ਜਿਹੜੀਆਂ ਤਹਿਸੀਲਾਂ ਬਣੀਆਂ ਸੀ ਜਿਹੜੀਆਂ 12 ਦੇ ਵਿੱਚ, ਉਹਨਾਂ ਅਕਸਰ ਸ਼ਹਿਰਾਂ ਦੇ ਨਾਲ। ਆਰਿਫ ਵਾਲਾ ਵੀ ਜਿਹੜਾ ਉਹ ਮੰਡੀ ਸੀ ਇੱਕ ਜੀ, ਮੰਡੀ ਆਰਫ ਵਾਲਾ, ਉਹਦਾ ਨਾਮ ਹੀ ਮੰਡੀ ਆਰਫ ਵਾਲਾ ਸੀ। ਹੁਣ ਉਹ ਮਦੂਮ ਹੋ ਗਿਆ, ਹੁਣ ਉਹਦੇ ਨਾਲ ਮੰਡੀ ਲਿਆ ਨਹੀਂ ਜਾਂਦਾ ਨਾਮ ਦੇ ਨਾਲ, ਲੇਕਿਨ ਸ਼ੁਰੂ 'ਚੋਂ ਵੀ ਮੰਡੀ ਆਰਫ ਹੁਣ ਨਹੀਂ ਲਿਆ ਜਾਂਦਾ ਹੈਗਾ। ਹੁਣ ਮੰਡੀ ਯਜ਼ਮਾਨ, ਇੱਕ ਯਜ਼ਮਾਨ ਪਹਿਲੇ ਬਹਾਵਲਪੁਰ ਦੀ, ਉਹਦੇ ਨਾਲ ਮੰਡੀ ਯਜ਼ਮਾਨ ਲਿਖਿਆ ਜਾਂਦਾ। ਐਵੇਂ ਬਹਾਉਦੀਨ ਸ਼ਹਿਰ ਆ, ਮੰਡੀ ਬਹਾਉਦੀਨ, ਉਹਦੇ ਨਾਲ ਵੀ ਮੰਡੀ ਬਹਾਉਦੀਨ ਆਉਂਦਾ ਵਾ। ਕਾਫੀ ਸਾਡੇ ਸ਼ਹਿਰਾਂ ਦੇ ਨਾਮ ਮਿਲ ਜਾਂਦਾ। ਅੱਛਾ ਦੋਸਤੋ, ਇੱਕ ਸਾਡੇ ਬਜ਼ੁਰਗ ਜਿਹੜੇ ਉਹ ਆਰਫ ਵਾਲਾ ਦੇ ਨੇੜੇ ਦੇ ਗਏ ਸੀ ਨਾ ਜੀ। ਹਾਂਜੀ, ਆਰਫ ਵਾਲਾ ਤਹਿਸੀਲ ਹੈ ਜੀ ਇਸ ਟਾਈਮ, ਜ਼ਿਲ੍ਹਾ ਪਾਕਪਤਨ। ਉਹਦਾ ਪਹਿਲੇ ਜ਼ਿਲ੍ਹਾ ਮੁਟਕਮਰੀ ਹੁੰਦਾ ਸੀ, ਸਾਹੀਵਾਲ। ਹੁਣ ਉਹਦਾ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਫ ਵਾਲਾ ਵਾ। ਬੜਾ ਸ਼ਹਿਰ, ਅੱਛਾ ਤਰੱਕੀ ਯਾਫਤਾ ਸ਼ਹਿਰ ਹੈ ਜੀ। ਹੁਣ ਤਾਂ ਵੱਡਾ। ਮੈਨੂੰ ਦੱਸਿਆ ਗਿਆ ਜੀ ਲਾਹੌਰ ਤੋਂ ਲੈ ਕੇ ਕਸੂਰ ਤੋਂ ਕਸੂਰ ਰੋਡ ਦਾ ਨਾਮ ਫਿਰੋਜ਼ਪੁਰ ਰੋਡ ਹੈ। ਸੋ ਭਾਵੇਂ ਉਹਦਾ ਨਾਮ ਫਿਰੋਜ਼ਪੁਰ ਜੀ, ਫਿਰੋਜ਼ਪੁਰ ਰੋਡ ਹੈ ਉਸਦਾ ਨਾਮ। ਕੁਝ ਚੀਜ਼ਾਂ ਬੜੀ ਇੰਟਰਸਟਿੰਗ ਨੇ, ਕੁਝ ਬੜੀ ਜਿਹੜੀ ਮੈਨੂੰ ਚੰਗਾ ਲੱਗਦਾ ਹੈ ਇਹ ਜਾਣ ਕੇ ਕਿ ਕੁਝ ਪੁਰਾਣੇ ਨਾਂ ਬਰਕਰਾਰ ਰਹੇ ਦੋਵੇਂ ਪਾਸੇ, ਤੇ ਕੁਝ ਨਵੇਂ ਨਾਂ ਰੱਖੇ ਗਏ ਜੋ ਕਿ ਲੋਕਾਂ ਨੇ ਆਪਣੇ ਪੁਰਾਣੇ ਸ਼ਹਿਰਾਂ ਕਸਬਿਆਂ ਦੇ ਨਾਂ ਨੂੰ ਯਾਦ ਕਰਦੇ ਉਹ ਨਾਂ ਰੱਖੇ। ਜਿਵੇਂ ਸ਼ਾਹਦਰਾ, ਦਿੱਲੀ ਦੇ ਇਲਾਕੇ ਵਿੱਚ ਸ਼ਾਹਦਰਾ ਹੈ, ਉਹ ਸ਼ਾਹਜ਼ਾਦੇ ਸ਼ਾਹਦਿਆਣ ਦਾ ਦਰਵਾਜ਼ਾ ਬਣਾਇਆ ਗਿਆ, ਸ਼ਾਹਦਰਾ ਉਸ ਤੋਂ ਨਾਂ ਪਿਆ। ਇਸ ਤਰ੍ਹਾਂ ਲਾਹੌਰ ਦੇ ਵਿੱਚ ਸ਼ਾਹਦਰਾ ਇਲਾਕਾ ਹੈ ਜੀ, ਸਹੀ ਕਹਿ ਰਹੇ ਜੀ ਸੁਭਾਨੀ ਸਾਹਿਬ? ਬਿਲਕੁਲ ਹੈਗਾ ਜੀ। ਸ਼ਾਹਦਰਾ ਦਰਿਆ ਰਾਵੀ ਕ੍ਰਾਸ ਕਰੋ ਲਾਹੌਰ ਤੋਂ, ਜਦੋਂ ਰਾਵਲਪਿੰਡੀ ਵੱਲ ਜਾਓ, ਮੇਨ ਜੀਟੀ ਰੋਡ ਦੇ ਉੱਤੇ ਲਾਹੌਰ ਦੇ ਦਰਿਆ ਰਾਵੀ ਦੇ ਰਾਈਟ ਬੈਂਕ ਦੇ ਉੱਤੇ, ਰਾਈਟ ਕਿਨਾਰੇ ਦੇ ਸੱਜੇ ਪਾਸੇ ਸ਼ਾਹਦਰਾ ਵਾ, ਜਿਹੜਾ ਕਿ ਲਾਹੌਰ 'ਚ ਹੀ ਸ਼ਾਮਲ ਆ। ਲੇਕਿਨ ਉਹ ਸ਼ਾਹਦਰਾ ਬੜੀ ਮਸ਼ਹੂਰ ਮਰੂਫ ਔਰ ਤਾਰੀਖੀ ਜਗ੍ਹਾ ਵਾ। ਇਹਦੇ ਵਿੱਚ ਜਹਾਂਗੀਰ ਦਾ ਮਕਬਰਾ ਵਾ ਔਰ ਇੱਕ ਬਾਗ ਆ ਜਹਾਂਗੀਰ ਦੇ ਨਾਮ ਤੋਂ, ਬੜਾ ਉਹਨੇ ਵੱਡਾ ਬਾਗ ਵੀ ਬਣਾਇਆ ਸ਼ਾਹਦਰੇ ਦੇ ਵਿੱਚ, ਔਰ ਜਹਾਂਗੀਰ ਦਾ ਮਕਬਰਾ ਵੀ ਸ਼ਾਹਦਰੇ ਦੇ ਵਿੱਚ ਜੀ। ਸੋ ਪਹਿਲੇ ਦੌਰ ਵਿੱਚ ਜਿਹੜੇ ਨਾਂ ਰੱਖੇ ਜਾਂਦੇ ਸਨ, ਬੜੇ ਸੋਚ ਸਮਝ ਕੇ ਨਾਂ ਇਸ ਤਰੀਕੇ ਰੱਖੇ ਜਾਂਦੇ ਸਨ ਕਿ ਜਿੱਥੋਂ ਕੋਈ ਆਇਆ ਉਸ ਦੇ ਨਾਂ ਤੇ, ਜਾਂ ਜਦੋਂ ਕੋਈ ਵੱਡੀ ਕੋਈ ਗੱਲਬਾਤ ਹੋਈ ਉਸ ਲੋਧੀ ਦੇ ਆਣ ਦੇ ਉੱਤੇ ਨਾਂ ਬਸ ਸ਼ਹਿਰ ਦਾ ਨਾਮ ਲੁਧਿਆਣਾ ਬਣਿਆ, ਸ਼ਾਹਦਿਆਣ ਦਾ ਸ਼ਾਹਦਰਾ ਬਣਿਆ। ਸ਼ਾਹ ਫੈਸਲ ਸਾਹਿਬ ਆਏ ਪਾਕਿਸਤਾਨ ਵਿੱਚ, ਨਾਂ ਬਦਲ ਕੇ ਲਾਇਲਪੁਰ ਦਾ ਫੈਸਲਾਬਾਦ ਕਰ ਦਿੱਤਾ ਗਿਆ। ਉਸ ਦੌਰ ਵਿੱਚ 1977 ਵਿੱਚ ਮੇਰਾ ਖਿਆਲ ਕੀਤਾ ਗਿਆ ਸੀ, ਫੈਸਲਾਬਾਦ ਕੀਤਾ ਗਿਆ, ਜਿਸ ਨੂੰ ਅੱਜ ਫੈਸਲਾਬਾਦ ਕਿਹਾ ਜਾਂਦਾ ਹੈ। ਸੋ ਇਹ ਬੜੀ ਇੰਟਰਸਟਿੰਗ ਗੱਲਾਂ ਨੇ, ਬੜੀ ਕਿ ਨਾਂ ਕਿਸ ਤਰ੍ਹਾਂ ਰੱਖੇ ਜਾਂਦੇ ਨੇ, ਇਹ ਕਾਫੀ ਇੰਟਰਸਟਿੰਗ ਗੱਲ ਹੈ। ਸੁਭਾਨੀ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ। ਮੇਰੇ ਨਾਲ ਇਸ ਵਕਤ ਹੋਰ ਬਹੁਤ ਸਾਰੇ ਦੋਸਤ ਲਾਈਨ ਤੇ ਨੇ, ਮੈਂ ਉਹਨਾਂ ਨਾਲ ਇੱਕ ਇੱਕ ਕਰਕੇ ਜੋੜਦਾ ਜੀ। ਰਾਓ ਸਾਹਿਬ ਇੱਕ ਫਿਰ ਨੇ, ਰਾਓ ਸਾਹਿਬ ਦੀ ਗੱਲ ਸੁਣਦੇ ਆ ਜੀ।
ਰਾਓ ਸਾਹਿਬ ਤੁਹਾਡੇ ਨਾਲ ਪਹਿਲਾਂ ਮੇਰੀ ਗੱਲ ਹੋ ਨਹੀਂ ਸੀ ਸਕੀ, ਮੈਂ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ। अस्सलामुअलैकुम सर, सत श्री अकाल जी, सब गुरु कैसे हो जी? हो सर, बहुत ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਸਰ ਹੁਣ ਜੋ ਨਗਲਪਾਲ ਸਾਹਿਬ ਨੇ ਥੋੜੀ ਗੱਲ ਕਹੀ ਆਰਕੇ ਸਾਹਿਬ ਨੇ ਕਿ ਮੰਡੀ ਦੇ ਨਾਂ ਤੋਂ ਬਹੁਤ ਸਾਰੇ ਸ਼ਹਿਰ ਨੇ। ਮੇਰਾ ਆਪਣਾ ਜੋ ਸ਼ਹਿਰ ਹੈਗਾ ਉਹਦਾ ਨਾਂ ਹੈਗਾ ਮੰਡੀ ਬੁਰੇਵਾਲ, ਮੇਰਾ ਤਾਲੁਕਾ ਹੈ ਬੁਰੇਵਾਲਾ ਤੋਂ। ਉਹ ਜਿਹੜਾ ਆਰਫ ਵਾਲਾ ਉਹਦੇ ਬਿਲਕੁਲ ਨਾਲ ਹੈ। ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਸਿਮਿਲਰ ਤੁਸੀਂ ਗੱਲ ਕਰੇ ਫਿਰੋਜ਼ਪੁਰ, ਉਹ ਫਿਰੋਜ਼ਪੁਰ ਦੇ ਨਾਂ ਤੋਂ ਹੈਗਾ ਫਿਰੋਜ਼ ਭਟਵਾ, ਇਹ ਸ਼ਾਹਕੋਟ ਦੇ ਬਿਲਕੁਲ ਨਾਲ ਹੈ ਸਰ ਸ਼ਹਿਰ। ਅੱਛਾ ਜੀ, ਤੁਸੀਂ ਆਪਣੇ ਸ਼ਹਿਰ ਦਾ ਨਾਮ ਬੁਰੇਵਾਲ ਦੱਸਣਾ ਜੀ? ਤੁਸੀਂ ਆਪਣੇ ਸ਼ਹਿਰ ਦਾ ਨਾਮ ਕੀ ਦੱਸਿਆ? ਬੁਰੇਵਾਲ, ਬੁਰੇਵਾਲਾ, ਮੰਡੀ ਬੁਰੇਵਾਲਾ, ਮੁੰਡੀ ਬੁਰੇਵਾਲਾ ਜੀ। ਹੁਣ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਇਲਾਕਾ ਹੈ ਜਿਸ ਦਾ ਨਾਮ ਹੈ ਬਾੜੇਵਾਲ। ਮੈਂ ਸਮਝਦਾ ਕਿ ਉਸ ਨਾਲ ਜੁੜਿਆ ਹੋਇਆ ਹੈ, ਜੁੜਿਆ ਹੋਇਆ ਨਾਮ ਤਬਦੀਲ ਹੋ ਜਾਂਦੇ ਨੇ ਸਰ। ਇਹਦਾ ਨਾਮ ਪਹਿਲੇ ਸੀਗਾ ਬੁੜੇਵਾਲਾ, ਲੇਕਿਨ ਜਦੋਂ ਸਾਡੇ ਬਜ਼ੁਰਗ ਦੱਸਦੇ ਨੇ ਕਿ 1930 ਦੇ ਵਿੱਚ ਜਦੋਂ ਅੰਗਰੇਜ਼ੀ ਹਕੂਮਤ ਸੀ ਉਦੋਂ ਅਸੀਂ ਇੱਕ ਸ਼ਹਿਰ ਆ ਕੇ ਆਬਾਦ ਕੀਤਾ ਸੀ। ਅੰਗਰੇਜ਼ ਹਕੂਮਤ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਉੱਧਰ ਜਾ ਕੇ ਉਹ ਇਲਾਕੇ ਆਬਾਦ ਕਰੋ। ਮੁਲਤਾਨ ਦਾ ਇਲਾਕਾ ਹੈ, ਮੁਲਤਾਨ ਡਿਵੀਜ਼ਨ ਦਾ, ਬਹਾਵਲਪੁਰ ਮੁਲਤਾਨ ਦੇ ਬਿਲਕੁਲ ਨਾਲ ਹੈਗਾ ਸਰ ਇਹ ਸ਼ਹਿਰ। ਉਸ ਤੋਂ ਬਾਅਦ ਐਸਾ ਤਾਂ ਬੁੜੇਵਾਲਾ ਤੋਂ ਫਿਰ ਬੁਰੇਵਾਲਾ, ਮੰਡੀ ਬੁਰੇਵਾਲਾ ਚੇਂਜ ਕਰ ਦਿੱਤਾ ਗਿਆ ਨਾ ਜੀ। ਕਹਿੰਦੇ ਕਮਲਦੀਪ ਸਿੰਘ ਦੱਸ ਰਹੇ ਜੀ ਰਾਜੇ ਖੰਨਾ ਸਾਹਿਬ ਜਿਹੜੇ ਹੋਏ ਨੇ ਜੀ, ਉਹ ਮੰਡੀ ਬੁੜੇਵਾਲ ਦੇ ਰਾਜੇ ਖੰਨਾ ਸਾਹਿਬ ਜੀ। ਖਾਸ ਨਾਮ ਨੇ ਜੀ, ਬੜੇ ਵੱਡੇ ਨਾਮ ਨੇ, ਇਹ ਉਹਨਾਂ ਦੇ ਵੀ ਇੱਜ਼ਤ ਕਰਨਾ ਨਾਲ ਦੇ ਨਾਲ ਬਣਦਾ ਜੀ। ਇਹਨੂੰ ਨੀਲੀ ਰਾਵੀ ਦਾ ਵੀ ਇਲਾਕਾ ਕਿਹਾ ਜਾਂਦਾ, ਬਿਆਸ ਦਰਿਆ ਬਿਆਸ ਦਾ ਵੀ ਇਲਾਕਾ ਕਿਹਾ ਜਾਂਦਾ ਜੀ। ਅੱਛਾ ਜੀ, ਅੱਛਾ ਜੀ, ਬਹੁਤ ਸ਼ੁਕਰੀਆ ਮੇਰੇ ਵੀਰ। ਮੈਂ ਨਾਲ ਹੁਣ ਜਸਪਾਲ ਆਲੋ ਜੀ ਤੁਸੀਂ ਸਾਡੇ ਨਾਲ ਹੋ ਜੀ, ਰਾਓ ਸਾਹਿਬ ਤੁਸੀਂ ਸਾਡੇ ਨਾਲ ਨੇ। ਤੁਸੀਂ ਜਿਹੜੇ ਹਾਂਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਸਰਬਜੀਤ, ਮੈਂ ਥੋੜਾ ਜਿਹਾ ਇਹਦੀ ਨਾ ਪਿਛੋਕੜ ਤੇ ਗੱਲ ਕਰਨੀ ਚਾਹਾਂਗਾ ਜੀ। ਜ਼ਰੂਰ। ਜਦੋਂ ਅੰਗਰੇਜ਼ਾਂ ਨੇ ਫੈਸਲਾ ਕੀਤਾ 12 ਵਸਾਉਣ ਦਾ, ਰਾਈਟ, ਜਦੋਂ ਉਹਨਾਂ ਨੇ ਕੈਪਚਰ ਕੀਤਾ ਪੰਜਾਬ ਨੂੰ, ਕੈਪਚਰ ਕਰਨ ਤੋਂ ਬਾਅਦ ਉਹਨਾਂ ਦਾ ਨਾ ਜਿਹੜੀ 1860 ਤੋਂ ਲੈ ਕੇ 1890 ਦਾ ਦਹਾਕਾ ਸੀ, ਜਿਹੜੇ 3 ਦਹਾਕੇ ਸਨ, ਉਹ 3 ਦਹਾਕਿਆਂ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਕੰਮ ਕੀਤਾ ਸੀ। ਜਿਹੜੇ ਪੰਜਾਬ ਦੇ ਵਿੱਚ 12 ਵਸਾਈਆਂ ਤੇ ਉਹਨਾਂ 'ਚ ਨਹਿਰੀ ਪਾਣੀ ਦਾ ਇੰਤਜ਼ਾਮ ਕੀਤਾ ਤੇ ਰੇਲਵੇ ਲਾਈਨਾਂ ਵਿਛਾਈਆਂ, ਜਿਹੜਾ ਕੱਚਾ ਮਾਲ ਮਾਨਚੈਸਟਰ ਨੂੰ ਜਾ ਸਕੇ ਤੇ ਉੱਥੋਂ ਫਿਰ ਸਾਰੀ। ਬਿਲਕੁਲ ਜੀ। ਉਹਦੇ 'ਚ ਕੀ ਹੋਇਆ ਕਿ ਉਹਨਾਂ ਨੇ, ਤੁਸੀਂ ਜੇ ਸੁਣੋ, ਬੜੇ ਲੋਕ ਦੁਆਬੇ 'ਚ ਉੱਠ ਕੇ ਉਹਨਾਂ ਨੂੰ ਮੁਰੱਬੇ ਮਿਲੇ, ਉਧਰ 12 'ਚ ਗਏ, ਉਹਨਾਂ ਦੇ ਨਾਂ ਸਨ ਚੱਕ ਨੰਬਰ ਰੱਖੇ ਉਹਨਾਂ ਨੇ। ਪਰ ਜਿੰਨੇ ਲੋਕ ਆਪਣੇ ਪਿੰਡਾਂ 'ਚੋਂ ਗਏ ਇਧਰੋਂ, ਉਹ ਆਪਣੇ ਪਿੰਡਾਂ ਦੇ ਨਾਮ ਹੀ ਨਾਲ ਲੈ ਗਏ ਉਧਰ ਜੀ। ਉਹਨਾਂ ਨੇ ਬਹੁਤੇ ਚੱਕਾਂ ਦੇ ਨਾਮ ਹੀ ਆਪਣੇ ਪਿੰਡਾਂ ਦੇ ਰੱਖ ਦਿੱਤੇ। ਤੁਸੀਂ ਹੈਰਾਨ ਹੋਵੋਗੇ, ਸਰਦਾਰ ਭਗਤ ਸਿੰਘ ਦੇ ਪਿੰਡ ਦਾ ਨਾਂ ਸ਼ਾਇਦ ਪਾਕਿਸਤਾਨ 'ਚ ਵੀ ਖੜਕੜ ਕਲਾਈ ਹੈ। ਅੱਛਾ ਜੀ, ਉੱਥੇ ਵੀ ਖੜਕੜ ਕਲਾ ਜੀ। ਹਾਂਜੀ, ਜੇ ਮੈਂ ਕਹਿ ਦਵਾਂ ਜੀ, ਜੇ ਤੁਸੀਂ ਖੜਕੜ ਕਲਾ ਦੇ ਹੈਗੇ ਹੋ, ਪਾਕਿਸਤਾਨ ਦੇ ਨਜ਼ਦੀਕ ਹੋ, ਤੇ ਜ਼ਰੂਰ ਦੱਸੋ ਜੀ ਤੁਸੀਂ ਖੜਕੜ ਕਲਾ। ਉਹ ਮੈਨੂੰ ਪਤਾ ਭਗਤ ਸਿੰਘ ਦੀਆਂ ਕੁਝ ਨਿਸ਼ਾਨੀਆਂ ਉਧਰ ਹੈਗੀਆਂ ਨੇ ਅੱਜ ਵੀ, ਫੇਸਬੁੱਕ ਤੇ ਮੈਂ ਦੇਖਦਾ ਰਿਹਾ ਵਾਂ। ਦੂਜੀ ਗੱਲ ਸਰਬਜੀਤ, ਜਿੱਤ ਦੇ ਨਿਸ਼ਾਨ ਜਾਂਦੇ ਹਮੇਸ਼ਾ ਝੰਡੇ ਨਾਲ ਗੱਡੇ ਜਾਂਦੇ ਨੇ, ਝੰਡੇ ਨਾਲ। ਜਦੋਂ ਕੋਈ ਬੰਦਾ ਜਿੱਥੇ ਜਾਂਦਾ ਵਸਦਾ ਨਾ, ਉਹ ਚਾਹੁੰਦਾ ਕਿ ਮੇਰਾ ਨਾਂ ਨਿਸ਼ਾਨ ਬਚਿਆ ਰਵੇ। ਹਮੇਸ਼ਾ ਮੋੜੀ ਗੱਡੀ ਜਾਂਦੀ ਸੀ ਪਿੰਡਾਂ ਦੀ। ਮੈਂ ਜਦੋਂ ਦਾ ਇਸ ਪਾਸੇ ਪਿਆ ਵਾਂ, ਆਪਣੇ ਪਿੰਡਾਂ ਦੀ ਕੀਤਾ ਪਤਾ ਸਤਾ, ਤਾਂ ਮੇਰੇ ਸਾਰੇ ਪਰਿਵਾਰ ਉਧਰੋਂ ਉੱਠ ਕੇ ਆਏ ਨੇ। ਮੇਰੀ ਵਾਈਫ ਦੇ ਨਾਨਕੇ ਆਏ ਨੇ ਉੱਠ ਕੇ, ਉਹ ਵੀ ਗੁਜਰਾਂਵਾਲਾ ਡਿਸਟ੍ਰਿਕਟ ਤੋਂ, ਢਪਈ ਅਮੀਰ ਸਿੰਘ। ਅੱਛਾ ਜੀ। ਤਾਂ ਮੈਂ ਉਹਨਾਂ ਦੀ ਖੋਜ ਕਰਦਾ ਇੱਕ ਦਿਨ ਮੈਂ ਗੂਗਲ ਅਰਥ ਤੋਂ ਲੱਭੇ, ਪਾਕਿਸਤਾਨ ਦੇ ਵਿੱਚ ਕਈ ਢਪਈਆਂ ਨੇ, ਅਮੀਰ ਸਿੰਘ, ਮਹਿਤਾਬ ਸਿੰਘ, ਪਤਾ ਨਹੀਂ ਕਿੰਨੇ ਨਾਵਾਂ ਦੀਆਂ ਢਪਈਆਂ ਹੀ ਨੇ ਪਾਕਿਸਤਾਨ 'ਚ, ਜਿਸ ਲਾਗੇ ਰਾਈਟ। ਅੱਛਾ, ਢਪਈਆਂ ਆਪਣੇ ਪੰਜਾਬ 'ਚ ਇੱਧਰ ਵੀ ਬਹੁਤ ਨੇ ਸਾਡੇ ਆਪਣੇ, ਪਰ ਨਾਵਾਂ ਨਾਲ ਨਹੀਂ, ਪਰ ਢਪਈ ਹੈਗੀਆਂ ਨੇ। ਮੈਨੂੰ ਭਗਤ ਮਾਨਸਾ ਕੋਲ ਢਪਈ ਪਿੰਡ ਹੈਗਾ। ਸੋ ਇਹ ਵੀ ਇੱਕ ਸੀ, ਮਤਲਬ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਜ਼ਗੀਰਾਂ ਦਿੱਤੀਆਂ ਜੇ ਕੋਈ ਚੰਗੇ ਕੰਮ ਕਰਦੇ ਸੀ, ਤਾਂ ਉੱਥੇ ਉਹਨਾਂ ਦੇ ਆਪਣੇ ਨਾਂ ਦੇ ਨਾਲ। ਅੱਛਾ, ਫਿਰ ਇੱਕ ਹੋਰ ਸੀ, ਗੋਤਾਂ ਦੇ ਨਾਲ ਪਿੰਡ ਵਸੇ ਨੇ। ਲੁਧਿਆਣੇ ਦੇ ਕੋਲ ਇੱਕ ਪਿੰਡ ਦਾ ਨਾਂ ਹੈ ਬਿਰਕ, ਉਹ ਬਿਰਕ ਗੋਤ ਦੇ ਨਾਂ ਸਾਰੇ ਸਾਡੇ। ਮੇਰੀ ਔਲਖ ਗੋਤ ਹੈ, ਮੋਗੇ ਕੋਲ ਪਿੰਡ ਦਾ ਨਾਂ ਔਲਖ, ਸਾਡੇ ਇੱਧਰ ਵੀ ਪਾਕਿਸਤਾਨ 'ਚ ਵੀ ਭਾਈ ਕੇ ਔਲਖ ਤੇ ਹੋਰ ਕਈ ਪਿੰਡਾਂ ਦੇ ਨਾਂ ਨੇ। ਸੋ ਦੂਜੀ ਗੱਲ, ਜਦੋਂ ਪਾਰਟੀਸ਼ਨ ਹੋਈ ਸਰਬਜੀਤ, ਉਦੋਂ ਕੀ ਹੋਇਆ ਕਿ ਲੋਕ ਉਧਰੋਂ ਉੱਠ ਕੇ ਆਏ, ਇਧਰੋਂ ਉੱਠ ਕੇ ਉਧਰ ਗਏ, ਤਾਂ ਲੋਕਾਂ ਨੇ ਇੱਕ ਸਿਰਫ ਸਨਮਾਨ ਵਜੋਂ ਆਪਣੇ ਪਿੰਡਾਂ ਦੇ ਜਾਂ ਆਪਣੇ ਸ਼ਹਿਰਾਂ ਦੇ ਨਾਵਾਂ ਨੂੰ, ਸਾਡੇ ਪਿੰਡ ਕਈ ਘਰ ਨੇ ਜਿਨ੍ਹਾਂ ਨੂੰ ਅਜੇ ਵੀ ਲੌਰੀਏ ਕਹਿੰਦੇ ਨੇ ਜੀ। ਸਾਡੇ ਮੇਰੀ ਮਾਸੀ ਦੇ ਸਾਰੇ ਜਿਹੜੇ ਨੇ ਲਾਣਾ, ਬੜਾ ਵੱਡਾ ਲਾਣਾ, ਉਹਨਾਂ ਨੂੰ ਚੂੜਖਾਣੀਆਂ ਕਹਿੰਦੇ ਨੇ, ਕਿਉਂਕਿ ਵਿਰਕ ਨੇ ਸਾਰੇ ਚੂੜਖਾਣੇ ਤੋਂ ਆਏ ਹੋਣਗੇ। ਸੋ ਅੱਜ ਵੀ ਉਹਨਾਂ ਦੀ ਹੱਲ ਚੂੜਖਾਣੀ ਹੈ।
ਉਹਨਾਂ ਨੂੰ ਕੋਈ ਵੀ ਵਿਰਕ ਨਹੀਂ ਕਹਿੰਦਾ, ਚੂੜਗਾਣੀਆਂ ਕਹਿਣਗੇ। ਅੱਛਾ ਜੀ, ਮਤਲਬ ਉਹ ਨਾਲ ਆਪਣੀ ਆਇਡੈਂਟੀਫਿਕੇਸ਼ਨ ਚੁੱਕੀ ਫਿਰਦੇ ਨੇ, ਅੱਜ ਵੀ ਲਾਈ ਫਿਰਦੇ ਨੇ, ਉਹ ਛੱਡਣ ਨੂੰ ਤਿਆਰ ਨਹੀਂ ਗੇ, ਕਿਉਂਕਿ ਉਹਨਾਂ ਨੂੰ ਅਜੇ ਵੀ ਬੜਾ ਮਾਣ ਹੈ ਚੂੜਕਾਣੀਏ ਹੋਣ ਦਾ, ਉਹਨਾਂ ਨੂੰ ਬੜਾ ਮਾਣ ਹੈ ਲਾਹੌਰੀਏ ਹੋਣ ਦਾ, ਸੰਧੂ ਨੇ ਲਾਹੌਰ ਤੋਂ। ਸੋ ਮੇਰਾ ਖਿਆਲ ਇਸੇ ਤਰ੍ਹਾਂ ਦੁਕਾਨਾਂ ਦੇ ਨਾਲ ਲੋਕਾਂ ਨੇ ਰੱਖ ਲਏ, ਫਿਰ ਕਈ ਪਿੰਡੀ ਦੇ ਛੋਲੇ ਜਾਂ ਕੁਲਚੇ, ਅੰਮ੍ਰਿਤਸਰੀਏ ਕੁਲਚੇ ਉਧਰ ਵੀ ਮਿਲਦੇ ਹੋਣਗੇ ਸ਼ਾਇਦ ਕਿਤੇ ਨਾ ਕਿਤੇ। ਜੀ ਬਿਲकुल, मेरा ख्याल है बहुत सारी ऐसी चीजें होती हैं ਜਿਹੜੀ ਕਿਸੇ ਇੱਕ ਸ਼ਹਿਰ ਦੇ ਨਾਂ ਤੋਂ ਮਸ਼ਹੂਰ ਹੋ ਜਾਂਦੀ ਹੈ, ਜਿਵੇਂ ਕਰਾਚੀ ਹਲਵਾ ਹੈ, ਉਹਨੂੰ ਕਰਾਚੀ ਹਲਵਾ ਕਹਿ ਕੇ ਵੇਚਿਆ ਜਾਂਦਾ, ਜੇ ਉਹਨੂੰ ਤੁਸੀਂ ਹੁਣ ਕਰਾਚੀ ਹਲਵੇ ਨੂੰ ਲੁਧਿਆਣਾ ਹਲਵਾ ਕਹਿ ਕੇ ਵੇਚੋਗੇ, ਸ਼ਾਇਦ ਉਹ ਸਵਾਦ ਹੀ ਉਹ ਨਾ ਹੋਵੇ ਜੋ ਕਰਾਚੀ ਹਲਵੇ ਦਾ ਹੈ। ਸੋ ਨਾ ਜਿਹੜੀ ਚੀਜ਼ਾਂ ਨੇ ਉਹ ਬਦਲ ਨਹੀਂ ਸਕਦੇ ਜੀ। ਸਰਬਜੀਤ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸੂਗਾ, ਤੁਹਾਡੇ ਦਿੱਲੀ ਤੁਹਾਡੇ ਨੇੜੇ, ਉੱਥੇ ਸਾਡੇ ਇੱਥੇ ਮੈਂ ਬੇ ਏਰੀਆ ਦੇ ਲਾਗੇ ਰਹਿਣਾ ਸੈਨ ਫਰਾਂਸਿਸਕੋ ਵੱਲ, ਤੇ ਸਾਡੇ ਇੱਥੋਂ ਫ੍ਰੈਜ਼ਨੋ ਨੂੰ ਜਾਓ ਨਾ, ਇੱਕ ਸਾਡੇ ਸੈਂਟਰਲ ਵੈਲੀ ਦਾ ਸ਼ਹਿਰ ਹੈ ਫ੍ਰੈਜ਼ਨੋ, ਸੁਣਿਆ ਹੋਏਗਾ ਤੁਸੀਂ। ਸੋ 99 ਤੇ ਫ੍ਰੀਵੇ ਦੇ ਉੱਤੇ ਇੱਕ ਦਿੱਲੀ ਹੈ ਸ਼ਹਿਰ, ਪਰ ਉਹਨੂੰ ਬੋਲਿਆ ਜਾਂਦਾ ਡੀਲ ਆਏ। ਸੋ ਦਿੱਲੀ ਸਪੈਲਿੰਗ ਸੇਮ ਨੇ, ਪਰ ਉਹ ਵੀ ਦਿੱਲੀ ਹੈ। ਅੱਛਾ, ਹੁਣ ਅਸੀਂ ਇੱਥੇ ਕੀ ਕੀਤਾ ਹੈ, ਅਸੀਂ ਇੱਥੇ ਆ ਕੇ ਸਾਡਾ ਜਿਉਂ ਲੋਕ ਵੱਧਦੇ ਜਾ ਰਹੇ ਨੇ, ਸਾਡੇ ਫਰੀਮਾਂਟ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਉਸ ਰੋਡ ਦਾ ਨਾਮ ਗੁਰਦੁਆਰਾ ਰੋਡ ਪੈ ਗਿਆ ਆਲਰੇਡੀ, ਮਤਲਬ ਕਾਗਜ਼ਾਂ 'ਚ ਪੱਕਾ ਹੋ ਗਿਆ। ਸੋ ਅਸੀਂ ਇੱਥੇ ਵੀ ਆਪਣੀਆਂ ਨਿਸ਼ਾਨੀਆਂ ਹੌਲੀ ਹੌਲੀ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤੁਸੀਂ ਥੋੜੇ ਜਿਹੇ ਪੈਸੇ ਲਾਓ, ਤੁਸੀਂ ਸਟਰੀਟ ਦਾ ਨਾਮ ਬਦਲ ਸਕਦੇ ਹੋ ਇੱਥੇ, ਤਾਂ ਲੋਕੀ ਉਹ ਲੈਣ ਲੱਗ ਗਏ ਨੇ ਲਾਹਾ। ਸੋ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਨੇ ਨਾ ਆਪਣੀ ਆਇਡੈਂਟੀਫਿਕੇਸ਼ਨ ਜਾਂ ਕਿਸੇ ਤਰੀਕੇ ਉਹ ਆਪਣੀ, ਮਤਲਬ ਅਸੀਂ ਉਸ ਚੀਜ਼ ਨੂੰ ਆਪਣੀ ਮਾਨਸਿਕ ਸੰਤੁਸ਼ਟੀ ਲਈ ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ, ਇਹਦੇ 'ਚ ਕੋਈ ਮਾੜੀ ਗੱਲ ਨਹੀਂ। ਤੇ ਜਿਹੜੇ ਨਾਮ ਬਦਲਨੇ ਨੇ ਉਹ ਇੱਕ ਵੱਖਰਾ ਵਿਸ਼ਾ, ਫਿਰ ਕਦੀ ਗੱਲ ਕਰਾਂਗੇ। ਖੈਰ, ਸਤਿ ਸ਼੍ਰੀ ਅਕਾਲ ਸਰਬਜੀਤ ਜੀ, ਜੇ ਕੋਈ ਗੱਲ ਆ ਦੱਸੋ ਜੀ। ਰਸ਼ਪਾਲ ਜੀ, ਇੱਕ ਦੋਸਤ ਨੇ ਹੁਣੇ ਦੱਸਿਆ ਹੈ ਕਿ ਸਰਦਾਰ ਭਗਤ ਸਿੰਘ ਦੇ ਪਿੰਡ ਦਾ ਨਾਂ ਉਹਨਾਂ ਨੇ ਦੱਸਿਆ ਕਿ ਜੀ, ਮੈਂ ਇੱਕ ਮਿੰਟ ਕਮੈਂਟ ਉੱਪਰ ਨਹੀਂ ਚਲਾ ਗਿਆ, ਮੈਂ ਕੁਇਕਲੀ ਪੜ੍ਹ ਦੇਣਾ ਜੀ। ਕਹਿੰਦੇ ਰਸ਼ਪਾਲ ਔਲਖ ਸਾਹਿਬ, ਸਰਦਾਰ ਭਗਤ ਸਿੰਘ ਦੇ ਪਿੰਡ ਦਾ ਨਾਂ 105 GB ਬੰਗਾ, ਤਹਿਸੀਲ ਜੜਾਂਵਾਲਾ, ਜ਼ਿਲ੍ਹਾ ਲਾਇਲਪੁਰ ਹੈ ਜੀ। ਬਿਲਕੁਲ ਬੰਗਾ, ਸੋ ਉਹਨਾਂ ਨੇ ਬੰਗਾ ਰੱਖ ਲਿਆ, ਖੜਕੜ ਕਲਾ ਨਹੀਂ ਬੰਗਾ, ਮੈਨੂੰ ਬੰਗਾ ਰੱਖਿਆ ਜੀ ਨਾ, ਪਰ ਕੋਈ ਨਾ ਕੋਈ ਆਇਡੈਂਟੀਫਿਕੇਸ਼ਨ ਹੈਗੀ ਸੀ ਉਹਨਾਂ ਦੀ। ਬਿਲਕੁਲ ਜੀ। ਸੋ ਬਹੁਤ ਸਾਰੇ ਦੋਸਤ ਇਹ ਗੱਲ ਅਸੀਂ ਵੀ ਮੰਨਦੇ ਸਾਂਝੀ ਕਰਦੇ ਹਾਂ ਕਿ ਲੋਕ ਆਪਣੇ ਪੁਰਾਣਾ ਪਿਛੋਕੜ ਨੂੰ ਪਿੱਛੇ ਨਹੀਂ ਛੱਡਣਾ ਚਾਹੁੰਦੇ। ਬਹੁਤ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਪਿਛੋਕੜ ਦੇ ਨਾਲ ਜੁੜੇ ਰਹੀਏ, ਕਿਸੇ ਵੀ ਤਰੀਕੇ ਅਸੀਂ ਆਪਣਾ ਉਸ ਨਾਂ ਨੂੰ ਅਸੀਂ ਛੱਡਣਾ ਚਾਹੁੰਦੇ। ਜਿਸ ਤਰ੍ਹਾਂ ਨਾਸਿਰ ਦੇ ਪਿੰਡ ਦਾ ਨਾਂ ਹੀ ਹੈ ਪੰਜਵੜ, 6 ਚੱਕ ਪੰਜਵੜ, ਉਹ ਪੰਜਵੜ ਪੁਰਾਣਾ ਪਿੰਡ ਉਹਨਾਂ ਦਾ ਹੈਗਾ ਵਾ, ਜਿਹੜਾ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ 'ਚ, ਉਹੀ ਨਾਂ ਉਹ ਆਪਣੇ ਨਾਲ ਲੈ ਕੇ ਗਏ ਨੇ, ਪੰਜਵੜ ਉਹਨਾਂ ਨੇ ਉੱਥੇ ਨਾਂ ਵਸਾਇਆ। ਪਿੰਡ ਵਿਦਾਵਾ ਜਿਹੜਾ ਵਸੇ ਉਹਦਾ ਨਾਂ ਵੀ ਪੰਜਵੜ ਹੈ। ਬਿਲਕੁਲ, ਬੜਾ ਮਸ਼ਹੂਰ ਪਿੰਡ ਹੈ ਜੀ। ਜੀ ਬਹੁਤ ਸ਼ੁਕਰ ਰਸ਼ਪਾਲ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਮੈਂ ਇਸ ਦੇ ਨਾਲ ਹੀ ਆਪਣੇ ਜੋ ਕਲੀਮ ਖੋਖਰ ਸਾਹਿਬ ਨੂੰ ਜੋੜਨਾ ਚਾਹੁੰਦਾ। ਕਲੀਮ ਖੋਖਰ ਸਾਹਿਬ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜੀ ਇਸ ਵਕਤ। ਤੇ ਕਲੀਮ ਸਾਹਿਬ, ਇਹ ਦੱਸੋ ਜੀ ਕਿ ਤੁਸੀਂ ਕਿਹੜੇ ਪਿੰਡ ਦੀ, ਕਿਹੜੇ ਸ਼ਹਿਰ ਦੀ ਗੱਲ ਕਰਨਾ ਚਾਹੁੰਦੇ ਹੋ, ਜਿਹੜਾ ਕਿ ਮੈਂ ਖਾਸ ਹੈ, ਜਿਹੜਾ ਦੋਵੇਂ ਪਾਸੇ ਹੈ ਜੀ? ਮੈਂ ਜੀ ਮੰਡੀ ਗੱਖੜ ਮੰਡੀ ਹੈ ਸਾਡੇ ਕੋਲ, ਉੱਥੇ ਤੇ ਉਹਦੀ ਗੱਲ ਕਰਨਾ ਚਾਹੁੰਦਾ। ਤੇ ਦੂਸਰੀ ਗੱਲ ਇਹ ਵੇ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਇੱਕ ਮੰਡੀ ਹੁੰਦੀ ਤੇ ਇੱਕ ਹੁੰਦਾ ਤਲਵੰਡੀ। ਤਲਵੰਡੀ ਕੀ ਕਿਉਂ? ਮੰਡੀ ਤੇ ਬੜੇ ਸ਼ਹਿਰਾਂ ਦੇ ਨਾਲ ਹੈ, ਤੇ ਤਲਵੰਡੀ ਸਾਡੇ ਕੋਲ ਇੱਕ ਤਲਵੰਡੀ ਰਾਹ ਵਾਲੀ ਬੜੀ ਮਸ਼ਹੂਰ ਜਗ੍ਹਾ ਹੈ, ਇੰਜੇ ਤਲਵੰਡੀ ਮੂਸਾ ਹਾਂ ਹੈ। ਤਲਵੰਡੀ ਕੀ ਚੀਜ਼ ਹੈ, ਇਹਦਾ ਤਾਂ ਕੁਝ ਪਤਾ ਹੈ ਤਾਂ ਦੱਸੋ ਜੀ। ਸੋ ਹਾਂਜੀ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਕੁਝ ਐਸੀ ਚੀਜ਼ਾਂ ਨੇ ਜਿਹੜੀ ਜਿਵੇਂ ਪੁਰਾਣਾ ਨਾਂ ਜਿਹੜਾ ਨਨਕਾਣਾ ਸਾਹਿਬ ਕੀ ਤਲਵੰਡੀ ਹੈ, ਜਾਂ ਤਲਵੰਡੀ ਕੁਝ 3-4 ਚੀਜ਼ਾਂ ਮੈਂ ਨਾਂ ਲੈਣਾ ਚਾਹਾਂਗਾ ਜਿਹੜੇ ਹੁੰਦੇ ਨੇ ਨਾਂ ਤਲਵੰਡੀ, ਜਾਂ ਕੋਟਲਾ, ਜਿੱਥੇ ਕਿਲਾ ਬਣਦਾ ਸੀ ਉੱਥੇ ਉਹਨੂੰ ਕੋਟਲਾ ਨਾਂ ਰੱਖ ਲਿਆ ਜਾਂਦਾ ਸੀ, ਜਾਂ ਖੁਰਦ, ਕਿਸੇ ਛੋਟਾ ਪਿੰਡ ਹੈ ਉਸ ਨਾਲ ਖੁਰਦ ਜੋੜ ਲਿਆ ਜਾਣਾ। ਤੇ ਉਹ ਇਹ ਪਿੰਡਾਂ ਦੀ ਆਈਡੈਂਟੀਫਿਕੇਸ਼ਨ ਸੀ। ਤਲਵੰਡੀ ਮੁਕੰਮਲ ਨਾਂ ਨਹੀਂ, ਤਲਵੰਡੀ ਅੱਧਾ ਨਾਂ ਹੈ। ਉਸੇ ਨਾਂ ਅੱਗੇ ਕਿ ਕਿਸ ਦੀ ਤਲਵੰਡੀ ਹੈ ਉਹ ਦੱਸਿਆ ਜਾਂਦਾ ਵੀ ਇਹ ਫਲਾਣੇ ਸ਼ਖਸ ਦੀ ਤਲਵੰਡੀ ਹੈ, ਉਹ ਤਲਵੰਡੀ ਅੱਧਾ ਨਾਂ ਹੈ ਜੀ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਇੰਜੀ ਗੱਲ ਹੈ। ਲੇਕਿਨ ਮੰਡੀ ਦਾ ਤੇ ਮਤਲਬ ਹੁੰਦਾ ਜਿੱਥੇ ਜ਼ਿਮੀਂਦਾਰ ਆ ਕੇ ਆਪਣੀ ਜਿੰਸ ਵੇਚ ਸਕਦੇ ਆ, ਕਣਕ ਸ਼ਨਕ ਬੋਝੇ, ਉਹ ਮੰਡੀ ਹੋ ਗਈ। ਤਲਵੰਡੀ ਕੀ ਹੈ, ਤਲਵੰਡੀ ਦੀ ਨਹੀਂ ਸਮਝ ਲੱਗੀ ਅੱਜ ਤੱਕ। ਔਰ ਸਾਡੇ ਇੱਥੇ ਪਾਕਿਸਤਾਨ ਪੰਜਾਬ ਵਿੱਚ ਕਾਫੀ ਜਗ੍ਹਾ ਦਾ ਨਾਂ ਤਲਵੰਡੀ ਫਲਾਣੀ, ਤਲਵੰਡੀ ਫਲਾਣੀ, ਇਹ ਨਹੀਂ ਗੱਲ ਦੀ ਅੱਜ ਤੱਕ ਸਮਝ ਲੱਗ ਸਕੀ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਇਹ ਦੱਸੇ। ਠੀਕ ਹੈ ਜੀ, ਅਸੀਂ ਸਮਝ ਆਉਂਦੀ ਹੈ ਨਾ ਕਿ ਜਿਹੜਾ ਸ਼ਹਿਰ ਛੋਟਾ ਜਿਹਾ ਹੁੰਦਾ ਸੀ, ਮੰਡੀ ਬਣ ਜਾਂਦਾ ਸੀ, ਉੱਥੇ ਲੋਕ ਆ ਕੇ ਆਪਣੀ ਜ਼ਿਮੀਂਦਾਰਾਂ ਕਣਕ ਸ਼ਨਕ ਜੋ ਵੀ ਚਾਵਲ ਸਾਰਾ ਵੇਚ ਜਾਂਦੇ ਹਨ, ਉਹ ਤੇ ਹੋ ਗਈ ਮੰਡੀ। ਲੇਕਿਨ ਤਲਵੰਡੀ ਕਾਫੀ, ਔਰ ਰਾਹ ਵਾਲੀ ਤਲਵੰਡੀ ਜਿਹੜੀ ਹੈ ਬੜੀ ਮਸ਼ਹੂਰ ਤਲਵੰਡੀ ਸੀ, ਔਰ ਉੱਥੇ ਬੜੇ ਵੱਡੇ ਸਰਦਾਰ ਸਨ। ਸਰਦਾਰ ਕੇਸਰ ਸਿੰਘ ਇਹਨਾਂ ਦਾ ਨਾਂ ਸੀ ਉਸ ਵੇਲੇ। ਮੇਰੀ ਵੀ ਕੋਈ ਹੈ ਉਮਰ 64-65 ਸਾਲ, ਲੇਕਿਨ ਉਸ ਵੇਲੇ ਉਹ ਬੜੇ ਮਸ਼ਹੂਰ ਹੁੰਦੇ ਹਨ ਉੱਥੇ, ਔਰ ਬੜੇ ਵੱਡੇ ਜ਼ਿਮੀਂਦਾਰ ਸਨ। ਉਹ ਉਹਨਾਂ ਕੋਈ ਤਲਵੰਡੀ ਉਹਨਾਂ ਦੇ ਨਾਂ ਤੋਂ ਵਜ੍ਹਾ ਤੋਂ ਪਤਾ ਨਹੀਂ ਕੀ ਵਜ੍ਹਾ ਸੀ।
ਇਹ ਨਹੀਂ ਸਮਝਦੇ ਜੀ। ਸੋ ਕਲੀਮ ਸਾਹਿਬ, ਮੈਂ ਕਮੈਂਟਸ ਪੜ੍ਹ ਰਿਹਾ, ਨਾਲ ਦੇ ਨਾਲ ਸਾਡੇ 2-3 ਦੋਸਤਾਂ ਨੇ ਇਸ ਡਿਸਕ੍ਰਿਪਸ਼ਨ ਦਿੱਤਾ ਹੈ ਜੀ, ਜਵਾਬ ਵੀ ਦਿੱਤਾ, ਮੈਂ ਤੁਹਾਨੂੰ ਨਾਲ ਦੇ ਨਾਲ ਪੜ੍ਹ ਦਿੰਦਾ ਜੀ, ਸ਼ਾਇਦ ਇਸ ਨਾਲ ਤੁਹਾਡਾ ਜਿਹੜੀ ਪ੍ਰੋਬਲਮ ਹੈ, ਜਿਹੜਾ ਤੁਹਾਡਾ ਸਵਾਲ ਹੈ, ਇਸ ਦਾ ਜਵਾਬ ਮਿਲ ਜਾਏਗਾ ਜੀ। ਕਮਲਦੀਪ ਸਿੰਘ ਦੱਸਦੇ ਨੇ ਤਲਵੰਡੀ ਦਾ ਮਤਲਬ ਹੁੰਦਾ ਹੈ ਕਿ ਕਸਬਾ ਜਾਂ ਟਾਊਨ। ਦੂਸਰੇ ਉਹ ਦੱਸਦੇ ਨੇ, ਫਿਰ ਉਸ ਤੋਂ ਅੱਗੇ ਤੇਜ ਸੰਧੂ ਸਾਹਿਬ ਨੇ ਵੀ ਕਿਹਾ ਜੀ, ਉਹਨਾਂ ਦੀ ਕਮੈਂਟ ਬਾਅਦ ਚ ਪੜ੍ਹਦਾ ਜੀ। ਇੱਕ ਹੋਰ ਦੋਸਤ ਨੇ ਦੱਸਿਆ ਕਿ ਤਲਵੰਡੀ ਜਿਹੜੇ ਰਾਜਪੂਤ ਲੋਕਾਂ ਨੇ ਜਿਹੜੇ ਸ਼ਹਿਰ ਵਸਾਏ, ਇੰਦਰਜੀਤ ਸਿੰਘ ਕਹਿੰਦੇ ਰਾਜਪੂਤ ਲੋਕਾਂ ਨੇ ਤਲਵੰਡੀ ਪਿੰਡ ਵਸਾਏ ਨੇ, ਜਿੱਥੇ ਰਾਜਪੂਤਾਂ ਦੀ ਬਹੁਤੀ ਵਸੋਂ ਸੀ, ਉਹਨਾਂ ਨੇ ਉਸ ਸ਼ਹਿਰ ਕਸਬੇ ਦੇ ਨਾਲ ਤਲਵੰਡੀ ਦੇ ਨਾਲ ਰੱਖਿਆ। ਕਿਉਂ ਰੱਖਿਆ, ਇਸ ਦਾ ਜਵਾਬ ਹਾਲੇ ਵੀ ਨਹੀਂ ਮਿਲਿਆ, ਪਰ ਇੱਥੇ ਤੱਕ ਪਹੁੰਚ ਗਏ ਕਿ ਕਸਬੇ ਦਾ ਜਿੱਥੇ ਕੋਈ ਵੱਡਾ ਕਸਬਾ ਸੀ ਉਸ ਨੂੰ ਤਲਵੰਡੀ ਕਹਿ ਦਿੱਤਾ ਜਾਂਦਾ ਸੀ, ਟਾਊਨ ਨੂੰ ਤਲਵੰਡੀ। ਹਾਂ ਠੀਕ, ਇਹ ਗੱਲ ਵੀ ਠੀਕ ਲੱਗਦੀ ਹੈ, ਲੇਕਿਨ ਮੈਨੂੰ ਥੋੜਾ ਜਿਹਾ, ਮੈਂ ਇਹਦਾ ਹਿਸਟਰੀ ਪੰਜਾਬ ਦੀ ਪੜ੍ਹ ਕੇ ਜਿਹੜਾ ਕੱਢਿਆ ਸੀ ਨਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਤਲਵੰਡੀ ਹੁੰਦੀ ਹੈ ਕਿ ਜਿੱਥੋਂ 3-4 ਰਸਤੇ ਨਿਕਲਦੇ ਹੋਣ, ਯਾਨੀ ਮੁਖਤਲਿਫ ਇਲਾਕਿਆਂ ਨੂੰ ਜਾਂਦੇ ਹੋਣ। ਇਹ ਜਿਹੜੀ ਤਲਵੰਡੀ ਰਾਹ ਵਾਲੀ ਸੀ ਨਾ, ਇੱਥੋਂ ਇੱਕ ਡਸਕਾ ਹੈ, ਬੜਾ ਮਸ਼ਹੂਰ ਜਗ੍ਹਾ, ਉੱਥੇ ਜਾਂਦਾ ਸੀ ਰਾਹ, ਗੁਜਰਾਲੇ ਜਾਂਦਾ ਸੀ, ਫਿਰ ਵਜ਼ੀਰਾਬਾਦ ਜਾਂਦਾ ਸੀ। ਇਹ 3-4 ਰਸਤੇ ਜਿਸ ਜਗ੍ਹਾ ਤੋਂ ਨਿਕਲਦੇ ਹੋਣ ਉਹਨੂੰ ਤਲਵੰਡੀ ਕਹਿੰਦੇ ਨੇ। ਪਤਾ ਨਹੀਂ ਇਹ ਸਹੀ ਹੈ ਕਿ ਨਹੀਂ, ਇਹ ਨਹੀਂ ਮੈਨੂੰ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਤਲਵੰਡੀ ਚੋਂ ਬਹੁਤ ਰਸਤੇ ਜਾ ਸਕਦੇ ਨੇ। ਤਲਵੰਡੀ ਦੇ ਜਿਹੜੀ ਨੇ ਆਮ ਤੌਰ ਤੇ ਇੱਕ ਹੋਰ ਦੋਸਤ ਨੇ ਕਿਹਾ ਜੀ ਤਲਵੰਡੀ ਵਿੱਚ 22 ਪਿੰਡ ਸੀ, ਇੱਕ ਜ਼ਿਕਰ ਕੀਤਾ। ਇਸ ਦੇ ਨਾਲ ਹੀ ਪੀਰਜ਼ਾਦਾ ਕਾਜ਼ਮੀ ਸਾਹਿਬ ਦੱਸ ਰਹੇ ਨੇ ਜੀ ਸਾਨੂੰ ਕਿ ਤਲਵੰਡੀ ਅਕਰ ਰਾਹੀ ਦਾ ਸਾਹਿਬ ਦਾ ਪਿੰਡ ਹੈ, ਤਲਵੰਡੀ ਇਨਾਇਤੁੱਲਾ ਖਾਨ ਬਾਜਵਾ, ਉਹਨਾਂ ਨੇ ਸਾਨੂੰ ਦੱਸਿਆ ਜੀ। ਸੋ ਬਹੁਤ ਸਾਰੇ ਦੋਸਤ ਤਲਵੰਡੀ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰ ਰਹੇ ਨੇ ਜੀ ਕਿ ਕਿਹੜੀ ਤਲਵੰਡੀ ਦਾ ਨਾਂ ਕਿਵੇਂ ਕਿਸ ਤਰ੍ਹਾਂ ਪਿਆ। ਇਹ ਬੜੀ ਇੰਟਰਸਟਿੰਗ ਗੱਲ ਹੈ ਜੀ। ਇੱਕ ਗੱਲ ਸਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਨਾਂ ਜਿਹੜੇ ਨੇ ਉਹ ਨਾ ਸਾਡੇ ਸਾਰਿਆਂ ਦੇ ਸਾਂਝੇ ਨਾਂ ਨੇ, ਨਾ ਸਾਡੇ ਤਵਾਰੀਖ ਦਾ, ਸਾਡੇ ਇਤਿਹਾਸ ਦਾ ਹਿੱਸਾ ਨੇ। ਜੇ ਅਸੀਂ ਇਹਨਾਂ ਨੂੰ ਭੁੱਲ ਜਾਵਾਂਗੇ, ਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਸਾਡੀ ਪਿਛੋਕੜ ਤੋਂ ਅਸੀਂ ਹੱਥ ਧੋ ਬੈਠਦੇ ਹਾਂ। ਨਬੀਲ ਅਕਰਮ ਸਾਹਿਬ ਨੇ ਪੁੱਛਿਆ ਰਾਮਗੜ੍ਹ ਜੀ, ਰਾਮਗੜ੍ਹ ਬਿਲਕੁਲ, ਰਾਮਗੜ੍ਹ ਤਾਂ ਇੰਡੀਆ ਵਿੱਚ ਮੇਰੇ ਖਿਆਲ ਇੱਕ ਤੋਂ ਕਈ ਜ਼ਿਆਦਾ ਪਿੰਡ ਨੇ, ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ। ਰਸ਼ਪਾਲ ਔਲਖ ਸਾਹਿਬ ਨੇ ਜ਼ਿਕਰ ਕੀਤਾ ਲਾਹੌਰੀ ਗੇਟ ਪਟਿਆਲਾ ਦਾ ਜੀ। ਅੱਛਾ ਜੀ, ਹਾਂ, ਵਰੁਣ ਅਰੋੜਾ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਹੀ ਜੀ, ਤਲਵੰਡੀ ਦਾ ਮਤਲਬ ਹੈ ਤਲ ਨੂੰ ਵੰਡਣਾ। ਇਹ ਜਗਦੀਸ਼ ਗੁਲਾਟੀ ਜੀ ਨੇ ਕਿਹਾ ਹੈ। ਵਰੁਣ ਅਰੋੜਾ ਜੀ ਕਹਿੰਦੇ ਤਲ ਦਾ ਮਤਲਬ ਹੈ ਪੌਂਡ, ਜਿਹੜੀ ਕਿ ਤਲਾਅ ਦੀ, ਕਿਸੇ ਤਰੀਕੇ ਤਲਾਅ ਦੇ ਨਾਲ ਵਸਾਏ ਗਏ ਪਿੰਡ, ਉੱਥੋਂ ਸ਼ਾਇਦ ਤਲਵੰਡੀ ਆਇਆ, ਉਹ ਨਾ ਬਣਿਆ। ਠੀਕ ਹੈ ਜੀ, ਅਸੀਂ ਇਸ ਚੌਧਰੀ ਫੈਸਲ ਸਾਹਿਬ ਨਾਲ ਜੁੜਦੇ ਹਾਂ। ਉਸ ਤੋਂ ਬਾਅਦ ਮੇਰੇ ਕੋਲ 9 ਦਿਨ ਵਿੱਚ ਨੇ ਨਾਗਪਾਲ ਸਾਹਿਬ ਨੇ, ਸ਼ਹਜ਼ਾਦ ਅਲੀ ਸਾਹਿਬ ਨੇ, ਅਹਿਮਦ ਸਾਹਿਬ ਨੇ, ਸਾਰਿਆਂ ਨਾਲ ਇੱਕ ਕਰਕੇ ਗੱਲ ਕਰਨੀ ਹੈ, ਪਰ ਮੈਂ ਪਹਿਲਾਂ ਚੌਧਰੀ ਫੈਸਲ ਸਾਹਿਬ ਨੂੰ ਨਾਲ ਜੋੜ ਰਿਹਾ ਜੀ। ਜੀ ਫੈਸਲ ਸਾਹਿਬ, ਕੀ ਹਾਲ ਹੈ ਜੀ? ਜਨਾਬ ਸ਼ੁਕਰ ਹੈ ਜੀ, ਤੁਸੀਂ ਸੁਣਾਓ, ਠੀਕ ਹੋ ਜੀ? ਬਹੁਤ ਵਧੀਆ ਜੀ। ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਚੌਧਰੀ ਫੈਸਲ ਸਾਹਿਬ, ਕਿਹੜੇ ਸ਼ਹਿਰ ਤੋਂ? ਜੀ ਮੈਂ ਕਸੂਰ ਦੇ ਸ਼ਹਿਰ ਪੱਤੋਕੀ ਤੋਂ ਗੱਲ ਕਰ ਰਿਹਾ। ਪੱਤੋਕੀ ਤੋਂ? ਅੱਛਾ, ਕਿਸ ਇਲਾਕੇ ਦੀ ਗੱਲ ਕਰਨਾ ਚਾਹੁੰਦੇ ਹੋ, ਕਿਸ ਸ਼ਹਿਰ ਦੀ ਗੱਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਨਾ ਇੰਡੀਆ ਵਰਗਾ ਹੈ? ਦੱਸੋ ਜੀ। ਜੀ ਸਾਡੇ ਬਿਲਕੁਲ ਨਾਲ ਪਿੰਡ ਹੈਗਾ ਘਰਿਆਲਾ ਵਲਟੋਇਆ, ਜੋ ਕਿ ਇੰਡੀਆ ਦੇ ਸ਼ਹਿਰ ਘਰਿਆਲਾ ਵਲਟੋਇਆ ਤੋਂ ਆਏ ਸੀ। ਉਹਨਾਂ ਆ ਕੇ ਇੱਥੇ ਵੀ ਉਹੀ ਨਾਂ ਰੱਖ ਲਿਆ। ਸਾਡੇ ਕੋਲ ਉਸ ਵਕਤ ਦੇ ਉਵੇਂ ਹੀ ਨਾਂ ਹੈਗੇ ਨੇ ਅਜੇ, ਕੋਟ ਅਰਜਨ, ਕੋਟ ਨਾਨਕ, ਕੋਟ ਆਪਣਾ ਜੰਬਰ ਵੀ ਹੈਗਾ ਸੀ ਇਸ ਇਲਾਕੇ ਦਾ, ਭਾਈ ਫੇਰੂ ਜੀ। ਉਸ ਇਲਾਕੇ ਦੇ ਉਵੇਂ ਜਿਵੇਂ ਛੋਟਾ ਨਨਕਾਣਾ ਹੈਗਾ ਸੀ, ਉਹ ਅੱਜ ਵੀ ਉਵੇਂ ਹੀ ਲੋਕ ਉਹਨੂੰ ਛੋਟਾ ਨਨਕਾਣਾ ਕਹਿੰਦੇ ਆ। ਅੱਛਾ ਜੀ, ਹਾਂ। ਸਾਡੇ ਬਹੁਤ ਖੂਬ ਜੀ। ਪਿੰਡ ਬੈੜਵਾਲ, ਜਿੰਦੀ ਤਾਰੀਖ ਨੂੰ ਮੈਂ ਅਜੇ ਤੱਕ ਨਹੀਂ ਸੁਣਿਆ ਕਿਸੇ ਕੋਲੋਂ ਕਿ ਰਾਜਕੌਰ ਹੈਗੀ ਸੀ ਤੁਹਾਡੀ। ਅਸੀਂ ਤਾਂ ਉਸ ਹਿਸਟਰੀ ਨੂੰ ਜ਼ਿਆਦਾ ਨਹੀਂ ਜਾਣਦੇ, ਤੇ ਉਹ ਇੱਥੋਂ ਦੀ ਪੈਦਾਇਸ਼ ਸੀ ਉਹਦੀ, ਬੈੜਵਾਲ ਦੀ ਜੀ। ਰਾਜਾ ਰਣਜੀਤ ਸਿੰਘ ਇੱਥੋਂ ਤੀਕਰ ਆਇਆ ਸਾਡੇ ਇਲਾਕੇ ਤੀਕਰ, ਨੱਕੇ ਦੇ ਸਰਦਾਰ ਹੈਗੇ ਸੀ, ਨਕਈ ਤੀਕਰ ਜੀ। ਸੋ ਜਿਹੜੀ ਤੁਹਾਡੀ ਗੱਲ ਹੈ ਬਿਲਕੁਲ ਸਹੀ ਹੈ ਜੀ। ਪੁਰਾਣੇ ਜਿਹੜੇ ਸ਼ਹਿਰਾਂ ਦੇ ਨਾਂ ਸਨ, ਅਸੀਂ ਉਹਨਾਂ ਨੂੰ ਨਾਲ ਜਿਉਂਦੇ ਰੱਖਣ ਲਈ ਕੁਝ ਨੂੰ ਜੋੜਿਆ, ਕੁਝ ਹੋਰ ਵਜ੍ਹਾ ਕਰਕੇ, ਵਜੂਹਾਤ ਸਨ, ਜਿਸ ਕਰਕੇ ਇੱਕੋ ਵਰਗੇ 2 ਜਾਂ 3 ਨਾਂ ਬਣੇ। ਇਹ ਬੜੀ ਇੰਟਰਸਟਿੰਗ ਗੱਲ ਸੀ ਕਿ ਅੱਜ ਵੀ ਉਹ ਨਾਂ ਉਸੇ ਤਰ੍ਹਾਂ, ਉਸੇ ਅਦਬ, ਉਸੇ ਸਤਿਕਾਰ ਦੇ ਨਾਲ, ਉਸੇ ਰਿਸਪੈਕਟ ਦੇ ਨਾਲ ਅਸੀਂ ਲੈ ਰਹੇ ਹਾਂ, ਬਣਾ ਰਹੇ ਹਾਂ। ਲਾਈਨ ਦਾ ਮੈਨੂੰ ਲੱਗਦਾ ਸਾਹਿਬ ਤੁਹਾਡੀ ਡ੍ਰੌਪ ਹੋ ਗਈ, ਪਰ ਮੈਂ ਨਾਲ ਅਗਲੇ ਦੋਸਤ ਨੂੰ ਜੋੜਨਾ ਚਾਹੁੰਦਾ। ਅਹਿਮਦ ਸਾਹਿਬ ਨੂੰ ਜੋੜ ਰਹੇ ਜੀ। ਕੀ ਹਾਲ ਹੈ ਜੀ? अस्सलाम वालेकुम। वालेकुम अस्सलाम सर, की हाल चाल है जी? हाँ जी, अल्हम्दुलिल्लाह, मालिक दा करम। तुसी ठीक, खैरियत जी? अच्छा जी, अहमद कटारे साहब, वैसे तो बहुत ये अज का मौजू नहीं है, पर मैं एक क्विकली गल शेयर कर लवां उन्हां दोस्तां नाल ਜਿਹੜੇ ਹਮੇਸ਼ਾ ਪੁੱਛਦੇ ਨੇ ਕਿ
ਇਹ ਵੀ ਕੀ ਇਹ ਗੋਤ ਇੰਡੀਆ ਵਿੱਚ ਹੈ ਜਾਂ ਨਹੀਂ ਹੈ। ਕਟਾਰੀਆ ਵੀ ਉਹਨਾਂ ਗੋਤਾਂ ਵਿੱਚ ਜੋ ਆਮ ਤੌਰ ਤੇ ਸਾਡੇ ਕੋਲ ਮੁਲਤਾਨ ਤੋਂ ਆਏ ਜੋ ਲੋਕ ਨੇ, ਉਹਨਾਂ ਲੋਕ ਮੁਲਤਾਨ ਤੋਂ ਉੱਪਰ ਤੋਂ ਇਲਾਕੇ ਤੋਂ ਜੋ ਆਏ ਨੇ, ਉਹਨਾਂ ਦੇ ਹਿੰਦੂ ਪਰਿਵਾਰਾਂ ਦੇ ਵਿੱਚ ਤੇ ਸ਼ਾਇਦ ਕੁਝ ਸਿੱਖ ਪਰਿਵਾਰਾਂ ਵਿੱਚ ਕਟਾਰੀਆ ਗੋਤ ਅਜੇ ਵੀ ਹੈ। ਜੀ ਜੀ ਬਿਲਕੁਲ ਬਿਲकुल जी मैं कल भी कोशिश करता रहा कि तुहाडे नाल जुड़ सकां, लेकिन अनफॉर्चुनेटली मैं नहीं जुड़ सकिया। मैं तुहानूं दसदा चला कि मैं साडा पुराना जिला गुरदासपुर तहसील शकरगढ़ सी, और उस तो बाद वो जिला सियालकोट बन गया तहसील ओदी। जिथे तक कटारिया बेसिकली कटारो राज मल तो चले आ, और 1299 ਦੇ ਵਿੱਚ ਇਹ बेसिकली जट सन, और 1299 ਦੇ ਵਿੱਚ ਜਿਹੜਾ ਨਾ ਇਹ ਜਦੋਂ ਉਸ ਤੋਂ ਬਾਅਦ ਜਿਹੜਾ ਨਾ ਪਾਣੀਪਤ ਦੀ ਲੜਾਈ ਜਦੋਂ ਹੋਈ ਹੈ, ਉਦੋਂ ਇਹ ਬਕਾਇਦਾ ਤੌਰ ਤੇ ਸਾਹਮਣੇ ਆਇਆ ਨਾ 1526 ਦੇ ਵਿੱਚ। ਔਰ ਇਹਨਾਂ ਦਾ ਜਿਹੜਾ origin ਹੈ ਉਹ ਬੇਸਿਕ ਜਿਹੜਾ origin ਹੈ ਉਹ ਜੰਮੂ ਹੈ। ਔਰ ਉਥੋਂ ਬਾਅਦ ਦੇ ਵਿੱਚ ਜਿਹੜਾ ਨਾ ਇਹ 1700 ਕੁਛ ਦੇ ਵਿੱਚ ਬੇਸਿਕਲੀ ਇਹ ਜ਼ਿਲ੍ਹਾ ਪੂੰਛ ਦੇ ਵਿੱਚ ਜਿਹੜਾ ਨਾ 1724 ਤੋਂ ਲੈ ਕੇ 1799 ਤੱਕ ਉੱਥੇ ਹਕੂਮਤ ਕਰਦੇ ਰਿਹਾ ਸੋਹਰ ਰਾਜ ਕਟਾਰੀਆ। बेसिकली राजा ਜਿਹੜਾ ਨਾਮ ਦਿੱਤਾ ਹੋਇਆ ਉਹ ਇਹਨਾਂ ਦਾ ਦਿੱਤਾ ਹੋਇਆ। ਅੱਛਾ ਜੀ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਹਕੂਮਤ ਛੱਡੀ ਹੈ, ਫਿਰ ਮੈਦਾਨੀ ਇਲਾਕਿਆਂ ਵੱਲ ਨਿਕਲੇ ਆ ਜ਼ਿਆਦਾਤਰ ਨਾ। ਇਹ ਜ਼ਿਆਦਾਤਰ ਤੁਹਾਨੂੰ ਮਿਲਣਗੇ ਪੰਜਾਬ ਦੇ ਏਰੀਆ ਦੇ ਵਿੱਚ ਮੋਸਟਲੀ, ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸੇ ਹੱਦ ਤੱਕ ਮਿਲਣਗੇ, ਜਿੱਥੇ ਸ਼ਿਵਾਲਿਕ ਦੀਆਂ ਪਹਾੜੀਆਂ ਖਤਮ ਹੋ ਰਹੀਆਂ ਹੋਣਗੀਆਂ ਤੁਹਾਨੂੰ ਉਸ ਜਗ੍ਹਾ ਤੇ ਮਿਲਣਗੇ। ਬੇਸਿਕਲੀ ਜਦੋਂ ਸਾਡੇ ਵੱਡੇ ਨਿਕਲੇ ਸੀ ਉਹ ਉੱਥੋਂ ਆ ਕੇ ਸ਼ੱਕਰਗੜ੍ਹ ਵਸੇ ਸੀ, ਜੰਮੂ ਤੋਂ ਆ ਕੇ। ਔਰ ਜਦੋਂ ਜੰਮੂ ਦੇ ਵਿੱਚੋਂ, ਕਿਉਂਕਿ ਸ਼ੱਕਰਗੜ੍ਹ ਤੋਂ ਜੰਮੂ ਬਹੁਤ ਕਰੀਬ ਹੈ, ਅਗਰ ਮਤਲਬ ਕਿ ਬਾਰਡਰ ਲਾਈਨ ਨਾ ਹੋਵੇ ਤੇ 14 ਕਿਲੋਮੀਟਰ ਹੈ ਸਾਡਾ ਜਿਹੜਾ ਅਬਾਈ ਪਿੰਡ ਸੀ ਉੱਥੋਂ। ਅੱਛਾ ਜੀ। ਤੇ ਕਟਾਰੀਆ ਬੇਸਿਕਲੀ ਜਿਹੜਾ ਨਾ ਜੱਟ ਫੈਮਿਲੀ ਤੋਂ ਨੇ, ਔਰ ਇਹ ਬਹੁਤ ਘੱਟ ਤਾਦਾਦ ਦੇ ਵਿੱਚ ਮੌਜੂਦ ਨੇ, ਕਿਉਂਕਿ ਕਟਾਰੋ ਰਾਜ ਮਲ ਤੋਂ ਇਹਨਾਂ ਨੇ ਆਪਣਾ ਨਾਂ ਲਿਆ ਸੀ 1299 ਦੇ ਵਿੱਚ। ਜੰਮੂ ਇਹਨਾਂ ਦਾ origin ਆ, ਔਰ ਮੁਲਤਾਨ ਤੋਂ ਜਿਹੜੇ ਉੱਥੇ ਜਾ ਕੇ ਵਸੇ ਆ ਉਹ ਮੋਸਟਲੀ ਸਾਡੇ ਕੋਲ ਹਿੰਦੂ ਜਾਂ ਸਿੱਖ ਫੈਮਿਲੀ ਤੋਂ ਸਨ। ਔਰ ਮੇਰਾ ਕੋਈ 1-2 ਦਫਾ ਚੱਕਰ ਲੱਗਾ ਜਿਹੜਾ ਨਾ, ਔਰ ਬਹੁਤ ਵਧੀਆ ਲੱਗਿਆ। ਜ਼ਿਆਦਾਤਰ ਹੁਸ਼ਿਆਰਪੁਰ ਨਵਾਂ ਸ਼ਹਿਰ ਉੱਥੇ ਆਬਾਦ ਆ ਹੁਣ ਜ਼ਿਆਦਾਤਰ ਨਾ। ਅੱਛਾ ਜੀ। ਹਾਂਜੀ। ਔਰ ਸਰ ਮੈਂ ਟੌਪਿਕ ਤੁਹਾਡਾ ਡੇਲੀ ਬੜਾ ਜਿਹੜਾ ਨਾ ਮਜ਼ੇਦਾਰ ਹੁੰਦਾ ਹੈ, ਲੇਕਿਨ ਕੋਸ਼ਿਸ਼ ਕਰੀਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੁਣ ਸਕੀਏ, ਔਰ ਆਪਣੇ ਅੰਦਰ ਜਿਹੜਾ ਨਾ ਕੋਈ ਐਸਾ ਨੌਲੇਜ ਸਾਡੇ ਕੋਲ ਆ ਜਾਏ ਕਿ ਜਿਹੜਾ ਨਾ ਅਸੀਂ ਕੱਲ ਨੂੰ ਉਸ ਟੌਪਿਕ ਦੇ ਉੱਤੇ ਜ਼ਿਆਦਾ ਮਜ਼ਬੂਤ ਹੋ ਕੇ ਗੱਲ ਕਰ ਸਕੀਏ। ਬੇਸਿਕਲੀ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਬੜਾ ਹੀ ਖੂਬਸੂਰਤ ਆ। ਮੈਂ ਕਾਫੀ ਦੇਰ ਤੋਂ ਇਹਦੇ ਤੇ ਰਿਸਰਚ ਕਰ ਰਿਹਾ ਸਾਂ ਕਿ ਯਾਰ ਇਹ ਕਿਸ ਤਰ੍ਹਾਂ, ਔਰ ਬੇਸਿਕਲੀ ਜਿਹੜਾ ਪੰਜਾਬੀ origin ਹੈ ਉਹ ਤੇ 500-600 ਸਾਲ ਤੋਂ ਬਹੁਤ ਗੂੜਾ ਹੋ ਗਿਆ ਹੋਇਆ। ਬਾਕੀ ਇੰਨੇ ਗੂੜੇ origin ਮੈਂ ਵੇਖੇ ਨਹੀਂ, ਇੰਡੀਆ 'ਚ ਵੀ ਪਾਕਿਸਤਾਨ ਦੇ ਵਿੱਚ ਵੀ। ਔਰ ਜਿੱਥੇ ਤੱਕ ਗੱਲ ਹੈ ਕਿ ਅਸੀਂ ਜਿਹੜੇ ਸ਼ਹਿਰਾਂ ਦੇ ਨਾਮ ਹਨ, ਉਹ ਸ਼ਹਿਰਾਂ ਦੇ ਨਾਮ ਇਸ ਤਰ੍ਹਾਂ ਹੋਇਆ ਕਿ ਮੋਸਟਲੀ ਜਿਹੜਾ ਬੰਦਾ ਆਪਣੀ ਜਗ੍ਹਾ ਤੋਂ ਮਾਈਗ੍ਰੇਟ ਕਰਕੇ ਦੂਸਰੀ ਜਗ੍ਹਾ ਤੇ ਗਿਆ, ਉਹ ਚਾਹੁੰਦਾ ਸੀਗਾ ਕਿ ਉਹ ਆਪਣਾ ਪੁਰਾਣਾ ਨਾਮ ਨਾ ਛੱਡੇ ਜੀ। ਜਿੱਥੇ ਮੈਂ ਥੋੜਾ ਜਿਹਾ ਇਹਨੂੰ ਤੁਹਾਨੂੰ ਵਾਜ਼ੇ ਕਰਦਾ ਚੱਲਾਂ ਕਿ ਸ਼ੱਕਰਗੜ੍ਹ ਜਿਹੜੀ ਤਹਿਸੀਲ ਹੈ ਉਹਦੇ ਵਿੱਚ ਇੱਕ ਇਲਾਕਾ ਜਿਹਨੂੰ ਦੀਨਪੁਰ ਕਹਿੰਦੇ ਆ, ਅੱਜ ਕੱਲ ਉਹ ਸ਼ੱਕਰਗੜ੍ਹ ਤਹਿਸੀਲ ਦਾ ਹਿੱਸਾ। ਬੇਸਿਕਲੀ ਇਹ ਚੱਲੇ ਸਨ ਜਦੋਂ ਜੰਮੂ ਤੋਂ ਨਿਕਲੇ ਸਨ, ਉਸ ਜਗ੍ਹਾ ਦਾ ਨਾਮ ਦੀਨਪੁਰ ਸੀ। ਉੱਥੋਂ ਜਦੋਂ ਇੱਥੇ ਨਾਮ ਲੈ ਕੇ ਆਏ, ਔਰ ਇਹ ਫੈਮਿਲੀ ਜ਼ਿਆਦਾ ਦੇਰ ਠਹਿਰੀ ਨਹੀਂ ਇੱਥੇ ਸ਼ੱਕਰਗੜ੍ਹ ਨਾ, ਔਰ ਜ਼ਿਆਦਾਤਰ ਜਿਹੜਾ ਨਾ ਕੋਈ ਲਾਹੌਰ ਮਾਈਗ੍ਰੇਟ ਕਰ ਗਏ, ਔਰ ਜਿਹੜਾ ਨਾ ਕੁਝ ਜਿਹੜਾ ਫੈਸਲਾਬਾਦ ਮਾਈਗ੍ਰੇਟ ਕਰ ਗਏ। 3 ਜਿਹੜਾ ਨਾ ਪਿੰਡ ਇਸ ਟਾਈਮ ਫੈਸਲਾਬਾਦ 152D ਦੇ ਨਾਲ ਜਿਹੜਾ ਨਾ ਦੀਨਪੁਰ ਦੇ ਨਾਂ ਤੋਂ ਆ, ਔਰ ਲਾਹੌਰ ਬੇਸਿਕਲੀ ਜਿੱਥੇ ਮੇਰੀ ਰਿਹਾਇਸ਼ ਹੈ ਹੁਣ ਤਕਰੀਬਨ 47 ਤੋਂ ਰਿਹਾਇਸ਼ ਇੱਥੇ ਹੈ। ਔਰ ਇੱਥੇ ਵੀ ਜਿਹੜਾ ਇੱਕ ਇਲਾਕਾ ਸੀ ਉਹਦਾ ਨਾਂ ਦੀਨਪੁਰ ਹੀ ਹੋਇਆ। ਬੇਸਿਕਲੀ ਜਿਹੜਾ ਪੰਜਾਬੀ ਹੈ ਨਾ, ਇਹ ਕੋਸ਼ਿਸ਼ ਕਰਦਾ ਕਿ ਆਪਣੇ origin ਨੂੰ, ਆਪਣੇ ਪਿਓ ਦਾਦੇ ਨੂੰ, ਔਰ ਆਪਣੀ ਇਹ ਜਿਹੜੀ ਸੱਥ ਹੈ ਇਹਨੂੰ ਘੇਰ ਕੇ ਰੱਖੇ, ਆਪਣੇ ਨਾਲ ਰੱਖੇ। ਇਹ ਚਾਹੁੰਦੇ ਆ ਕਿ ਜਿਹੜਾ ਨਾ ਇਹਨਾਂ ਦਾ ਨਾਮ ਉੱਥੋਂ ਤੱਕ ਲਿਆ ਜਾਏ ਜਿੱਥੋਂ ਤੱਕ ਇਹਨਾਂ ਨੂੰ ਯਾਦ ਰਹੇ। ਜਿਵੇਂ ਅਸੀਂ ਆ ਕਿ ਅਸੀਂ ਆਪਣੀ ਫੈਮਿਲੀਜ਼ ਦੇ ਵਿੱਚ ਹੁਣ ਆਪਣੇ ਨਾਮ ਦੇ ਨਾਲ ਬਾਕਾਇਦਾ ਤੌਰ ਤੇ ਆਇਡੈਂਟੀਟੀ ਕਾਰਡ ਦੇ ਉੱਤੇ ਕਟਾਰੀਆ ਲਿਖਣਾ ਸ਼ੁਰੂ ਕਰਤਾ, ਠੀਕ ਹੈ। ਚੂੰਕਿ ਬਹੁਤ ਘੱਟ ਤਾਦਾਦ ਦੇ ਵਿੱਚ ਨਾ ਇਹਨਾਂ ਦੀ ਰੇਸ਼ੋ 1 ਲੱਖ ਤੋਂ ਜ਼ਿਆਦਾ ਨਹੀਂ ਹੈ ਪਾਕਿਸਤਾਨ ਇੰਡੀਆ ਦੇ ਵਿੱਚ, ਲੇਕਿਨ ਇਹ ਲਿਖਦੇ ਆ। ਹੁਣ ਜਿੱਥੇ ਜਿੱਥੇ ਵਸ ਰਹੇ ਆ ਉਸ ਜਗ੍ਹਾ ਦਾ ਨਾਮ ਜਿਹੜਾ ਨਾ ਕਟਾਰੀਆ ਜਾਂ ਇਸ ਤਰ੍ਹਾਂ ਦੂਸਰੀ ਇਹ ਕਿ ਜਿੱਥੇ ਇਸ ਟਾਈਮ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਮੌਜੂਦ ਹੈ, ਇਹ ਬੇਸਿਕਲੀ origin ਕਟਾਰੀਆਂ ਦਾ ਸੀ। ਔਰ ਇਸ ਜਗ੍ਹਾ ਦਾ ਨਾਮ ਪੁਰਾਣਾ ਨਾਮ ਇਹਦਾ ਕਟਾਰੀਆ ਵਿਲੇਜ ਸੀ। ਉਸ ਤੋਂ ਬਾਅਦ ਇਹਦਾ ਨਾਮ ਜਿਹੜਾ ਨਾ F9 ਨੂੰ ਇਹ ਇਲਾਕਾ ਦੇ ਦਿੱਤਾ ਗਿਆ। ਅੱਛਾ ਜੀ। ਔਰ ਤੁਸੀਂ ਜਿਹੜਾ ਕੰਮ ਕਰ ਰਹੇ ਆ, ਮੈਨੂੰ ਯਕੀਨ ਕਰੋ ਕਿ ਮੈਂ ਜਦੋਂ ਵੇਖ ਰਿਹਾ ਹੁੰਦਾ ਨਾ, ਮੈਂ ਮੋਸਟਲੀ ਜਿਹੜਾ ਨਾ ਅਫਤਾਰੀ ਤੋਂ ਬਾਅਦ ਹੁੰਦਾ ਇਸ ਤਰ੍ਹਾਂ ਕਿ ਯਾਰ ਕਦੀ ਟਰੈਵਲ ਹੀ ਕਰੀਦਾ ਵਾ ਜੀ। ਬੇਸਿਕਲੀ ਸੇਲਸ ਜਿਹੜਾ ਨਾ ਮੈਂ ਐਜ਼ ਐਨ ਡਿਪਟੀ ਮੈਨੇਜਰ ਜੌਬ ਕਰ ਰਿਹਾ ਵਾਂ, ਲੇਕਿਨ ਮਾਰਨਿੰਗ ਦੇ ਵਿੱਚ ਤੇ ਟਰੈਵਲ ਹੋ ਨਹੀਂ ਰਿਹਾ ਇਹਨਾਂ ਦਿਨਾਂ ਦੇ ਵਿੱਚ।
ਔਰ ਮੈਂ ਜਿਹੜਾ ਮੇਰਾ ਸਫ਼ਰ ਹੁੰਦਾ ਇਥੋਂ ਲਾਹੌਰ ਤੋਂ ਫੈਸਲਾਬਾਦ, ਗੁਜਰਾਂਵਾਲਾ, ਮੁਲਤਾਨ ਜਾਂ ਦੂਸਰੇ ਇਸਲਾਮਾਬਾਦ ਸਾਈਡ ਤੇ, ਉਹ ਮੈਂ ਤੁਹਾਨੂੰ ਵੇਖਦੇ ਕੱਢਦਾ ਵਾਂ। ਔਰ ਯਕੀਨ ਕਰੋ ਕਿ ਮੇਰੀ ਸੈਰੀ ਤੱਕ ਦਾ ਟਾਈਮ ਮੈਂ ਜਿਹੜੀ ਤੁਹਾਨੂੰ ਸੁਣ ਚੁੱਕਿਆ ਹੁੰਦਾ ਵਾਂ ਉਹੀ ਸੋਚਦਾ ਹੋਇਆ ਮੈਂ ਜਿਹੜਾ ਨਾ ਸੈਰੀ ਤੱਕ ਪਹੁੰਚ ਜਾਂਦਾ ਵਾਂ। ਕਟਾਰੀਆ ਸਾਹਿਬ ਤੁਸੀਂ ਬਹੁਤ ਹੀ ਵਧੀਆ ਮਾਲੂਮਾਤ ਦਿੱਤੀਆਂ ਨੇ, ਬਹੁਤ ਖੂਬ ਤੁਸੀਂ ਮਾਲੂਮਾਤ ਦਿੱਤੀਆਂ ਨੇ। ਬੜੀ ਇੰਟਰਸਟਿੰਗ ਗੱਲ ਹੈ ਕਿ ਤੁਸੀਂ ਜਿਹੜਾ ਕਟਾਰੀਆ ਦੀ ਜਿਹੜੀ ਤੁਸੀਂ ਹਿਸਟਰੀ ਦੱਸੀ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਾ ਵੀ ਨਾ ਹੋਵੇ। ਬੜੀ ਇੰਟਰਸਟਿੰਗ ਗੱਲ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਕਟਾਰੀਆ ਆਪਣੇ ਆਪ ਨੂੰ ਪੰਡਤ ਵੀ ਕਹਿੰਦੇ ਨੇ, ਬਹੁਤ ਸਾਰੇ ਆਪਣੇ ਨੂੰ ਅਰੋੜਾ ਕਹਿੰਦੇ ਨੇ। ਜਿਸ ਤਰ੍ਹਾਂ ਤੁਸੀਂ ਕਿ ਕਟਾਰੀਆ ਜੱਟ ਨੇ, ਕੁਝ ਇੱਕ ਦੋਸਤ ਨੇ ਹੁਣੇ ਥੋੜੀ ਦੇਰ ਪਹਿਲਾਂ ਕਮੈਂਟ ਪਾਇਆ ਕਹਿੰਦੀ ਕਟਾਰੀਆ ਗੁੱਜਰ ਨੇ। ਭਾਵੇਂ ਉਹ ਗੁੱਜਰ ਨੇ, ਜੱਟ ਨੇ, ਪੰਡਤ ਨੇ, ਕੁਝ ਵੀ ਨੇ, ਪਰ ਇੱਕ ਹਿਸਟਰੀ ਨੂੰ ਸਾਂਭ ਲੈਣਾ ਕਿ ਸਾਡੀ ਹਿਸਟਰੀ ਕਿੱਥੋਂ ਆਇਆ, ਅਸੀਂ ਕਿੱਥੋਂ ਆਏ ਆ, ਸਾਡੇ ਵੱਡੇ ਕੌਣ ਸਨ, ਉਸ ਨੂੰ ਉਹਦੀ ਖੋਜ ਕਰਨਾ, ਉਸ ਤੇ ਪਹੁੰਚਣਾ ਬੜੀ ਵੱਡੀ ਗੱਲ ਹੈ। ਤੇ ਤਾਂ ਕਿ ਜਿੰਨੇ ਦਿਨ ਅਸੀਂ ਜਿਉਂਦੇ ਆ, ਸਾਡੇ ਬੱਚੇ ਜਿਉਂਦੇ ਨੇ, ਕੋਈ ਸਾਡੀ ਜਿਹੜਾ ਤਵਾਰੀਖ ਹੈ ਉਹ ਜਿਉਂਦੀ ਰਹੇ, ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ। ਤੇ ਤੁਸੀਂ ਮੇਰੇ ਖਿਆਲ ਕਟਾਰੀਆ, ਬਹੁਤ ਸਾਰੇ ਕਟਾਰੀਆ ਦੋਸਤਾਂ ਨੂੰ ਵੀ ਉਹਨਾਂ ਦੇ ਬਾਰੇ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਜੀ। ਸੋ ਅਹਿਮਦ ਸਾਹਿਬ ਬਹੁਤ ਸ਼ੁਕਰੀਆ। ਸਰਦਾਰ ਜੀ ਅਗਰ ਇਜਾਜ਼ਤ ਦਿਓ ਤਾਂ ਮੈਂ ਇੱਕ ਗੱਲ ਐਡ ਕਰਦਾ ਜਾਵਾਂ ਜੀ। ਜ਼ਰੂਰ 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 ਜੀ। ਬੇਸਿਕਲੀ ਮੇਰੇ ਬਹੁਤ ਜ਼ਿਆਦਾ ਜਿਹੜਾ ਨਾ ਕਟਾਰੀ ਜਿਹੜੇ ਮਿਲਦੇ ਆ ਉਹ ਜ਼ਿਆਦਾਤਰ ਪਾਕਿਸਤਾਨ ਦੇ ਵਿੱਚ ਔਰ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੁੱਜਰ ਹੀ ਕਹਾਉਂਦੇ ਆ। ਔਰ ਮੈਂ ਜਿਹੜਾ ਨਾ ਇਹਨੂੰ ਥੋੜਾ ਜਿਹਾ ਕਲੈਰੀਫਾਈ ਇਸ ਤਰ੍ਹਾਂ ਕਰਦਾ ਜਾਵਾਂ ਕਿ ਜਿਹੜਾ ਨਾ ਇੱਕ ਗੁੱਜਰ ਫੋਰਸ ਬਣੀ ਸੀ ਜਿਸ ਨੇ ਜਿਹੜਾ ਨਾ ਇੱਕ ਜੰਗ ਲੜੀ ਸੀ ਗੁੱਜਰ ਫੋਰਸ ਦੇ ਨਾਮ ਤੋਂ। ਸ਼ਾਇਦ ਤੁਸੀਂ ਵੀ ਪੜ੍ਹਿਆ ਹੋਏ ਕਿ ਇੱਕ 70 ਕਬੀਲੇ ਐਸੇ ਸਨ ਕਿ ਉਹਨਾਂ ਕਬੀਲਿਆਂ ਨੇ ਜੁਆਇਨ ਕੀਤਾ ਸੀ ਗੁੱਜਰ ਫੋਰਸ ਨੂੰ, ਔਰ ਉਹ 70 ਜੱਟ ਕਬੀਲੇ ਸਨ। ਅੱਛਾ ਜੀ, ਠੀਕ ਹੈ। ਉਹ ਜਿਹੜੇ 70 ਜੱਟ ਕਬੀਲੇ ਸਨ, ਉਹਨਾਂ ਨੇ ਜਦੋਂ ਗੁੱਜਰ ਫੋਰਸ ਨੂੰ ਜੁਆਇਨ ਕੀਤਾ ਤੇ ਬਾਅਦ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਗੁੱਜਰ ਕਹਿਣਾ ਸ਼ੁਰੂ ਕਰਤਾ ਜਾਂ ਉਹਨਾਂ ਨੇ ਗੁੱਜਰ ਕਹਾਉਣਾ ਸ਼ੁਰੂ ਕਰਤਾ। ਔਰ ਇਹ ਤੁਸੀਂ ਵੇਖੋਗੇ ਕਿ ਇਹ ਰਾਠੌਰ ਵੀ ਕੁਝ ਲੋਕ ਆਪਣੇ ਆਪ ਨੂੰ ਕਟਾਰੀਆ ਕਹਾਉਣਗੇ। ਔਰ ਤੁਹਾਡੇ ਇੰਡੀਆ ਦੇ ਵਿੱਚ ਹਰਿਆਣਾ ਦੇ ਵਿੱਚ ਬੜਾ ਮਸ਼ਹੂਰ ਇੱਕ ਬੋਬੀ ਕਟਾਰੀਆ ਜੀ, ਬੋਬੀ ਕਟਾਰੀਆ ਆਪਣੇ ਆਪ ਨੂੰ ਜੱਟ ਹੀ ਕਹਾਉਂਦਾ, ਕਿਉਂਕਿ ਉਹ ਬੇਸਿਕਲੀ ਉੱਥੇ ਹੀ ਰਹਿ ਰਿਹਾ ਜਿੱਥੇ ਇਹ ਨਿਕਲੇ ਸਨ। ਔਰ ਜ਼ਿਆਦਾਤਰ ਜਦੋਂ ਇਹਨਾਂ ਨੇ ਗੁੱਜਰ ਫੋਰਸ ਨੂੰ ਜੁਆਇਨ ਕੀਤੀ, ਇਹਨਾਂ ਨੇ ਸ਼ਾਦੀਆਂ ਗੁੱਜਰਾਂ ਦੇ ਵਿੱਚ ਕਰਨਾ ਸ਼ੁਰੂ ਕਰਤੀਆਂ। ਜੰਮੂ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਜੰਮੂ ਇਹਨਾਂ ਦਾ ਓਰੀਜਨ ਸੀ। ਜਦੋਂ ਜੰਮੂ ਦੇ ਵਿੱਚ ਇਹਨਾਂ ਨੇ ਗੁੱਜਰਾਂ ਦੇ ਵਿੱਚ ਸ਼ਾਦੀਆਂ ਕਰਨਾ ਸ਼ੁਰੂ ਕੀਤੀਆਂ ਔਰ ਦੂਸਰੇ ਭਾਈ ਨੇ ਰਾਜਪੂਤਾਂ ਦੇ ਵਿੱਚ ਸ਼ਾਦੀਆਂ ਕਰਨਾ ਸ਼ੁਰੂ ਕੀਤੀਆਂ। ਔਰ ਕੁਝ ਨੇ ਆਪਣੇ ਆਪ ਨੂੰ ਕਟਾਰੀਆਂ ਨੇ ਰਾਜਪੂਤ ਕਹਾਉਣਾ ਸ਼ੁਰੂ ਕਰਤਾ, ਕੁਝ ਨੇ ਆਪਣੇ ਆਪ ਨੂੰ ਗੁੱਜਰ ਕਹਾਉਣਾ ਸ਼ੁਰੂ ਕਰਤਾ। ਲੇਕਿਨ ਮੈਂ ਅਕਸਰ ਆਪਣੇ ਦੋਸਤਾਂ ਨਾਲ ਜਾਂ ਰਿਲੇਟਿਵਸ ਦੇ ਨਾਲ ਗੱਲ ਕਰਦਾ ਹੁੰਦਾ, ਮੈਂ ਕਿਹਾ ਯਾਰ ਆਦਤਾਂ ਵੇਖ ਲਓ ਕਿਹਦੇ ਵਰਗੀਆਂ, ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕੌਣ ਹੋ। ਦੇਖੋ ਜੀ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਤੇ ਕਟਾਰੀ ਸਾਹਿਬ ਇੱਕ ਵਾਰ ਫਿਰ ਗੱਲ ਦੀ ਵਜ਼ਾਹਤ ਕਰ ਦਵਾਂ ਕਿ ਤੁਸੀਂ ਆਪ ਜੋ ਕੁਝ ਵੀ ਹੋ, ਤੁਸੀਂ ਜੋ ਵੀ ਬਣੋ, ਸਭ ਤੋਂ ਪਹਿਲਾਂ ਚੰਗੇ ਇਨਸਾਨ ਬਣੋ। ਤੁਸੀਂ ਆਪਣੇ ਆਪ ਨੂੰ ਗੁੱਜਰ ਕਹਿਣਾ ਚਾਹੁੰਦੇ ਹੋ, ਜੀ ਸਦਕੇ ਕਹੋ। ਰਾਜਪੂਤ ਕਹਿਣਾ ਚਾਹੁੰਦੇ, ਜੀ ਸਦਕੇ ਕਹਿਣਾ ਚਾਹੁੰਦੇ ਹੋ। ਜੱਟ ਕਹਿਣਾ ਚਾਹੁੰਦੇ, ਜੀ ਸਦਕੇ ਕਹੋ। ਮੈਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ, ਕਿਸੇ ਦੇ ਕੁਝ ਵੀ ਕਹਿਣ ਦੇ। ਆਪਣੀ ਹਿਸਟਰੀ ਦੀ ਪਛਾਣ, ਆਪਣੀ ਪਿਛੋਕੜ ਦੀ ਪਛਾਣ ਤੁਸੀਂ ਆਪ ਕਰਨੀ ਹੈ। ਤੁਸੀਂ ਜੋ ਤੁਹਾਨੂੰ ਲੱਗਦਾ ਹੈ ਤੁਹਾਡਾ ਸੱਚ ਹੈ, ਉਹੀ ਤੁਹਾਡਾ ਤੇ ਮੇਰਾ ਅਹਿਮਦ ਕਟਾਰੀਆ ਸਾਹਿਬ ਨੇ ਗੱਲ ਕਹੀ ਹੈ, ਕਾਫੀ ਜਾਇਜ਼, ਕਾਫੀ ਸੱਚੀਆਂ ਗੱਲਾਂ ਕਹੀਆਂ ਨੇ। ਜੇ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਗੱਲ ਕਿਤੇ ਚੰਗੀ ਹੈ, ਨਹੀਂ ਹੈ, ਤਾਂ ਉਹ ਥੋੜੀ ਜਿਹੀ ਰਿਸਰਚ ਤੁਸੀਂ ਆਪ ਵੀ ਕਰੋ ਤਾਂ ਕਿ ਤੁਹਾਨੂੰ ਇਹਦੀ ਹਕੀਕਤ ਦਾ ਪਤਾ ਲੱਗ ਸਕੇ ਵੀ ਹਕੀਕਤ ਹੈ ਕੀ ਹੈ ਜੀ। ਸੋ ਜੀ ਬਿਲਕੁਲ ਇਸ ਤਰ੍ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਰ ਬਹੁਤ ਸ਼ੁਕਰੀਆ। ਇਹ ਇੰਨੀ ਕਿ ਹਿਸਟੋਰੀਕਲ ਇਨਫੋਰਮੇਸ਼ਨ ਦੇਣ ਵਾਲਾ ਸਾਨੂੰ ਕੋਈ ਮਿਲਿਆ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਜਦੋਂ ਵੀ ਹੋ ਸਕੇ ਸਾਡੇ ਪ੍ਰੋਗਰਾਮ ਨਾਲ ਜੁੜਦੇ ਰਿਹਾ ਕਰੋ। ਬਹੁਤ ਸ਼ੁਕਰੀਆ ਤੁਹਾਡਾ ਸਰ। ਇਨਸ਼ਾਅੱਲਾ ਹੱਸਦੇ ਵਾਸਤੇ ਰਹੋ ਸਰ। ਥੈਂਕ ਯੂ ਵੈਰੀ ਮਚ ਜੀ। ਮੈਂ ਇਸ ਨਾਲ ਜੋੜਨਾ ਚਾਹੁੰਦਾ ਜੀ, ਆਪਣੇ ਦੋਸਤ ਨੇ ਸਾਡੇ ਕੋਲ ਬਹੁਤ ਸਾਰੇ ਨਾਲ ਸਾਡੇ ਚੱਲ ਰਹੇ ਨੇ, ਬੜੀ ਦੇਰ ਤੋਂ ਗੱਲ ਕਰ ਰਹੇ ਨੇ। ਆਰ ਕੇ ਨਾਗਪਾਲ ਸਾਹਿਬ ਨੇ, ਸਜਾਦ ਨਈਮ ਸਾਹਿਬ ਨੇ, ਨਾਗਪਾਲ ਸਾਹਿਬ, ਸ਼ਹਿਜ਼ਾਦ ਅਲੀ ਸਾਹਿਬ, ਮੁਹੰਮਦ ਸਾਹਿਬ ਨੇ। ਤੁਹਾਨੂੰ ਬਹੁਤ ਜੋੜਨਾ ਚਾਹੁੰਦਾ, ਸਜਾਦ ਨਈਮ ਸਾਹਿਬ ਨੂੰ ਤੁਸੀਂ ਗੱਲ ਕਰ ਲਵਾਂ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਸਜਾਦ ਨਈਮ ਸਾਹਿਬ ਦੀ ਲਾਈਨ ਹੀ ਡ੍ਰੌਪ ਹੋ ਗਈ, ਮੈਂ ਆਰ ਕੇ ਨਾਗਪਾਲ ਸਾਹਿਬ ਨੂੰ ਜੋੜਨਾ ਤੇ ਉਸ ਤੋਂ ਬਾਅਦ ਮੈਂ ਸ਼ਹਿਜ਼ਾਦ ਅਲੀ ਤੇ ਫਿਰ ਮੁਹੰਮਦ ਸਾਹਿਬ ਨੂੰ ਜੋੜਾਂਗਾ। ਦੋਸਤੋ ਜਿਵੇਂ ਜਿਵੇਂ ਹੋਰ ਦੋਸਤ ਜੁੜਦੇ ਰਹਿਣਗੇ ਜੀ। ਸਜਾਦ ਨਈਮ ਸਾਹਿਬ, ਜੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਤੁਹਾਡੀ ਆਵਾਜ਼ ਵਿੱਚੋਂ ਕਈ ਵਾਰੀ ਕੱਟ ਰਹੀ ਹੁੰਦੀ ਹੈ ਜੀ। ਜੀ ਨਾਗਪਾਲ ਸਾਹਿਬ। ਹਾਂਜੀ ਹਾਂਜੀ, ਮੈਂ ਕਟਾਰੀਆ ਦੀ ਗੱਲ ਚੱਲ ਰਹੀ ਸੀ। ਕਟਾਰੀ ਸਾਡੇ ਹੋਰ ਬਹੁਤ ਹੈਗੇ ਨੇ ਜੀ, ਮਤਲਬ। ਅੱਛਾ ਜੀ। ਪੰਜਾਬ ਬੈਲਟ ਦੇ ਕਟਾਰੀਏ ਕਾਫੀ ਹੈਗੇ ਨੇ, ਮਤਲਬ ਜੀ। ਪਰ ਮੈਂ ਕੁੱਲ ਗਿਣਤੀ ਤਾਂ ਨਹੀਂ ਜਾਣਦਾ। 47 ਦਾ ਜਿਹੜਾ ਅਹਿਮਦ ਕਟਾਰੀਆ ਸਾਹਿਬ ਕਹਿ ਰਹੇ ਸਨ ਕਿ ਕਟਾਰੀਆ ਦੀ ਕੁੱਲ ਗਿਣਤੀ ਕਰੀਬ 1 ਲੱਖ ਦੇ ਕਰੀਬ ਹੈ, ਦੋਵੇਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਮਿਲਾ ਕੇ। ਤੇ ਕੁਝ ਜ਼ਿਆਦਾ ਲੰਬੀ ਵੱਡੀ ਗਿਣਤੀ ਕਾਫੀ ਕਟਾਰੀਆ ਹੈਗੇ ਨੇ ਸਰ ਉੱਥੇ ਵੀ। ਸਾਡੇ ਹੋਰ ਦੇ ਅੰਦਰ ਕਾਫੀ ਕਟਾਰੀਆ ਫੈਮਿਲੀਜ਼ ਹੈਗੀਆਂ ਨੇ, ਮਤਲਬ। ਅੱਛਾ ਜੀ।
ਸਾਨੂੰ ਇਹ ਨਹੀਂ ਪਤਾ ਨਾਗਪਾਲ ਕੋਈ ਪਾਕਿਸਤਾਨ ਵਿੱਚ ਹੈਗਾ ਜਾਂ ਨਹੀਂ ਹੈਗਾ ਜੀ। ਅਸੀਂ ਤੁਸੀਂ ਹੋਕਾ ਦੇਤਾ ਜੀ, ਨਾਗਪਾਲ ਜੀ ਕੋਈ ਹੋਵੇ ਤੇ ਜ਼ਰੂਰ ਦੱਸਣਾ ਜੀ, ਜੇ ਕੋਈ ਨਾਗਪਾਲ ਹੋਵੇ ਤੇ ਕੋਈ ਮਿਲੇ ਤਾਂ ਦੱਸਣਾ ਜੀ। ਹਾਂਜੀ ਹਾਂਜੀ, ਸਾਡੇ ਨਾਲ ਕੰਟੈਕਟ ਕਰ ਰਹੇ, ਕੋਈ ਗੱਲ ਜੀ। ਨਾਗਪਾਲ ਕੀ ਕਹਿਣਾ ਚਾਹੋਗੇ? ਹੈ ਜੀ, ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਬਸ ਇਹੀ ਕਹਿਣਾ ਚਾਹੁੰਦੇ, ਮੈਂ ਕਟਾਰੀਏ ਬਹੁਤ ਹੈਗੇ ਨੇ, ਮੈਂ ਕਿਹਾ ਉਹਨਾਂ ਨੂੰ ਕਹਿ ਦਈਏ ਇਹ ਨਹੀਂ ਕਿ ਕਟਾਰੀ ਘੱਟ ਹੈਗੇ, ਕਟਾਰੀਏ ਬਹੁਤ ਹੈਗੇ। ਚਲੋ ਬਹੁਤ ਹੋਰ ਬੈਲਟ ਤੇ ਕਾਫੀ ਹੈਗੇ ਨੇ ਸਾਡੇ। ਬਹੁਤ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਜੀ ਮੈਂ ਇਹ ਦੱਸਣਾ ਚਾਹਾਂ ਕਿ ਸਾਡਾ ਜਿਹੜਾ ਕੋਸ਼ਿਸ਼ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਚੀਜ਼ਾਂ ਦੀ ਗੱਲ ਕਰੀਏ, ਉਹਨਾਂ ਨੂੰ ਜੋੜੀਏ, ਉਹ ਇਲਾਕੇ ਜੋ ਤੁਸੀਂ ਪਿੱਛੇ ਛੱਡ ਆਏ ਹੋ ਜਾਂ ਉਹ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਆਪਣਾ ਖੂਨ, ਤੁਹਾਡੇ ਆਪਣੇ ਵਰਗੇ ਲੋਕ ਜੇ ਪਿੱਛੇ ਰਹਿ ਗਏ, ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ, ਜੋੜਨਾ ਚਾਹੁੰਦੇ ਹੋ, ਤੇ ਇਹ ਸਾਡਾ ਇੱਕ ਜ਼ਰੀਆ ਹੈ, ਸੱਥ ਹੈ, ਜੋ ਸੱਥ ਵਿੱਚ ਸਾਰਿਆਂ ਦੀ ਸਾਂਝੀ ਹੈ। ਤੁਸੀਂ ਕੁਝ ਗੱਲਾਂ ਕਰੋ, ਕੁਝ ਅਸੀਂ ਗੱਲਾਂ ਕਰੀਏ, ਕੁਝ ਤੁਸੀਂ ਸਾਡੇ ਕੋਲ ਸਿੱਖੋ, ਕੁਝ ਅਸੀਂ ਤੁਹਾਡੇ ਕੋਲ ਗੱਲਾਂ ਸਿੱਖੀਏ, ਤੇ ਸਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਰਾਜ ਸਾਹਿਬ ਜਿਨ੍ਹਾਂ ਦਾ ਫੇਸਬੁੱਕ ਤੇ ਨਾਂ ਆ ਰਿਹਾ ਜੀ ਰਾਜਪੂਤ ਕਿੰਗ, ਉਹ ਕਹਿੰਦੇ ਜੀ ਕੋਈ ਪਾਣੀਪਤ ਦਾ ਹੋਵੇ ਤੇ ਜ਼ਰੂਰ ਦੱਸਣਾ। ਸੋ ਰਾਜਪੂਤ ਕਿੰਗ ਫੇਸਬੁੱਕ ਤੇ ਨੇ ਜੀ। ਰਾਓ ਸਾਹਿਬ ਦੇ ਨਾਲ ਜਿਹਨਾਂ ਨੇ ਗੱਲ ਵੀ ਕੀਤੀ ਹੈ ਉਹੀ ਨੇ ਜੋ ਉਹ ਜਾਣਨਾ ਚਾਹੁੰਦੇ ਕੋਈ ਪਾਣੀਪਤ ਦੇ ਇਲਾਕੇ ਤੋਂ ਹੋਵੇ ਤੇ ਜ਼ਰੂਰ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਦੱਸਣਾ ਜੀ। ਇਹ ਨਾਲ ਅਸੀਂ ਸ਼ਹਿਰਾਂ ਦੀ ਵੀ ਗੱਲ ਕਰ ਲਈ, ਬਹੁਤ ਸਾਰੇ ਹੋਰ ਦੇ ਦੋਸਤਾਂ ਨਾਲ ਗੱਲ ਕਰਨੀ ਹੈ। ਸਜਾਦਾ ਇਨਸਬ ਤੁਹਾਡਾ ਲਾਈਨ ਤੁਹਾਡਾ ਸਾਡੀ ਜੁੜ ਨਹੀਂ ਪਾ ਰਹੀ ਹੈ, ਤੁਸੀਂ ਇੱਕ ਵਾਰ ਦੁਬਾਰਾ ਰੀਕਨੈਕਟ ਕਰ ਲਓ ਤਾਂ ਜ਼ਿਆਦਾ ਅੱਛਾ ਰਹੇਗਾ। ਇੱਕ ਹੋਰ ਦੋਸਤ ਸਜਾਦ ਅਲੀ ਸਾਹਿਬ, ਉਹਨਾਂ ਦਾ ਮਾਈਕ ਆਫ ਹੈ, ਜੇ ਸ਼ਹਜ਼ਾਦ ਅਲੀ ਸਾਹਿਬ ਆਪਣਾ ਮਾਈਕ ਔਨ ਕਰ ਲਓ ਤਾਂ ਸਾਡੇ ਨਾਲ ਗੱਲ ਕਰ ਲਵੋ ਜੀ। अस्सलाम वालेकुम, सत श्री अकाल अरोड़ा साहब, ਕੀ ਹਾਲ ਚਾਲ ਹੈ ਜੀ? ਠੀਕ ਹੋ? ठीक ठाक जी, अल्हम्दुलिल्लाह बिल्कुल ठीक ठाक। अच्छा जी, मैं कुछ थोड़ियां जिਹੀਆਂ ਪਿਛਲੀਆਂ ਜਿਹੜੀਆਂ ਗੱਲਾਂ ਸੀ ਇਹਨਾਂ ਨੂੰ ਅੱਗੇ ਵਧਾਉਣਾ ਚਾਹਾਂਗਾ ਜੀ। ਜਿਸ ਤਰ੍ਹਾਂ ਕਿ ਦੱਸਿਆ ਕਿ ਜਿਹੜੇ ਇਲਾਕਿਆਂ ਚੋਂ ਲੋਕ ਉੱਠ ਕੇ ਆਏ ਨੇ ਤੇ ਉਹ ਹਲੇ ਤੱਕ ਉਹਨਾਂ ਦੇ ਨਾਮ ਦੇ ਨਾਲ ਮਨਸੂਬ ਨੇ। ਅਸੀਂ ਵੀ ਹੁਣ ਤੀਸਰੀ ਪੀੜ੍ਹੀ ਹੈ ਜੀ, ਲੇਕਿਨ ਸਾਡਾ ਪਿੰਡ ਇੰਡੀਆ ਚ ਲੁਧਿਆਣਾ ਦੇ ਵਿੱਚ ਧੂਰਕੋਟ ਸੀ ਜੀ, ਹਲੇ ਵੀ ਸਾਨੂੰ ਧੂਰਕੋਟੀਆ ਹੀ ਕਿਹਾ ਜਾਂਦਾ ਵਾ। ਤੇ ਅੱਗੇ ਵੀ ਮਤਲਬ ਬੱਚੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹਨਾਂ ਦੇ ਨਾਮ ਦੇ ਨਾਲ ਇਹੀ ਹਰ ਜਗ੍ਹਾ ਤੇ ਪਹਿਚਾਣੇ ਜਾਂਦੇ ਆ। ਦੂਸਰੀ ਗੱਲ, ਤੁਸੀਂ ਜਿਹੜੇ ਪ੍ਰੋਗਰਾਮ ਦਾ ਮੇਨ ਟੌਪਿਕ ਹੈ ਕਿ ਕਿਹੜੇ ਕਿਹੜੇ ਸ਼ਹਿਰ ਇੱਧਰ ਨੇ ਜਾਂ ਉੱਧਰ ਨੇ, ਇਹਨਾਂ ਚ ਇੱਕ ਬੜਾ ਮੈਂ ਮਸ਼ਹੂਰ ਪਿੰਡ ਦੀ ਗੱਲ ਕਰਨਾ ਚਾਹਾਂਗਾ, ਜਾਤੀ ਉਮਰਾ ਜੀ। ਇੰਡੀਆ ਦੇ ਵਿੱਚ ਵੀ ਹੈ ਤੇ ਪਾਕਿਸਤਾਨ ਦੇ ਵਿੱਚ। ਨਵਾਜ਼ ਸ਼ਰੀਫ ਸਾਹਿਬ ਜਿਹੜੇ ਸਾਡੇ 3 ਦਫਾ ਪ੍ਰਾਈਮ ਮਿਨਿਸਟਰ ਰਹੇ ਨੇ, ਉਹਨਾਂ ਨੇ ਉਸੇ ਨਾਮ ਦੇ ਨਾਮ ਨਾਲ ਰਾਇਵੰਡ ਰੋਡ ਦੇ ਉੱਤੇ ਲਾਹੌਰ ਦੇ ਨਜ਼ਦੀਕ ਜਾਤੀ ਉਮਰਾ ਜਿਹੜਾ ਨਾ ਪਿੰਡ ਵਸਾਇਆ ਹੋਇਆ ਵਾ। ਵਾਹ ਜੀ। ਉਸ ਤੋਂ ਇਲਾਵਾ ਹਾਂਜੀ, ਉਸ ਤੋਂ ਇਲਾਵਾ ਜੀ ਐਸੇ ਤਰ੍ਹਾਂ ਜਿਵੇਂ ਸਾਹੋ ਕੇ ਮੰਜਾ ਵਾ, ਜਿਵੇਂ ਦੱਸਿਆ ਕਿ ਗੋਤਾਂ ਦੇ ਨਾਮ ਨਾਲ ਪਿੰਡ ਸੀ। ਜਾਮ ਕੇ ਚੱਠਾ ਵਾ, ਅਲੀਪੁਰ ਚੱਠਾ ਵਾ ਜੀ, ਲੱਦੇਵਾਲਾ ਵੜਾਏ, ਇਸ ਤਰ੍ਹਾਂ ਪਿੰਡਾਂ ਦੇ ਨਾਮਾਂ ਦੇ ਨਾਲ ਨੇ ਜੀ ਗੋਤਾਂ ਨੇ। ਇਸੇ ਤਰ੍ਹਾਂ ਜੀ ਇੱਕ ਹੋਰ ਮੈਂ ਸੁਜੈਸ਼ਨ ਦੇਣਾ ਚਾਹਾਂਗਾ ਕਿ ਸਰ ਹਰ ਇੱਕ ਸ਼ਹਿਰ ਦੇ ਉੱਤੇ ਖਾਸ ਕਰ ਜਿਹੜਾ ਨਾ ਪ੍ਰੋਗਰਾਮ ਰੱਖੋ ਤਾਂ ਔਰ ਜ਼ਿਆਦਾ ਤੋਂ ਜ਼ਿਆਦਾ ਉਸ ਸ਼ਹਿਰ ਦੇ ਲੋਕਾਂ ਨੂੰ ਲਓ ਤਾਂ ਕਿ ਉਸ ਸ਼ਹਿਰ ਦੇ ਬਾਰੇ ਚ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਾਣ ਸਕੀਏ। ਉਸ ਸ਼ਹਿਰ ਦੀ ਕੀ ਹਿਸਟਰੀ ਹੈ, ਕਿਹੜੀ ਚੀਜ਼ਾਂ ਮਸ਼ਹੂਰ ਨੇ ਉੱਥੇ, ਔਰ ਮਾਈਗ੍ਰੈਂਟ ਉੱਥੇ ਕਿੰਨੇ ਮਤਲਬ ਜਿਹੜੇ ਲੋਕ ਨੇ ਉੱਥੋਂ ਗਏ ਨੇ ਉਹਨਾਂ ਨੂੰ ਜੋੜ ਸਕੀਏ ਇੱਕ ਦੂਜੇ ਦੇ ਨਾਲ, ਇਹ ਜ਼ਿਆਦਾ ਅੱਛਾ ਰਹੇਗਾ ਜੀ। ਬਹੁਤ ਅੱਛਾ ਖਿਆਲ ਹੈ ਤੁਹਾਡਾ। ਮੇਰੇ ਖਿਆਲ ਤੁਸੀਂ ਜਿਹੜੀ ਗੱਲ ਕਹੀ ਹੈ ਬਿਲਕੁਲ ਜਾਇਜ਼ ਹੈ ਕਿ ਸ਼ਹਿਰਾਂ ਦੇ ਉੱਤੇ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਨੇ। ਉਹਨਾਂ ਸ਼ਹਿਰਾਂ ਦੇ ਬਾਰੇ ਜਿੱਥੋਂ ਮਾਈਗ੍ਰੈਂਟ ਗਏ ਨੇ ਜਾਂ ਜਿੱਥੇ ਮਾਈਗ੍ਰੈਂਟ ਆਏ ਨੇ ਉਹਨਾਂ ਦਾ ਕੀ ਮਸ਼ਹੂਰ ਹੈ ਉਸ ਦਾ ਜ਼ਿਕਰ ਕਰਨਾ ਵੀ ਬਣਦਾ। ਅਸੀਂ ਬਿਲਕੁਲ ਇਸ ਬਾਰੇ ਇੱਕ ਖਾਸ ਪ੍ਰੋਗਰਾਮ ਰੱਖਾਂਗੇ ਤੇ ਇੱਕ ਸ਼ਹਿਰ ਤੋਂ ਸਾਨੂੰ ਖਾਸਾ ਵਕਤ ਲਗਾਉਣਾ ਪਏਗਾ ਤੇ ਅਸੀਂ ਇਸ ਦੀ ਗੱਲ ਕਰਾਂਗੇ। ਦਸੂਆ ਪਿੰਡ ਹੈ ਜੀ, ਫੈਸਲਾਬਾਦ ਸਮੁੰਦਰੀ ਰੋਡ ਤੇ ਵੀ ਹੈਗਾ ਜੀ। ਅਮੀਰ ਸ਼ਹਿਜ਼ਾਦ ਸਾਹਿਬ ਦੱਸ ਰਹੇ ਨੇ ਦਸੂਆ ਪਿੰਡ ਹੈ ਜੀ, ਪੀਪਲ ਮਾਈਗ੍ਰੇਟਡ ਟੂ ਦਸੂਆ ਸੈਟਲਡ ਦੇਅਰ। ਬਹੁਤ ਸਾਰੇ ਲੋਕ ਬੜੀ ਅੱਛੀ ਗੱਲਾਂ ਦੱਸ ਰਹੇ ਨੇ ਜੀ। ਹੋਰ ਇੱਕ ਦੋਸਤ ਨੇ ਗੱਲ ਦੱਸੀ ਜੀ ਕਿ ਸਮਰਾਲੇ ਦੇ ਇਲਾਕੇ ਵਿੱਚ ਇਰਾਕ ਤੇ ਬਰਮਾ ਨਾਂ ਦੇ ਵੀ ਪਿੰਡ ਵਸਾਏ ਗਏ ਨੇ। ਕੀ ਵਜ੍ਹਾ ਹੈ, ਕਿਵੇਂ ਵਸਾਏ ਗਏ ਇਰਾਕ ਤੇ ਬਰਮਾ ਨਾਂ ਦੇ ਪਿੰਡ, ਇਹ ਮੈਂ ਨਹੀਂ ਜਾਣਦਾ, ਪਰ ਇਹ ਵੀ ਗੱਲ ਸੱਚੀ। ਸਤਪਾਲ ਕਲਸੀ ਜੀ ਕਹਿੰਦੇ ਫਰੀਦਕੋਟ ਪਾਕਿਸਤਾਨ ਵਿੱਚ ਵੀ ਹੈ ਤੇ ਫਰੀਦਕੋਟ ਇੰਡੀਆ ਦੇ ਵਿੱਚ ਡਿਸਟ੍ਰਿਕਟ ਵੀ ਹੈ ਜੀ। ਤੇ ਧੂੜਕੋਟ ਬਹੁਤ ਮਸ਼ਹੂਰ ਪਿੰਡ ਹੈ ਜੀ। ਸੋ ਇਸ ਤਰ੍ਹਾਂ ਬਹੁਤ ਸਾਰੇ ਸਾਡੇ ਦੋਸਤਾਂ ਦੇ ਪਿੰਡਾਂ ਦੇ, ਸ਼ਹਿਰਾਂ ਦੇ, ਇਲਾਕਿਆਂ ਦੇ ਨਾਂ ਸਾਂਝੇ ਸੀ, ਸਾਂਝੇ ਨੇ ਤੇ ਹਮੇਸ਼ਾ ਹੀ ਸਾਂਝੇ ਵੀ ਰਹਿਣਗੇ, ਇਹ ਮੈਂ ਉਮੀਦ ਕਰਦਾ। ਮੇਰੇ ਨਾਲ ਇਸ ਵਕਤ ਰਾਓ ਸਾਹਿਬ, ਪ੍ਰਮੋਦ ਸਿੰਘ ਜੀ, ਇਸ ਤੋਂ ਇਲਾਵਾ ਇੱਕ ਹੋਰ ਦੋਸਤ ਜਿਹੜਾ ਨਾਂ ਆ ਰਿਹਾ ਲਿਊਸਿਡ ਗੇਮਰ। ਮੈਨੂੰ ਲੱਗਦਾ ਕਿਸੇ ਬੱਚੇ ਦੇ ਡਿਵਾਈਸ ਤੋਂ ਗੱਲ ਕਰ ਰਹੇ ਨੇ, ਲਿਊਸਿਡ ਗੇਮਰ। ਤੁਸੀਂ ਆਪਣਾ ਪਹਿਲਾਂ ਤਾਂ ਤਾਰੂਫ ਆਪ ਵੀ ਕਰਾ ਦਿਓ ਜੀ। ਤੁਸੀਂ ਗੇਮਿੰਗ ਡਿਵਾਈਸ ਤੋਂ ਗੱਲ ਕਰ ਰਹੇ ਹੋ ਤੇ ਸਰ ਮੈਂ ਅੱਛਾ ਤੁਹਾਡਾ ਮਾਈਕ ਮਿਊਟ ਕੀਤਾ ਹੋਇਆ ਜੀ, ਤੁਸੀਂ ਅਨਮਿਊਟ ਕਰ ਲਵੋ। ਜੇ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਮਾਈਕ ਅਨਮਿਊਟ ਕਰ ਲਓ ਤੇ ਆਪਣਾ ਤਾਰੂਫ ਕਰਾ ਦਿਓ ਜੀ ਤੇ ਗੱਲ ਕਰ ਲੈਂਦੇ ਆ ਜੀ। ਤੁਹਾਡਾ ਮਾਈਕ ਬੰਦ ਹੈ ਜੀ। ਵਾਲੇਕੁਮ ਜੀ। ਵਾਲੇਕੁਮ ਅਸਲਾਮ। ਹੋ ਗਿਆ ਸਰ ਤੁਹਾਡੀ ਆਵਾਜ਼ ਹੱਦ ਤੱਕ ਨਹੀਂ ਪਹੁੰਚ ਪਾ ਰਹੀ ਹੈ।
ਕੋਸ਼ਿਸ਼ ਤਾਂ ਕਰ ਰਹੀ ਸੀ ਕਿ ਤੁਹਾਡੇ ਨਾਲ ਗੱਲ ਹੋ ਜਾਵੇ, ਪਰ ਤੁਹਾਡੀ ਆਵਾਜ਼ ਨਹੀਂ ਪਹੁੰਚੀ। ਇੱਕ ਵਾਰ दोबारा ट्राई करते हैं जी। जी आवाज आ रही है? हाँ जी आ रही है जी। हाँ जी, अस्सलाम वालेकुम जी। वालेकुम अस्सलाम सर। सत श्री अकाल। हाँ जी, की हाल चाल? सब ठीक ठाक हो? सत श्री अकाल जी। मैं कहना चाहता कि मेरा तलक बोलदा पे ते मेरा तलक टोबा टेसन पाकिस्तान ਅਸੀਂ ਇੰਡੀਆ ਲੁਧਿਆਣੇ ਦੇ ਕੋਲ ਹੈ ਸੀ ਖੰਨੇ ਨਾਲ ਚੱਕ ਲੋਹਟ, ਤੇ ਉੱਥੋਂ ਮੈਂ ਅੱਜ ਤੱਕ ਕਦੀ ਕੋਈ ਬੰਦਾ ਕੋਈ ਹੋਵੇ ਉਸ ਇਲਾਕੇ ਦਾ ਤੇ ਪਲੀਜ਼ ਕੋਈ ਰਾਬਤਾ ਕਰੇ, ਮੇਰੇ ਨੰਬਰ ਦਿੱਤੇ ਹੋਇਆ ਜੀ। ਜੀ ਬਹੁਤ ਸ਼ੁਕਰੀਆ ਜੀ, ਤੁਹਾਡੀ ਗੱਲ ਪਹੁੰਚ ਗਈ। ਤੁਹਾਡੇ ਨਾ ਇੰਟਰਨੈਟ ਦੇ ਕਨੈਕਸ਼ਨ ਦੀ ਪ੍ਰੋਬਲਮ ਆ ਰਹੀ ਹੈ, ਅਸੀਂ ਤੁਹਾਡੀ ਗੱਲ ਸੁਣ ਨਹੀਂ ਪਾ ਰਹੇ ਹਾਂ, ਇਸ ਕਰਕੇ। ਪਰ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਪਹੁੰਚ ਗਈ। ਕਮੈਂਟਸ ਵਿੱਚ ਨਾਲ ਜ਼ਰੂਰ ਲਿਖ ਦੇਣਾ। ਮੈਂ ਮੁਹੰਮਦ ਸਾਹਿਬ ਤੇ ਪ੍ਰਮੋਦ ਸਿੰਘ ਜੀ ਦੇ ਨਾਲ ਹੋਰ ਵੀ ਸਾਡੇ 2-3 ਦੋਸਤ ਲਾਈਨ ਦੇ ਉੱਤੇ ਨੇ, ਉਹਨਾਂ ਨੂੰ ਵੀ ਨਾਲ ਜੋੜਨਾ ਚਾਹੁੰਦਾ ਵਾਂ। ਪਰ ਮੈਂ ਪਹਿਲਾਂ ਪ੍ਰਮੋਦ ਸਿੰਘ ਨੂੰ ਜੋੜਦਾ, ਦੋਸਤ ਮੁਹੰਮਦ ਸਿੰਘ ਜੀ, ਤੁਸੀਂ ਤੁਹਾਨੂੰ ਦੋਨੋਂ ਇਕੱਠੇ ਹੀ ਲੈ ਲੈਣਾ ਜੀ, ਇੱਕ ਇੱਕ ਕਰਕੇ ਤੁਹਾਡੇ ਨਾਲ ਗੱਲ ਕਰਾਂਗੇ ਜੀ। ਪਹਿਲਾਂ ਪ੍ਰਮੋਦ ਸਿੰਘ ਜੀ ਤੁਹਾਡੇ ਨਾਲ ਗੱਲ ਕਰਦੇ ਆ ਜੀ। ਕੀ ਹਾਲ ਚਾਲ ਹੈ ਪ੍ਰਮੋਦ ਜੀ? ਤੁਹਾਡੇ ਪ੍ਰਮੋਦ ਜੀ ਤੁਹਾਡਾ ਮਾਈਕ ਸ਼ਾਇਦ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਹੈ। ਜੇ ਤੁਸੀਂ ਬਲੂਟੂਥ ਦੇ ਜ਼ਰੀਏ ਗੱਲ ਕਰ ਰਹੇ ਹੋ ਤਾਂ ਤੁਸੀਂ ਬਲੂਟੂਥ ਬੰਦ ਕਰ ਦਿਓ, ਫਿਰ ਗੱਲ ਹੋ ਸਕੇਗੀ। ਹਾਂਜੀ ਹਾਂਜੀ, ਹੁਣ ਆਉਂਦੀ ਆਵਾਜ਼ ਜੀ? ਬਿਲਕੁਲ ਫਸਟ ਕਲਾਸ ਆ ਰਹੀ ਹੈ ਜੀ। ਹੋਰ ਠੀਕ ਠਾਕ ਜੀ? ਵਧੀਆ ਜੀ, ਬਹੁਤ ਵਧੀਆ। ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ ਪ੍ਰਮੋਦ ਸਿੰਘ ਜੀ? ਮੈਂ ਤਾਂ ਦੁਬਈ ਤੋਂ ਗੱਲ ਕਰ ਰਿਹਾ ਜੀ। ਦੁਬਈ ਤੋਂ? ਅੱਛਾ ਜੀ। ਅੱਛਾ ਤੁਸੀਂ ਆਪਣਾ ਅੱਛਾ ਤੁਸੀਂ 2 ਡਿਵਾਈਸ ਤੇ ਗੱਲ ਕਰ ਰਹੇ ਹੋ। ਤੁਸੀਂ ਜੇ ਤੁਸੀਂ ਜਿਸ ਫੋਨ ਤੇ ਗੱਲ ਕਰੋ ਉਧਰ ਦੇਖ ਕੇ ਗੱਲ ਕਰੋ ਤਾਂ ਗੱਲ ਸੌਖੀ ਹੋਏਗੀ, ਟੀਵੀ ਤੇ ਨਾ ਵੇਖੋ। ਅੱਛਾ ਪ੍ਰਮੋਦ ਸਿੰਘ ਜੀ, ਇਹ ਦੱਸੋ ਕਿ ਤੁਸੀਂ ਕਿਹੜੇ ਸ਼ਹਿਰ ਦੀ ਗੱਲ ਕਰਨਾ ਚਾਹੁੰਦੇ ਹੋ, ਕਿਹੜੇ ਸ਼ਹਿਰ ਦੀ ਸਾਂਝ ਪਾਉਣਾ ਚਾਹੁੰਦੇ ਹੋ ਜਿਹਦਾ ਨਾਂ ਤੁਹਾਨੂੰ ਲੱਗਦਾ ਹੈ ਕਿ ਸਾਂਝਾ ਨਾਂ ਹੈ ਜੀ ਦੋਵੇਂ ਪਾਸੇ? ਆਪਣਾ ਜੀ ਹੈਗਾ ਇੰਡੀਆ ਵਿੱਚ ਸੁਲਤਾਨਪੁਰ ਲੋਧੀ ਜੀ, ਤੇ ਉਹ ਦੇਖੋ ਪਾਕਿਸਤਾਨ ਵਿੱਚ ਹੈ ਸੁਲਤਾਨਪੁਰ ਲੋਧੀ। ਇਹ ਗੱਲ ਅਸੀਂ ਆਪਣੇ ਪਾਕਿਸਤਾਨ ਤੋਂ ਜਿਹੜੇ ਸਾਡੇ ਨਾਲ ਜੁੜੇ ਦੋਸਤ ਉਹਨਾਂ ਨੂੰ ਪੁੱਛ ਲੈਂਦੇ ਆ ਜੀ, ਸ਼ਾਇਦ ਸਾਨੂੰ ਕੁਝ ਦੱਸ ਸਕਣ ਜੀ। ਦੱਸੋ ਜੀ ਮੁਹੰਮਦ ਸਾਹਿਬ, ਤੁਹਾਨੂੰ ਪਤਾ ਇਸ ਬਾਰੇ ਕੁਝ, ਕੋਈ ਹੈ ਇਲਮ ਇਸ ਬਾਰੇ? ਮੁਹੰਮਦ ਸਾਹਿਬ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਤੁਸੀਂ ਵੀ ਆਪਣਾ ਹੈਡਫੋਨ ਦੀ ਤਾਰ ਕੱਢ ਲਵੋ ਤੇ ਸ਼ਾਇਦ ਤੁਹਾਡੇ ਨਾਲ ਗੱਲ ਨਹੀਂ ਹੋ ਸਕੇਗੀ। ਹਾਂਜੀ पंजाब बहुत ने, लेकिन सुल्तानपुर लोधी कोई नहीं है। सुल्तानपुर लोधी ਉਹੀ ਹੈ ਜਿਹੜਾ ਕਪੂਰਥਲੇ ਚ ਹੈ। ਸਾਡੇ ਆਵਾਜ਼ ਨਹੀਂ ਆ ਰਹੀ। ਸਾਡਾ ਵੀ ਦੇਸ਼ ਇਹੀ ਸੀ, ਕਪੂਰਥਲਾ ਹੀ ਸੀਗਾ। ਸੁਲਤਾਨਪੁਰ ਲੋਧੀ ਵੀ ਕਪੂਰਥਲੇ ਦੀ ਤਹਿਸੀਲ ਹੀ ਸੀਗੀ। ਤੇ ਮੈਨੂੰ ਤੇ ਇਹੀ ਇਨਫੋਰਮੇਸ਼ਨ ਹੈ ਜੀ। ਸੁਲਤਾਨਪੁਰ ਬਥੇਰੇ ਨੇ ਆਪਣੇ ਕੋਲ ਲਾਗੇ ਕੇ ਆਗੇ। ਤੁਹਾਡੇ ਲਾਗੇ ਵੀ ਸੁਲਤਾਨਪੁਰ ਹੈ, ਤੁਹਾਡੀ ਹਵੇਲੀ ਨੂੰ ਠੋਕੇ ਦੇ ਲਾਗੇ ਵੀ ਸੁਲਤਾਨਪੁਰ ਹੈਗਾ ਇੱਕ ਜੀ, ਜਿੱਥੋਂ ਤੁਸੀਂ ਜਿੱਥੇ ਦੇ ਹੈਗੇ ਨਾ ਜੱਦੀ ਕੁਸ਼ਤੀ ਜੀ, ਹਾਂਜੀ, ਉੱਥੇ ਵੀ ਸੁਲਤਾਨਪੁਰ ਹੈਗਾ ਇੱਕ। ਤੇ ਮੈਂ ਤੁਹਾਡੇ ਨਾਲ ਲੇਟ ਜੁੜਿਆ ਤੁਹਾਡੇ ਸਟੂਡੀਓ 'ਚ। ਵੈਸੇ ਮੈਂ ਪ੍ਰੋਗਰਾਮ ਸਾਰਾ ਦੇਖਿਆ, ਕਮੈਂਟਰੀ ਵੀ ਦਿੰਦਾ ਰਿਹਾ। ਤੇ ਉਹ ਮੰਡੀ ਦੀ ਗੱਲ ਤੁਸੀਂ ਕਰ ਰਹੇ ਸੀ, ਮੰਡੀ ਦੇ ਬਾਰੇ 'ਚ ਵੀ ਕਿਹੜੇ ਕਿਹੜੇ ਸ਼ਹਿਰ ਨੂੰ ਮੰਡੀ ਕਿਹਾ ਜਾਂਦਾ ਜੀ। ਤੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਸਿਲਾਂਵਾਲੀ ਨੂੰ ਵੀ ਮੰਡੀ ਸਿਲਾਂਵਾਲੀ ਕਿਹਾ ਜਾਂਦਾ ਵਾ, ਜਿੱਥੇ ਮੈਂ ਹੁਣ ਬੈਠਾ ਵਾਂ, ਜਿੱਥੋਂ ਤੁਸੀਂ ਲੰਘ ਕੇ ਅੱਗੇ ਜਾਂਦੇ ਹਵੇਲੀ ਨੂੰ ਧੋਕੇ ਨੂੰ, ਜਿੱਥੋਂ ਗਏ ਜੀ ਉਹ, ਇਹਨੂੰ ਵੀ ਮੰਡੀ ਸਿਲਾਂਵਾਲੀ ਕਿਹਾ ਜਾਂਦਾ। ਇਹ ਮੈਂ ਕਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ, ਸ਼ਾਇਦ ਤੁਹਾਨੂੰ ਅੱਗੇ ਇਨਫੋਰਮੇਸ਼ਨ ਨਾ ਹੋਵੇ। ਸਾਡੀ ਸਿਲਾਂਵਾਲੀ ਨੂੰ ਮੰਡੀ ਸਿਲਾਂਵਾਲੀ ਕਿਹਾ ਜਾਂਦਾ ਜੀ। ਤੁਹਾਡਾ ਜਿਹੜਾ ਬੰਦਰ ਪਾਉਣਾ ਸਾਡੇ ਤੋਂ 34 ਕਿਲੋਮੀਟਰ ਦੂਰ ਆ। ਹਾਂਜੀ ਜੀ, ਇੱਥੋਂ ਰਸਤਾ ਵੀ ਸਿੱਧਾ ਹੀ ਆ, ਕੋਈ ਐਸੀ ਗੱਲ ਨਹੀਂ। ਅਗਲੀ ਦਫਾ ਜਦੋਂ ਤੁਸੀਂ ਆਓਗੇ ਨਾ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਜੁਆਇਨ ਕਰਾਂਗੇ, ਭਾਵੇਂ ਸਿਲਾਂਵਾਲੀ ਤੁਹਾਨੂੰ ਰੋਕੀਏ ਤੇ ਭਾਵੇਂ ਤੋੜ ਹਵੇਲੀ ਜਾ ਕੇ ਤੁਹਾਨੂੰ ਮਿਲੀਏ। ਬਹੁਤ ਸ਼ੁਕਰੀਆ ਮੇਰੇ ਵੀਰ, ਤੇ ਆਉਣ ਦੀ ਸਾਨੂੰ ਇਤਨਾ ਜ਼ਰੂਰ ਦੇਣੀ, ਸਾਡੇ ਨਾਲ ਇਨ ਟੱਚ ਰਹਿਣਾ ਜੀ। ਤੇ ਬਾਕੀ ਖੈਰ ਹੋਵੇ, ਬਾਕੀ ਕਮੈਂਟਸ ਦੇ ਵਿੱਚ ਤੁਹਾਡੇ ਨਾਲ ਜੁੜੇ ਰਵਾਂਗੇ ਪ੍ਰੋਗਰਾਮ ਦੇ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਅਸੀਂ ਜਾਣਦੇ ਹਾਂ ਕਿ ਅੱਜ ਕੱਲ ਕੋਵਿਡ-19 ਦੇ ਚੱਲਦਿਆਂ ਹੋਏ ਸਾਡੇ ਬਹੁਤ ਸਾਰੇ ਦੋਸਤ ਇਸ ਕਰਕੇ ਘਰ ਵਿੱਚ ਨੇ, ਤੇ ਅਸੀਂ ਇਸੇ ਕਰਕੇ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਨਾਲੇ ਅਸੀਂ ਕੁਝ ਇੱਕ ਦੂਸਰੇ ਤੋਂ ਮਾਲੂਮਾਤ ਲੈ ਸਕੀਏ, ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕੀਏ ਤੇ ਨਾਲੇ ਕੁਝ ਨਵਾਂ ਸਿੱਖ ਸਕੀਏ ਇੱਕ ਦੂਸਰੇ ਤੋਂ। ਪ੍ਰਮੋਦ ਸਿੰਘ ਜੀ, ਤੁਹਾਨੂੰ ਦੱਸ ਦਿੱਤਾ ਕਿ ਸੁਲਤਾਨਪੁਰ ਲੋਧੀ ਨਾਂ ਦਾ ਕੋਈ ਸ਼ਹਿਰ ਨਹੀਂ, ਪਰ ਸੁਲਤਾਨਪੁਰ ਬੜੇ ਨੇ ਪਾਕਿਸਤਾਨ ਵਿੱਚ, ਪਰ ਸੁਲਤਾਨਪੁਰ ਲੋਧੀ ਕਪੂਰਥਲੇ ਵਿੱਚ ਇੱਕੋ ਇਕੱਲਾ ਸੁਲਤਾਨਪੁਰ ਲੋਧੀ ਹੈ ਜੀ। ਸੋ ਬਹੁਤ ਸ਼ੁਕਰੀਆ ਪ੍ਰਮੋਦ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਇਆ ਜੀ। ਦੁਬਈ ਤੋਂ ਜੁੜੇ ਹੋ, ਤੁਹਾਡਾ ਬਹੁਤ ਸ਼ੁਕਰੀਆ। ਇਹਨੂੰ ਮੈਂ ਗੱਲ ਕਰਦੇ ਕਰਦੇ ਸਾਰੇ ਦੋਸਤਾਂ ਨੂੰ ਇੱਕ ਹੋਰ ਰਿਕੁਐਸਟ ਕਰ ਦੇਵਾਂ ਕਿ ਸਾਡੇ ਇਸ ਪ੍ਰੋਗਰਾਮ ਨੂੰ ਇਸ ਵਕਤ ਕਰੀਬ 600 ਲੋਕ ਦੇਖ ਰਹੇ ਨੇ ਲਾਈਵ, ਤੇ ਇਸ ਨੂੰ ਜੇ ਤੁਸੀਂ ਸ਼ੇਅਰ ਕਰ ਦਿਓ ਆਪਣੇ ਉਹਨਾਂ ਦੋਸਤ ਆਪਣੀ ਇਸ ਵਕਤ ਜੁੜੇ ਹੋਏ ਨਹੀਂ ਨੇ, ਸੋ ਚੰਗਾ ਹੋਏਗਾ, ਅਸੀਂ ਹੋਰ ਜ਼ਿਆਦਾ ਲੋਕ ਜੋੜ ਸਕਾਂਗੇ। ਮੈਂ ਰਾਕੇਸ਼ ਜੀ ਨੂੰ ਆਪਣੇ ਨਾਲ ਗੱਲਬਾਤ ਜੋੜਨਾ ਚਾਹੁੰਦਾ ਤੇ ਉਹਨਾਂ ਦੀ ਗੱਲ ਸੁਣਦੇ ਦੋਸਤਾਂ ਮਲਿਕ ਤੈਮੂਰ ਸਾਹਿਬ ਨੇ ਤੇ ਹੋਰ ਵੀ ਸਾਡੇ ਦੋਸਤ ਨੇ, ਇੱਕ ਇੱਕ ਕਰਕੇ ਸਾਰਿਆਂ ਨਾਲ ਗੱਲ ਕਰਦੇ ਰਹਾਂਗੇ। ਅੱਛਾ ਜੀ, ਤੁਸੀਂ ਕਿਸੇ ਵੀ ਸ਼ਹਿਰ ਦੀ ਕੋਈ ਜਾਣਕਾਰੀ ਪੁੱਛਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਮਲਸੀਆ ਪਿੰਡ ਹੈ ਕੋਈ? ਰੂਬੀ ਵਰਗੇ ਜੀ ਪੁੱਛਦੇ ਨੇ ਮਲਸੀਆ ਪਿੰਡ ਪਾਕਿਸਤਾਨ ਵਿੱਚ ਹੈ, ਜੇ ਕੋਈ ਮਲਸੀਆ ਨਾਂ ਦਾ ਪਿੰਡ ਹੋਵੇ ਤੇ ਜ਼ਰੂਰ ਦੱਸਣਾ ਜੀ ਉੱਥੇ ਕੋਈ ਹੈ ਜਾਂ ਨਹੀਂ ਹੈ। ਫਿਲਹਾਲ ਅਸੀਂ ਗੱਲ ਕਰਦੇ ਹਾਂ ਰਾਕੇਸ਼ ਜੀ ਨਾਲ। ਜੀ ਰਾਕੇਸ਼ ਜੀ, ਕੀ ਹਾਲ ਹੈ ਜੀ?
ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਗੱਲ ਅਰੋੜਾ ਸਾਹਿਬ, ਅੱਜ ਢਿੱਲੋਂ ਸਾਹਿਬ ਨਜ਼ਰ ਨਹੀਂ ਆ ਰਹੇ ਜੀ, ਕਿੱਥੇ ਨੇ ਅੱਜ? ਆ ਜਾਣਗੇ ਜੀ ਥੋੜੀ ਦੇਰ ਤੱਕ, ਮੈਨੂੰ ਉਮੀਦ ਆ। ਵਿੱਚ ਕਮੈਂਟਸ ਕਰ ਰਹੇ ਨੇ। ਹਾਲਾਂਕਿ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਵੀ ਤੂੰ ਦੱਸੀ ਨਾ, ਪਰ ਮੈਂ ਦੱਸ ਦੇਣਾ ਜੀ। ਉਹਨਾਂ ਦੀ ਮਦਰ ਦੀ, ਉਹਦੀ ਅਮੀ ਦੀ ਤਬੀਅਤ ਕੁਝ ਠੀਕ ਨਹੀਂ ਸੀ, ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਨੇ, ਤੇ ਉੱਥੇ ਡਾਕਟਰ ਦੇ ਕੋਲ ਬੈਠੇ ਇੰਤਜ਼ਾਰ ਕਰਨ ਵਿੱਚ ਉੱਥੇ ਬੈਠੇ ਤਾਂ ਹੀ ਕਮੈਂਟਸ ਕਰ ਰਹੇ ਨੇ ਨਾਲ। ਤੁਸੀਂ ਉਹਨਾਂ ਦੇ ਕਮੈਂਟਸ ਪੜ੍ਹ ਸਕਦੇ ਹੋ, ਪਰ ਉਹ ਥੋੜੀ ਦੇਰ ਤੱਕ ਸ਼ਾਇਦ ਆ ਜਾਣਗੇ ਜੀ। ਠੀਕ ਹੈ ਜੀ, ਚਲੋ ਜੀ, ਦੁਆ ਕਰਦੇ ਹਾਂ ਜੀ ਉਹਨਾਂ ਦੀ ਮਦਰ ਜੀ ਜਲਦੀ ਠੀਕ ਹੋ ਜਾਣ ਜੀ। ਜੀ ਹਾਂਜੀ, ਤੁਸੀਂ ਦੱਸੋ ਕਿਹੜੇ ਸ਼ਹਿਰ ਦੀ, ਖਾਸ ਸ਼ਹਿਰ ਦੀ ਗੱਲ ਕਰਨਾ ਚਾਹੁੰਦੇ ਹੋ ਜੀ? ਸਰ ਮੈਂ ਨਾ ਖਾਸ ਕਰਕੇ ਪਾਕਿਸਤਾਨ ਦੇ ਵਾਸੀਆਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਮੇਰੇ ਬਜ਼ੁਰਗ ਜਿਹੜੇ ਸੀ, ਮੇਰੇ ਦਾਦੀ ਜੀ ਜਿਹੜੇ ਸੀ ਨਾ, ਉਹ ਪਾਕਿਸਤਾਨ ਦਾ ਕੋਈ ਪਿੰਡ ਆ ਭਾਗ ਭੈੜਾ, ਉੱਥੋਂ ਦੇ ਉਹ ਰਹਿਣ ਵਾਲੇ ਸੀ। ਮੈਨੂੰ ਜਿੱਥੋਂ ਤੱਕ ਉਹ ਦੱਸਦੇ ਹੁੰਦੇ ਸੀ, ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ, ਪਰ ਉਹ ਮੈਨੂੰ ਦੱਸਦੇ ਸੀ ਸਾਡੇ ਲਾਹੌਰ ਦੇ ਲਾਗੇ ਕੋਈ ਉਹਨਾਂ ਦਾ ਪਿੰਡ ਸੀ ਭਾਗ ਭੈੜਾ, ਉੱਥੋਂ ਦੇ ਰਹਿਣ ਵਾਲੇ ਸੀ। ਤੇ ਮੈਂ ਚਾਹੁੰਦਾ ਹਾਂ ਕਿ ਜੇ ਕੋਲ ਕੋਈ ਭਾਗ ਭੈੜੇ ਪਿੰਡ ਦਾ ਕੋਈ ਮੇਰੇ ਨਾਲ ਕੰਟੈਕਟ ਕਰ ਸਕੇ ਤਾਂ ਮੈਂ ਆਪਣਾ WhatsApp ਨੰਬਰ ਦੇਵਾਂਗਾ ਜੀ, ਉਹਦੇ ਮੇਰੇ ਨਾਲ ਕੋਈ ਕਨੈਕਟ ਕਰੇ ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਬਜ਼ੁਰਗਾਂ ਦੀ ਉਸ ਭੂਮੀ ਦੇ ਨਾਲ ਜੁੜਾਂ, ਔਰ ਜੇਕਰ ਕੋਈ ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀਜ਼ਾ ਲੈ ਕੇ ਜ਼ਰੂਰ ਉੱਥੇ ਜਾਵਾਂ ਜੀ। ਜ਼ਰੂਰ ਜਾਣਾ ਵੀ ਚਾਹੀਦਾ। ਜਿੱਥੇ ਦੀ ਮਿੱਟੀ ਹੈ ਉੱਥੇ ਤੱਕ ਜੇ ਤੁਸੀਂ ਨਾ ਪਹੁੰਚੇ ਤੇ ਫਿਰ ਜਿਹਨੂੰ ਕਹਿੰਦੇ ਕਿ ਗੱਲ ਪੂਰੀ ਵੀ ਨਹੀਂ ਹੁੰਦੀ। ਇੱਕ ਇੱਥੇ ਕੁਇਕਲੀ ਕਿੱਸਾ ਸ਼ੇਅਰ ਕਰਦਾ ਜਾਵਾਂ। ਕੈਨੇਡਾ ਵਿੱਚ ਇੱਕ ਦਰਿਆ ਹੈ ਜਿਸਦਾ ਨਾਮ ਕੈਮਲੂਪਸ। ਕੈਮਲੂਪਸ ਵਿੱਚ ਸੈਲਮਨ ਨਾਂ ਦੀ ਮੱਛੀ ਹੁੰਦੀ ਹੈ, ਉਹਨੂੰ ਕਹਿੰਦੇ ਲਾਲ ਰੰਗ ਦੀ ਮੱਛੀ, ਜਿਹਨੂੰ ਕਹਿੰਦੇ ਸੈਲਮਨ। ਜਿਹੜੇ ਮੱਛੀ ਖਾਣ ਵਾਲੇ ਨੂੰ ਪਤਾ ਵੀ ਹੈ ਜੀ, ਬੜੀ ਕਹਿੰਦੇ ਚੰਗੀ ਮੱਛੀ ਮੰਨੀ ਜਾਂਦੀ, ਪਰ ਉਸਦੀ ਖਾਣ ਦੀ ਨਹੀਂ, ਮੈਂ ਕੁਝ ਹੋਰ ਗੱਲ ਕਰ ਰਿਹਾ। ਸੈਲਮਨ ਮੱਛੀ ਕੈਮਲੂਪਸ ਦੇ ਇਲਾਕੇ ਵਿੱਚ ਆਪਣੇ ਅੰਡੇ ਦਿੰਦੀ ਹੈ, ਤੇ ਉਹ ਅੰਡੇ ਜਦੋਂ ਬੱਚਿਆਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ, ਉਹ ਪਾਣੀ ਦੇ ਵਹਾਅ ਦੇ ਨਾਲ, ਦਰਿਆ ਦੇ ਨਾਲ, ਜਿਹੜਾ ਕੈਮਲੂਪਸ ਦਰਿਆ ਦੇ ਨਾਲ ਵਗਦੇ ਹੋਏ ਅੱਗੇ ਚਲੇ ਜਾਂਦੇ, ਕਾਫੀ ਅੱਗੇ, ਕਈ ਮੀਲ ਅੱਗੇ ਚਲੇ ਜਾਂਦੇ ਨੇ। ਪਰ ਜਿਵੇਂ ਜਿਵੇਂ ਉਹਨਾਂ ਦੀ ਉਮਰ ਹੁੰਦੀ ਹੈ, ਉਹ ਵਾਪਸ ਦਰਿਆ ਦੇ ਪਾਣੀ ਦੇ ਉਲਟ ਤੈਰ ਕੇ ਵਾਪਸ ਆਉਂਦੇ ਨੇ, ਤੇ ਉਸੇ ਥਾਂ ਤੇ ਆਉਂਦੇ ਨੇ ਕੈਮਲੂਪਸ ਜਿੱਥੇ ਉਹ ਜੰਮੇ ਸਨ, ਉੱਥੇ ਆ ਕੇ ਉਹ ਦੁਬਾਰਾ ਅੰਡੇ ਦਿੰਦੇ ਨੇ, ਤੇ ਫਿਰ ਉੱਥੇ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਫਿਰ ਨਵੇਂ ਅੰਡਿਆਂ ਚੋਂ ਨਵੀਆਂ ਮੱਛੀਆਂ ਨਿਕਲਦੀਆਂ ਨੇ, ਤੇ ਉਹ ਅੱਗੇ ਦਰਿਆ ਦੇ ਪਾਣੀ ਨਾਲ ਚਲੀਆਂ ਜਾਂਦੀਆਂ ਨੇ, ਤੇ ਉਹੀ ਫਿਰ ਵੱਡੀਆਂ ਹੋ ਕੇ ਵਾਪਸ ਕੈਮਲੂਪਸ ਸ਼ਹਿਰ ਵੱਲ ਆ ਜਾਂਦੀਆਂ। ਯਾਨੀ ਕਿ ਜਿੱਥੋਂ ਜੰਮਦੇ ਨੇ ਉੱਥੇ ਆ ਕੇ ਮਰਦੇ ਨੇ। ਇਹ ਕੁਦਰਤ ਦਾ ਨਿਜ਼ਾਮ ਐਸਾ ਹੈ ਕਿ ਉਹ ਕੈਮਲੂਪਸ ਦੀਆਂ ਮੱਛੀਆਂ, ਸੈਲਮਨ ਮੱਛੀ ਜਿਹੜੀ, ਉੱਥੇ ਆ ਕੇ ਜੇ ਜੰਮ ਕੇ ਉੱਥੇ ਆ ਕੇ ਮਰਦੀ, ਤੇ ਪਾਣੀ ਦੇ ਵਹਾਅ ਦੇ ਉਲਟ ਆਉਂਦੀ, ਜੋ ਕਿ ਮੱਛੀ ਦੇ ਤੈਰਨ ਦੇ ਨਿਜ਼ਾਮ ਤੋਂ ਬਿਲਕੁਲ ਉਲਟ ਹੈ। ਸੋ ਇਨਸਾਨ ਦਾ ਵੀ ਕਿਤੇ ਅੰਦਰ ਇਹ ਫਿਤਰਤ ਹੈ, ਜਿੱਥੇ ਉਹ ਜੰਮਿਆ ਜਾਂ ਜਿੱਥੇ ਉਸਦੇ ਵੱਡੇ ਵਡੇਰੇ ਨੇ, ਉਸ ਦੀ ਖੋਜ, ਉਸ ਦੀ ਪਿਛੋਕੜ ਤੱਕ ਉਹ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਜਾਣਦੇ ਕਿ ਮੈਂ ਕਿੱਥੋਂ ਆਇਆ, ਤਾਂ ਉਹ ਆਪਣੀ ਜ਼ਿੰਦਗੀ ਨੂੰ ਮੁਕੰਮਲ ਸਮਝਦੇ ਕਿ ਹਾਂ, ਹੁਣ ਮੇਰੀ ਜ਼ਿੰਦਗੀ ਪੂਰੀ ਹੋ ਗਈ ਹੈ। ਸੋ ਜੇ ਤੁਸੀਂ ਆਪਣੇ ਪਿੰਡ ਤੱਕ ਪਹੁੰਚਣਾ ਚਾਹੁੰਦੇ ਹੋ, ਇੱਕ ਵਾਰ ਫਿਰ ਹੋਕਾ ਦੇ ਦਿਓ ਜੀ ਆਪਣੇ ਪਿੰਡ ਦੇ ਨਾਂ ਦਾ। ਉਹ ਦੋਸਤ ਤੁਹਾਡੇ ਇਲਾਕੇ ਦੇ ਨੇ, ਉਹ ਤੁਹਾਨੂੰ ਦੱਸ ਦੇਣ ਕਿ ਇਹ ਕਿੱਥੇ ਵਸਦਾ, ਤਾਂ ਕਿ ਤੁਸੀਂ ਉੱਥੇ ਜਾ ਸਕੋ, ਉੱਥੇ ਜਾ ਕੇ ਦੋਸਤਾਂ ਨੂੰ ਮਿਲ ਸਕੋ। ਜੀ ਜ਼ਰੂਰ ਜੀ। ਜੇ ਸਰ ਲਾਹੌਰ ਦੇ ਲਾਗੇ ਕੋਈ ਪਿੰਡ ਹੈ ਜੀ ਭਾਗ ਭੈੜਾ, ਉੱਥੋਂ ਦੇ ਉਹ ਰਹਿਣ ਵਾਲੇ ਸੀ। ਮੈਨੂੰ ਪੂਰਾ ਨਾਮ ਯਾਦ ਨਹੀਂ ਆ, ਭਾਗ ਭੈੜਾ ਆ ਜਾਂ ਕੁਝ ਨਾਮ ਕੋਈ ਹੋਰ ਹੀ, ਮੈਂ ਸ਼ਾਇਦ ਕੋਈ ਮਿਸਟੇਕ ਵੀ ਕਰ ਰਹਾ ਹਾਂ। ਤੇ ਮੇਰੇ ਜਿਹੜੇ ਦੋਸਤ ਨੇ, ਸ਼ਾਇਦ ਉਹਨਾਂ ਨੂੰ ਤਾਂ ਉੱਥੋਂ ਦਾ ਪਤਾ ਹੀ ਹੋਏਗਾ, ਜਿਹੜੇ ਉਹਦੇ ਨੇੜੇ ਲਾਗੇ ਜਾਗੇ ਰਹਿੰਦੇ ਹੋਣਗੇ। ਸੋ ਭਾਗ ਭੈੜਾ ਪਿੰਡ ਦਾ ਨਾਂ ਆ, ਜਿੱਥੋਂ ਦੇ ਉਹ ਮੇਰੇ ਬਜ਼ੁਰਗ ਰਹਿਣ ਵਾਲੇ ਸੀ। ਔਰ ਉਹਨਾਂ ਨੇ ਮੈਨੂੰ ਪਾਕਿਸਤਾਨ ਦੇ ਟਾਈਮ ਵਿੱਚ ਜਿਹੜਾ ਉਹਨਾਂ ਨੇ ਦਰਦ ਹੰਢਾਇਆ, ਉਹ ਮੈਨੂੰ ਦੱਸਦੇ ਰਹੇ ਆ ਕਿ ਬਹੁਤ ਹੀ ਮਾੜਾ ਸਮਾਂ ਸੀ, ਜਿਹਨੂੰ ਕਿ ਹਰ ਇੱਕ ਨੇ ਹੰਢਾਇਆ। ਪਰ ਜਿੱਥੋਂ ਤੱਕ ਉਹ ਮੈਨੂੰ ਦੱਸਦੇ ਸੀ, ਮੈਂ ਉਹ ਅੱਜ ਵੀ ਉਹ ਦਰਦ ਜਿਹੜਾ ਆ ਉਹ ਮੈਂ ਮਤਲਬ ਬਿਆਨ ਨਹੀਂ ਕਰ ਸਕਦਾ ਵੀ ਜਿਸ ਤਰ੍ਹਾਂ ਉਹ ਮੈਨੂੰ ਦੱਸਦੇ ਸੀ। ਕਿ ਜਿਸ ਤਰ੍ਹਾਂ ਉਹਨਾਂ ਮੈਨੂੰ ਦੱਸਿਆ ਵੀ ਇੱਕ ਪਾਕਿਸਤਾਨ ਤੋਂ ਇੱਕ ਟਰੰਕ ਲੈ ਕੇ ਉਹ ਸਿਰਫ ਇੰਡੀਆ ਦੇ ਵਿੱਚ ਆਏ ਸੀ, ਤੇ ਡੇਰਾ ਬਾਬਾ ਨਾਨਕ ਦੇ ਰਾਹੀਂ ਲੰਘ ਕੇ ਉਹ ਇੱਥੇ ਆਏ ਸੀ। ਔਰ ਇਹ ਸਾਡੇ ਲਾਗੇ ਇੱਕ ਨਾਨਕ ਚੱਕ ਨਾਂ ਦਾ ਪਿੰਡ ਆ ਜੀ, ਬਾਬੇ ਨਾਨਕ ਦੇ ਨਾਂ ਤੇ ਉਹ ਪਿੰਡ ਵਸਦਾ ਆ। ਔਰ ਬਾਬਾ ਸ਼੍ਰੀ ਚੰਦ ਜੀ ਦੀ ਅੱਜ ਵੀ ਜਗ੍ਹਾ ਬਹੁਤ ਹੀ ਮਸ਼ਹੂਰ ਉੱਥੇ ਜਗ੍ਹਾ ਅੱਜ ਵੀ ਬਣੀ ਹੋਈ ਆ, ਉਹਨਾਂ ਦੀ ਬਾਬਾ ਜੀ ਦਾ ਮੰਦਿਰ ਹੈ ਅੱਜ ਵੀ ਉੱਥੇ। ਤੋ ਉਸ ਪਿੰਡ ਤੋਂ ਜੀ ਉਹਦੇ ਨੇੜੇ ਹੁਣ ਸਾਡਾ ਇੱਕ ਪਿੰਡ ਆ ਅਲੀਵਾਲ ਅਰਾਈਆਂ। ਸ਼ਾਇਦ ਇਹ ਪਿੰਡ ਜਿਹੜਾ ਆ ਨਾ, ਸਾਡੇ ਇੱਥੋਂ ਦੇ ਲੋਕ ਕਹਿੰਦੇ ਆ ਕਿ ਅਰਾਈਆਂ ਜਿਹੜੀ ਆ ਇਹ ਮੁਸਲਮਾਨਾਂ ਦੀ ਇੱਕ ਕਾਸਟ ਸੀ, ਜਿਹਦੇ ਨਾਂ ਦੇ ਉੱਤੇ ਇਹ ਜਿਹੜਾ ਪਿੰਡ ਸੀ ਉਹਨਾਂ ਨੇ ਵਸਾਇਆ ਸੀ। ਸੋ ਸਾਡੇ ਅੱਜ ਵੀ ਇੱਥੇ ਇੱਕ ਬਹੁਤ ਵੱਡੀ ਮਸਜਿਦ ਆ, ਜਿਹੜੀ ਉਹਨਾਂ ਨੇ ਸਾਡੇ ਪਿੰਡ ਵਾਲਿਆਂ ਬਹੁਤ ਸੰਭਾਲ ਕੇ ਰੱਖੀ ਹੋਈ ਹੈ, ਜਿੱਥੇ ਪਹਿਲਾਂ ਗੁਰਦੁਆਰਾ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ। ਔਰ ਅੱਜ ਵੀ ਉੱਥੇ ਬਾਬਾ ਜੀ ਦਾ ਇੱਕ ਗੁਰਦੁਆਰਾ ਸਾਹਿਬ ਅਲੱਗ ਤੋਂ ਬਣਾ ਦਿੱਤਾ ਗਿਆ, ਪਰ ਉਸ ਮਸਜਿਦ ਨੂੰ ਸਾਡੇ ਪਿੰਡ ਵਾਸੀਆਂ ਨੇ ਅੱਜ ਵੀ ਪੂਰੀ ਤਹਿ ਦਿਲੀ ਨਾਲ ਸੰਭਾਲ ਕੇ ਰੱਖਿਆ ਹੋਇਆ, ਕਿਉਂਕਿ ਇਹ ਸਾਡੀ ਇੱਕ ਯਾਦਗਿਰੀ ਆ। ਔਰ ਸਾਡੇ ਨੇੜੇ ਇੱਕ ਸ਼ਹਿਰ ਲੱਗਦਾ ਜੀ ਕਾਦੀਆਂ, ਜਿੱਥੇ ਕਿ ਬਹੁਤ ਸਾਰੇ ਮੁਸਲਮਾਨ ਭਰਾ ਉੱਥੇ ਰਹਿੰਦੇ ਨੇ। ਉਹ ਲੋਕ ਅੱਜ ਵੀ ਇਸ ਮਸਜਿਦ ਨੂੰ ਦੇਖਣ ਲਈ ਆਉਂਦੇ ਨੇ, ਔਰ ਅਸੀਂ ਪੰਜਾਬੀ ਉਹਨਾਂ ਦਾ ਸਵਾਗਤ ਕਰਦੇ ਹਾਂ ਕਿ ਉਹ ਜਦੋਂ ਵੀ ਇੱਥੇ ਆਉਂਦੇ ਨੇ, ਅਸੀਂ ਉਹਨਾਂ ਨੂੰ ਇਸ ਮਸਜਿਦ ਦੇ ਜ਼ਰੂਰ ਦਰਸ਼ਨ ਕਰਵਾਈਦੇ ਨੇ।
ਸੋ ਮੈਂ ਇਹ ਚਾਹੁੰਦਾ ਕਿ ਅਲੀਵਾਲ ਅਰਾਈਆਂ ਦਾ ਮੈਨੂੰ ਮਤਲਬ ਵੀ ਦੱਸਿਆ ਜਾਏ ਪਾਕਿਸਤਾਨੀ ਵਾਸੀ, ਜੇ ਮਤਲਬ ਵਾਕਈ ਜੇ ਮੁਸਲਮਾਨਾਂ ਦੀ ਕਾਸਟ ਹੀ ਤਾਂ ਇਹ ਅਰਾਈਆਂ ਜਿਹੜੀ ਕਾਸਟ ਆ ਉਹਨਾਂ ਦੀ ਕਿਉਂ ਪਈ, ਔਰ ਜੇਕਰ ਕੋਈ ਅਲੀਵਾਲ ਅਰਾਈਆਂ ਸਾਡੇ ਪਿੰਡ ਤੋਂ ਉੱਠ ਕੇ ਕੋਈ ਪਾਕਿਸਤਾਨ 'ਚ ਗਿਆ ਆ ਤਾਂ ਉਹ ਵੀ ਮੈਨੂੰ ਸੰਪਰਕ ਕਰ ਸਕਦਾ। ਮੈਂ ਚੈਟਿੰਗ ਦੇ ਵਿੱਚ ਮੈਸੇਜ ਬਾਕਸ ਦੇ ਵਿੱਚ ਆਪਣਾ ਨੰਬਰ ਛੱਡ ਰਿਹਾ ਜੀ, ਉਹ ਮੈਨੂੰ ਜ਼ਰੂਰ ਮੈਨੂੰ ਕੰਟੈਕਟ ਕਰ ਸਕਦਾ ਹੈ। ਮੇਰਾ ਇੰਡੀਆ ਦਾ ਨੰਬਰ ਹੈ ਜੀ 98 728 62 27 98 728 62 27। ਉਹ ਮੈਨੂੰ ਜ਼ਰੂਰ ਕੰਟੈਕਟ ਕਰੇ ਜੀ। ਮੇਰੀ ਦਿਲੀ ਤਮੰਨਾ ਹੈ ਜੀ, ਭਾਵੇਂ ਸਾਡੇ ਦੇਸ਼ ਦੇ ਵਿੱਚ ਵੰਡਾਂ ਪੈ ਗਈਆਂ ਪਰ ਸਾਡੇ ਦਿਲ ਜਿਹੜੇ ਉਹ ਇੱਕ ਦੂਜੇ ਨਾਲ ਜ਼ਰੂਰ ਜੁੜੇ ਰਹਿਣਾ ਚਾਹੁੰਦੇ ਆ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਬਹੁਤ ਸਾਰੇ ਦੋਸਤਾਂ ਦੇ ਬਹੁਤ ਸਾਰੇ ਕਮੈਂਟ ਨੇ, ਨਾਲ ਮੇਰੀ ਲਾਈਨ ਵਿੱਚ ਬਹੁਤ ਸਾਰੇ ਲੋਕ ਵੇਟ ਕਰ ਰਹੇ ਨੇ, ਸਭ ਦੇ ਨਾਲ ਦੋਸਤਾਂ ਨਾਲ ਗੱਲ ਕਰਨੀ ਹੈ। ਸਾਂਝੀ ਸਾਡਾ ਮਕਸਦ ਹੀ ਹੈ ਕਿ ਸਾਰਿਆਂ ਦੀ ਸਾਂਝੀ ਗੱਲਬਾਤ ਹੋਵੇ। ਮੈਨੂੰ ਇੱਕ ਦੋਸਤ ਕੇ ਚੌਧਰੀ ਆਸਿਰ ਸਾਹਿਬ ਕਹਿੰਦੇ ਨੇ ਕੱਲੇ ਹੀ ਫਸ ਗਏ ਨੇ। ਮੈਂ ਕਿਹਾ ਜੀ ਕੱਲਾ ਨਹੀਂ, ਅੱਜ ਮੈਂ ਫਸਿਆ, ਤੁਸੀਂ ਸਾਰੇ ਮੇਰੇ ਨਾਲ। ਮੈਂ ਕੱਲਾ ਕਿੱਥੇ ਆ ਜੀ। ਸਲਮਾਨ ਹਾਫਿਜ਼ ਸਾਹਿਬ ਕਹਿੰਦੇ ਨੇ ਮਾਜ਼ਰਤ ਨਾ ਜਿੱਥੇ ਖੋਤੀ ਉੱਥੇ ਆਣ ਖੋਤੀ ਜੀ। ਤੁਸੀਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹੋ, ਪਰ ਇਹ ਖੋਤੀ ਉਹ ਬੜੇ ਮਾਣ ਨਾਲ ਖੁਸ਼ੀ ਨਾਲ ਵਾਪਸ ਜਾਂਦੀ ਹੈ ਜੀ ਉਸ ਥਾਂ ਦੇ ਉੱਤੇ ਜਿੱਥੇ ਉਹਦੀ ਉਹ ਹੈ। ਜਿਵੇਂ ਸਾਈਬੇਰੀਅਨ ਬਰਡਸ ਹਰ ਸਾਲ ਰਾਜਸਥਾਨ ਆਉਂਦੇ ਨੇ, ਸਰ ਸਕਾਈ ਵਰੁਣ ਅਰੋੜਾ ਜੀ ਕਹਿ ਰਹੇ ਨੇ, ਬਿਲਕੁਲ ਉਸ ਤਰ੍ਹਾਂ ਆ ਕੇ ਉਸ ਤਰ੍ਹਾਂ ਵਾਪਸ ਚਲੇ ਜਾਂਦੇ ਨੇ। ਸਾਡਾ ਵੀ ਦਿਲ ਕਰਦਾ ਸੀ ਆਪਣੇ ਥਾਂ ਤੇ ਵਾਪਸ ਜਾਈਏ, ਉੱਥੇ ਜਾ ਕੇ ਗੱਲ ਕਰੀਏ ਜੀ। ਅੱਛਾ ਜੀ, ਨਾਲ ਮੈਂ ਲੈ ਲਾ ਮਲਿਕ ਤੈਮੂਰ ਸਾਹਿਬ ਨੂੰ, ਉਸ ਤੋਂ ਬਾਅਦ ਰਵਿੰਦਰ ਸਿੰਘ ਜੀ ਵੀ ਨੇ, ਖਾਲਿਦ ਅਮੀਰ ਸਾਹਿਬ ਨੇ, ਖੁਸ਼ਹਾਬ ਤੋਂ ਸਾਰਿਆਂ ਦੇ ਨਾਲ ਗੱਲ ਕਰਨੀ, ਗੁਰਪ੍ਰੀਤ ਜੀ ਵੀ ਨੇ। ਪਹਿਲਾਂ ਮਲਿਕ ਤੈਮੂਰ ਸਾਹਿਬ ਨਾਲ ਗੱਲ ਕਰਦੇ ਜੀ। ਮਲਿਕ ਸਾਹਿਬ ਕੀ ਹਾਲ ਹੈ ਜੀ? ਜੀ ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਕੀ ਹਾਲ ਹੈ? ਠੀਕ ਹੋ ਤੁਸੀਂ? ਜੀ ਬਹੁਤ ਵਧੀਆ, ਸਤਿ ਸ਼੍ਰੀ ਅਕਾਲ। ਅਰੋੜਾ ਸਾਹਿਬ, ਮੈਂ ਲਾਹੌਰ ਦੇ 4 ਇਲਾਕੇ ਨੇ, ਇੱਕ ਨਵਾਂਕੋਟ, ਢੋਲਨਵਾਲ ਤੇ ਕੋਟ ਕੰਬੋਜ। ਇੱਥੇ ਸੁਣਿਆ ਬਹੁਤ ਪੋਪੂਲੇਸ਼ਨ ਸੀ ਹਿੰਦੂ ਸਿੱਖ ਦੋਨਾਂ ਦੀ, ਤੇ ਇਸ ਤਰ੍ਹਾਂ ਦੇ ਕੋਈ ਇਲਾਕੇ ਅਗਰ ਉੱਥੇ ਮੈਨੂੰ ਲੱਗਦਾ ਇੰਡੀਅਨ ਪੰਜਾਬ ਵਿੱਚ ਵੀ ਹੋਣਗੇ, ਕਿਉਂਕਿ ਇੱਥੋਂ ਦੇ ਜਿਹੜੀ ਜ਼ਾਤ ਨੰਬਰਦਾਰੀ ਸੀ ਮੈਜੋਰਟੀ ਉਹ ਨਾਨ ਮੁਸਲਿਮ ਕੋਲ ਸੀ। ਤੇ ਇੱਕ ਮੈਂ ਸਵਾਲ ਪੁੱਛਣਾ ਹੈ ਕਿ ਮੈਜੋਰਟੀ ਜਿਹੜੀ ਹੋਈ ਹੈ ਆਪਣਾ ਕਤਲੇਆਮ, ਉਹ ਸੁਬਾ ਪੰਜਾਬ ਵਿੱਚ ਕਿਉਂ ਹੋਈ? ਯੂਪੀ ਬਿਹਾਰ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਵੇਖਿਆ ਗਿਆ, ਬੰਗਾਲ ਵਿੱਚ ਵੀ ਨਹੀਂ ਵੇਖਿਆ ਗਿਆ, ਇਹ ਸਿਰਫ ਪੰਜਾਬ ਦੇ ਅੰਦਰ ਹੀ ਕਿਉਂ ਇੰਨਾ ਕਤਲੇਆਮ ਹੋਇਆ? ਐਜ਼ ਅ ਪੰਜਾਬੀ ਮੈਂ ਸਵਾਲ ਪੁੱਛ ਰਿਹਾ, ਤੇ ਰਿਸਰਚ ਕਰਨੀ ਚਾਹੀਦੀ ਹੈ ਕਿ ਕਿਉਂ ਹੋਇਆ ਇੰਨਾ ਜ਼ਿਆਦਾ, ਸਿਰਫ ਪੰਜਾਬ ਵਿੱਚ ਹੀ ਇੰਨਾ ਕਿਉਂ, ਤੁਹਾਨੂੰ ਪਤਾ ਕਿ ਕਿਉਂ ਕਤਲੇਆਮ ਹੋਇਆ? ਤੇ ਦੂਜਾ, ਤੁਸੀਂ ਪੰਜਾਬੀ ਫਿਲਮਾਂ ਦਾ ਚੈਨਲ ਸ਼ੁਰੂ ਕੀਤਾ ਸੀ, ਸ਼ਾਇਦ ਤੁਸੀਂ ਦੱਸਿਆ ਤਾਂ ਪਹਿਲਾਂ ਮੈਨੂੰ, ਤੇ ਉਹਦਾ ਅਗਰ ਲਿੰਕ ਅਗਰ ਉਸ ਚੈਨਲ ਦਾ ਹੋ ਸਕੇ ਤਾਂ ਸੈਂਡ ਕਰ ਦਿਓ ਇਸ ਦੇ ਅੰਦਰ ਮੈਨੂੰ, ਜਾਂ ਆਪਣੇ ਚੈਨਲ ਜਾਂ ਟਾਈਮ ਲਾਈਨ ਦੇ ਅੰਦਰ ਲਿੰਕ ਸੈਂਡ ਕਰ ਦਿਓ। ਤੁਸੀਂ ਕਿਹਾ ਸੀ ਕਿ ਤੁਸੀਂ ਚੈਨਲ ਸ਼ੁਰੂ ਕਰ ਰਹੇ ਹੋ ਫਿਲਮਾਂ ਦਾ। ਜੀ ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਮੇਰੇ ਦੋਸਤ ਮਲਿਕ ਤੈਮੂਰ ਸਾਹਿਬ, ਤੁਹਾਡੀ ਗੱਲ ਸਾਡੇ ਦੋਸਤਾਂ ਦੇ ਸਾਥ ਵਿੱਚ ਪਹੁੰਚ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਰਿਸਰਚ ਇਨ ਹਿਸਟਰੀ ਦੇ ਉੱਤੇ ਜਿਹੜਾ ਕੰਮ ਹੋਣਾ ਬੜਾ ਜ਼ਰੂਰੀ ਹੈ, ਤੇ ਅਲੱਗ-ਅਲੱਗ ਜਿਹੜੇ ਚੀਜ਼ਾਂ ਨੇ ਜਿਨ੍ਹਾਂ ਤੇ ਰਿਸਰਚ ਦੀ ਸਾਨੂੰ ਲੋੜ ਹੈ ਅੱਜ ਦੇ ਦੌਰ ਵਿੱਚ ਵੀ। ਸੋ ਤੁਸੀਂ ਚੰਗੀ ਗੱਲ ਕਹੀ ਹੈ, ਅਸੀਂ ਬਿਲਕੁਲ ਇਸ ਗੱਲ ਨੂੰ ਮੰਨਦੇ ਹਾਂ। ਰਵਿੰਦਰ ਸਿੰਘ ਜੀ ਸਾਡੇ ਨਾਲ ਨੇ, ਉਸ ਤਰ੍ਹਾਂ ਬਹੁਤ ਸਾਰੇ ਦੋਸਤ ਨਾਲ ਨੇ। ਮੈਂ ਚਾਹੁੰਦਾ ਕਿ ਮੈਂ ਸਾਰਿਆਂ ਦੇ ਨਾਲ ਕੁਇਕਲੀ ਗੱਲ ਕਰ ਲਵਾਂ, ਕੋਈ ਰਹਿ ਨਾ ਜਾਵੇ, ਫਿਰ ਲਾਂਭਾ ਨਾ ਰਵੇ ਕਿ ਨਾਸਰ ਸਾਹਿਬ ਸੀ ਤੋਂ ਸਾਰਿਆਂ ਨਾਲ ਗੱਲ ਕਰ ਲੈਂਦੀ ਸੀ ਤੇ ਸਰਬਜੀਤ ਦੀ ਗੱਲ ਨਹੀਂ ਸੀ ਕਰਦਾ, ਤੇ ਮੈਂ ਇਕੱਲਾ ਵਾਂ ਪਰ ਮੈਂ ਸਾਰਿਆਂ ਨਾਲ ਗੱਲ ਕਰਨਾ ਚਾਹੁੰਦਾ। ਸੋ ਰਵਿੰਦਰ ਸਿੰਘ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ, ਤੁਹਾਡੇ ਨਾਲ ਵੀ ਜਾਣਨਾ ਕਿਹੜੇ ਇਲਾਕੇ ਦੀ ਗੱਲ ਕਰਨਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ ਅਰੋੜਾ ਸਾਹਿਬ। ਜੀ ਸਤਿ ਸ੍ਰੀ ਅਕਾਲ। ਆਪਣੇ ਪਿੰਡ ਜੀ, ਆਪਣੇ ਲੁਧਿਆਣੇ ਚ ਨੇੜੇ ਪੈਂਦਾ ਗੁੱਜਰਵਾਲ ਜੀ, ਪਾਕਿਸਤਾਨ ਦੇ ਵਿੱਚ ਵੀ ਸ਼ਾਇਦ ਗੁਜਰਾਂਵਾਲਾ ਨਾ ਜੀ। ਜੀ ਗੁਜਰਵਾਲ ਤੇ ਗੁਜਰਾਂਵਾਲਾ ਜੀ, ਬਿਲਕੁਲ ਜੀ, ਹਾਂ ਤੁਸੀਂ ਬਿਲਕੁਲ ਸਹੀ ਗੱਲ ਕਹੀ। ਹੋਰ ਇਲਾਕਾ ਕੋਈ ਯਾਦ? ਧੂਰਕੋਟ ਦੀ ਗੱਲ ਕਿਸੇ ਭਰਾ ਨੇ ਕੀਤੀ ਸੀ ਜੀ, ਉਹ ਮੇਰੇ ਨੇੜੇ, ਮੇਰੇ ਰਿਲੇਸ਼ਨ ਨੇ ਜੀ। ਧੂਰਕੋਟ ਮੈਂ ਜਾਂਦਾ ਰਹਿੰਦਾ, ਲੁਧਿਆਣਾ ਡਿਸਟ੍ਰਿਕਟ ਦੀ, ਉਹ ਇੱਥੋਂ ਆਪਣੇ ਅਹਿਮਦਗੜ੍ਹ ਮੰਡੀ ਦੇ ਨਾਲ ਹੀ ਹੈ ਜੀ। ਤੇ ਕੋਟ ਲੋਹਟ ਦੀ ਗੱਲ ਕੀਤੀ ਸੀ ਕਿਸੇ ਨੇ, ਤਾਂ ਲੋਹਟ ਬੱਦੀ ਪਿੰਡ ਆ ਜੀ, ਉਹ ਵੀ ਧੂਰਕੋਟ ਦੇ ਨਾਲ ਹੀ ਹੈ ਬਿਲਕੁਲ। ਮੈਂ ਸਿਰਫ ਇਹ ਜਾਣਦਾ। ਹਾਂਜੀ ਹਾਂਜੀ। ਅੱਛਾ ਜੀ, ਬਹੁਤ ਖੂਬ ਜੀ। ਸੋ ਥੈਂਕ ਯੂ ਜੀ, ਇੱਕ ਵਾਰ ਫਿਰ ਸ਼ੁਕਰੀਆ। ਤੁਸੀਂ ਉਹਨਾਂ ਸ਼ਹਿਰਾਂ ਦੇ ਉਹਨਾਂ ਨਾਲ ਗੁਜਰਵਾਲ, ਗੁਜਰਾਂਵਾਲਾ, ਧੂੜਕੋਟ ਦੀ ਗੱਲ ਕੀਤੀ, ਜਿਨ੍ਹਾਂ ਦੇ ਨਾਲ ਹੋਰ ਬਹੁਤ ਸਾਰੇ ਲੋਕ ਪਾਕਿਸਤਾਨ ਵਿੱਚ ਵੀ ਜੁੜੇ ਹੋਏ ਨੇ। ਅੱਜ ਵੀ ਇਹਨਾਂ ਨਾਵਾਂ ਨੂੰ ਆਪਣੇ ਪਿੰਡਾਂ ਦੇ ਨਾਵਾਂ ਵਾਂਗ ਵਰਤੇ ਨੇ, ਕਿਉਂਕਿ ਉਹਨਾਂ ਦੇ ਵੀ ਉਨੇ ਕੀ ਨਾਂ ਨੇ ਜਿੰਨੇ ਕਿਸੇ ਹੋਰ ਦੇ ਨੇ। ਸੋ ਇਹ ਗੁਜਰ ਖਾਨ ਦੀ ਗੱਲ ਕਰ ਰਹੇ ਨੇ, ਕਮਲਦੀਪ ਸਿੰਘ ਜੀ ਗੁਜਰਾਤ ਗੱਲ ਕਰੇ, ਸੁਭਾਨੀ ਗੁਜਰ, ਬਿਲਕੁਲ ਜੀ, ਇੱਕ ਪਾਸੇ ਡਿਸਟ੍ਰਿਕਟ ਹੈ, ਦੂਜੇ ਪਾਸੇ ਪੂਰਾ ਸੂਬਾ ਹੀ ਹੈ ਜੀ। ਕਬਰ ਠਾਕੁਰ ਜੀ ਕਹਿੰਦੇ ਤੁਸੀਂ ਇਕੱਲੇ ਨਹੀਂ ਹੋ ਜੀ, ਅਸੀਂ ਤੁਹਾਡੇ ਨਾਲ। ਬਿਲਕੁਲ ਜੀ, ਮੈਂ ਤਾਂ ਪਹਿਲਾਂ ਹੀ ਮੰਨਦਾ ਜੀ, ਤੁਸੀਂ ਸਾਰੇ ਮੇਰੇ ਨਾਲ ਹੋ। ਤੇ ਖੁਸ਼ਹਾਬ ਤੇ ਹੁਣ ਖਾਲਿਦ ਅਮੀਰ ਸਾਹਿਬ ਵੀ ਆਪਣੀ ਗੱਲ ਰੱਖਣ ਲਈ ਆਏ ਨੇ ਜੀ। ਜੀ ਕੀ ਹਾਲ ਹੈ ਖਾਲਿਦ ਭਾਈ, ਠੀਕ ਹੋ? खैर सत श्री अकाल अरोड़ा साहब, क्या हाल चाल है? ठीक ठाक हो? नासिर भाई आज किधर गए? आज मैं लेट ज्वाइन किया। नासिर भाई ਨੂੰ ਕੀ ਹੋਇਆ? ਨਾਸਿਰ ਭਾਈ ਨੂੰ ਕੁਝ ਨਹੀਂ ਹੋਇਆ, ਨਾਸਿਰ ਭਾਈ ਠੀਕ ਹੈ। ਨਾਸਿਰ ਭਾਈ ਦੀ ਅੰਮੀ ਜੀ ਤੇ ਵੀ ਠੀਕ ਨਹੀਂ, ਤੇ ਉਹ ਨਾ ਡਾਕਟਰ ਬੰਦਾ ਹੈ। ठीक है, और खैर खैरियत है, सारे ठीक ठाक हो? बिल्कुल जी, बिल्कुल बिल्कुल। बस
क्या हवेली न थोके देखना ASI शहीद हो गया पुलिस वाला पुलिस मुकाबले च जी ते बाकी कोई उधर इंडिया च खुशाब है खुशाब नाम दा कोई जिला ਜੀ ਖੁਸ਼ਾਬ ਇੰਡੀਆ ਵਿੱਚ ਨਹੀਂ ਹੈ ਜੀ। ਖੁਸ਼ਾਬ ਸਿਰਫ ਤੇ ਸਿਰਫ ਤੁਹਾਡੇ ਕੋਲ ਹੈ ਜੀ ਜਿੱਥੇ ਤੁਸੀਂ ਹੈਗੇ ਹੋ। ਜਿਹੜੇ ਤੁਸੀਂ ਪੁਲਿਸ ਅਫਸਰ ਦੀ ਸ਼ਹੀਦੀ ਦੀ ਗੱਲ ਕੀਤੀ, ਮੈਂ ਪੜ੍ਹਿਆ ਜੀ, ਮੈਂ ਖਬਰ ਪੜ੍ਹੀ ਭਾਈ ਤਾਹਿਰ ਮਥੋਕੇ ਨੇ ਮੈਨੂੰ ਭੇਜੀ ਸੀ। ਮੈਨੂੰ ਬੜਾ ਅਫਸੋਸ ਹੈ ਉਸ ਗੱਲ ਦਾ। ਉਸ ਜਾਂ ਜਦੋਂ ਜਾਨ ਜਾਂਦੀ ਉਹਦਾ ਅਫਸੋਸ ਮੈਨੂੰ ਹਮੇਸ਼ਾ ਹੀ ਹੁੰਦਾ ਜੀ ਹੈ ਜੀ, ਖਾਸ ਅਫਸੋਸ ਹੈ ਜੀ। ਜੋ खुशाब ਦਾ ਨਾਂ ਕੋਈ ਸ਼ੇਰ ਸ਼ਾਹ ਸੂਰੀ ਜਦੋਂ ਕਬਜ਼ਾ ਕੀਤਾ ਹੈ ਨਾ ਤਾਂ ਉਸ ਪਿਤਾ ਹੀ ਪਾਣੀ ਉਸ ਕਿਹਾ ਕਿ ਖੁਸ਼ਆਬ ਉਸ ਤੋਂ ਮਸ਼ਹੂਰ ਹੋਇਆ ਖੁਸ਼ਾਬ ਜੀ। ਸਰਗੋਧੇ ਦਾ ਨਾਂ ਰੱਖਿਆ ਕਿ ਕੋਈ ਹਿੰਦੂ ਰਹਿੰਦਾ ਹੈ ਤੇ ਉਹਦਾ ਨਾਂ ਹੈ ਗੋਦਾ, तो ਉਸ ਤੋਂ ਸਰਗੋਧ ਬਣਿਆ ਗਿਆ ਜੀ। ਅੱਛਾ ਜੀ, ਅੱਛਾ ਗੋਦੇ ਦੇ ਨਾਲ ਦੋ ਜੀ ਗੋਦਾ ਇੱਕ ਰਹਿੰਦਾ ਸੀ, ਉਹਦਾ ਨਾਮ ਹੈ ਕਿ ਸਰਗੋਦਾ। तो खुशाब ਦਾ ਨਾਂ ਪਾਣੀ ਪਿਤਾ ਕੇ ਤੇ ਖੁਸ਼ਆਬ ਉਸ ਤੋਂ ਮਸ਼ਹੂਰ ਹੋਇਆ ਖੁਸ਼ਆਬ। ਅੱਛਾ ਜੀ, ਬਹੁਤ ਪਿੰਡ ਮੇਰਾ ਕਾਕਾ ਤੇ ਵਾਲੇ ਸਾਹਿਬ ਕਹਿੰਦੇ ਨੇ ਇੱਥੇ ਇੱਕ ਬਜ਼ੁਰਗ ਰਹਿੰਦਾ, ਉਹਦੇ ਦੋ ਤਿੰਨ ਬੇਟੇ ਤੇ ਉਹਦਾ ਇੱਕ ਬੇਟਾ ਹੈ, ਉਹਦਾ ਨਾਂ ਕਾਕਾ ਹੈ, ਉਸ ਤੋਂ ਮਸ਼ਹੂਰ ਹੋ ਗਿਆ ਕਾਕਾ ਪਿੰਡ ਜੀ ਹੈ ਜੀ। ਬਹੁਤ ਖੂਬ ਖਾਲਿਦ ਭਾਈ। ਬਹੁਤ ਸਾਰੇ ਵਾਰ ਇਸ ਤਰ੍ਹਾਂ ਹੀ ਹੁੰਦਾ ਕਿ ਜਦੋਂ ਕੋਈ ਇੱਕ ਸ਼ਹਿਰ ਦਾ ਪਿੰਡ ਦਾ ਕੋਈ ਮਸ਼ਹੂਰ ਨਾਂ ਹੋ ਜਾਏ ਤੇ ਉਹਦੇ ਨਾਂ ਦੇ ਉੱਤੇ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਮਸ਼ਹੂਰ ਹੋ ਜਾਂਦੀਆਂ ਨੇ। ਅੱਛਾ, ਇੱਕ ਦੋਸਤ ਨੇ ਸਵਾਲ ਪੁੱਛਿਆ, ਜਸਵਿੰਦਰ ਸਿੰਘ ਖਾਲਸਾ ਜੀ ਪੁੱਛ ਰਹੇ ਨੇ, ਅਰੋੜਾ ਸਾਹਿਬ ਸਾਡੇ ਇੱਥੇ ਨਵਾਂ ਸ਼ਹਿਰ ਦੇ ਲਾਗੇ ਪਿੰਡਾਂ ਦੇ ਨਾਂ ਨਵਾਂ ਦੇ ਨਾਲ ਮਾਜਰਾ ਬਹੁਤ ਲੱਗਦਾ ਹੈ। ਪੰਨੂ ਮਾਜਰਾ, ਜੇਠੂ ਮਾਜਰਾ, ਸਿੰਬਲ ਮਾਜਰਾ। ਇਹ ਮਾਜਰਾ ਕੀ 15-20 ਪਿੰਡ ਪਾਕਿਸਤਾਨ ਵਿੱਚ ਵੀ ਇਹ ਜਿਨ੍ਹਾਂ ਦੇ ਨਾਮ ਨਾਲ ਮਾਜਰਾ ਲੱਗਦਾ ਹੈ। ਇਹ ਮਾਜਰਾ ਕੀ ਹੈ ਇਹ ਦੱਸਣ ਜੀ। ਮਾਜਰਾ ਕਿਆ ਹੈ ਜੀ? ਮੋਂਟਰੀਅਲ ਤੋਂ ਜਸਵਿੰਦਰ ਸਿੰਘ ਖਾਲਸਾ ਜੀ ਪੁੱਛ ਰਹੇ ਨੇ ਜੀ। ਸੋ ਦੱਸੋ ਜੀ, ਮਾਜਰੇ ਵਾਲੇ ਦੱਸੋ ਜੀ, ਮਾਜਰਾ ਦੇ ਨਾਲ ਮਾਜਰਾ ਕਿਉਂ ਲੱਗਦਾ ਹੈ ਜੀ? ਇਹ ਗੱਲ ਸਾਨੂੰ ਜ਼ਰੂਰ ਦੱਸਿਓ ਜੀ। ਖੁਸ਼ਾਬ ਬਾਰੇ ਇੱਕ ਦੋਸਤ ਨੇ ਉਹਨੇ ਖੁਸ਼ਾਬ ਇੱਕ ਬਹੁਤ ਖੁਸ਼ ਰਹਿਣ ਲਈ ਹੈ ਜੀ। ਬਿਲਕੁਲ ਜੀ, ਖੁਸ਼ਾਬ ਵਾਲੇ ਹਮੇਸ਼ਾ ਖੁਸ਼ ਰਹਿੰਦੇ ਨੇ ਜੀ, ਰਹਿਣਾ ਵੀ ਚਾਹੀਦਾ ਹੈ ਜੀ। ਬਹੁਤ ਖੂਬ ਜੀ। ਤੇ ਖੁਸ਼ਾਬ ਦਾ ਢੋਡਾ ਵੀ ਮਸ਼ਹੂਰ ਹੈ ਜੀ, ਇਹ ਨਵੀਂ ਗੱਲ ਪਤਾ ਲੱਗੀ ਜੀ ਮੈਨੂੰ ਵੀ। ਤੇ BAM ਉਸਤਾਦ ਗੁਰਪ੍ਰੀਤ ਸਿੰਘ ਰਾਓ ਸਾਹਿਬ ਗੋਗਾ ਜੀ, ਤੁਸੀਂ ਸਾਰੇ ਸਾਡੇ ਨਾਲ ਹੋ, ਤੁਹਾਡੇ ਨਾਲ ਇੱਕ ਇੱਕ ਕਰਕੇ ਗੱਲ ਕਰਨੀ ਜੀ। ਜਿਹਦੇ ਨਾਲ ਤੁਸੀਂ ਸਾਡੇ ਨਾਲ ਹੋ, ਪਹਿਲਾਂ ਆਪਣਾ ਨਾਂ ਦੱਸ ਦਿਓ, ਕਿਉਂਕਿ ਤੁਹਾਡਾ ਨਾਂ BAM ਆ ਰਿਹਾ ਤੇ BAM ਦਾ ਮਤਲਬ ਸਮਝ ਨਹੀਂ ਸਕਿਆ ਜੀ। ਤੁਸੀਂ ਮੇਰੀ ਗੱਲ ਸੁਣ ਰਹੇ ਹੋ ਜੀ ਮੇਰੇ ਦੋਸਤ? ਮੇਰਾ ਨਾਮ ਜੀ ਬਰਜੀਤ ਬਾਜਵਾ। ਹਰਜੀਤ ਬਾਜਵਾ ਜੀ। ਬਾਜਵਾ ਸਾਹਿਬ। ਹੈਲੋ ਜੀ ਬਾਜਵਾ ਸਾਹਿਬ। ਹਾਂਜੀ ਹੈ, ਮੈਂ ਨੌਸ਼ਹਿਰਾ ਨਾਂ ਦੇ ਕਈ ਸ਼ਹਿਰ ਨੇ। ਨੌਸ਼ਹਿਰਾ ਖੈਬਰ ਪਖਤੂਨਖਵਾ ਚ ਤੇ ਖੈਬਰ ਪਖਤੂਨਖਵਾ ਡਿਸਟ੍ਰਿਕਟ ਕੇ ਫਿਰ ਕਸ਼ਮੀਰ ਵਿੱਚ ਨੌਸ਼ਹਿਰਾ ਵੇ, ਇਧਰ ਰਾਜੌਰੀ ਪੁੰਛ ਵਾਲੀ ਸਾਈਡ ਜੀ। ਜੀ ਨੌਸ਼ਹਿਰਾ ਵਿਰਕਾ ਵੀ ਹੈ ਜੀ, ਬਹੁਤ ਸਾਰੇ। ਇਹਦਾ ਮੈਨਾ ਕੀ ਕੋਈ ਨया ਸਿਟੀ ਹੈ ਨਾ ਜੀ? ਜੀ ਇਹ ਵੀ ਕੋਈ ਨਾਂ ਹੋਣਾ ਹੀ ਹੈ ਜਿਹੜਾ ਨਵਾਂ ਸ਼ਹਿਰ ਜਾਂ ਇਸ ਕਿਸਮ ਦਾ ਜਿਹੜਾ? ਬਿਲਕੁਲ ਜੀ, ਨਵੇਂ ਸ਼ਹਿਰ ਤੋਂ ਜਾਂ ਨਵਾਂ ਸ਼ਹਿਰ ਦਾ ਕੋਈ ਵੱਡਾ ਸ਼ਹਿਰ। ਨੌਸ਼ਹਿਰਾ ਕਿੱਥੋਂ ਬਣਿਆ ਜੀ ਅਸੀਂ ਜਾਣਨਾ ਚਾਹਾਂਗੇ। ਕੋਈ ਨੌਸ਼ਹਿਰੇ ਬਾਰੇ? ਨੌਸ਼ਹਿਰਾ ਮੀਨਸ ਸੁਭਾਨੀ ਗੁੱਜਰ ਸਾਹਿਬ ਕਹਿੰਦੇ ਨੌਸ਼ਹਿਰਾ ਮੀਨਸ ਨਿਊ ਸਿਟੀ। ਤੁਹਾਡੀ ਗੱਲ ਬਿਲਕੁਲ ਸਹੀ ਬਾਜੂ ਸਾਹਿਬ। ਤੁਸੀਂ ਜਿਸ ਤਰ੍ਹਾਂ ਨੌਸ਼ਹਿਰਾ ਮਤਲਬ ਕੋਟ ਬਹੁਤ ਲੱਗਦਾ। ਕੋਟ ਦੀ ਗੱਲ ਅਸੀਂ ਅੰਗਰੇਜ਼ ਸਿੰਘ ਸੰਗੂ ਜੀ ਪਹਿਲਾਂ ਵੀ ਕਰ ਚੁੱਕੇ, ਫਿਰ ਦੁਬਾਰਾ ਕਰ ਲੈਂਦੇ ਹਾਂ। ਪਰ ਨੌਸ਼ਹਿਰਾ ਉਦੋਂ ਨਵਾਂ ਸ਼ਹਿਰ, ਜਿਹੜਾ ਨਵੇਂ ਸ਼ਹਿਰ ਤੋਂ ਬਣਿਆ ਨੌਸ਼ਹਿਰਾ। ਅੱਛਾ, ਮਜ਼ੇਦਾਰ ਗੱਲ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰ ਲਵਾਂ, ਕਿਉਂਕਿ ਜਲੰਧਰ ਦੇ ਕੋਲ ਨਵਾਂ ਸ਼ਹਿਰ ਹੈ ਤੇ ਨਵੇਂ ਸ਼ਹਿਰ ਦੇ ਸਾਡੇ ਇੱਥੇ ਕੈਨੇਡਾ ਵਿੱਚ ਵੀ ਬੜੇ ਲੋਕ ਨੇ ਤੇ ਉਹਨਾਂ ਨੇ ਉਸ ਨਾਂ ਨੂੰ ਕੈਨੇਡਾ 'ਚ ਕਿਵੇਂ ਜਿਉਂਦਾ ਰੱਖਿਆ, ਉਹਦਾ ਅੰਗਰੇਜ਼ੀ ਤਰਜਮਾ ਕਰ ਦਿੱਤਾ। ਇੱਥੇ ਇੱਕ ਪੀਜ਼ਾ ਸਟੋਰ ਹੈ ਜਿਹਦਾ ਨਾਮ ਬੜਾ ਮਸ਼ਹੂਰ ਪੀਜ਼ਾ ਸਟੋਰ ਹੈ ਜੀ, ਤੇ ਉਹ ਨਵਾਂ ਸ਼ਹਿਰ ਦੇ ਉਹਨਾਂ ਦਾ ਨਾਂ ਰੱਖਿਆ ਜੀ ਨਿਊ ਸਿਟੀ ਪੀਜ਼ਾ, ਯਾਨੀ ਕਿ ਨਵਾਂ ਸ਼ਹਿਰ ਵਾਲਿਆਂ ਦਾ ਪੀਜ਼ਾ ਨਿਊ ਸਿਟੀ ਪੀਜ਼ਾ ਉਹਨਾਂ ਦਾ ਨਾਂ ਰੱਖਿਆ ਜੀ। ਤੇ ਜ਼ੁਬਾਨ ਦੇ ਬਦਲਣ ਦੇ ਨਾਲ ਦਾ ਨਾਂ ਵੀ ਥੋੜਾ ਜਿਹਾ ਬਦਲ ਗਿਆ, ਪਰ ਨਾਂ ਅਜੇ ਵੀ ਜਿਉਂਦਾ ਹੈ ਜੀ। ਸਜਾਦ ਨਈਮ ਸਾਹਿਬ, ਤੁਸੀਂ ਸਾਡੇ ਨਾਲ ਹੋ ਜੀ, ਤੁਹਾਡੇ ਨਾਲ ਬੜੀ ਦੇਰ ਬਾਅਦ ਗੱਲ ਹੋ ਰਹੀ ਹੈ। ਕੀ ਹਾਲ ਚਾਲ ਹੈ ਤੁਹਾਡਾ ਨਈਮ ਸਾਹਿਬ? ਬਹੁਤ ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲੇ ਆਪਣੇ ਨਾਸਰੇ ਸਾਹਿਬ ਦੀ ਵਾਲਦਾ ਵਾਸਤੇ ਬਹੁਤ ਸਾਰੀ ਦੁਆਵਾਂ ਕਿ ਅੱਲਾਹ ਤਾਲਾ ਜਲਦੀ ਤੇ। ਨਈਮ ਸਾਹਿਬ, ਮੈਂ ਮਾਜ਼ਰਤ ਚਾਹੁੰਦਾ, ਮੈਂ ਤੁਹਾਡੀ ਨਾਲ ਗੱਲ ਸਾਡੇ ਤੱਕ ਪਹੁੰਚ ਨਹੀਂ ਪਾ ਰਹੀ ਹੈ, ਤੁਹਾਡੇ ਇੰਟਰਨੈਟ ਦੀ ਕੋਈ ਦਿੱਕਤ ਆ ਰਹੀ ਹੈ, ਵਿੱਚ ਬਹੁਤ ਨੋਇਜ਼ੀ ਹੈ। ਇੱਕ ਵਾਰ ਦੁਬਾਰਾ ਗੱਲ ਕਰੋਗੇ ਜੀ? ਹੈਲੋ ਜੀ ਜੀ ਜੀ। ਹਾਂਜੀ, ਆ ਰਹੀ ਹੈ ਜੀ ਆਵਾਜ਼? ਜੀ ਆ ਰਹੀ ਹੈ, ਹਾਂਜੀ। ਮੈਂ ਕਿਹਾ ਢਿੱਲੋਂ ਸਾਹਿਬ ਦੀ ਵਾਲਦਾ ਵਾਸਤੇ ਬਹੁਤ ਸਾਰੀਆਂ ਦੁਆਵਾਂ ਅੱਲਾਹ ਤਾਲਾ ਕਰੇ।
ਮੈਨੂੰ ਲੱਗਦਾ ਕਿ ਤੁਹਾਡੀ ਆਵਾਜ਼ ਨਾ ਜੀ ਇੰਟਰਨੈਟ ਦੀ ਗੜਬੜ ਕਰਕੇ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਸੋ ਜਾਦਵ ਸਾਹਿਬ ਇੱਕ ਵਾਰ ਫਿਰ ਤੁਸੀਂ ਰੀਕਨੈਕਟ ਕਰੋ, ਜ਼ਿਆਦਾ ਅੱਛਾ ਹੋਏਗਾ ਜੇ ਤੁਸੀਂ ਰੀਕਨੈਕਟ ਕਰ ਲਵੋਗੇ। ਤੇ ਮੀਨਵਾਈਲ ਮੈਂ ਗੁਰਪ੍ਰੀਤ ਜੀ ਨੂੰ ਨਾਲ ਜੋੜਦਾ, ਤੇ ਗੁਰਪ੍ਰੀਤ ਸਿੰਘ ਜੀ ਤੋਂ ਜਾਣਦੇ ਆ ਕਿ ਉਹ ਕਿਸ ਸ਼ਹਿਰ ਦੀ, ਕਿਸ ਇਲਾਕੇ ਦੀ ਗੱਲ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਇਹ ਚੈਨਲ ਦੇ ਥਰੂ ਬਹੁਤ ਬੰਦਿਆਂ ਦੀ ਉਹ ਮਿਲਾਪ ਕਰਾ ਰਹੇ ਹੋ, ਇਸ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ ਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਵਧੀਆ ਕੰਮ, ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ। ਕੋਸ਼ਿਸ਼ ਕਰਦੇ ਹਾਂ ਜੀ, ਸਾਰੇ ਸਾਂਝੀ ਸਾਥ ਹੈ ਜੀ, ਸਾਰੇ ਦੇ ਨਾਲ ਹੈ ਜੀ, ਜੋ ਕੁਝ ਹੈ ਮੇਰੇ ਇਕੱਲੇ ਦਾ ਨਹੀਂ ਜੀ ਇਹਦੇ ਵਿੱਚ ਕੁਝ ਵੀ ਨਹੀਂ। ਚਲੋ ਫਿਰ ਵੀ ਚਲੋ ਉਪਰਾਲਾ ਹੁੰਦਾ, ਕਿਸੇ ਦੇ ਇੱਕ ਦੇ ਥਰੂ ਚੱਲਦਾ, ਅੱਗੋਂ ਫਿਰ ਸਾਂਝੀ ਸਾਥ ਬਣ ਜਾਂਦੀ ਹੈ ਜੀ। ਜੀ ਸਾਡੇ ਫਾਦਰ ਸਾਹਿਬ ਵੀ ਯਾਨੀ ਕਿ ਆਪਣੇ ਪਾਕਿਸਤਾਨ ਤੋਂ ਹੀ ਆਏ ਸੀ। ਅੱਛਾ ਜੀ। ਦਾਦਾ ਜੀ ਸਾਡੇ ਫਾਦਰ ਸਾਹਿਬ ਯਾਨੀ ਕਿ ਉਹ ਸੀ ਆਪਣਾ ਜ਼ਿਲ੍ਹਾ ਸਿਆਲਕੋਟ, ਪਿੰਡ ਨੌਕਰੀਆਂ ਜੀ। ਅੱਛਾ ਜੀ, ਤੁਸੀਂ ਕਿਸ ਸ਼ਹਿਰ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਕਿਹੜਾ ਸ਼ਹਿਰ ਹੈ ਜਿਸ ਦਾ ਨਾਂ ਤੁਹਾਡੇ ਜ਼ਿਹਨ ਵਿੱਚ ਹੈ, ਜਿਹੜਾ ਲੱਗਦਾ ਕਿ ਦੋਵਾਂ ਪਾਸਿਆਂ 'ਚ ਸ਼ਹਿਰ ਜਾਂ ਮੁਹੱਲਾ ਜਾਂ ਪਿੰਡ ਜਿਸ ਦਾ ਨਾਂ ਦੋਵਾਂ ਪਾਸਿਆਂ ਵਿੱਚ ਹੋਏਗਾ, ਦੱਸੋ ਜੀ। ਭਾਜੀ ਇਸ ਤਾਂ ਮੈਨੂੰ ਥੋੜਾ ਜਿਹਾ ਜੇ ਘੱਟ ਨੌਲੇਜ ਹੈ। ਮੈਂ ਯਾਨੀ ਇਹ ਚਾਹੁੰਦਾ ਸੀ ਕਿ ਯਾਨੀ ਕਿ ਮੈਂ ਜਿਹੜਾ ਥੋੜਾ ਜਿਹਾ ਹੁੰਦਾ ਨਾ ਕਿ ਆਪਣਾ ਪੁਰਾਣਾ ਪਿੰਡ ਯਾਨੀ ਸਾਡੀ ਜੰਮਪਲ ਇੱਧਰ ਦੀ ਹੈ, ਬਟ ਅਸੀਂ ਆਪਣਾ ਪੁਰਾਣੇ ਪਿੰਡ ਨੂੰ ਯਾਨੀ ਕਿ ਜਿਹੜਾ ਸਾਡੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਬਹੁਤ ਵਧੀਆ ਸੀ ਉੱਥੇ, ਯਾਨੀ ਕਿ ਸਾਰਾ ਕੰਮਕਾਰ ਯਾਨੀ ਕਿ ਆਪਣਾ ਉਹਨਾਂ ਬਾਰੇ ਜੀ ਜੇ ਕੋਈ ਹੋਵੇ ਉੱਥੋਂ ਦਾ। ਤੁਸੀਂ ਆਪਣੇ ਪੁਰਾਣੇ ਪਿੰਡ ਦਾ ਨਾਮ ਦੱਸ ਦਿਓ ਤੇ ਕਮੈਂਟਸ ਵਿੱਚ ਵੀ ਲਿਖ ਦੇਣਾ, ਬਹੁਤ ਸਾਰੇ ਦੋਸਤ ਤੁਹਾਨੂੰ ਤੁਹਾਡਾ ਕਨੈਕਟ ਕਰਨਗੇ ਜੀ। ਜੇ ਪ੍ਰੋਗਰਾਮ ਦੇਖਦੇ ਹੋਣਗੇ ਤਾਂ ਕਨੈਕਟ ਕਰਨਗੇ। ਤੁਸੀਂ ਆਪਣੇ ਪਿੰਡ ਦਾ ਨਾਮ ਦੱਸ ਦਿਓ ਤੇ ਕਮੈਂਟਸ ਵਿੱਚ ਵੀ ਲਿਖ ਦੇਣਾ ਜ਼ਰੂਰ ਜੀ। ਸਾਡੇ ਪਿੰਡ ਦਾ ਨਾਮ ਹੈਗਾ ਨੌਕਰੀਆਂ ਜੀ, ਜ਼ਿਲ੍ਹਾ ਸਿਆਲਕੋਟ ਜੀ। ਮਿਹਰਬਾਨੀ ਜੀ ਤੇ ਥੈਂਕ ਯੂ ਵੈਰੀ ਮਚ। ਤੇ ਸਾਡੇ ਬਹੁਤ ਸਾਰੇ ਦੋਸਤ ਸਾਡੇ ਨਾਲ ਬਾਰੇ ਬਹੁਤ ਸਾਰੇ ਕਮੈਂਟਸ ਵੀ ਕਰ ਰਹੇ ਹੈ ਜੀ। ਬਹੁਤ ਖੂਬਸੂਰਤ ਕਮੈਂਟ ਸਾਡੇ ਨਾਲ ਚੱਲ ਰਹੇ ਨੇ। ਕਹਿੰਦੇ ਇੱਕ ਦੋਸਤ ਨੇ ਦੱਸਿਆ ਜੀ, ਲਓ ਜੀ ਇਹ ਪੜ੍ਹ ਲਵਾਂ, ਰਿਟਰਨ ਆਫ ਦ, ਮੈਂ ਕਹਿੰਦੇ ਲੁਧਿਆਣਾ ਸਵੀਟਸ ਇਨ ਫੈਸਲਾਬਾਦ ਪਾਕਿਸਤਾਨ ਵਿੱਚ ਲਾਇਲਪੁਰ ਸਵੀਟਸ ਜਿਹੜਾ ਹੈਗਾ ਜੀ ਉਹ ਲੁਧਿਆਣਾ ਵਿੱਚ ਹੈ। ਕਿੰਨੀ ਖੂਬਸੂਰਤ ਗੱਲ ਹੈ ਜੀ, ਲੁਧਿਆਣੇ ਵਿੱਚ ਲਾਇਲਪੁਰ ਸਵੀਟਸ, ਲਾਇਲਪੁਰ ਵਿੱਚ ਲੁਧਿਆਣਾ ਸਵੀਟਸ। ਅਸੀਂ ਇੱਕ ਦੂਸਰੇ ਦੇ ਨਾਲ ਸਾਂਝੇ ਹਾਂ ਜੀ, ਸਾਡੀ ਜੜ੍ਹਾਂ ਸਾਂਝੀਆਂ ਨੇ, ਅਸੀਂ ਸਾਡਾ ਸਾਰਾ ਕੁਝ ਸਾਂਝਾ ਹੈ ਜੀ। ਅੱਛਾ ਜੀ, ਨਾਲ ਗੋਗਾ ਜੀ ਨੂੰ ਜੋੜਦਾ, ਤੁਸੀਂ ਮੁਹੰਮਦ ਸਾਹਿਬ ਨੂੰ ਜੋੜਾਂਗਾ ਜੀ। ਗੋਗਾ ਸਾਹਿਬ ਤੁਸੀਂ ਵੀ ਸਾਡੇ ਨਾਲ ਹੋ ਜੀ, ਕੀ ਕਹਿਣਾ ਚਾਹੋਗੇ ਗੋਗਾ ਸਾਹਿਬ? अस्सलाम वालेकुम जी, सत श्री अकाल जी। वालेकुम सलाम जी, सत श्री अकाल जी। तेरी मैं ते अज फर्स्ट टाइम ते कॉल कीती है, मैंने एक दोस्त वीर चढ़दे पंजाब तो उन्हें सारी मालूमात दी सी। नंबर एक तो मेरा नाम गलत लिखा हुआ गोगा, असल मेरा नाम है जी मोहम्मद जमील जट, अपना तहसील बलवाल, डिस्ट्रिक्ट सरगोदा जी। पहले दिन मैं ਤੁਹਾਨੂੰ ਕੀਤਾ ਸੀ ਰਿਟਨ ਮੈਸੇਜ ਕੀਤਾ ਸੀ ਰੂੜਾ ਸਾਹਿਬ, ਤੁਸੀਂ ਮੇਰੇ ਰਿਟਨ ਮੈਸੇਜ ਦਾ ਬਲਕਿ ਤੁਸੀਂ ਬੋਲ ਕੇ ਦੱਸਿਆ ਸੀ ਕਿ ਸਰਗੋਦੇ ਦਾ ਕਿ ਮੁਹੰਮਦ ਜਮੀਲ ਦਾ ਜੀ ਰਿਟਨ ਮੈਸੇਜ ਆਇਆ ਹੈ। ਹਾਂਜੀ ਕੀਤਾ ਸੀ ਜੀ। ਬਾਕੀ ਤੁਹਾਨੂੰ ਯਾਦ ਹੈ ਪਿਛਲੇ ਦਿਨਾਂ 'ਚ ਨਾ ਜੀ ਇੱਕ ਆਈ ਸੀ ਵੀਡੀਓ ਕਲਿੱਪ, ਮੈਂ ਬਾਬਾ ਕਾਦਰ ਪਿੰਡ ਈਲਵਾਲ ਡਿਸਟ੍ਰਿਕਟ ਸੰਗਰੂਰ ਤੋਂ ਇੱਕ ਕਲਿੱਪ ਮੈਂ ਬਣਾ ਕੇ ਭੇਜਿਆ ਸੀ। ਅੱਛਾ ਜੀ, याद है गुरचेत चक्रकार दे पिंड दा, फिर वो ढिल्लों साहब ने लाइव उन्होंने आपस च बड़ी गपशप लाई सी उस बाबे दे बारे। हाँ जी, ढिल्लों साहब भी मेरे जानने वाले, ढिल्लों साहब नाल भी मेरा उस वीडियो दे मुतालिक राबता होया सी कि जट साहब असीं आउणा बाबे दी वीडियो पाण भी ईलवाल पिंड दे गुरचेत नहीं है जिहड़ा पंजाबी फिल्मां दा जिहड़ा है ना वो। हाँ जी, हाँ जी बिल्कुल। ते वो फिर उन्हां दा नहीं आन होया मेरे कोल, खैर उन्होंने फिर मेरे वाले वीडियो क्लिप ते फिर उन्होंने गुरचेत नाल लाइव कॉल ते सारा ना वो दस्सिया कीता, गल्लां बातां कीतियां। ते बाकी साडे है जी अपना अरोड़ा साहब, मैं ते आप बहुत दिलचस्पी रखदा 2 साल तो ना जी मैं उधर ये कह लो गल्लां बातां दोस्त वीरां नाल नेट ते ना WhatsApp ते ना। अच्छा जी। ते बाकी चढ़दे पंजाब च साडा है जी डिस्ट्रिक्ट मानसा ते तहसील सरदूलगढ़, पिंड मियां तो साडे वड वडेरे मेरे वालद साहब मेरे दादा जी 7 भाई थे उस पिंड चो इधर आए हैं। और उस पिंड का नाम ना मियां पिंड है, अज भी मियां पिंड है। मैं वेख लिया, दोस्त मेरे गए सी उत्थे, वीडियो पाई थी जाके। ते ओ मियां पिंड मेरे दादे दा दादा ना जी अज तो 350 साल पहले वो सिखो मुसलमान होया सी ते ओदे नां ते पिंड बनिया सी। वो अज उत्थे सुनिया भी 350 घर है, 47 वेले 60-65 घर सन ना टोटल जी। और साडे गोती झोड़ साडा गोत है, साडे गोती इस टाइम उत्थे 60-65 घर बैठे झोड़ां दे।
ਤੇ ਇਹ 350 ਸਾਲ ਪਹਿਲਾਂ ਨਾ 6 ਭਾਈ ਸੀ ਸਿੱਖ ਧਰਮ ਦੇ, ਇੱਕ ਸਾਡਾ ਪੜਦਾਦਾ ਮੁਸਲਮਾਨ ਹੋਇਆ ਸੀ ਨਾ। ਅੱਛਾ ਜੀ। ਤੇ ਬਾਕੀ ਹੋਰ ਸੁਣਾਓ ਤੁਸੀਂ ਆਪਣਾ? ਠੀਕ ਠਾਕ ਜੀ, ਬਹੁਤ ਅੱਛਾ ਤੁਹਾਡਾ ਪ੍ਰੋਗਰਾਮ। ਅੰਗਰੇਜ਼ ਸਿੰਘ ਸੱਗੂ ਜੀ ਤੁਹਾਡੇ ਪਿੰਡ ਦੇ ਤੁਹਾਨੂੰ ਸਲਾਮ ਭੇਜ ਰਹੇ ਨੇ ਜੀ। ਜਮੀਲ ਜੱਟ ਸਾਹਿਬ ਤੁਹਾਨੂੰ ਅੰਗਰੇਜ਼ ਸਿੰਘ ਸੱਗੂ ਨੇ ਕਮੈਂਟਸ ਵਿੱਚ ਤੁਸੀਂ ਪੜ੍ਹ ਸਕਦੇ ਹੋ। ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੇ ਅਸੀਂ ਉਹਨਾਂ ਸ਼ਹਿਰਾਂ ਦੀ ਉਹਨਾਂ ਪਿੰਡਾਂ ਦੇ ਨਾਵਾਂ ਦੀ ਗੱਲ ਕਰ ਰਹੇ ਹਾਂ ਜੋ ਸਾਂਝੇ ਤੌਰ ਤੇ ਇੱਕੋ ਵਰਗੇ ਨਾਂ ਨੇ। ਮੁਹੰਮਦ ਸਾਹਿਬ ਤੁਸੀਂ ਵੀ ਸਾਡੇ ਨਾਲ ਹੋ। ਜਮੀਲ ਸਾਹਿਬ ਬਹੁਤ ਸ਼ੁਕਰੀਆ ਜੁੜਨ ਲਈ, ਤੇ ਮੁਹੰਮਦ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ। ਦੱਸੋ ਜੀ ਕਿਹੜੇ ਸ਼ਹਿਰ ਸਾਹਿਬ ਜੀ? ਸਤਿ ਸ਼੍ਰੀ ਅਕਾਲ। ਮੈਂ ਜੀ ਗੱਲ ਕਰਾਂਗਾ ਇੱਕ ਤੇ ਜੀ ਸਾਡੇ ਲਾਲੀਆਂ ਦੇ ਲਾਗੇ ਹੈਗਾ ਛੋਟਾ ਜਿਹਾ ਪਿੰਡ ਹੈ ਵਨੋਕਾ। ਅੱਛਾ ਜੀ। ਉਹ ਚੜ੍ਹਦੇ ਪੰਜਾਬ 'ਚ ਵੀ ਹੈਗਾ ਜੀ ਵਨੋਕਾ। ਅੱਛਾ ਜੀ, ਮੈਂ ਵਾਹ ਜੀ। ਕਮੈਂਟਸ ਦੇ ਵਿੱਚ ਪੜ੍ਹਿਆ, ਪੰਜਾਬੀ ਲਹਿਰ ਦੇ ਕਮੈਂਟਸ ਅਕਸਰ ਮੈਂ ਪੜ੍ਹਿਆ ਵਨੋਕਾ ਜੀ। ਅੱਛਾ ਜੀ। ਬੰਦਾ ਹਾਂਜੀ। ਦੂਸਰਾ ਜੀ ਫੈਸਲਾਬਾਦ ਲੈਲਪੁਰ ਤੋਂ ਨਿਕਲੀ ਹੈ ਸਰਗੋਧੇ ਵੱਲੋਂ ਚਰੋੜ ਵੱਲੋਂ ਆਈ, ਉਹਦੇ ਕਮਾਲਪੁਰ ਇੱਕ ਪਿੰਡ ਹੈ। ਹਾਂਜੀ। ਠੀਕ ਹੈ ਜੀ। ਤੇ ਉਹ ਕਮਾਲਪੁਰ ਇੰਡੀਆ 'ਚ ਵੀ ਹੈ ਵਾ। ਇੰਡੀਆ 'ਚ ਪਟਿਆਲੇ 'ਚ ਹੈ ਜੀ। ਉਹ ਸਾਡੇ ਪਿੰਡ 'ਚ ਬੈਠੇ ਨੇ ਕਮਾਲਪੁਰੀ ਜੱਟ। ਠੀਕ ਹੈ ਜੀ। ਅੱਛਾ ਜੀ। ਯਾਨੀ ਉਹਨਾਂ ਨੂੰ ਕਮਾਲਪੁਰੀ ਜੱਟ ਕਹਿੰਦੇ ਆ ਜੀ, ਉਹ ਜੱਟ ਨੇ। ਅੱਛਾ ਜੀ। ਕਮਾਲਪੁਰ ਤੋਂ ਆਏ ਆ ਉੱਥੋਂ। ਠੀਕ ਹੈ ਜੀ। ਯਾਨੀ ਉਹ ਇੱਥੇ ਵੀ ਹੈ ਕਮਾਲਪੁਰ, ਉੱਧਰ ਵੀ ਹੈ। ਅੱਛਾ ਜੀ। ਪੰਜਾਬ 'ਚ। ਦੂਸਰਾ ਜੀ ਇਹ ਝਾਂਗਲ ਨੂੰ ਆਪਾਂ ਚਲੇ ਜੀ ਲੈਲਪੁਰ ਤੋਂ ਪੈਂਸਰਾ ਆਉਂਦਾ ਜੀ। ਪੈਂਸਰਾ ਜੀ ਛੋਟਾ ਜਿਹਾ ਕਸਬਾ ਪੈਂਸਰਾ, ਉਹ ਪੈਂਸਰਾ ਚੜ੍ਹਦੇ ਪੰਜਾਬ 'ਚ ਵੀ ਹੈ ਜੀ। ਜੀ ਜੀ ਜੀ। ਉਹ ਵੀ ਮੈਂ 2 ਦਿਨ ਪਹਿਲੇ ਲਵਲੀ ਸਾਹਿਬ ਨੇ ਇੱਕ ਵੀਡੀਓ ਪਾਈ ਸੀਗੀ, ਉਹਦੇ ਵਿੱਚ ਬਾਬਾ ਜੀ ਨੇ ਨਾਂ ਲਿਆ ਵੀ ਇੱਧਰੋਂ ਰੇਲ ਤੋਂ ਜਾਈਏ, ਜਾ ਕੇ ਪੈਂਸਰੇ ਉਤਰੀਏ, ਫਲਾਣੀ ਜਗ੍ਹਾ ਜਾਈਏ, ਫਿਰ ਆਪਣੇ ਪਿੰਡ ਚਲੇ ਜਾਈਦਾ। ਉਹ ਵੀ ਕੱਲ ਪਰਸੋਂ ਪਤਾ ਲੱਗਾ ਵੀ ਉਹ ਪਿੰਡ ਹੈ ਉੱਥੇ ਵੀ। ਹਾਂਜੀ। ਇੱਕ ਬੁਰਜ ਪਿੰਡ ਹੈ, ਇਹਨਾਂ ਬੁਰਜ ਵੀ ਛੋਟਾ ਜਿਹਾ ਪਿੰਡ ਹੀ ਹੈ ਸਮਝੋ, ਸਟੇਸ਼ਨ ਵੀ ਹੈ ਬੁਰਜ, ਲੈਲਪੁਰ ਦੇ ਲਾਗੇ ਹੀ ਆ। ਉਹ ਵੀ ਬੁਰਜ ਵੀ ਹੈ ਚੜ੍ਹਦੇ ਪੰਜਾਬ 'ਚ। ਜੀ 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 ਜੀ। ਸੋ ਇੱਕ ਮਨਿੰਦਰ ਸਿੰਘ ਮਨੂ ਜੀ ਨੇ ਬੜੀ ਗੱਲ ਤੁਹਾਡੇ ਨਾਲ ਗੱਲ ਵਿੱਚ ਮੈਂ ਟੋਕ ਰਿਹਾ, ਮਾਫੀ ਚਾਹੁੰਦਾ। ਉਹਨਾਂ ਨੇ ਗੱਲ ਕਹੀ ਜੀ ਅੰਮ੍ਰਿਤਸਰ ਵਿੱਚ ਇਸਲਾਮਾਬਾਦ ਏਰੀਆ ਹੈ, ਇੱਕ ਪੁਤਲੀ ਘਰ ਦੇ ਲਾਗੇ ਇਸਲਾਮਾਬਾਦ ਇਲਾਕਾ ਹੈ ਜੀ ਅੰਮ੍ਰਿਤਸਰ ਵਿੱਚ। ਜਿਵੇਂ ਇਸਲਾਮਾਬਾਦ ਸ਼ਹਿਰ ਹੈ ਜੀ, ਉਸ ਇੱਕ ਇਲਾਕੇ ਦਾ ਨਾਮ ਵੀ ਇਸਲਾਮਾਬਾਦ ਹੈ ਅੰਮ੍ਰਿਤਸਰ ਦੇ ਵਿੱਚ। ਉਹ ਅੱਜ ਵੀ ਹਾਂਜੀ ਹੈ ਜੀ। ਆਪਣਾ ਲੈਲਪੁਰ ਦੇ ਵਿੱਚ ਇੱਕ ਮਿੱਲ ਸੀਗੀ ਜੀ, ਲੈਲਪੁਰ ਕਾਟਨ ਮਿੱਲ। ਠੀਕ ਹੈ ਜੀ। ਬੜੀ ਪੁਰਾਣੀ ਲਾਲੇ ਅਮਰਨਾਥ ਦੀ ਮਿੱਲ ਸੀਗੀ ਉਹ। ਅੱਛਾ ਜੀ। ਉਹਦਾ ਨਾਮ ਸੀ ਪੁਤਲੀ ਘਰ। ਅੱਛਾ ਜੀ। ਅੱਛਾ, ਉਹਦੇ ਨਾਲ ਪੁਤਲੀ ਘਰ ਦਾ ਨਾਮ ਲਿਆ ਨਾ, ਪੁਤਲੀ ਘਰ ਦਾ ਨਾਮ ਤੁਸੀਂ ਲਿਆ, ਤੇ ਉਹ ਪੁਤਲੀ ਘਰ ਵੀ ਹੈ ਜੀ ਇੱਥੇ ਲੈਲਪੁਰ ਦੇ ਵਿੱਚ। ਉਹਦਾ ਨਾਮ ਸੀ ਪੁਤਲੀ। ਕਮਾਲਪੁਰ ਪਿੰਡ ਬਗੀਚਾ ਸਿੰਘ ਕਹਿੰਦੇ ਜੀ ਹਰਿਆਣੇ ਵਿੱਚ ਵੀ ਕਹਿੰਦੇ ਕਮਾਲਪੁਰ ਨਾਂ ਦੇ ਬਹੁਤ ਸਾਰੇ ਪਿੰਡ ਹੈ ਜੀ। ਬਹੁਤ ਸਾਰੇ ਦੋਸਤ ਨੇ ਜੀ, ਬਹੁਤ ਸਾਰੇ ਉਹੀ ਨਾਂ ਨੇ ਜਿਹੜੇ ਇੱਕ ਸ਼ਹਿਰ ਤੋਂ ਇੱਕ ਮੁਲਕ ਤੋਂ ਦੂਸਰੇ ਮੁਲਕ ਵਿੱਚ ਭਾਵੇਂ ਚਲੇ ਗਏ ਪਰ ਨਾਂ ਆਪਣੇ ਨਾਲ ਲੈ ਗਏ ਨੇ। ਤੇ ਉਹੀ ਚੀਜ਼ ਦਾ ਜੋ ਇੱਕ ਹਸਪਤਾਲ ਹੈ ਜੀ ਗੰਗਾਰਾਮ ਹਸਪਤਾਲ, ਇਹ ਕਿੱਥੇ ਹੈ ਜੀ? ਹਾਂਜੀ, ਉਹ ਲਾਹੌਰ 'ਚ ਹੈ ਜੀ। ਜੇ ਮੈਂ ਕਹਾਂ ਗੰਗਾਰਾਮ ਹਸਪਤਾਲ ਇੱਕ ਦਿੱਲੀ ਵਿੱਚ ਵੀ ਹੈ ਫਿਰ? ਹਾਂਜੀ ਹੋਏਗਾ ਜੀ, ਲਾਜ਼ਮ ਜੀ। ਬਿਲਕੁਲ ਜੀ, ਗੰਗਾਰਾਮ ਹਸਪਤਾਲ ਦਿੱਲੀ ਵਿੱਚ ਵੀ ਹੈ ਜੀ। ਉਹੀ ਗੰਗਾਰਾਮ ਜੀ ਜਿਨ੍ਹਾਂ ਦਾ ਇੱਕ ਹਸਪਤਾਲ ਦਿੱਲੀ ਵਿੱਚ ਹੈ, ਤੇ ਉਹੀ ਸੇਮ ਨਾਂ ਦਾ ਹਸਪਤਾਲ ਲਾਹੌਰ ਵਿੱਚ ਵੀ ਹੈ। ਬਲਕਿ ਲਾਹੌਰ ਵਿੱਚ ਹੈ ਜੀ। ਇਸ ਤਰ੍ਹਾਂ ਖਾਲਸਾ ਕਾਲਜ ਲੈਲਪੁਰ 'ਚ ਹੈ ਜੀ, ਖਾਲਸਾ ਕਾਲਜ ਉਹੀ ਚੜ੍ਹਦੇ ਪੰਜਾਬ 'ਚ ਵੀ ਹੈ ਖਾਲਸਾ ਕਾਲਜ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਲਾਲਪੁਰ ਤੋਂ ਸ਼ੁਰੂਆਤ ਹੋਈ ਸੀ ਖਾਲਸਾ ਕਾਲਜ, ਉਹ ਨਾਂ ਅਜੇ ਵੀ ਬਰਕਰਾਰ ਨੇ। ਉਹ ਸਾਂਝ ਬਰਕਰਾਰ ਆਈ ਉਹ। ਹਾਂਜੀ, ਅਬਦੁੱਲਾਪੁਰ ਦੇ ਨਾਲ ਖਾਲਸਾ ਕਾਲਜ ਆਈ, ਹਾਲੇ ਵੀ ਬਰਕਰਾਰ ਹੋ ਜੀ। ਬਹੁਤ ਸ਼ੁਕਰੀਆ ਮੁਹੰਮਦ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ ਸਾਡੇ ਨਾਲ ਜੁੜ ਕੇ ਗੱਲ ਕਰਨ ਵਾਸਤੇ। ਬੜੀ ਦੇਰ ਤੋਂ ਮਨੋਜ ਭੱਲਾ ਜੀ ਇੰਤਜ਼ਾਰ ਕਰ ਰਹੇ ਨੇ। ਮੈਂ ਮਨੋਜ ਭੱਲਾ ਜੀ ਨੂੰ ਨਾਲ ਕੁਝ ਗੱਲ ਉਹਨਾਂ ਨਾਲ ਵੀ ਕਰ ਲਵਾਂ ਜੀ ਕਿ ਮਨੋਜ ਕਾਫੀ ਦੇਰ ਤੋਂ ਉਡੀਕ ਰਹੇ ਨੇ ਜੀ। ਮਨੋਜ ਸਾਹਿਬ ਕੀ ਹਾਲ ਚਾਲ ਹੈ? ਜੀ ਹੈਲੋ ਜੀ ਮਨੋਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਠੀਕ ਠਾਕ ਜੀ, ਤੁਸੀਂ ਸੁਣਾਓ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੋ ਜੀ? ਜੀ ਆਪਣੀ ਗੱਲ ਰੱਖੋ ਜੀ। ਸਭ ਤੋਂ ਪਹਿਲਾਂ ਨਾਸਿਰ ਭਾਜੀ ਦੀ ਅੰਮੀ ਦੀ ਤਬੀਅਤ ਠੀਕ ਨਹੀਂ ਜੀ, ਉਹਦਾ ਬੜਾ ਅਫਸੋਸ ਹੋ ਰਿਹਾ ਹੈ। ਔਰ ਰੱਬ ਉਹਨਾਂ ਦੀ ਉਮਰ ਠੀਕ ਕਰੇ, ਤਬੀਅਤ ਠੀਕ ਕਰੇ ਉਹਨਾਂ ਦੀ, ਅਸੀਂ ਇਹੀ ਚਾਹੁੰਦੇ ਹਾਂ ਜੀ। ਬਿਲਕੁਲ। ਔਰ ਹੁਣੇ ਸ਼ਾਇਦ ਉਹ ਸਾਡੇ ਨਾਲ ਜੁੜ ਵੀ ਜਾਣਗੇ, ਸਾਡੇ ਨਾਲ ਗੱਲ ਵੀ ਕਰਨਗੇ ਜੀ, ਸਾਨੂੰ ਪੂਰੀ ਉਮੀਦ ਹੈ ਜੀ। ਹੈਲੋ ਜੀ ਹਾਂਜੀ ਹਾਂਜੀ, ਤੁਸੀਂ ਗੱਲ ਰੱਖੋ ਜੀ ਆਪਣੀ। ਭਾਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਇੱਥੇ ਨਾਲ ਹੀ ਨੀਤ ਸਿੰਘ ਪਿੰਡ ਹੈਗਾ, ਔਰ ਜਿੱਥੇ ਇਮਨਾਬਾਦ ਦੇ ਨਾਮ, ਇਮਨਾਬਾਦ ਦੇ ਰੋੜੀ ਸਾਹਿਬ ਗੁਰਦੁਆਰੇ ਦੇ ਨਾਮ ਤੇ ਅਸੀਂ ਪੂਰਾ ਗੁਰਦੁਆਰਾ ਬਣਾਇਆ, ਬੜਾ ਵਧੀਆ। ਇੱਟਾਂ ਵੀ ਔਰ ਮਿੱਟੀ ਵੀ ਰੋੜੀ ਸਾਹਿਬ ਤੋਂ ਹੀ ਲੈ ਕੇ ਆਏ ਸੀ, ਔਰ ਬਹੁਤ ਵਧੀਆ ਗੁਰਦੁਆਰਾ ਹੈ। ਔਰ ਇਮਨਾਬਾਦ ਦੇ ਗੁਰਦੁਆਰੇ ਰੋੜੀ ਸਾਹਿਬ ਦੇ ਨਾਮ ਤੋਂ ਹੀ ਮਸ਼ਹੂਰ ਹੈਗਾ ਇੱਥੇ ਉਹ। ਅੱਛਾ ਜੀ।
ਕੀ ਬਾਤ ਹੈ ਜੀ। ਅੱਛਾ, ਸੋ ਰੋੜੀ ਸਾਹਿਬ ਨਾਲ ਹੁਣ ਵੀ ਮਸ਼ਹੂਰ ਹੈ, ਉਹ ਇੱਟਾਂ ਵੀ ਉੱਥੋਂ ਹੀ ਆਈਆਂ ਨੇ ਰੋੜੀ ਸਾਹਿਬ ਤੋਂ। ਬੜੀ ਜ਼ਬਰਦਸਤ ਗੱਲ ਹੈ ਜੀ। ਔਰ ਸ਼ਹਿਰ ਕਰਨਾਲੇ ਚ ਲਾਲਪੁਰ ਜਨਰਲ ਸਟੋਰ, ਗੁਜਰਾਵਾਲਾ ਕਲੌਥ ਹਾਊਸ ਅੱਜ ਵੀ ਮਸ਼ਹੂਰ ਨੇ ਸਾਡੇ ਕਰਨਾਲ ਦੇ ਵਿੱਚ। ਅੱਛਾ ਜੀ, ਬਹੁਤ ਸ਼ੁਕਰੀਆ ਜੀ ਮਨੋਜ ਜੀ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ, ਤੁਸੀਂ ਬੜੀ ਇੰਟਰਸਟਿੰਗ ਸਾਨੂੰ ਜਾਣਕਾਰੀ ਦਿੱਤੀ, ਉਹਦਾ ਵੀ ਬਹੁਤ ਸ਼ੁਕਰੀਆ ਜੀ। ਖਾਲਸਾ ਕਾਲਜ ਮਸ਼ਹੂਰ ਹੈ ਇੱਥੇ ਸਾਡੇ ਇੱਥੇ, ਬੱਚੇ ਅੱਜ ਵੀ ਜਿੰਨੇ ਵੀ ਪਿੰਡਾਂ ਦੇ ਬੱਚੇ ਨੇ ਸਭ ਉੱਥੇ ਐਡਮਿਸ਼ਨ ਜ਼ਰੂਰ ਲੈਣ ਵਾਸਤੇ ਆਉਂਦੇ ਨੇ ਉੱਥੇ। ਹਾਂਜੀ ਜ਼ਰੂਰ ਜੀ, ਉਹ ਲਾਲਪੁਰ ਦਾ ਖਾਲਸਾ ਕਾਲਜ, ਲਾਲਪੁਰ ਖਾਲਸਾ ਕਾਲਜ ਅੱਜ ਵੀ ਉਸੇ ਤਰ੍ਹਾਂ ਮਸ਼ਹੂਰ ਹੈ ਜੀ। ਜੀ ਭਾਜੀ ਸਾਡੀ ਦੀ ਰਿਕੁਐਸਟ ਹੈ, ਨਾਸਿਰ ਭਾਜੀ ਨੂੰ ਰਿਕੁਐਸਟ ਹੈ ਕਿ ਕੁਝ ਐਸਾ ਕਰੋ ਜੀ। ਹਾਂਜੀ, ਮੇਰੀ ਤੇ ਰਿਕੁਐਸਟ ਹੈ ਕਿ ਦੋਨੋਂ ਤਰਫਾਂ ਦੀ ਸਰਕਾਰਾਂ ਸਾਨੂੰ ਆਉਣ ਜਾਣ ਸੇ ਪਰਮਿਸ਼ਨ ਦੇਵੇ, ਖੁੱਲੇ ਜਾਈਏ ਤੇ ਖੁੱਲੇ ਆਈਏ, ਦੋਨੋਂ ਪਾਸੇ ਦੇ ਲੋਕੀ ਆਪਣੇ ਪਿੰਡਾਂ ਜਾਈਏ, ਆਪਣੇ ਸ਼ਹਿਰਾਂ ਜਾਈਏ ਔਰ ਮਿਲਦੇ ਰਹੀਏ ਆਪਸ ਵਿੱਚ ਸਭ ਇੱਕ ਨੂੰ। ਜੀ ਮਨੋਜ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਗੱਲਬਾਤ ਕਰਦੇ ਰਹਾਂਗੇ, ਅਸੀਂ ਸਾਂਝੀ ਸਜਾਉਂਦੇ ਰਹਾਂਗੇ, ਲੋਕਾਂ ਦੇ ਦਿਲਾਂ ਵਿੱਚ ਰਾਹ ਬਣਨਗੇ, ਤੇ ਜਦੋਂ ਦਿਲਾਂ ਵਿੱਚ ਰਾਹ ਬਣਨਗੇ ਤੇ ਫਿਰ ਜ਼ਾਹਿਰੀ ਗੱਲ ਹੈ ਕਿ ਜੀ ਸਰਕਾਰਾਂ ਫਿਰ ਆਪਣੇ ਰਾਹ ਬਣਾਉਣਗੀਆਂ। ਗੰਗਾਰਾਮ ਜੀ ਦੇ ਬਾਰੇ ਇੱਕ ਗੱਲ ਕਹੀ ਗਈ, ਹੁਣ ਇੱਕ ਦੋਸਤ ਨੇ ਬੜੀ ਵਧੀਆ ਗੱਲ ਕਹੀ, ਗੰਗਾਰਾਮ ਹਸਪੀਟਲ ਸਰ ਗੰਗਾਰਾਮ ਇੰਜੀਨੀਅਰ ਨੇ ਬਣਵਾਏ। ਇਹ ਗੱਲ ਮੈਂ ਜ਼ਾਹਿਦਾ ਅਹਿਸਾਨ ਜੀ ਨੇ ਸਾਨੂੰ ਕਹੀ। ਇਹ ਤੁਹਾਨੂੰ ਦੱਸ ਰਿਹਾ ਕਿ ਸਰ ਗੰਗਾਰਾਮ ਜਿਹੜੇ ਸਨ ਉਹ ਇੰਜੀਨੀਅਰ ਸਨ, ਸਿਵਲ ਇੰਜੀਨੀਅਰ ਸਨ। ਉਹਨਾਂ ਦੀ ਇੰਜੀਨੀਅਰਿੰਗ ਵਿੱਚ ਇੰਨੀ ਕੁ ਮੁਹਾਰਤ ਸੀ ਕਿ ਉਹਨਾਂ ਨੂੰ ਪੁਲਾਂ ਦਾ ਜਿਹੜਾ ਪਾਣੀ ਦੇ ਜਿਹੜੇ ਉੱਤੇ ਜਿਹੜੇ ਪੁਲ ਬਣਾਉਣ ਦੇ ਉਹਨਾਂ ਨੂੰ ਠੇਕੇ, ਬੜੇ ਲੰਬੇ ਚੌੜੇ ਠੇਕੇ ਦਿੱਤੇ ਗਏ ਸਨ, ਤੇ ਉਹਨਾਂ ਠੇਕਿਆਂ ਵਿੱਚ ਉਹਨਾਂ ਨੇ ਖਾਸੇ ਪੰਜਾਬ ਦੀ ਤਰੱਕੀ ਲਈ ਕੰਮ ਕੀਤਾ। ਪੈਸਾ ਵੀ ਉਹਨਾਂ ਕੋਲ ਬਹੁਤ ਸੀ, ਪਰ ਉਹ ਲੋਕ ਫਲਾਹੀ ਕੰਮ ਵੀ ਬਹੁਤ ਕਰਦੇ ਸੀ। ਉਹਨਾਂ ਨੇ ਜਿਹੜੇ ਦੀਨ ਦੇ ਦੁਨੀਆ ਦੇ ਕੰਮ ਕੀਤੇ। ਲਾਹੌਰ ਦੇ ਵਿੱਚ ਵੀ ਅੱਜ ਵੀ ਇੱਕ ਕੁਰਾਨ ਦਾ ਸਕੂਲ ਚੱਲਦਾ ਹੈ, ਜੋ ਕਿ ਉਹਨਾਂ ਦੀ ਜਨਾਬ ਗੰਗਾਰਾਮ ਸਾਹਿਬ ਦੀ ਧਰਮਸ਼ਾਲਾ ਸੀ, ਉਸ ਦੌਰ ਦੇ ਵਿੱਚ ਧਰਮਸ਼ਾਲਾ ਸੀ, ਉਹਨੂੰ ਬਾਅਦ ਵਿੱਚ ਤਬਦੀਲ ਕਰਕੇ ਸਕੂਲ ਬਣਾ ਦਿੱਤਾ ਗਿਆ। ਤੇ ਪਹਿਲਾਂ ਉੱਥੇ ਉਹ ਧਰਮਸ਼ਾਲਾ ਚੱਲਦੀ ਹੁੰਦੀ ਸੀ ਉਹਨਾਂ ਲੋਕਾਂ ਲਈ, ਕਿਉਂਕਿ ਉਸ ਦੌਰ ਜੋ ਟਰੈਵਲ ਕਰ ਰਹੇ ਨੇ ਜਾਂ ਵਿਆਹ ਸ਼ਾਦੀਆਂ ਵਿੱਚ ਉਹਨੂੰ ਵਰਤਿਆ ਜਾਂਦਾ ਸੀ, ਕਿਉਂਕਿ ਉਸ ਦੌਰ ਵਿੱਚ ਹੋਟਲਸ ਨਹੀਂ ਸੀ। ਸੋ ਇਹ ਬਹੁਤ ਵਧੀਆ ਇੱਕ ਉਹਨਾਂ ਦਾ ਉਪਰਾਲਾ ਸੀ। ਤੇ ਇਹ ਹਸਪੀਟਲਸ ਵੀ ਜਿਹੜੇ ਦਿੱਲੀ ਦਾ ਜਾਂ ਲਾਹੌਰ ਦਾ ਜਿਹੜਾ ਹਸਪੀਟਲ ਹੈ, ਉਸ ਦੇ ਵੀ ਹਸਪੀਟਲ ਉਹਨਾਂ ਦੇ ਹੀ ਬਣਾਏ ਹੋਏ ਹਸਪੀਟਲ ਨੇ, ਉਹਨਾਂ ਦੇ ਹੀ ਪੈਸੇ ਨਾਲ, ਉਹਨਾਂ ਦੀ ਮਿਹਨਤ ਨਾਲ ਬਣਾਏ ਹੋਏ ਹਸਪੀਟਲ ਨੇ। ਅੱਛਾ ਜੀ, ਇੱਕ ਹੋਰ ਸਾਹਿਬ ਕਹਿੰਦੇ ਜੀ, ਅਰੋੜਾ ਸਾਹਿਬ, ਪਰਵੇਜ਼ ਭੱਟੀ ਫਰੋਮ ਸਿਆਲਕੋਟ, ਮੇਰੇ ਦੋਸਤ ਸੀ, ਜੇ ਕੋਈ ਮੇਰਾ ਰਾਬਤਾ ਕਰਾ ਦਿਓ, ਬਹੁਤ ਮਿਹਰਬਾਨੀ ਹੋਗੀ। ਕਪਿਲ ਠਾਕੁਰ ਸਿਆਲਕੋਟ ਤੋਂ ਜੀ, ਕਪਿਲ ਠਾਕੁਰ ਜੀ ਕਹਿੰਦੇ ਸਿਆਲਕੋਟ ਤੋਂ ਜੀ ਕੋਈ ਤੇ ਮੇਰੀ ਗੱਲ ਕਰਾ ਦਿਓ। ਉਮਰ ਸਾਹਿਬ ਕਹਿ ਰਹੇ ਨੇ ਜੀ ਲక్ష్ਮੀ ਚੌਕ ਹੈ ਲਾਹੌਰ ਵਿੱਚ। ਬਿਲਕੁਲ ਜੀ, ਲక్ష్ਮੀ ਚੌਕ ਅੱਜ ਵੀ ਬਰਕਰਾਰ ਹੈ ਜੀ ਲਾਹੌਰ ਵਿੱਚ, ਉਸੇ ਤਰ੍ਹਾਂ ਉਸਦਾ ਨਾਂ ਹੈ ਜੀ, ਉਹ ਲక్ష్ਮੀ ਚੌਕ ਹਜੇ ਵੀ ਬਿਲਕੁਲ ਉਸੇ ਤਰ੍ਹਾਂ ਹੈ। ਇਸੇ ਤਰ੍ਹਾਂ ਬਹੁਤ ਸਾਰੇ ਉਸ ਦੌਰ ਦੇ ਨਾਂ ਨੇ ਜਿਹੜੇ ਦਿੱਲੀ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਨੇ। ਕੁਝ ਨਾਂ ਬਦਲੇ ਜਾ ਚੁੱਕੇ ਨੇ, ਪਰ ਕੁਝ ਅਜੇ ਵੀ ਅਕਬਰ ਰੋਡ, ਔਰੰਗਜ਼ੇਬ ਰੋਡ, ਇਹ ਉਸ ਦੌਰ ਦੇ ਨਾਂ ਨੇ। ਜਾਂ ਜਿਹੜੇ ਪੁਰਾਣੀ ਦਿੱਲੀ ਦੇ ਜੋ ਦਰੀਬਾ ਕਲਾਂ ਵਰਗੇ ਜਿਹੜੇ ਨਾਂ ਨੇ, ਉਸ ਦੌਰ ਦੇ ਅਜੇ ਵੀ ਬਰਕਰਾਰ ਨੇ। ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਨਾਵਾਂ ਨਾਲ ਅਸੀਂ ਉਹ ਪੁਰਾਣੀ ਚੀਜ਼ਾਂ ਨੂੰ ਅੱਜ ਵੀ ਯਾਦ ਕਰ ਲੈਂਦੇ ਹਾਂ। ਦਿਆਲ ਸਿੰਘ ਕਾਲਜ ਲਾਹੌਰ ਵਿੱਚ ਹੈ, ਕਲੀਮ ਖੋਖਰ ਸਾਹਿਬ ਕਹਿ ਰਹੇ ਜੀ। ਦਿਆਲ ਸਿੰਘ ਕਾਲਜ ਬਿਲਕੁਲ ਜੀ ਲਾਹੌਰ ਵਿੱਚ ਹੈ, ਤੇ ਉਸੇ ਨਾਂ ਦਾ ਇੱਕ ਹੋਰ ਕਾਲਜ ਦਿਆਲ ਸਿੰਘ ਕਾਲਜ ਦਿੱਲੀ ਸ਼ਹਿਰ ਵਿੱਚ ਵੀ ਹੈ। ਸੋ ਦਿਆਲ ਸਿੰਘ ਕਾਲਜ ਇੱਕ ਲਾਹੌਰ ਵਿੱਚ ਹੈ, ਤੇ ਉਸੇ ਤਰ੍ਹਾਂ ਦਿਆਲ ਸਿੰਘ ਕਾਲਜ ਦਿੱਲੀ ਵਿੱਚ ਵੀ ਹੈ। ਲਾਹੌਰ ਵਾਲਾ ਦਿਆਲ ਸਿੰਘ ਕਾਲਜ ਕਿਤੇ ਜ਼ਿਆਦਾ ਵੱਡਾ ਹੈ, ਉਹਨਾਂ ਦੀ ਲਾਇਬ੍ਰੇਰੀ ਕਿਤੇ ਜ਼ਿਆਦਾ ਵੱਡੀ ਹੈ, ਉਹ ਪੁਰਾਣਾ ਹੈ, ਤੇ ਸ਼ਾਇਦ ਇਸ ਕਰਕੇ ਉਹਨਾਂ ਕੋਲ ਵਸੀਲੇ ਵੀ ਜ਼ਿਆਦਾ ਨੇ। ਅਫਜ਼ਲ ਗੁੱਜਰ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਜੀ, ਤੇ ਉਸ ਤੋਂ ਬਾਅਦ ਮੁਹੰਮਦ ਸਾਹਿਬ ਕੋਲ ਫਿਰ ਤੁਹਾਨੂੰ ਜੋੜਾਂਗੇ ਜੀ। ਅਫਜ਼ਲ ਸਾਹਿਬ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ, ਸ਼ੁਕਰ ਅੱਲਾਹ, ਠੀਕ ਠਾਕ। ਤੁਸੀਂ ਸੁਣਾਓ, ਤੁਸੀਂ ਠੀਕ ਹੋ? ਬਹੁਤ ਸ਼ੁਕਰ ਜੀ, ਬਹੁਤ ਸ਼ੁਕਰ ਹੈ। ਤੁਸੀਂ ਸੁਣਾਓ ਜੀ, ਠੀਕ ਹੋ ਜੀ? ਬਸ ਐਕਚੁਅਲੀ ਮੈਂ ਤੁਹਾਡੇ ਨਾਲ ਇੱਕ ਹੋਰ ਤੁਹਾਡੀ ਇਨਫੋਰਮੇਸ਼ਨ 'ਚ ਇਜ਼ਾਫਾ ਕਰਨਾ ਸੀ ਕਿ ਸਾਡੇ ਇੱਥੇ ਮਤਲਬ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਨਾ, ਉਹ ਮਤਲਬ ਜਿਹੜਾ 47 'ਚ ਉਧਰੋਂ ਆਏ ਸੀ ਨਾ, ਜਿੱਥੋਂ ਮਤਲਬ ਜਿਹੜੇ ਜ਼ਿਲ੍ਹੇ 'ਚੋਂ ਆਏ ਸੀ, ਅੱਜ ਵੀ ਉਹ ਉਸ ਜ਼ਿਲ੍ਹੇ ਦੇ ਨਾਮ ਤੋਂ ਵੱਜਦੇ ਆ। ਫਾਰ ਐਗਜ਼ਾਮਪਲ, ਕੋਈ ਜਲੰਧਰ ਤੋਂ ਆਇਆ ਸੀ, ਉਹਨਾਂ ਨੂੰ ਪਿੰਡਾਂ ਦੇ ਵਿੱਚ ਜਲੰਧਰੀ ਕਿਹਾ ਜਾਂਦਾ ਹੈ। ਕੋਈ ਮਤਲਬ ਗੁਰਦਾਸਪੁਰ ਤੋਂ ਆਇਆ, ਉਹਨੂੰ ਗੁਰਦਾਸਪੁਰੀ ਕਿਹਾ ਜਾਂਦਾ। ਕੋਈ ਮੁਕੰਦਪੁਰ ਤੋਂ ਆਇਆ, ਉਹਨੂੰ ਮੁਕੰਦਪੁਰੀ ਕਿਹਾ ਜਾਂਦਾ। ਫਿਰ ਮਤਲਬ ਇਹ ਜਿਹੜਾ ਪਿੰਡਾਂ ਦੇ ਵਿੱਚ ਹਲੇ ਵੀ ਉਹ ਚੱਲਦਾ ਪਿਆ ਉਹਨਾਂ ਦਾ ਸਿਸਟਮ ਇਸ ਤਰ੍ਹਾਂ। ਅੱਛਾ ਜੀ, ਠੀਕ ਹੈ। ਮਤਲਬ ਪਿੰਡ ਦੇ ਵਿੱਚ ਕੋਈ ਅਨਾਉਂਸਮੈਂਟ ਹੁੰਦੀ ਹੈ ਜਾਂ ਕਿਸੇ ਦੀ ਇੰਟਰੋਡਕਸ਼ਨ ਕਰਵਾਉਣੀ ਆ ਕਿ ਉਹ ਫਲਾਂ ਫਲਾਂ ਫਲਾਂ, ਉਹਦਾ ਨਾਲ ਪਿਛਲਾ ਜ਼ਿਲ੍ਹਾ ਜਿਹੜਾ ਆ ਹਿੰਦੁਸਤਾਨ ਵਾਲਾ, ਉਹ ਨਾਲ ਲਾਜ਼ਮੀ ਲੱਗਿਆ ਜਾਂਦਾ ਉਹਦੇ। ਠੀਕ ਹੈ। ਹਾਂਜੀ, ਅੱਛਾ, ਦੂਸਰੀ ਗੱਲ, ਹਾਂਜੀ, ਤੇ ਫਿਰ ਮਤਲਬ ਅਗਰ ਇੱਕ ਬਰਾਦਰੀ ਬੈਠੀ ਆ, ਕੋਈ ਰਿਸ਼ਤੇਦਾਰ ਬੈਠੇ ਆ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੈਗੀ ਆ ਕਿ ਉਹਨਾਂ ਦਾ ਪਿੰਡ ਦਾ ਨਾਮ ਜਿਹੜਾ ਉਹਨਾਂ ਦੇ ਨਾਲ ਲੱਗਦਾ। ਫਾਰ ਐਗਜ਼ਾਮਪਲ, ਸਾਡੇ ਕੋਈ ਰਿਸ਼ਤੇਦਾਰ ਬੈਠੇ ਆ ਨਾ, ਤੇ ਉਹਨਾਂ ਨੇ ਸਾਨੂੰ ਅਗਰ ਮਤਲਬ ਕਹਿਣਾ, ਸਾਨੂੰ ਲੋਹਗੜੀਏ ਕਹਿੰਦੇ ਆ ਕਿ ਸਾਡਾ ਜਿਹੜਾ ਪਿੱਛੇ ਪਿੰਡ ਸੀ ਡਿਸਟ੍ਰਿਕਟ ਜਲੰਧਰ ਦੇ ਵਿੱਚ, ਤਹਿਸੀਲ ਫਲੋਰ,
ਲੋਹਗੜ੍ਹ ਪਿੰਡ ਸੀ, ਉਹ ਸਾਨੂੰ ਜਿਹੜੇ ਸਾਡੀ ਬਰਾਦਰੀ ਵਿੱਚ ਸਾਡੇ ਰਿਸ਼ਤੇਦਾਰ ਆ ਉਹ ਸਾਨੂੰ ਲੋਹਗੜੀਏ ਕਹਿੰਦੇ ਆ, ਠੀਕ ਅੱਛਾ ਹੈ। ਜੀ। ਮਤਲਬ ਹੋਰ ਹਾਂਜੀ, ਇਹ ਮਤਲਬ ਜਿਹੜੀਆਂ ਸਾਡੀਆਂ ਹਾਲੇ ਤੱਕ ਇਹ ਚੱਲਦੀਆਂ ਆ ਰਹੀਆਂ ਪਿੱਛੇ, ਅੱਛਾ ਠੀਕ ਜੀ। ਹੈ ਜੀ। ਹਾਂਜੀ, ਹੁਣ ਇਹ ਸਾਡੇ ਇੱਥੇ ਮਤਲਬ ਮੈਂ ਟੋਬਾ ਟੇਕ ਸਿੰਘ ਤੋਂ ਗੱਲ ਕਰਦਾ, ਠੀਕ ਹੈ ਜੀ। ਟੋਬਾ ਟੇਕ ਸਿੰਘ, ਇਹ ਮੈਂ ਰਿਕੁਐਸਟ ਕਰਦਾ ਤੁਹਾਡੇ ਅੱਗੇ ਕਿ ਤੁਸੀਂ ਇਹਦੇ ਉੱਤੇ ਇੱਕ ਪੂਰਾ ਪ੍ਰੋਗਰਾਮ ਕਰੋ, ਠੀਕ ਹੈ, ਤਾਂ ਕਿ ਸਾਡੇ ਜਿਹੜੇ ਸਿੱਖ ਭਾਈ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਕਿ ਟੇਕ ਸਿੰਘ ਕੌਣ ਸੀ ਤੇ ਉਹਦੇ ਕੀ ਮਤਲਬ ਉਹਦੀ ਖਿਦਮਾਤ ਸੀ, ਜਿਹਦੇ ਨਾਲ ਇੱਕ ਜ਼ਿਲ੍ਹਾ ਜਿਹੜਾ ਪਾਕਿਸਤਾਨ ਦਾ ਹਾਲੇ ਵੀ ਉਹ ਨਾਮ ਟੋਬਾ ਟੇਕ ਸਿੰਘ ਉਹਦਾ ਚੱਲਦਾ ਪਿਆ, ਠੀਕ ਜੀ। ਦੂਸਰਾ ਮੇਰਾ ਆਪਣਾ ਪਿੰਡ ਜਿਹੜਾ ਹੈਗਾ, ਮੇਰਾ ਆਪਣਾ ਪਿੰਡ ਹੈਗਾ, ਉਹਦਾ ਨਾਮ ਜਿਹੜਾ ਵਾ ਉਹ ਵੀ ਸਿੰਘ ਹੀ ਹੈ, ਉਹਦਾ ਨਾਮ ਹੈ ਮਤਲਬ ਮੇਰੇ ਆਪਣੇ ਪਿੰਡ ਜਿੱਥੇ ਮੈਂ ਰਹਿਣਾ ਉਹਦਾ ਨਾਮ ਵੀ ਸਿੰਘਪੁਰਾ ਆ, ਔਰ ਇਹ ਪਿਛਲੇ ਤੋਂ ਚੱਲਦਾ ਆ ਰਿਹਾ ਹੈ ਜੀ। ਸੋ ਮੇਰੇ ਖਿਆਲ ਗੁਜਰ ਸਾਹਿਬ ਇਹ ਤੁਹਾਡੀ ਗੱਲ ਬਿਲਕੁਲ ਵਧੀਆ ਹੈ ਜੀ ਕਿ ਇਸ ਉੱਤੇ ਖਾਸ ਪ੍ਰੋਗਰਾਮ ਹੋਣਾ ਚਾਹੀਦਾ, ਤੇ ਮੇਰਾ ਖਿਆਲ ਜਿਸ ਵੇਲੇ ਵੀ ਲਾਕਡਾਊਨ ਵਾਲੇ ਸੂਰਤ ਹਾਲ ਖੁੱਲੇਗੀ, ਜਦੋਂ ਥੋੜੇ ਬਿਹਤਰ ਹਾਲਾਤ ਹੋਣਗੇ ਤਾਂ ਨਾਸਰ ਸਾਹਿਬ ਜ਼ਰੂਰ ਇਸ ਦੇ ਉੱਤੇ ਵੀ ਤਵੱਜੋ ਦੇਣਗੇ ਤੇ ਇਸ ਤੇ ਜ਼ਰੂਰ ਪ੍ਰੋਗਰਾਮ ਕਰਨਗੇ। ਮੈਨੂੰ ਪੂਰੀ ਉਮੀਦ ਹੈ, ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਨੂੰ ਆਪਣੇ ਪਿੰਡ ਵਿੱਚ ਦਾਵਤ ਦੇ ਰਹੇ ਹੋ, ਸਿੰਘਪੁਰ ਵਿੱਚ ਦਾਵਤ ਦੇ ਰਹੇ ਹੋ। ਤੁਸੀਂ ਚਾਹਾਂਗੇ ਕਿ ਇਸ ਦਾ ਪੂਰਾ ਫਾਇਦਾ ਲੈ ਲਿਆ ਜਾਏ ਤੇ ਉਹਨਾਂ ਦੋਸਤਾਂ ਤੱਕ ਗੱਲ ਪਹੁੰਚਾਈ ਜਾਏ ਜੋ ਉੱਥੇ ਪਹੁੰਚ ਨਹੀਂ ਸਕਦੇ, ਪਿੰਡ ਵਿੱਚ ਨਹੀਂ ਜਾ ਸਕਦੇ, ਘੱਟੋ ਘੱਟ ਵੀਡੀਓ ਤੱਕ ਦੇ ਜ਼ਰੀਏ ਜ਼ਰੂਰ ਪਹੁੰਚਣ। ਅਸੀਂ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ, ਬਹੁਤ ਸ਼ੁਕਰੀਆ ਗੁਜਰ ਸਾਹਿਬ। ਇਸ ਦੇ ਨਾਲ ਹੀ ਮੈਂ ਸਤਪਾਲ ਕਲਸੀ ਜੀ ਨੂੰ ਲੈਣਾ ਸੀ, ਪਰ ਸਤਪਾਲ ਕਲਸੀ ਦੀ ਲਾਈਨ ਡ੍ਰੌਪ ਹੋ ਗਈ ਹੈ ਜੀ। ਕੋਈ ਗੱਲ ਨਹੀਂ ਜੀ, ਨਾਲ ਹੀ ਸਾਡੇ ਹੋਰ ਦੋਸਤ ਵੀ ਜਿਹੜੇ ਜੁੜੇ ਨੇ, ਮੁਹੰਮਦ ਸਾਹਿਬ ਨੇ, ਉਹਨਾਂ ਨੇ ਇੱਕ ਵਾਰ ਫਿਰ ਹਿੰਮਤ ਕੀਤੀ ਜੀ। ਮੁਹੰਮਦ ਸਾਹਿਬ ਜੀ, ਸ਼ਾਇਦ ਕੋਈ ਲੱਗਦਾ ਸਾਡੀ ਗੱਲ ਰਹਿ ਗਈ ਜੀ। ਅਰੋੜਾ ਸਾਹਿਬ ਜੀ, ਮੈਂ ਦੂਸਰੀ ਦਫਾ ਤੁਹਾਡੇ ਨਾਲ ਜੁੜਿਆ ਵਾਂ। ਮੈਂ ਹੁਣ ਗੱਲ ਹੋਰ ਕਰਨੀ ਹੈ ਤੁਹਾਡੇ ਨਾਲ। ਮੈਂ ਇਹ ਗੱਲ ਕਰਨੀ ਆ ਕਿ ਮੇਰੇ ਇੱਕ ਦੋਸਤ ਨੇ ਫੇਸਬੁੱਕ ਫਰੈਂਡ ਕੁਲਵਿੰਦਰ ਸੰਧੂ ਜੀ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਉਹ ਕਹਿੰਦੇ ਨੇ ਕਿ ਸਾਡਾ ਪਿੰਡ ਹੰਡਾਲ, ਤਹਿਸੀਲ ਚੂਨੀਆਂ, ਜ਼ਿਲ੍ਹਾ ਕਸੂਰ ਚ ਹੈ ਵੇ। ਤੇ ਹੰਡਾਲ ਚੋਂ ਕੋਈ ਮੈਨੂੰ ਨਾ ਫੇਸਬੁੱਕ ਫਰੈਂਡ ਮਿਲਿਆ, ਨਾ ਕੋਈ ਬੰਦਾ ਮੇਰੇ ਨਾਲ ਜੁੜਿਆ ਕਿਸੇ ਮੈਸੇਂਜਰ ਤੇ ਇੰਟਰਨੈਟ ਤੇ ਜੇ ਹੋ ਸਕੇ ਤੇ ਤੁਸੀਂ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਹੰਡਾਲ ਤੋਂ ਕੋਈ ਬੰਦਾ ਮੇਰੇ ਨਾਲ ਜੋੜ ਦਿਓ ਜੀ। ਹੰਡਾਲ ਚੂਨੀਆਂ ਦੇ ਲਾਗੇ ਪਿੰਡ ਹੈ ਵੇ, ਜ਼ਿਲ੍ਹਾ ਕਸੂਰ ਦੇ ਵਿੱਚ ਜੀ। ਕੁਲਵਿੰਦਰ ਸੰਧੂ ਉਹਨਾਂ ਦਾ ਨਾਮ, ਤੇ ਜ਼ਿਲ੍ਹਾ ਮੁਕਤਸਰ ਸਾਹਿਬ ਚ ਰਹਿੰਦੇ ਨੇ ਉਹ। ਮੈਂ ਉਹਨਾਂ ਨੂੰ ਲਿੰਕ ਵੀ ਪੇਸਟ ਕਰਕੇ ਭੇਜਿਆ ਵੀ ਇਸ ਲਿੰਕ ਤੇ ਤੁਸੀਂ ਆਪ ਜੁੜ ਜਾਓ, ਲੇਕਿਨ ਉਹ ਨਹੀਂ ਜੁੜੇ, ਆਪ ਨਹੀਂ ਜੁੜ ਨਹੀਂ ਸਕੇ, ਸਿਰਫ ਮੈਨੂੰ ਉਹਨਾਂ ਪੈਗਾਮ ਦੇ ਛੱਡਿਆ ਜੀ। ਬਿਲਕੁਲ ਠੀਕ ਹੈ ਜੀ, ਤੁਸੀਂ ਪੈਗਾਮ ਪਹੁੰਚਾ ਦਿੱਤਾ ਉਹਨਾਂ ਦਾ, ਤੇ ਮੈਨੂੰ ਲੱਗਦਾ ਹੈ ਕਿ ਦੋਸਤਾਂ ਦੇ ਤੱਕ ਪਹੁੰਚ ਵੀ ਗਿਆ ਹੋਏਗਾ। ਜਿਹੜੇ ਉਸ ਇਲਾਕੇ ਦੇ ਲੋਕ ਹੋਣਗੇ ਉਹ ਡੈਫੀਨਿਟਲੀ ਸੰਧੂ ਸਾਹਿਬ ਨਾਲ ਕੰਟੈਕਟ ਕਰਨਗੇ। ਤੁਸੀਂ ਅਕਰਮ ਸੰਧੂ ਸਾਹਿਬ ਨਾਲ ਕੰਟੈਕਟ, ਹੰਡਾਲ ਦਾ ਬੰਦਾ ਹੈ ਨਾ ਜੀ ਜੁੜਿਆ ਹੋਇਆ ਇਸ ਵੇਲੇ ਪ੍ਰੋਗਰਾਮ ਦੇ ਨਾਲ, ਤੇ ਉਹ ਭਾਵੇਂ ਮੇਰੇ ਨਾਲ ਜੁੜ ਜਾਵੇ ਤੇ ਭਾਵੇਂ ਕੁਲਵਿੰਦਰ ਸੰਧੂ ਨਾਂ ਯਾਦ ਰੱਖੇ ਤੇ ਉਹ ਜੁੜ ਜਾਵੇ, ਫੇਸਬੁੱਕ ਤੇ ਜੁੜ ਜਾਵੇ। ਸੰਧੂਆਂ ਦੇ ਕਿਸੇ ਮੁੰਡੇ ਨਾਲ ਜੁੜ ਜਾਓ, ਭਾਵੇਂ ਅਕਰਮ ਸੰਧੂ ਹੋਏ ਤਾਂ ਮੈਂ ਕੁਲਵਿੰਦਰ ਸੰਧੂ, ਭਾਵੇਂ ਅਕਰਮ ਸੰਧੂ ਹੋਵੇ ਤਾਂ ਠੀਕ ਹੈ ਜੀ, ਮੇਰੇ ਨਾਲ ਜੁੜ ਜਾਣ, ਮੈਂ ਗਾ ਜੋੜ ਦੂੰ ਉਹਨਾਂ ਨੂੰ। ਹਾਂ, ਉਹ ਕਿਤੋਂ ਇਸ ਕੰਮ ਵਾਸਤੇ ਨਾ ਜੀ, ਜਿਹੜੀ ਵੀ ਡਿਊਟੀ ਲਾਓਗੇ ਨਾ ਤੁਸੀਂ ਸਾਡੀ, ਲੈਂਦੇ ਹੋ ਚੜ੍ਹਦੇ ਜੋੜਨ ਵਾਸਤੇ, ਤੁਹਾਨੂੰ ਮੈਂ ਆਪਣਾ ਰਜ਼ਾਕਾਰਾਨਾ ਤੌਰ ਤੇ ਇਹ ਗੱਲ ਦੱਸੀ ਆ ਕਿ ਸਿਲਮ ਵਾਲੀ ਦੇ ਆਸੇ-ਪਾਸੇ ਜਿੰਨਾ ਵੀ ਇਲਾਕਾ ਹੈ ਨਾ ਜੀ, 20-25 ਮੀਲ 30 ਮੀਲ ਤੱਕ, ਸਰਗੋਧੇ ਸ਼ਹਿਰ ਤੱਕ, ਬਲਕਿ ਅਗਰ ਕਿਸੇ ਬੰਦੇ ਨੂੰ ਲੱਭਣਾ ਹੋਵੇ, ਕੋਈ ਜੁੜਨਾ ਹੋਵੇ ਨਾ, ਤੇ ਉਹ ਮੈਂ ਹਾਜ਼ਰ ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਸੰਧੂ ਸਾਹਿਬ ਦੇ ਬੜੀ ਦਿਆਨਤਦਾਰੀ ਨਾਲ, ਬੜੀ ਖੁੱਲ੍ਹਦਿਲੀ ਨਾਲ ਇਹ ਗੱਲ ਕਹੀ ਹੈ ਕਿ ਤੁਸੀਂ ਸਿਲਾ ਵਾਲੀ ਇਲਾਕੇ ਤੇ ਹੋਗੇ ਹੋ, ਸਰਗੋਧੇ ਤੱਕ ਦੇ ਇਲਾਕੇ ਦੇ ਹੋਗੇ ਹੋ, ਉਹ ਤੁਹਾਨੂੰ ਤੁਹਾਡੇ ਸ਼ਹਿਰ, ਤੁਹਾਡੇ ਪਿੰਡ, ਤੁਹਾਡੇ ਦੋਸਤਾਂ ਨਾਲ, ਤੁਹਾਡੇ ਪਰਿਵਾਰਾਂ ਨਾਲ ਜੋੜ ਸਕਦੇ ਨੇ। ਬੜੀ ਵਧੀਆ ਗੱਲ ਹੈ ਜੀ ਇਹ। ਸੋ ਨਾਲ ਦੀ ਨਾਲ ਬਹੁਤ ਸਾਰੇ ਹੋਰ ਕਮੈਂਟਸ ਹਿਸਟਰੀ ਦੇ ਨਾਲ ਦੇ ਲੈਸਨ ਵੀ ਨਾਲ ਚੱਲ ਰਿਹਾ ਜੀ। ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਵੀ ਗੱਲ ਚੱਲ ਰਹੀ ਹੈ, ਲੋਕ ਦੋਸਤ ਹੋਰ ਵੀ ਗੱਲਾਂ ਕਰ ਰਹੇ ਨੇ, ਅਸੀਂ ਉਹਨਾਂ ਦੀ ਵੀ ਗੱਲਾਂ ਕਰਾਂਗੇ ਜੀ, ਉਹਨਾਂ ਦੇ ਨਾਲ ਵੀ ਸੁਣਾਂਗੇ। ਅਸੀਂ ਜੋੜਨਾ ਚਾਹਾਂਗੇ ਸਤਪਾਲ ਕਲਸੀ ਜੀ ਨੂੰ। ਜੀ ਕਲਸੀ ਸਾਹਿਬ, ਕੀ ਹਾਲ ਚਾਲ ਹੈ ਜੀ? ਸਾਡੇ ਦੋ ਦੋਸਤ ਜਿਹੜੇ ਸਾਡੇ ਨਾਲ ਰੋਜ਼ਾਨਾ ਜੁੜਦੇ ਨੇ, ਇੱਕ ਸਤਪਾਲ ਕਲਸੀ ਜੀ, ਦੂਸਰੇ ਅਹਿਮਦ ਅਲੀ ਸਾਹਿਬ। ਤੁਹਾਡੀ ਵੀ ਬੜੀ ਡਿਮਾਂਡ ਹੁੰਦੀ ਹੈ ਜੀ, ਤੁਸੀਂ ਆ ਕੇ ਗੱਲਬਾਤ ਕਰੋ ਸਾਡੇ ਨਾਲ। ਤੇ ਆਵਾਜ਼ ਨਹੀਂ ਆ ਰਹੀ ਹੈ? ਆਵਾਜ਼ ਤੁਸੀਂ ਹੈਡਫੋਨ ਜੇ ਕੱਢ ਲਵੋ ਸ਼ਾਇਦ ਪਹੁੰਚ ਜਾਏਗੀ। ਹੈਡਫੋਨ ਪਲੱਗ ਆਊਟ ਕਰ ਲਵੋ, ਮੇਰੀ ਆਵਾਜ਼ ਤਾਂ ਹੈ ਜੀ, ਹੈਡਫੋਨ ਨੂੰ ਪਲੱਗ ਆਊਟ ਕਰ ਲਵੋ, ਤੁਹਾਨੂੰ ਮੇਰੀ ਆਵਾਜ਼ ਸੁਣ ਜਾਣੀ ਚਾਹੀਦੀ ਹੈ। ਸ਼ਾਇਦ ਤੁਹਾਡੇ ਹੈਡਫੋਨ ਵਿੱਚ ਕੋਈ ਦਿੱਕਤ ਹੈ, ਕੋਈ ਗੱਲ ਨਹੀਂ। ਕਲਸੀ ਸਾਹਿਬ ਤੁਸੀਂ ਦੁਬਾਰਾ ਕਨੈਕਟ ਕਰਦੇ ਹੋ ਤੁਹਾਡੇ ਨਾਲ। ਤੇ ਇਸ ਦੇ ਨਾਲ ਮੈਂ ਇਹ ਗੱਲ ਕਰਦਾ, ਅਹਿਮਦ ਅਲੀ ਸਾਹਿਬ ਦੇ ਫੈਨਸ ਵੀ ਨੇ, ਨਾਸਰ ਢਿੱਲੋਂ ਸਾਹਿਬ ਦੇ ਜਿੱਥੇ ਫੈਨਸ ਉੱਥੇ ਅਹਿਮਦ ਅਲੀ ਸਾਹਿਬ ਦੇ ਵੀ ਫੈਨਸ, ਨਾ ਨਾਸਰ ਅਲੀ ਸਾਹਿਬ ਦੇ ਤੇ ਨਾ ਹੀ ਅਹਿਮਦ ਅਲੀ ਸਾਹਿਬ ਨੇ। ਕੀ ਗੱਲ ਕੀ ਹੈ, ਕੁਝ ਠੀਕ ਨਹੀਂ ਲੱਗ ਰਿਹਾ। ਸੋ ਦੋਸਤੋ, ਤੁਸੀਂ ਰਿਕੁਐਸਟ ਕਰੋਗੇ ਦੋਨੋਂ ਸਾਡੇ ਨਾਲ ਜੁੜਨ ਤੇ ਸਾਡੀ ਗੱਲਬਾਤ ਸੁਣਨ। ਮੈਂ ਲਿੰਕ ਤੁਹਾਡੇ ਨਾਲ ਵੀ ਸ਼ੇਅਰ ਕਰ ਰਿਹਾ, ਲਿੰਕ ਦੇ ਜ਼ਰੀਏ ਤੁਸੀਂ ਦੁਬਾਰਾ ਆਓ, ਸਾਡੇ ਨਾਲ ਗੱਲ ਕਰੋ, ਸਾਨੂੰ ਖੁਸ਼ੀ ਹੋਏਗੀ। ਦੇਖੋ, ਅਸੀਂ ਜਿੱਥੇ ਵੀ ਜਾਂਦੇ ਹਾਂ, ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਚਲੇ ਜਾਈਏ, ਪੰਜਾਬੀ ਅਸੀਂ
ਆਪਣੀ ਪਿਛੋਕੜ, ਆਪਣੀ ਪਛਾਣ ਨੂੰ ਨਾਲ ਲੈ ਕੇ ਜਾਂਦੇ ਹਾਂ। ਮੈਂ ਉਸ ਦੀ ਗੱਲ ਨੂੰ ਆਪਣੇ ਅੱਗੇ ਤੋਰਾਂਗਾ, ਪਰ ਉਸ ਤੋਂ ਪਹਿਲਾਂ ਚੌਧਰੀ ਯਾਸਿਰ ਹਸਨ ਸਾਹਿਬ ਨੇ ਕਿਹਾ ਲਾਹੌਰ ਵਿੱਚ ਗੁਲਾਬ ਦੇਵੀ ਹਸਪਤਾਲ ਵੀ ਹੈ। ਸੋ ਪੁਰਾਣੇ ਹਸਪਤਾਲਾਂ ਦੇ ਨਾਲ ਗੁਲਾਬ ਦੇਵੀ ਹਸਪਤਾਲ ਜਿਹੜਾ ਹੈ ਉਹ ਅੱਜ ਵੀ ਬਰਕਰਾਰ ਹੈ ਜੀ। ਬੜੀ ਵਧੀਆ ਗੱਲ ਹੈ ਜੀ। ਪੁਰਾਣੇ ਨਾਂ ਜਿਹੜੇ ਨੇ ਉਹਨਾਂ ਨੂੰ ਜਿਉਂਦੇ ਰੱਖਿਆ ਜਾਵੇ, ਉਹਨੂੰ ਰੱਖਣਾ ਚੰਗੀ ਗੱਲ ਹੈ ਜੀ। ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ। ਉਹਦੇ ਨਾਲ ਸਾਡੀ ਹਿਸਟਰੀ ਜੁੜੀ ਹੋਈ ਹੈ, ਉਹਨਾਂ ਨੂੰ ਖਤਮ ਕਰਕੇ ਅਸੀਂ ਆਪਣੀ ਹਿਸਟਰੀ ਨੂੰ ਨਾਲ ਮੁਕਾ ਰਹੇ ਹਾਂ। ਮੈਂ ਜੇ ਗੱਲ ਕਰਾਂ, ਜਿੱਥੇ ਅਸੀਂ ਜਾਂਦੇ ਹਾਂ ਅਸੀਂ ਆਪਣੇ ਸ਼ਹਿਰਾਂ ਦੇ ਨਾਂ ਆਪਣੇ ਨਾਲ ਲੈ ਜਾਂਦੇ ਹਾਂ। ਸਿਰਫ ਪੰਜਾਬੀ ਨਹੀਂ, ਗੈਰ ਪੰਜਾਬੀ ਵੀ ਜਿਹੜੇ ਵੀ ਲੋਕ ਨੇ ਉਹ ਵੀ ਆਪਣੇ ਨਾਲ ਲੈ ਕੇ ਜਾਣਾ ਪਸੰਦ ਕਰਦੇ ਨੇ। ਜਿਵੇਂ ਗੁਜਰਾਤ, ਇੰਡੀਆ ਦੇ ਗੁਜਰਾਤ ਸੂਬੇ ਦੇ ਵਿੱਚ ਇੱਕ ਸ਼ਹਿਰ ਹੈ, ਕਾਫੀ ਵੱਡਾ ਸ਼ਹਿਰ ਹੈ, ਬੜੌਦਾ ਸ਼ਹਿਰ ਹੈ, ਜਿਹਨੂੰ ਅੱਜ ਕੱਲ੍ਹ ਵਡੋਦਰਾ ਵੀ ਕਿਹਾ ਜਾਂਦਾ ਹੈ, ਪਰ ਬੜੌਦਾ ਸ਼ਹਿਰ ਹੈ। ਇਸੇ ਤਰ੍ਹਾਂ ਮਿਸ਼ੀਗਨ ਯੂਨਾਈਟਿਡ ਸਟੇਟਸ ਦੇ ਵਿੱਚ ਮਿਸ਼ੀਗਨ ਸਟੇਟ ਹੈ ਜੀ ਅਮਰੀਕਾ ਵਿੱਚ, ਉਸ ਦੇ ਵਿੱਚ ਇੱਕ ਸ਼ਹਿਰ ਹੈ ਬਰੋਡਾ ਸ਼ਹਿਰ ਹੈ। ਅੱਛਾ, ਇਸੇ ਤਰ੍ਹਾਂ ਹੋਰ ਸ਼ਹਿਰ ਵੀ, ਉਹਦਾ ਵੀ ਗੱਲ ਕਰਦਾ ਜੀ। ਜਤਿੰਦਰ ਸੋਨੀ ਜੀ ਕਹਿੰਦੇ ਗੁਲਾਬ ਦੇਵੀ ਹਸਪਤਾਲ ਜਲੰਧਰ ਵਿੱਚ ਵੀ ਹੈ ਜੀ। ਉਮਰ ਉਸਮਾਨ ਸਾਹਿਬ ਕਹਿੰਦੇ ਇੰਗਲਿਸ਼ ਨਾ ਬੋਲੋ ਜੀ, ਕੋਸ਼ਿਸ਼ ਤਾਂ ਜੀ ਪੰਜਾਬੀ ਬੋਲਣ ਦੀ ਸਾਰੇ ਹੀ ਕਰਦੇ ਨੇ। ਜੇ ਕਿਸੇ ਨੂੰ ਨਹੀਂ ਆਉਂਦੀ ਤੇ ਜੋ ਅੰਗਰੇਜ਼ੀ ਵਿੱਚ ਕਮੈਂਟ ਕਰ ਰਹੇ, ਅਸੀਂ ਗੁੱਸਾ ਨਾ ਕਰੀਏ, ਕਰ ਲੈਣ ਦਿਓ ਜੀ, ਗੱਲਬਾਤ ਦਾ ਹਿੱਸਾ ਬਣ ਰਹੇ ਨੇ। ਅੱਜ ਅੰਗਰੇਜ਼ੀ ਵਿੱਚ ਹੋ ਸਕਦਾ, ਕੱਲ ਪੰਜਾਬੀ ਵਿੱਚ ਵੀ ਬਣੇ। ਗੁੱਸਾ ਸਾਨੂੰ ਕਿਸੇ ਗੱਲ ਦਾ ਨਹੀਂ ਕਰਨਾ ਚਾਹੀਦਾ ਜੀ। ਤੇ ਮੈਂ ਗੱਲ ਕਰ ਰਿਹਾ ਸੀ ਕਿ ਸ਼ਹਿਰਾਂ ਦੇ ਨਾਂ ਕਿਸ ਤਰ੍ਹਾਂ ਬਣਦੇ ਨੇ, ਕਿਸ ਤਰ੍ਹਾਂ ਨਾਂ ਲੋਕ ਆਪਣੇ ਨਾਲ ਲੈ ਕੇ ਜਾਂਦੇ ਨੇ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਇੱਕ ਸ਼ਹਿਰ ਹੈ ਬੰਗਾਲ ਦੇ ਸੂਬੇ ਦੇ ਵਿੱਚ, ਉਹਦਾ ਨਾਂ ਹੈ ਕੈਲਕਟਾ, ਜਿਸਨੂੰ ਅੱਜ ਕੱਲ੍ਹ ਕੋਲਕਾਤਾ ਕਹਿਣ ਲੱਗ ਪਏ ਨੇ। ਉਸ ਕੈਲਕਟਾ ਨਾਂ ਦਾ ਹੈ ਓਹਾਇਓ ਸਟੇਟ ਵਿੱਚ ਵੀ, ਅਮਰੀਕਾ ਵਿੱਚ ਵੀ ਇੱਕ ਸ਼ਹਿਰ ਜਿਸ ਤਰ੍ਹਾਂ ਐਗਜ਼ੈਕਟਲੀ ਹੂ ਬਹੂ ਉਹੀ ਨਾਂ ਹੈ ਕੈਲਕਟਾ। ਯਾਨੀ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਅਸੀਂ ਆਪਣੇ ਨਾਂ, ਆਪਣੀ ਪਿਛੋਕੜ, ਆਪਣੀ ਪਛਾਣ ਨੂੰ ਨਾਲ ਲੈ ਕੇ ਜਾਂਦੇ ਹਾਂ ਜੀ। ਤੇ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਜਿੰਨੇ ਚਿਰ ਅਸੀਂ ਜਿਉਂਦੇ ਹਾਂ ਸਾਡੇ ਨਾਂ ਵੀ ਜਿਉਂਦੇ ਰਹਿਣ। ਸਤਪਾਲ ਕਲਸੀ ਜੀ ਨੇ ਇੱਕ ਵਾਰ ਫਿਰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜੇ ਉਹਨਾਂ ਨਾਲ ਗੱਲਬਾਤ ਹੋ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਉਸ ਤੋਂ ਬਾਅਦ ਅਗਲੇ ਦੋਸਤ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ। ਕਲਸੀ ਸਾਹਿਬ ਦੀ ਲਾਈਨ ਫਿਰ ਡ੍ਰੌਪ ਹੋ ਗਈ। ਮੈਂ ਜਿਵੇਂ ਜੋੜਨ ਦੀ ਕੋਸ਼ਿਸ਼ ਕਰਦਾ ਜੀ, ਤੇ ਨਾਲ ਦੀ ਨਾਲ ਅਸੀਂ ਹੋਰਾਂ ਨੂੰ ਜੋੜਾਂਗੇ। ਸਾਡਾ ਇਹ ਪ੍ਰੋਗਰਾਮ ਸਿਆਸਤੀ ਪ੍ਰੋਗਰਾਮ ਬਿਲਕੁਲ ਵੀ ਨਹੀਂ ਹੈ। ਸਾਡਾ ਸਿਆਸਤ ਕਰਨ ਦਾ ਬਿਲਕੁਲ ਵੀ ਮਕਸਦ ਨਹੀਂ। ਸਾਡਾ ਇਹ ਹੈ ਦਿਲਾਂ ਨੂੰ ਜੋੜਨ ਵਾਲਾ ਪ੍ਰੋਗਰਾਮ ਹੈ। ਉਹ ਲੋਕ ਜੋ ਸਿਆਸਤੀ ਕਿਸਮ ਦੀ ਗੱਲਾਂ ਕਰ ਰਹੇ ਨੇ ਕਾਮੈਂਟਸ ਵਿੱਚ, ਗੁਰੇਜ਼ ਕਰਨ, ਚੰਗਾ ਲੱਗੇਗਾ। ਜੇ ਤੁਸੀਂ ਆਪ ਨਹੀਂ ਹਟੋਗੇ ਤੇ ਫਿਰ ਸਾਨੂੰ ਮਜਬੂਰਨ ਤੁਹਾਨੂੰ ਇੱਥੋਂ ਹਟਾਉਣਾ ਪਵੇਗਾ, ਜੋ ਕਿ ਚੰਗੀ ਗੱਲ ਨਹੀਂ ਹੈ। ਅਸੀਂ ਕਿਸ ਨਾਲ ਵੰਡੀਆਂ ਨਹੀਂ ਪਾਉਣਾ ਚਾਹੁੰਦੇ, ਅਸੀਂ ਇਕੱਠੇ ਹੋਣ ਦੀ ਗੱਲ ਕਰ ਰਹੇ ਹਾਂ। ਅਸੀਂ ਇਹ ਗੱਲ ਬਿਲਕੁਲ ਮੰਨਦੇ ਹਾਂ ਕਿ ਜਿੱਥੇ ਦੋ ਮੁਲਕ ਬਣ ਜਾਣ, ਉਹਨਾਂ ਨੂੰ ਰਿਸਪੈਕਟ ਇੱਕ ਦੂਸਰੇ ਦੀ ਕਰਨੀ ਚਾਹੀਦੀ ਹੈ, ਪਰ ਰਿਸਪੈਕਟ ਦੇ ਨਾਲ ਨਾਲ ਇਹ ਵੀ ਗੱਲ ਸਾਨੂੰ ਕਹਿਣੀ ਪਵੇਗੀ ਕਿ ਸਾਨੂੰ ਦਰਵਾਜ਼ੇ ਬਾਹਰ ਖੁੱਲੇ ਰੱਖਣੇ ਚਾਹੀਦੇ ਕਿ ਅਸੀਂ ਇੱਕ ਦੂਸਰੇ ਨਾਲ ਅਸੀਂ ਮਿਲਦੇ ਰਹੀਏ ਜੀ। ਅੱਛਾ ਜੀ, ਇੱਕ ਬੜੀ ਇੰਟਰਸਟਿੰਗ ਗੱਲ ਇੱਕ ਹੋਰ ਦੱਸਦੇ ਜੀ। ਮੁਹੰਮਦ ਅਸਰ ਸਾਹਿਬ ਕਹਿੰਦੇ ਨੇ, ਅਰੋੜਾ ਸਾਹਿਬ, ਆਵਰ ਟਾਊਨ ਨੇਮ ਇਜ਼ ਜਲੰਧਰ ਕਲੋਨੀ ਇਨ ਹਾਸਲਪੁਰ ਸਿਟੀ ਡਿਸਟ੍ਰਿਕਟ ਬਹਾਵਲਪੁਰ ਵਿੱਚ ਵੀ ਜਲੰਧਰ ਕਲੋਨੀ ਹੈ ਜੀ। ਕਿਆ ਬਾਤ ਹੈ ਜੀ, ਇਹ ਵੀ ਬੜੀ ਵਧੀਆ ਗੱਲ ਪਤਾ ਲੱਗੀ। ਜਸਕਰਨ ਸਿੰਘ ਤੁਸੀਂ ਸਾਡੇ ਨਾਲ ਹੋ ਜੀ। ਜਸਕਰਨ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਜੀ ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ, ਮੈਂ USA ਤੋਂ ਬੋਲ ਰਿਹਾ ਜੀ, ਜਸਕਰਨ ਸਿੰਘ। ਤੇ ਸਰ ਮੇਰਾ ਪਿੰਡ ਹੈ ਜੀ ਜਲੰਧਰ ਦੇ ਲਾਗੇ ਝੁੱਗੀਆਂ ਪਿੰਡ ਆ ਸਾਡਾ, ਮਹਿਤਪੁਰ। ਤੇ ਸਾਡੇ ਲਾਗੇ ਵੀ ਇੱਕ ਪਿੰਡ ਪੈਂਦਾ ਲੋਹਗੜ੍ਹ, ਤੇ ਮੇਰੇ ਸੁਣਨ ਦੇ ਵਿੱਚ ਆਇਆ ਕਿ ਪਾਕਿਸਤਾਨ ਦੇ ਵਿੱਚ ਵੀ ਲੋਹਗੜ੍ਹ ਪਿੰਡ ਹੈਗੇ ਆ। ਤੇ ਇੱਕ ਵੀਰ ਜੀ ਹੁਣੇ ਜੁੜੇ ਸੀਗੇ, ਉਹਨਾਂ ਦਾ ਵੀ ਪਿੰਡ ਫਲੋਰ ਲਾਗੇ, ਉਹਨਾਂ ਦੱਸਿਆ ਕਿ ਲੋਹਗੜ੍ਹ ਪਿੰਡ ਆ। ਤੇ ਇਹ ਲੋਹਗੜ੍ਹ ਪਿੰਡਾਂ ਦੇ ਇੰਨੇ ਲੋਹਗੜ੍ਹ ਪਿੰਡ ਹੋਣ ਦਾ ਮਤਲਬ ਕੀ, ਇੱਕ ਪਿੱਛੇ ਦੇ ਕੀ ਕਾਰਨ ਹੋ ਸਕਦਾ ਜੀ? ਜੀ ਸੋ ਪਹਿਲੀ ਗੱਲ ਤਾਂ ਲੋਹਗੜ੍ਹ ਪਿੰਡ, ਜਿਸ ਪਿੰਡ ਦਾ ਜ਼ਿਕਰ ਕੀਤਾ, ਉਹ ਦੋਸਤ ਅਜੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਤੁਸੀਂ ਉਹਨਾਂ ਦੇ ਗੱਲ ਵੀ ਸਿੱਧੇ ਤੌਰ ਤੇ ਵੀ ਕਰ ਸਕਦੇ ਹੋ। ਜਿਹੜਾ ਗੜ੍ਹ ਹੈ ਉਹ ਕਿਲੇ ਦਾ ਨਾਂ ਹੁੰਦਾ ਸੀ, ਜਿਵੇਂ ਰਾਮਗੜ੍ਹ, ਕਿਲੇਗੜ੍ਹ, ਜੋ ਵੀ ਕਿਲਾ ਬਣਿਆ ਗੜ੍ਹੀ ਬਣਾਈ ਗਈ। ਕਿਲੇ ਤੋਂ ਛੋਟੀ ਸੀ ਗੜ੍ਹੀ, ਕਿਲਾ ਵੱਡਾ ਹੁੰਦਾ ਸੀ, ਗੜ੍ਹੀ ਛੋਟੀ ਸੀ। ਜਿਹੜਾ ਗੜ੍ਹੀ ਦੇ ਵਿੱਚ ਵਸਾਇਆ ਗਿਆ ਪਿੰਡ ਸੀ, ਉਸ ਨਾਲ ਉਹਨੂੰ ਗੜ੍ਹ ਕਿਹਾ ਜਾਂਦਾ ਸੀ। ਜਿਹੜੇ ਸਟਰੋਂਗ ਹੁੰਦੇ ਸੀ, ਕਿਉਂਕਿ ਲੋਹਾ ਅਸੀਂ ਸਟਰੋਂਗ ਮੰਨਦੇ ਹਾਂ, ਤੇ ਉਹਦੀ ਤਾਕਤ ਵੀ ਸਟਰੋਂਗ ਫੋਰਟ ਬਣਾਇਆ ਗਿਆ, ਇਸ ਕਰਕੇ ਉਹਦਾ ਨਾਮ ਲੋਹਗੜ੍ਹ ਰੱਖ ਲਿਆ ਗਿਆ। ਸੋ ਇਸ ਕਰਕੇ ਕਾਮਨ ਨੇਮ ਹੈ, ਜਿੱਥੇ ਨਾਮ ਹੈ ਲੋਹਗੜ੍ਹ ਆਇਆ, ਜਿੱਥੋਂ ਇਹ ਬਣਿਆ। ਇੱਕ ਮੈਂ ਹੋਰ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਜੀ ਕਿ ਕੁਝ ਸਾਡੇ ਵੀਰ ਕਮੈਂਟਾਂ ਦੇ ਵਿੱਚ ਮਤਲਬ ਚੰਗੀਆਂ ਗੱਲਾਂ ਨਹੀਂ ਜਿਹੜੀ ਭਾਸ਼ਾ ਵਰਤ ਰਹੇ ਨੇ। ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਇੱਥੇ ਅਮਰੀਕਾ ਬੈਠੇ ਨਹੀਂ ਦੂਰ, ਉਹ ਲੋਕ ਇਸ ਚੀਜ਼ ਦਾ ਅਹਿਸਾਸ ਨਹੀਂ ਕਰ ਸਕਦੇ ਕਿ ਸਾਡਾ ਪੰਜਾਬ ਪਿੱਛੇ ਜੇ ਅਸੀਂ ਲੈਂਦੇ ਤੇ ਚੜ੍ਹਦੇ ਪੰਜਾਬ ਵਾਲੇ ਲੋਕ ਅਸੀਂ ਇਕੱਠੇ ਹੋ ਰਹੇ ਆ ਨਾ ਜੀ। ਜਿੰਨੀ ਖੁਸ਼ੀ ਇੱਥੇ ਬੈਠੇ ਨੂੰ ਸਾਨੂੰ ਹੋ ਰਹੀ ਹੈ ਨਾ ਜੀ, ਉਨੀ ਸ਼ਾਇਦ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਨਹੀਂ ਹੋ ਰਹੀ। ਮੈਂ ਇੱਥੇ ਮੈਰੀਲੈਂਡ ਵਿੱਚ ਰਹਿਣਾ ਜੀ,
ਤੁਸੀਂ ਸ਼ਾਇਦ ਚਲੋ ਤੁਹਾਨੂੰ ਸਰ ਪਤਾ ਹੋਵੇਗਾ ਕਿ ਆਪਾਂ ਇੱਥੇ ਕਸਟਮ ਨੰਬਰ ਲੈ ਸਕਦੇ ਹਾਂ ਕਾਰਾਂ ਦੇ, ਤੇ ਮੇਰੀ ਕਾਰ ਦਾ ਨੰਬਰ ਵੀ ਪੰਜਾਬ ਹੈ, ਠੀਕ ਹੈ ਜੀ। ਕੁਛ ਕਹਿੰਦੇ ਕਿ ਕਿਉਂ, ਮੈਂ ਕਿਹਾ ਸਾਂਝਾ ਪੰਜਾਬ ਹੈ, ਇਹ ਨਾ ਚੜ੍ਹਦੇ ਵਾਲਿਆਂ ਦਾ ਨਾ ਲਹਿੰਦੇ, ਸਾਡਾ ਸਾਰਿਆਂ ਦਾ ਹੈ, ਠੀਕ ਹੈ ਜੀ। ਤੇ ਚਾਹੇ ਗੁਰਮੁਖੀ ਹੋਵੇ ਚਾਹੇ ਸ਼ਾਹਮੁਖੀ ਹੋਵੇ, ਪੰਜਾਬੀ ਦਾ ਪੰਜਾਬੀ ਹੀ ਰਹੇਗੀ ਜੀ। ਬਹੁਤ ਖੂਬ ਗੱਲ ਕਹੀ ਜੀ ਜਸਕਰਨ ਜੀ ਤੁਸੀਂ। ਮੈਂ ਇਹ ਗੱਲ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਭੈੜੀਆਂ ਗੱਲਾਂ ਸਾਡੇ ਨਾਲ ਕਰੇ, ਇੱਥੇ ਕਾਮੈਂਟਸ ਭੈੜੇ ਚੰਗੇ ਕਾਮੈਂਟਸ ਲਿਖੇ। ਅਸੀਂ ਚਾਹੁੰਦੇ ਕਿ ਕਾਮੈਂਟਸ ਉਹ ਕੀਤੇ ਜਾਣ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਫਾਲਤੂ ਜੇ ਕੋਈ ਗੱਲ ਕਰੇਗਾ, ਜੇ ਕੋਈ ਵੰਡੀਆਂ ਪਾਉਣ ਦੀ ਗੱਲ ਕਰੇਗਾ, ਸਾਨੂੰ ਚੰਗਾ ਨਹੀਂ ਲੱਗਦਾ। ਸਾਨੂੰ ਲੋਕ ਆਪਣੇ ਆਪ ਚੁੱਪ ਕਰਵਾ ਦੇਣਗੇ, ਸਾਨੂੰ ਉਸ ਦੀ ਕੁਝ ਕਹਿਣ ਦੀ ਜ਼ਰੂਰਤ ਨਹੀਂ ਪਏਗੀ। ਅੱਛਾ ਜੀ, ਇੱਕ ਹੋਰ ਦੋਸਤ ਨੇ ਦੱਸਿਆ ਕਿ ਲਾਵਾ ਪਿੰਡ ਵੀ ਜਿਹੜਾ ਹੈ ਉਹ ਦੋਵਾਂ ਪਾਸੇ ਹੈਗਾ ਜੀ, ਲਾਵਾ ਪਿੰਡ। ਇਹ ਵੀ ਚੀਜ਼ਾਂ ਗੱਲ ਜਾਣ ਕੇ ਖੁਸ਼ੀ ਜਸਕਰਨ, ਤੁਹਾਡਾ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਤੇ ehsan ਅਲੀ ਬਹੁਤ ਦੇਰ ਤੋਂ ਸਾਡੇ ਨਾਲ ਵੇਟ ਕਰ ਰਹੇ ਨੇ। ehsan ਅਲੀ ਸਿੱਧੂ ਸਾਹਿਬ ਜੀ, ਕੀ ਹਾਲ ਚਾਲ ਹੈ? ehsan ਸਾਹਿਬ ਜੀ ਸਤਿ ਸ਼੍ਰੀ ਅਕਾਲ। अस्सलाम वालेकुम ehsan ਸਾਹਿਬ, ਤੁਹਾਡੀ ਆਵਾਜ਼ ਮੇਰੇ ਤੱਕ ਠੀਕ ਤਰ੍ਹਾਂ ਪਹੁੰਚ ਨਹੀਂ ਰਹੀ ਹੈ ਜੀ। ਹੁਣ ਆਈ ਆਵਾਜ਼ ਇਸ ਤਰ੍ਹਾਂ ਜੋੜਾ ਸਾਹਿਬ? ਜੀ ਬਿਲਕੁਲ ਜੀ, ਕੀ ਕਹਿਣਾ ਚਾਹੋਗੇ ehsan ਸਾਹਿਬ? ਤਾਂ ਸਰ ਮੈਂ ਬੇਸਿਕਲੀ ਆਪਣੇ ਸ਼ਾਹਕੋਟ ਏਰੀਆ ਤੋਂ ਬਿਲੋਂਗ ਕਰਦਾ, ਪਾਕਿਸਤਾਨ ਤੋਂ। ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਇੰਡੀਆ 'ਚ ਵੀ ਸ਼ਾਹਕੋਟ ਹੈ, ਤਹਿਸੀਲ ਸਾਡੇ ਵੀ ਸ਼ਾਹਕੋਟ ਆ। ਦੂਸਰਾ ਨਕੋਦਰ, ਸਾਡੇ ਨਾਲ ਇੱਕ ਪਿੰਡ ਨਕੋਦਰ, ਪੁਰਾਣਾ ਪਿੰਡ ਆ ਜੀ। ਇੰਡੀਆ 'ਚ ਵੀ ਨਕੋਦਰ ਹੈ ਵਾ। ਤੇ ਇੱਕ ਸਾਡੇ ਲਾਗੇ ਪਿੰਡ ਵਾ ਜੋਲ, ਉਹ ਰੋੜਾ ਸਾਹਿਬ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਬਹੁਤ ਵੱਡਾ ਪਿੰਡ ਸੀ। ਜੋਲ ਪਰਿਵਾਰ ਦੇ ਬਹੁਤ ਲੋਕ ਉੱਥੇ ਰਹਿੰਦੇ ਸੀ। ਤਕਰੀਬਨ ਜੇ ਅਗਰ ਮੈਂ ਗਲਤ ਨਾ ਹੋਵਾਂ, ਸਾਡੇ ਪੂਰੇ ਫੈਸਲਾਬਾਦ ਏਰੀਆ 'ਚ ਸਭ ਤੋਂ ਵੱਡਾ ਪਿੰਡ ਉਹ ਆ। ਤੇ ਉਮੀਦ ਆ ਕਿ ਮੈਨੂੰ ਇੰਡੀਆ ਪੰਜਾਬ 'ਚ ਵੀ ਜੋਲ ਪਿੰਡ ਕੋਈ ਨਾ ਕੋਈ ਹੋਊਗਾ ਜੀ। ਜੀ ਉਮੀਦ ਕਰਦਾ ਹਾਂ ਕਿ ਸਾਡੇ ਮੈਂ ਤਾਂ ਨਹੀਂ ਜਾਣਦਾ, ਪਰ ਸਾਡਾ ਕੋਈ ਨਾ ਕੋਈ ਜ਼ਰੂਰ ਦੋਸਤ ਇਸ ਬਾਰੇ ਗੱਲ ਕਰੇਗਾ, ਸਭ ਜ਼ਰੂਰ ਦੱਸੇਗਾ ਜੀ। ਸਾਨੂੰ ਖੁਸ਼ੀ ਹੋਏਗੀ ਜੀ ਕੋਈ ਇਸ ਬਾਰੇ। ਸ਼ਾਹਕੋਟ ਵੀ ਹੈ ਜੀ, ਰੂਬੀ ਵਰਤੀ ਕਹਿ ਰਹੇ, ਪਰ ਇਹਨਾਂ ਦੇ ਪਿੰਡ ਦੇ ਬਾਰੇ ਵੀ ਤੁਹਾਨੂੰ ਦੱਸੋ ਜੀ, ਕੋਈ ਹੈ ਨਹੀਂ ਹੈ। ਇਹ ਹਰ ਦੋਸਤ ਨੂੰ, ਹਰ ਚਾਹਣ ਵਾਲੇ ਨੂੰ ਇਹ ਚਾਹਤ ਹੁੰਦੀ ਕਿ ਜਾਣਦੇ ਕਿ ਸਾਡਾ ਇਲਾਕਾ ਕਿੱਥੇ ਕਿੱਥੇ ਹੈ, ਸਾਡੇ ਇਲਾਕੇ ਦੇ ਲੋਕ ਕਿੱਥੇ ਕਿੱਥੇ ਨੇ। ਸੋ ਇਹਨਾਂ ਨੂੰ ਵੀ ਇੱਕ ਵਾਰ ਫਿਰ ਦੱਸ ਦਿਓ ਜੀ ਤੁਸੀਂ ਆਪਣੇ ਪਿੰਡ ਦਾ ਨਾਂ, ਤਾਂ ਕਿ ਲੋਕ ਤੁਹਾਡਾ ਜੁੜ ਸਕਣ ਜੀ। ਮੇਰਾ ਬੇਸਿਕ ਪਿੰਡ ਕਾਰਚੱਕ ਬੇਦਿਆਂ ਦਾ, ਫੈਸਲਾਬਾਦ 'ਚ। ਮੈਂ ਗੱਲ ਕਰਾਂਗਾ ਸਾਡੇ ਲਾਗੇ ਪਿੰਡ ਨਾਲ ਦਾ 98 ਚੱਕ 97 ਚੱਕ ਜੋਲ। ਉਹ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਵੱਡੇ ਦੱਸਦੇ ਸੀ ਇਹ ਪਾਕਿਸਤਾਨ ਬਣਨ ਤੋਂ ਨਾ ਪਹਿਲਾਂ ਹੀ ਬਹੁਤ ਵੱਡਾ ਪਿੰਡ ਸੀ। ਮਤਲਬ ਆਮ 3 ਪਿੰਡ, ਵੱਡਾ ਇੱਕ ਪਿੰਡ ਸੀ ਉਹ। ਤੇ ਹਾਂਜੀ, ਉਸ ਪਿੰਡ 'ਚ ਜੋਲ ਪਰਿਵਾਰ ਦੇ ਬਹੁਤ ਲੋਕ ਰਹਿੰਦੇ ਸੀ। ਤੇ ਦੂਸਰਾ ਜੇ ਢਿੱਲੋਂ ਸਾਹਿਬ ਦੀ ਨਜ਼ਰ ਆ ਰਹੀ, ਮੈਂ ਨਾ ਇਸ ਟਾਈਮ ਜਾਪਾਨ 'ਚ, ਤੇ ਸਾਡਾ ਟਾਈਮ ਦਾ ਥੋੜਾ ਫਰਕ ਆ, ਮੈਂ ਥੋੜਾ ਲੇਟ ਹੋ ਗਿਆ ਜੀ। ਠੀਕ ਹੈ ਜੀ, ਤੁਹਾਡੀ ਗੱਲ ਸਾਡੇ ਤੱਕ ਪਹੁੰਚ ਗਈ ਜੀ। ਉਹ ਤੁਹਾਡੀ ਲਾਈਨ ਵੀ ਗਲਤੀ ਨਾਲ ਡ੍ਰੌਪ ਹੋ ਗਈ ਜੀ, ਮੇਰੇ ਕੋਲ ਗਲਤੀ ਹੋ ਗਈ ਹੈ। ਤੇ ਸਾਡੇ ਨਾਲ ਹੁਣ ਹਰਜਿੰਦਰ ਸਿੰਘ ਜੀ ਨੇ ਜੋੜਨਾ ਹੈ ਤੁਸੀਂ ਜੀ। ਹਰਜਿੰਦਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ। ਮੈਂ ਤਾਂ ਬਹੁਤ ਵਧੀਆ ਫੀਲ ਕਰ ਰਿਹਾ ਜੀ, ਪ੍ਰੋਗਰਾਮ ਡੇਲੀ ਆਪਣਾ ਦੇਖੀਦਾ ਤੁਹਾਡਾ। ਤੇ ਆਪਣਾ ਮੈਂ ਕਹਿਣਾ ਚਾਹੁੰਦਾ ਸੀਗਾ ਵੀ ਪੰਨਵਾਂ ਪਿੰਡ ਜਿਹੜਾ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਜੀ, ਡੇਰਾ ਬਾਬਾ ਨਾਨਕ ਦੇ ਨੇੜੇ ਆ। ਤੇ ਪੰਨਵਾਂ ਪਿੰਡ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਵੀ, ਇੱਕ ਮੇਰਾ ਫਰੈਂਡ ਇੱਥੇ ਮੇਰੇ ਨਾਲ ਰਹਿੰਦਾ, ਉਹ ਕਹਿੰਦਾ ਪੰਨਵਾਂ ਪਿੰਡ ਪਾਕਿਸਤਾਨ ਦੇ ਵਿੱਚ ਵੀ ਹੈ ਜੀ। ਜੀ। ਤੇ ਨਾਸਰ ਸਾਹਿਬ ਅੱਜ ਕਿੱਥੇ ਗਏ ਨੇ ਜੀ? ਬਹੁਤ ਮਤਲਬ ਕਿ ਵਧੀਆ ਪ੍ਰੋਗਰਾਮ ਚੱਲ ਰਿਹਾ, ਪਰ ਫਿਰ ਵੀ 2 ਫੁੱਲ ਜਿਹੜੇ ਨੇ ਨਾ ਚੜ੍ਹਦੇ ਲੈਂਦੇ ਪੰਜਾਬ ਦੇ। ਤੇ ਹਾਂਜੀ, ਉਹਨਾਂ ਨੇ ਕਹਿੰਦੇ ਜੀ ਮੈਂ ਬੌਸ ਬਣ ਗਿਆ ਜੀ, ਮੈਨੂੰ ਛੁੱਟੀ ਦਿਓ, ਕੰਮ ਤੁਸੀਂ ਕਰਿਆ, ਮੈਂ ਬੈਠ ਕੇ ਦੇਖਿਆ। ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ। ਕੀ ਬਾਤ ਹੈ, ਕੀ ਬਾਤ। ਬਹੁਤ ਇੰਜੋਏ ਕਰ ਰਹੇ ਜੀ। ਸਤਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਚੜ੍ਹਦੀਆਂ ਕਲਾ ਚ ਰਹਿਣ। ਦੋਵੇਂ ਪੰਜਾਬੀ ਤੇ ਦੋਵੇਂ ਸਾਡੇ ਭਰਾ, ਸੱਚੇ ਪਾਤਸ਼ਾਹ ਦੀ ਕਿਰਪਾ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਪੰਨਵਾਂ ਪਿੰਡ ਜਿਹੜਾ ਹੈ ਉਹ ਆਪਣਾ ਗੁਰਦਾਸਪੁਰ ਜ਼ਿਲ੍ਹੇ 'ਚ, ਉੱਧਰ ਪਾਕਿਸਤਾਨ ਦੇ ਵਿੱਚ ਹੀ ਮੁੰਡਾ ਦਾ। ਠੀਕ ਹੈ ਜੀ, ਥੈਂਕ ਯੂ। ਸੋ ਸਾਡੇ ਦੋਸਤ ਬਹੁਤ ਦੇਰ ਤੋਂ ਸਾਡੇ ਨਾਲ ਗੱਲ ਕਰ ਰਹੇ ਨੇ ਉਸੇ ਸੱਥ ਵਿੱਚ ਜਿਹੜੀ ਅਸੀਂ ਸਜਾਈ ਹੈ, ਸਾਂਝੀ ਸੱਥ। ਸਾਡਾ ਇਸ ਵਿੱਚ ਮਕਸਦ ਇਹੀ ਸੀ ਕਿ ਅਸੀਂ ਸਾਰੇ ਦੋਸਤਾਂ ਨਾਲ ਉਹਨਾਂ ਦੇ ਇਲਾਕਿਆਂ, ਸ਼ਹਿਰਾਂ ਦੀ ਗੱਲ ਕਰ ਸਕੀਏ, ਜਿਸ ਇਲਾਕੇ, ਜਿਸ ਸ਼ਹਿਰ ਦੇ ਉਹ ਨੇ, ਤੇ ਨਾਲ ਜਾਣ ਸਕੀਏ ਉਸ ਇਲਾਕੇ ਦੇ ਨਾਂ ਦਾ ਕੋਈ ਹੋਰ ਵੀ ਸ਼ਹਿਰ ਹੈ। ਸਤਪਾਲ ਕਲਸੀ ਜੀ ਇੱਕ ਵਾਰ ਫਿਰ ਸਾਡੇ ਨਾਲ ਨੇ ਜੀ। ਸਤਪਾਲ ਜੋ ਜੀ, ਮੈਂ ਗੱਲ ਉਹਨਾਂ ਦਾ ਨਾਂ ਲੈਣਾ, ਨਾਰਾਜ਼ ਹੋ ਕੇ ਚਲੇ ਜਾਂਦੇ ਨੇ। ਸਤਪਾਲ ਜੀ, ਕੋਈ ਨਾਰਾਜ਼ਗੀ ਹੈ ਤਾਂ ਦੱਸ ਦਿਓ, ਵੈਸੇ ਦੱਸ ਦਿਓ। ਤੁਸੀਂ ਆਉਂਦੇ ਤੇ ਆ ਕੇ ਬਸ ਆਪਣਾ ਚਿਹਰਾ ਦਿਖਾ ਕੇ ਚਲੇ ਜਾਂਦੇ ਹੋ। ਨਾ ਅੱਜ ਸਾਡੇ ਨਾਲ ਸਤਪਾਲ ਜੀ ਦੀ ਗੱਲ ਹੋ ਪਾ ਰਹੀ ਹੈ, ਨਾ ਅਹਿਮਦ ਅਲੀ ਸਾਹਿਬ ਦੀ ਗੱਲ ਹੋ ਪਾ ਰਹੀ ਹੈ, ਨਾ ਹੀ ਸਾਡੇ ਨਾਲ ਗੱਲਬਾਤ ਹੋ ਪਾ ਰਹੀ ਨਾਸਰ ਸਾਹਿਬ ਦੀ। ਪਰ ਕੋਈ ਗੱਲ ਨਹੀਂ ਜੀ, ਅਸੀਂ ਜਿੰਨਾ ਕੁ ਵੀ
ਗੱਲਬਾਤ ਕੀਤੀ ਹੈ ਹੁਣ ਤੱਕ, ਬਹੁਤ ਵਧੀਆ ਗੱਲਬਾਤ ਰਹੀ ਹੈ। ਅਸੀਂ ਇੱਕ ਦੂਸਰੇ ਨੂੰ ਜਾਣਿਆ ਕਿ ਕਿਹੜੇ ਕਿਹੜੇ ਪਿੰਡ ਦੇ ਕਿਹੜੇ ਕਿਹੜੇ ਨਾਂ ਜਿਹੜੇ ਨੇ ਉਹ ਕਿੱਥੋਂ ਆਏ, ਕਿੱਥੇ ਚਲੇ ਗਏ, ਉਹਨਾਂ ਦੇ ਨਾਂ ਕਿਵੇਂ ਸਾਂਝੇ ਰਹੇ। ਸਤਪਾਲ ਸਰ ਕਲਸੀ ਜੀ ਕਹਿੰਦੇ ਸੀ ਇੰਟਰਨੈਟ ਪ੍ਰੋਬਲਮ ਹੈ, ਅੱਛਾ ਨਾਰਾਜ਼ਗੀ ਨਹੀਂ, ਕਹਿੰਦੇ ਇੰਟਰਨੈਟ ਪ੍ਰੋਬਲਮ ਹੈ। ਠੀਕ ਹੈ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਅੱਛਾ ਨਦੀਮ ਰਜ਼ਾ ਸੰਧੂ ਜੀ, ਸਹੀ ਨਾਮ ਸਰਦੂਲਗੜ੍ਹ ਟਾਊਨ ਹੈ, ਪੁਰਾਣਾ ਨਾਮ ਸੀ ਢਾਂਦਲਾ। ਅੱਛਾ ਜੀ, ਇਹ ਅੰਗਰੇਜ਼ ਸੰਧੂ ਜੀ ਦੱਸ ਰਹੇ। ਅੱਛਾ ਇਹ ਵੀ ਹੁੰਦਾ ਹੈ ਕਿ ਸਮਾਂ ਪੈਣ ਦੇ ਨਾਲ ਨਾਂ ਵੀ ਕਈ ਵਾਰ ਸ਼ਹਿਰਾਂ ਦੇ ਥੋੜ੍ਹੇ ਥੋੜ੍ਹੇ ਬਦਲ ਜਾਂਦੇ, ਉਹਨਾਂ ਨੂੰ ਕਹਿਣ ਦਾ ਤਰੀਕਾ, ਉਹਨਾਂ ਨੂੰ ਨਾਂ ਲੈਣ ਦਾ ਤਰੀਕਾ ਉਹਦਾ ਬਦਲ ਜਾਂਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਸਾਹੀਵਾਲ ਦੇ ਇਲਾਕੇ ਦੇ ਲੋਕ ਨੇ ਉਹ ਇਸ ਪਿੰਡ ਦੇ ਨਾਂ ਤੋਂ ਬਖੂਬੀ ਵਾਕਿਫ ਹੋਣਗੇ। ਪਿੰਡ ਦਾ ਨਾਂ ਹੈ ਨਿਹੰਗ, ਪਰ ਉਹਨੂੰ ਅਕਸਰ ਜਿਹੜੇ ਆਮ ਜ਼ਬਾਨ 'ਚ ਮਹਿੰਗੇ ਕਹਿ ਜਾਂਦਾ। ਹੁਣ ਮਹਿੰਗੇ ਤੇ ਨਿਹੰਗ ਦੇ ਵਿੱਚ ਖਾਸਾ ਫਰਕ ਹੈ ਦੋਵਾਂ ਦੇ ਕਹਿਣ ਦੇ ਤਰੀਕੇ ਵਿੱਚ, ਪਰ ਜਿਹੜੀ ਆਮ ਜ਼ਬਾਨ ਵਿੱਚ ਉਸਨੂੰ ਮਹਿੰਗੇ ਕਹਿ ਦਿੱਤਾ ਜਾਂਦਾ ਹੈ ਨਿਹੰਗ ਨੂੰ। ਸੋ ਕਈ ਵਾਰ ਦੋਸਤਾਂ ਨੂੰ ਜਦੋਂ ਆਪਣੇ ਪਿੰਡ ਲੱਭਣੇ ਹੋਣ ਤੇ ਤਾਂ ਵੀ ਬੜੀ ਦਿੱਕਤ ਹੋ ਜਾਂਦੀ ਹੈ ਕਿ ਯਾਰ ਨਾਂ ਦੱਸਿਆ ਤਾਂ ਕੁਝ ਹੋਰ ਸੀ, ਬਣਿਆ ਕੁਝ ਹੋਰ। ਮੇਰਾ ਆਬਾਈ ਪਿੰਡ ਜਿਸ ਤਰ੍ਹਾਂ ਉਹਦਾ ਪੁਰਾਣਾ ਨਾਂ ਸੀ ਕਿ ਜਦੋਂ ਅਸੀਂ ਭੌਣ ਨਾਂ ਸੀ ਉਹਨੂੰ ਭੌਣੀ ਕਹਿ ਦਿੰਦੇ ਸੀ, ਹੁਣ ਕਿਉਂਕਿ ਛੋਟਾ ਮੈਨੂੰ ਭੌਣੀ ਕਹਿ ਦਿੱਤਾ ਜਾਂਦਾ, ਪਰ ਹੁਣ ਉਸਦਾ ਨਾਂ ਬਦਰ ਭੌਣ ਹੈ। ਸੋ ਇਹ ਗੱਲ ਵੀ ਬੜੀ ਇੰਟਰਸਟਿੰਗ ਹੈ। ਮਨਿੰਦਰ ਮੰਨੂ ਜੀ ਦੱਸ ਰਹੇ ਨੇ ਜੀ ਕਿ ਬਾਰਡਰ ਦੇ ਨਾਲ ਠੱਠਾ ਠੱਠੀਆਂ ਪਿੰਡ ਦੋਵੇਂ ਪਾਸੇ ਹਨ। ਠੱਠਾ ਠੱਠੀਆਂ ਪਿੰਡ ਇੱਕ ਬਾਰਡਰ ਦੇ ਦੋਵੇਂ ਪਾਸੇ ਨੇ। ਬਹੁਤ ਸਾਰੇ ਅਜਿਹੇ ਪਿੰਡ ਨੇ ਜਿਹੜੇ ਤਕਸੀਮ ਦੇ ਵੇਲੇ ਅੱਧੇ ਇੱਧਰ ਦੇ ਅੱਧੇ ਉੱਧਰ ਰਹਿ ਗਏ ਤੇ ਉਹਨਾਂ ਦੀ ਹਰ ਚੀਜ਼ ਸਾਂਝੀ ਰਹੀ, ਨਾਂ ਵੀ ਕਈ ਹੱਦ ਤੱਕ ਸਾਂਝੇ ਰਹੇ, ਬਸ ਵੰਡੀਆਂ ਹੋ ਗਈਆਂ ਜੀ। ਵਕਾਸ ਸਾਹਿਬ ਸਾਡੇ ਨਾਲ ਨੇ, ਮੈਂ ਵਕਾਸ ਸਾਹਿਬ ਨਾਲ ਜੋੜਨਾ ਚਾਹੁੰਦਾ, ਉਹਨਾਂ ਦੀ ਗੱਲਬਾਤ ਸੁਣਨਾ ਚਾਹੁੰਦਾ ਜੀ। ਵਕਾਸ ਸਾਹਿਬ ਕੀ ਹਾਲ ਹੈ ਜੀ? ਅੱਲਾਹ ਦਾ ਸ਼ੁਕਰ ਜੀ, ਸਤਿ ਸ੍ਰੀ ਅਕਾਲ। ਵਕਾਸ ਸਾਹਿਬ ਤੁਹਾਡੀ अस्सलाम वालेकुम ਜੀ। ਸਤਿ ਸ੍ਰੀ ਅਕਾਲ ਜੀ। ਵਾਲੇकुम अस्सलाम सर। अच्छा अंकल जी, मेरा पिंड है कंगनपुर, तहसील चूड़ियां ते जिला कसूर, पुराना जिला सी लाहौर। अच्छा ते जी। मैं सुनिया कि इंडिया च भी कंगनपुर नाम दा कोई टाउन या सिटी हैगा। ਕੰਗਨਪੁਰ जी जी ਲਓ ਜੀ। कंगनपुर। ਇੱਕ ਵਾਰ ਦੁਬਾਰਾ ਦੱਸ ਦਿਓ ਜੀ, ਇੱਕ ਵਾਰ ਦੁਬਾਰਾ ਦੱਸੋ ਜੀ ਕਿ ਤੁਹਾਡਾ ਪਿੰਡ ਕਿੱਥੇ ਸੀ, ਕਿੱਥੇ ਹੈ, ਦੁਬਾਰਾ ਦੱਸੋ ਜੀ। कंगनपुर तहसील चूनिया ते नवा जिला लाहौर है, नवा जिला कसूर है ते पुराना जिला लाहौर सी 47 ਤੋਂ ਪਹਿਲਾਂ। ਤੇ ਸਾਡੇ ਵੱਡੇ ਦੱਸਦੇ ਆ ਕਿ ਕੰਗਨਪੁਰ ਨਾਮ ਦਾ ਜਿਹੜਾ ਪਿੰਡ ਹੈ ਇਹ ਇੰਡੀਆ 'ਚ ਵੀ ਹੈਗਾ, ਪੰਜਾਬ 'ਚ, ਚੜ੍ਹਦੇ ਪੰਜਾਬ 'ਚ। ਅੱਛਾ ਜੀ। ਸੋ ਚੜ੍ਹਦੇ ਪੰਜਾਬ ਵਾਲੇ ਦੋਸਤੋ ਦੱਸੋ ਜੀ ਇਹਨਾਂ ਦਾ ਪਿੰਡ ਦੇ ਨਾਂ ਦਾ ਪਿੰਡ ਹੈ ਕਿੱਥੇ, ਕਿੱਥੇ ਹੈ ਜੀ, ਜੇ ਹੈ ਤੇ ਕਿੱਥੇ ਹੈ? ਥੋੜੀ ਜੀ ਕੰਗਨਪੁਰ ਗੱਲ ਕਰੋ ਜੀ ਇਹਨਾਂ ਨਾਲ, ਕੰਗਨਪੁਰ ਦੀ ਗੱਲ ਕਰੋ ਜੀ। ਬਹੁਤ ਸ਼ੁਕਰੀਆ ਜੀ। ਬਖਾਰ ਯੰਗ ਬੱਚੇ ਵੀ ਸਾਡੇ ਨਾਲ ਜੁੜ ਰਹੇ ਨੇ। ਜੀ ਜੀ, ਮੈਂ ਮਾਸਟਰਸ ਕਰ ਰਿਹਾ ਅਕਾਊਂਟਿੰਗ 'ਚ ਲਾਹੌਰ 'ਚ, ਤੇ ਅਸੀਂ ਵੈਸੇ ਕੰਗਨਪੁਰ ਰਹਿੰਦੇ ਹਾਂ ਲੇਕਿਨ ਮੈਂ ਹੋਸਟਲ ਰਹਿਣਾ ਲਾਹੌਰ। ਅੱਛਾ ਜੀ। ਸੋ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੇ ਨਾਲ ਉਹ ਗੱਲਾਂ ਕਰ ਰਹੇ ਹੋ ਜੋ ਕਿ ਜ਼ਿਆਦਾਤਰ ਵੱਡੀ ਉਮਰ ਦੇ ਲੋਕ ਕਰਦੇ ਨੇ, ਪਰ ਤੁਸੀਂ ਨੌਜਵਾਨ ਹੋ, ਤੁਸੀਂ ਆਪਣੇ ਪਿਛੋਕੜ ਨਾਲ ਜੁੜਨ ਦੀ ਗੱਲ ਕਰੋ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ। ਥੈਂਕ ਆਪਣੀ ਯੂ। ਨੌਜਵਾਨ ਨਸਲ ਅੱਗੇ ਆਏਗੀ ਤੇ ਅੰਕਲ ਜੀ ਆਪਾਂ ਤਰੱਕੀ ਕਰ ਸਕਦੇ ਹਾਂ ਪੰਜਾਬੀ ਲੋਕ। ਅਗਰ ਆਪਣੀ ਨੌਜਵਾਨ ਨਸਲ ਅੱਗੇ ਨਹੀਂ ਆਏਗੀ ਤੇ ਆਪਾਂ ਆਪਣਾ ਵਿਰਸਾ ਨਹੀਂ ਸੰਭਾਲ ਸਕਦੇ। ਬਹੁਤ ਵਧੀਆ ਗੱਲ ਕਹੀ ਹੈ ਵਕਾਸ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਥੈਂਕ ਯੂ ਜੀ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼ ਜੀ। ਅੱਛਾ ਜੀ, ਸਾਡੇ ਰੋਜ਼ਾਨਾ ਦੇ ਸਾਡੇ ਦੋਸਤ ਇੱਕ ਵਾਰ ਫਿਰ ਸਾਡੇ ਨਾਲ ਨੇ, ਨਵੀਨ ਸੰਧੂ ਜੀ ਵੀ ਨੇ। ਇਹਨਾਂ ਨੂੰ ਮੈਂ ਪਹਿਲਾਂ ਪ੍ਰਾਇੋਰਟੀ ਤੇ ਲੈਣਾ ਕਿਉਂਕਿ ਕੰਮ ਛੱਡ ਕੇ ਸਾਡੇ ਨਾਲ ਗੱਲ ਕਰ ਰਹੇ ਹੁੰਦੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਕੰਮ ਦਾ ਵਕਤ ਜ਼ਾਇਆ ਹੋਏ। ਕਸਟਮਰ ਜ਼ਰਾ ਨਹੀਂ ਸੀ ਹੈਗੇ ਤਾਂ ਮੈਂ ਨਾਲ ਅੱਜ ਲੜਕਾ ਸੀ ਕੰਮ ਤੇ, ਮੈਂ ਕਿਹਾ ਵੀ ਜਵਾਨਾ ਸਾਹਮ ਜ਼ਰਾ, ਤੇ ਮੈਂ ਰੋੜਾ ਸਾਹਿਬ ਨਾਲ ਥੋੜਾ ਜਿਹਾ ਸਾਂਝ ਪਾ ਲਵਾਂ। ਮੈਂ ਕਿ ਅੱਜ ਬਾਕੀ ਤੇ ਅਹਿਮਦ ਅਲੀ ਸਾਹਿਬ ਵੀ ਨਹੀਂ ਆ ਰਹੇ ਤਾਂ ਢਿੱਲੋਂ ਸਾਹਿਬ ਵੀ ਉਪਥਤ ਹੈਗੇ ਆ, ਆਪਣਾ ਬਿਜ਼ੀ ਆ, ਸੌਰੀ। ਹਾਂਜੀ, ਗੱਲ ਹੋ ਰਹੀ ਸੀਗੀ ਜੀ। ਇੱਕ ਤਾਂ ਮੇਰੇ ਨਾਨਕਿਆਂ ਦੇ ਪਿੰਡ ਦੇ ਨਾਲ ਬੜਾ ਵੱਡਾ ਸਟਾਫ ਸ਼ਹਿਰ ਲੱਗਦਾ ਪੈਂਸਰਾ, ਜਿਵੇਂ ਇੱਕ ਆਪਣੇ ਸਾਹਿਬ ਅੰਕਲ ਜੀ ਸੀਗੇ ਉਹ ਦੱਸ ਗਏ, ਪੈਂਸਰਾ ਇੰਡੀਆ ਵਿੱਚ ਵੀ ਪੈਂਸਰਾ ਹੈਗਾ ਵਾ। ਤੇ ਸਾਡੇ ਜ਼ਿਲ੍ਹਾ ਟੋਬੇ ਦੇ ਵਿੱਚ ਹੈ ਜੀ ਸਰਾਭਾ ਪਿੰਡ ਹੈਗਾ, ਇੰਡੀਆ ਦੇ ਵਿੱਚ ਵੀ ਇੱਕ ਸਰਾਭਾ ਹੈ, ਮੈਂ ਸਰਾਭਾ ਸ਼ਹਿਰ ਹੈ, ਮੇਬੀ ਤੁਹਾਨੂੰ ਬਿਹਤਰ ਪਤਾ ਹੋਵੇ ਮੇਰੇ ਤੋਂ ਜੀ। ਤੇ ਦਸੂਹਾ ਦੇ ਨਾਂ ਤੇ ਇੱਕ ਪਿੰਡ ਹੈਗਾ ਸਾਡੇ ਜ਼ਿਲ੍ਹੇ ਦੇ ਟੋਬੇ ਦੇ ਵਿੱਚ ਜੀ। ਤੇ ਸਾਡੇ ਸ਼ਹਿਰ ਦੇ ਵਿੱਚ ਜੀ ਹੈ ਦਿੱਲੀ ਚੌਕ ਹੈਗਾ ਵਾ, ਦਿੱਲੀ ਗੇਟ ਉਹਨੂੰ ਕਹਿ ਦਿੰਦੇ ਆ, ਦਿੱਲੀ ਚੌਕ ਆ ਉਹ ਸ਼ਹਿਰ ਪੂਰੇ ਦੇ ਵਿੱਚ, ਜਿੱਥੋਂ ਕੋਈ ਚੀਜ਼ ਨਹੀਂ ਮਿਲਦੀ, ਕੋਈ ਖਾਣ ਦੀ, ਪੀਣ ਦੀ, ਪਹਿਨਣ ਦੀ, ਮੈਡੀਕਲ ਸਟੋਰ ਦੀ, ਉਹ ਤੁਹਾਨੂੰ ਦਿੱਲੀ ਚੌਕ ਦੇ ਵਿੱਚੋਂ ਮਿਲ ਹੀ ਜਾਂਦੀ ਹੈ ਜੀ। ਅੱਛਾ ਜੀ। ਇਹ ਰਿਕਾਰਡ ਹੈ ਜੀ ਦਿੱਲੀ ਚੌਕ ਦਾ, ਵੀ ਉੱਥੇ ਤੁਹਾਨੂੰ ਮਿਲ ਹੀ ਜਾਣੀ ਹੈ ਜੀ। ਲੇਟ ਨਾਈਟ ਖਾਣਾ ਪੀਣਾ ਹੋਵੇ ਉਹ ਵੀ ਦਿੱਲੀ ਚੌਕ ਖੁੱਲਾ ਜੀ, ਆਓ ਜਿੱਦਾਂ ਮਰਜ਼ੀ ਖਾਓ ਪੀਓ, ਮੌਜਾਂ ਹੀ ਮੌਜਾਂ ਹੈਗੀਆਂ।
ਤੇ ਆਪਣਾ ਅਰੋੜਾ ਸਾਹਿਬ ਕੁਝ ਦਿਨ ਪਹਿਲੇ ਨਾ ਇੱਥੇ ਆਪਣੇ ਕਿਸੇ ਪੰਜਾਬੀ ਵੀਰ ਨੇ, ਮੇਰੇ ਖਿਆਲ ਨਾਲ ਚੜ੍ਹਦੇ ਵੱਲੋਂ ਸੀਗੇ, ਉਹਨਾਂ ਨੇ ਪੁੱਛਿਆ ਸੀਗਾ ਕੋਰੀਆਂ ਸਟਾਫ ਹੈਗਾ ਤਹਿਸੀਲ ਗੋਜਰੇ ਦੇ ਡਿਸਟ੍ਰਿਕਟ ਟੋਬੇ ਦੇ ਵਿੱਚ ਨਾ, ਉੱਥੇ ਪਿੰਡ ਹੈਗੇ ਆ, ਉਹ 5-7 ਪਿੰਡ ਹੈਗੇ ਗਿੱਲਾਂ ਦੇ ਨਾਂ ਤੋਂ ਮਸ਼ਹੂਰ ਨਾ, 294 95 96 97 ਗਿੱਲਾਂ ਵਾਲੀ। ਉੱਥੇ ਗਿੱਲ ਹੀ ਪਹਿਲੇ ਜ਼ਿਆਦਾ ਰਹਿੰਦੇ ਸੀ ਆਬਾਦੀ, ਤੇ ਹੁਣ ਵੀ ਉੱਥੇ ਗਿੱਲ ਹੀ ਜ਼ਿਆਦਾ ਰਹਿੰਦੇ ਹੈਗੇ ਆ। ਅੱਛਾ ਜੀ। ਤੇ ਮੈਂ ਦੱਸ ਰਿਹਾ ਵੀ ਅਗਰ ਕਿਸੇ ਭੈਣ ਭਰਾ ਨੂੰ, ਅਗਰ ਕਿਸੇ ਬਜ਼ੁਰਗ ਬੱਚੇ ਨੂੰ ਅਗਰ ਉੱਥੇ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੇ ਮੇਰੇ ਨਾਲ ਰਾਬਤਾ ਕਰ ਸਕਦੇ ਆ, ਇਨਬਾਕਸ ਕਰ ਸਕਦੇ ਹੈਗੇ ਆ। ਕਿਸੇ ਕਿਸਮ ਦੀ ਗਿੱਲਾਂ ਵਾਲੇ ਪਿੰਡਾਂ ਦੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ, ਕਿਸੇ ਦਾ ਪਿਛੋਕੜ ਉੱਥੇ ਕੁਝ ਰਹਿ ਗਿਆ ਹੋਵੇ, ਜਾਣਨਾ ਚਾਹੁੰਦੇ ਹੋਣ, ਵੀਡੀਓ ਮੈਸੇਜ ਕੁਝ ਵੀ ਵੀਡੀਓ ਉੱਥੇ ਦੀ ਚਾਹੀਦੀ ਹੋਵੇ, ਤਾਂ ਮੈਂ ਹਾਜ਼ਰ ਹਾਂ ਜੀ। ਰੋਜ਼ ਤੁਹਾਡੇ ਨਾਲ ਆਨਲਾਈਨ ਹੋਈਦਾ, ਮੈਨੂੰ ਕਿਸ ਟਾਈਮ ਇਨਬਾਕਸ ਕਰਨ, ਬਹੁਤ ਖੂਬ ਜੀ, ਬਹੁਤ ਜੋਗੇ ਹੋਏ ਜੀ ਆਪਾਂ ਉਹਨਾਂ ਦੀ ਸੇਵਾ ਕਰਾਂਗੇ। ਥੈਂਕ ਯੂ ਸੋ ਮਚ, ਥੈਂਕ ਯੂ। ਅੱਛਾ, ਬਹੁਤ ਇੱਕ ਜਿਹੜਾ ਪਹਿਲਾ ਸਵਾਲ ਪੁੱਛਿਆ ਗਿਆ, ਥੈਂਕ ਯੂ ਸੋ ਮਚ ਜੀ, ਸਵਾਲ ਪੁੱਛਿਆ ਗਿਆ ਸੀ ਇੰਡੀਆ ਵਿੱਚ ਹੈ, ਇੰਡੀਆ ਵਿੱਚ 3-4 ਇਲਾਕਿਆਂ ਵਿੱਚ ਕੰਗਣਪੁਰ ਦੱਸਦਾ ਗਿਆ ਜੀ, ਹਰਿਆਣੇ ਦੇ ਵਿੱਚ ਸਿਰਸੇ ਦੇ ਕੋਲ ਹੈ, ਅੰਮ੍ਰਿਤਸਰ ਵਿੱਚ ਹੈ, ਜਲੰਧਰ ਦੇ ਵਿੱਚ ਹੈ। ਸੋ ਵਖਾਸ ਸਾਹਿਬ ਦਾ ਸਰ ਸਵਾਲ ਜੀ, ਮੈਂ ਇੱਕ ਗੱਲ ਕਰ ਦਿੰਦਾ ਹੈਗਾ, ਮੈਂ ਗੱਲ ਕਰ ਦਿੰਦਾ ਜੀ, ਸਭ ਤੋਂ ਵੱਡੀ ਸ਼ੈ ਜਿਹੜੀ ਸਾਂਝ ਹੈਗੀ ਆ ਉਹ ਪੰਜਾਬ ਹੈਗਾ ਜੀ। ਸਾਡੇ ਦੋਨਾਂ ਦੇ ਵਿੱਚ ਇੱਕ ਪੰਜਾਬ ਹੈਗਾ ਵਾ, ਜਿਹਦੇ ਕਰਕੇ ਅਸੀਂ ਜੁੜੇ ਬੈਠੇ ਹੈਗੇ ਆ, ਸਮਝਿਓ। ਬਹੁਤ ਖੂਬ। ਸਭ ਤੋਂ ਮੇਨ ਚੀਜ਼ ਹੈ, ਉਹ ਸਭ ਤੋਂ ਵੱਡੀ ਸ਼ੈ ਹੈ ਕਿ ਸਾਨੂੰ ਕਿੱਥੋਂ, ਦੇਖੋ ਤੁਸੀਂ ਕੈਨੇਡਾ ਤੋਂ, ਮੈਂ ਨਾਰਵੇ ਤੋਂ, ਕੋਈ ਯੂਕੇ ਤੋਂ, ਕੋਈ ਯੂਰਪ ਤੋਂ, ਕੋਈ ਇੰਡੀਆ ਤੋਂ, ਪਾਕਿਸਤਾਨ ਪੰਜਾਬ ਤੋਂ ਜੁੜਦੇ ਆ, ਸਾਨੂੰ ਸਾਂਝ ਸਾਡੀ ਖਿੱਚੀ ਲਈ ਉਹ ਹੈ ਪੰਜਾਬ ਜੀ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਵਧੀਆ ਹੈ ਜੀ। ਬਾਕੀ ਸਾਰੀ ਚੀਜ਼ਾਂ ਬਾਅਦ ਵਿੱਚ, ਇੱਕ ਸੂਬਾ ਪੰਜਾਬ ਇੱਧਰ ਵੀ, ਇੱਕ ਸੂਬਾ ਪੰਜਾਬ ਉੱਧਰ ਵੀ ਹੈ, ਤੇ ਸਭ ਤੋਂ ਪਹਿਲ ਤਾਂ ਉੱਥੋਂ ਹੀ ਹੈ ਦੀਦੀ, ਨਾ ਸਾਡਾ ਸਾਂਝਾ ਹੈ। ਬਸ ਜੀ, ਪਹਿਲ ਸਾਰੀ ਸਾਡੀ ਉੱਥੇ। ਬਹੁਤ ਖੂਬ ਗੱਲ ਕੀਤੀ। ਬਹੁਤ ਸ਼ੁਕਰੀਆ ਨਵੀਦ ਭਾਈ ਤੁਹਾਡਾ। ਥੈਂਕ ਯੂ ਸਰ ਜੀ, ਬਹੁਤ ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਸਾਡੇ ਦੋਸਤ ਇੱਕ ਹੋਰ ਨੇ ਬੜਾ ਵਧੀਆ ਜ਼ਿਕਰ ਕੀਤਾ ਇੱਕ ਚੀਜ਼ ਦਾ, ਕਹਿੰਦੇ ਜੀ ਫਿਰੋਜ਼ਪੁਰ ਦੇ ਵਿੱਚ 4 ਗੇਟ ਨੇ, ਮੁਲਤਾਨੀ ਗੇਟ, ਮੱਖੂ ਗੇਟ, ਦਿੱਲੀ ਗੇਟ ਤੇ ਲਾਹੌਰੀ ਗੇਟ। ਲਾਹੌਰੀ ਗੇਟ ਤਾਂ ਜੀ ਮੈਨੂੰ ਲੱਗਦਾ ਹਰ ਵੱਡੇ ਸ਼ਹਿਰ ਵਿੱਚ, ਦਿੱਲੀ ਦੇ ਵਿੱਚ ਵੀ ਲਾਹੌਰੀ ਗੇਟ ਹੈ ਜੀ, ਇਸੇ ਤਰ੍ਹਾਂ ਜੀ ਲਾਹੌਰ ਦੇ ਵਿੱਚ ਦਿੱਲੀ ਗੇਟ ਹੈ ਜੀ। ਜਿਹੜੇ ਰਾਹ ਜਿਹੜੇ ਬਣੇ ਸਨ, ਉਹ ਗੇਟ ਜਿਹੜੇ ਪਾਸੇ ਨੂੰ ਜਾਂਦਾ ਸੀ ਉਸ ਪਾਸੇ ਉਸ ਹਿਸਾਬ ਨਾਲ ਨਾਂ ਰੱਖ ਲਿਆ ਜਾਂਦਾ ਸੀ। ਇਹ ਬੜਾ ਵਧੀਆ ਇੱਕ ਉਪਰਾਲਾ ਸੀ, ਜਿਸ ਨਾਲ ਅਜੇ ਵੀ ਅਸੀਂ ਪੁਰਾਣੇ ਨਾਵਾਂ ਨੂੰ ਅਸੀਂ ਯਾਦ ਕਰ ਲੈਂਦੇ ਹਾਂ। ਸਰਗੋਧੇ ਦੇ ਵਿੱਚ ਵੀ ਕਹਿੰਦੇ ਦਿੱਲੀ ਗੇਟ ਹੈ ਜੀ। ਕੰਗਣਪੁਰ ਜਲੰਧਰ ਚ ਕਿਹੜੀ ਸਾਈਡ ਤੇ ਜਤਿੰਦਰ ਜੀ ਪੁੱਛ ਰਹੇ, ਤੁਸੀਂ ਕੰਗਣਪੁਰ ਬਾਰੇ ਇੱਕ ਦੂਸਰੇ ਸਵਾਲ ਕਰਦੇ ਰਹੋ ਜੀ। ਮੈਂ ਨਿਜ਼ਰ ਅਫਜ਼ਲ ਗੁੱਜਰ ਸਾਹਿਬ ਨੂੰ ਫਿਰ ਨਾਲ ਜੋੜ ਲੈਣਾ ਜੀ, ਤੇ ਉਹਨਾਂ ਦੀ ਗੱਲ ਜਿਹੜੀ ਅਧੂਰੀ ਰਹਿ ਗਈ ਸੀ ਉਹਨੂੰ ਪੂਰੀ ਕਰ ਲੈਂਦੇ ਜੀ। ਗੁੱਜਰ ਸਾਹਿਬ ਜੀ, ਅਸਲਾਮ ਵਾਲੇਕੁਮ। ਸਰ ਮੈਂ ਨਾ, ਤੁਸੀਂ ਕੁਝ ਜ਼ਿਕਰ ਕਰ ਰਹੇ ਸੀ, ਇੱਕ ਭਾਈ ਨੇ ਪੁੱਛਿਆ ਸੀ ਕਿ ਲੋਹਗੜ੍ਹ ਫਲਾਂ ਜਗ੍ਹਾ ਵੀ ਆ, ਫਲਾਂ ਜਗ੍ਹਾ ਵੀ ਆ, ਫਲਾਂ ਜਗ੍ਹਾ ਵੀ ਆ ਜੀ। ਤੇ ਮੈਂ ਉਹਦੇ ਬਾਰੇ ਥੋੜੀ ਜਿਹੀ ਤੁਹਾਨੂੰ ਮੈਂ ਇਨਫੋਰਮੇਸ਼ਨ ਮਜ਼ੀਦ ਤੁਹਾਨੂੰ ਦੇ ਦੇਵਾਂ। ਮੇਰੇ ਦਾਦਾ ਜੀ ਨੇ ਮੈਨੂੰ ਇਸ ਚੀਜ਼ ਨੂੰ ਦੱਸਿਆ ਸੀ ਜੀ, ਜ਼ਰੂਰ, ਕਿ ਜਿਹੜਾ ਫਲੋਰ ਦੇ ਨਾਲ ਲੋਹਗੜ੍ਹ ਹੈ ਨਾ ਇੰਡੀਆ ਦੇ ਵਿੱਚ, ਉਹ ਮਤਲਬ ਪਹਿਲੇ ਉਹਦਾ ਨਾਮ ਜਿਹੜਾ ਸੀ ਉਹ ਲੱਦਾ ਗੰਜਾ ਸੀ ਜੀ, ਲੱਦਾ ਗੰਜਾ ਸੀ। ਫਿਰ ਇਹਨਾਂ ਨੇ ਉੱਥੇ ਭੱਠੀ ਲਾਈ ਖਾਣੇ ਦੀ, ਮਤਲਬ ਉਹ ਆਲੇ ਦੁਆਲੇ ਦੇ ਪਿੰਡਾਂ ਨੂੰ ਇਹਨਾਂ ਨੇ ਖਾਣਾ ਖਿਲਾਇਆ, ਉਹਨਾਂ ਨੂੰ ਬੁਲਾਇਆ ਉੱਥੇ। ਫਿਰ ਉਹਨਾਂ ਨੇ ਉਹਦਾ ਨਾਮ ਚੇਂਜ ਕੀਤਾ, ਲੋਹਗੜ੍ਹ ਕੀਤਾ। ਲੋਹ ਮਤਲਬ ਅੱਗ ਲਾਈ ਉਹਨਾਂ ਨੇ, ਖਾਣਾ ਬਣਾਇਆ ਜੀ। ਗੜ੍ਹ, ਲੋਹਗੜ੍ਹ ਮਤਲਬ ਜਿਹੜੀ ਲੋਹ ਆਪਾਂ ਕਹਿ ਲਓ ਬੱਤੀ ਦੀ ਲੋਹ ਜਾਂ ਕੋਈ ਵੀ ਕਿਸੇ ਵੀ ਚੀਜ਼ ਦੀ ਲੋਹ, ਉੱਥੋਂ ਫਿਰ ਉਹਨਾਂ ਨੇ ਉਹ ਲੋਹਗੜ੍ਹ ਪਿੰਡ ਨਵਾਂ ਨਾਮ ਉਹਨਾਂ ਨੇ ਰੱਖਿਆ ਸੀ। ਪਹਿਲੇ ਇਸ ਪਿੰਡ ਦਾ ਨਾਮ ਲੱਦਾ ਗੰਜਾ ਸੀ। ਇਹ ਇੰਡੀਆ ਦੇ ਵਿੱਚ ਹੈਗਾ, ਇਹ ਫਲੋਰ ਤਹਿਸੀਲ ਉਹਦੇ ਨਾਲ ਹੈਗਾ। ਤੇ ਦੂਸਰੀ ਗੱਲ, ਇੱਕ ਭਾਈ ਮੇਰੇ ਕੋਲ ਹੁਣੀ ਮੈਸੇਜ ਕਮੈਂਟਸ ਦੇ ਵਿੱਚ ਪੁੱਛ ਰਹੇ ਸੀ ਕਿ ਪਾਕਿਸਤਾਨ ਵਿੱਚ ਫਲੋਰ ਪਾਕਿਸਤਾਨ ਵਿੱਚ ਵੀ ਹੈ, ਔਰ ਸਾਡੇ ਨਾਲ ਹੀ ਹੈ, ਨਜ਼ਦੀਕ ਹੈ ਸਾਡੇ, ਔਰ ਛੋਟਾ ਜਿਹਾ ਕਸਬਾ ਹੈ 255 GB ਉਹਨੂੰ ਕਹਿੰਦੇ ਆ। ਉਹਨਾਂ ਨੂੰ ਮਤਲਬ ਇਹ ਦੱਸ ਦਿੰਦਾ ਕਿ ਉਹ ਮੇਰੇ ਬਿਲਕੁਲ ਨਜ਼ਦੀਕ ਹੀ ਹੈ। ਦੂਸਰੀ ਗੱਲ ਇਹ ਕਿ ਮੈਂ ਟੋਬਾ ਟੇਕ ਸਿੰਘ ਤੋਂ ਬਿਲੋਂਗ ਕਰਦਾ, ਔਰ ਮੇਰਾ ਕੰਮ ਜਿਹੜਾ ਹੈਗਾ ਮਾਰਕੀਟਿੰਗ ਦਾ ਕੰਮ ਹੈ ਮੇਰਾ। ਮੈਂ ਟੋਬਾ ਟੇਕ ਸਿੰਘ ਔਰ ਜੰਗ ਦੇ ਹਰ ਪਿੰਡ ਦੇ ਵਿੱਚ ਮੈਂ ਮਤਲਬ ਗਿਆ ਆ, ਤੇ ਹਰ ਪਿੰਡ ਦਾ ਮੇਰੇ ਕੋਲ ਨੰਬਰ ਵੀ ਹੈ, ਮੋਬਾਈਲ ਨੰਬਰ ਉੱਤੇ ਕਿਸੇ ਨਾ ਕਿਸੇ ਬੰਦੇ ਦਾ ਮੇਰੇ ਕੋਲ ਮੌਜੂਦ ਆ। ਕਿਸੇ ਭਾਈ ਨੂੰ ਵੀ ਮਤਲਬ ਟੋਬਾ ਟੇਕ ਸਿੰਘ ਦੇ ਜਾਂ ਜ਼ਿਲ੍ਹਾ ਜੰਗ ਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਕਿਸੇ ਪਿੰਡ ਦਾ ਪੁੱਛਣਾ ਹੋਵੇ, ਉਹ ਮੇਰੇ ਨਾਲ ਰਾਬਤਾ ਕਰ ਸਕਦਾ। ਮੈਂ ਇਨਸ਼ਾਅੱਲਾ ਉਹਨਾਂ ਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਦੇਵਾਂ ਜੀ। ਜ਼ਰੂਰ, ਬਹੁਤ ਸ਼ੁਕਰੀਆ ਜੀ ਗੁੱਜਰ ਸਾਹਿਬ ਤੁਹਾਡਾ। ਸਾਨੂੰ ਤੁਹਾਡੇ ਵਰਗੇ ਦੋਸਤਾਂ ਦਾ ਹੀ ਆਸਰਾ, ਜਿਨ੍ਹਾਂ ਕਰਕੇ ਅਸੀਂ ਸੋਚਦੇ ਹਾਂ ਕਿ ਦੋਸਤ ਇੱਕ ਦੂਸਰੇ ਨਾਲ ਫਿਰ ਜੁੜ ਸਕਣਗੇ, ਗੱਲ ਕਰ ਸਕਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਲੋਕ ਇੱਕ ਦੂਸਰੇ ਨਾਲ ਗੱਲਬਾਤ ਕਰਨ, ਰਸਤੇ ਖੁੱਲਣ, ਘੱਟੋ ਘੱਟ ਉੱਥੇ ਤੱਕ ਪਹੁੰਚ ਸਕਣ ਜਿੱਥੇ ਉਹ ਪਹੁੰਚਣਾ ਚਾਹੁੰਦੇ। ਇਸੇ ਹੀ ਤਰ੍ਹਾਂ
ਜੇ ਕੋਈ ਦਿੱਲੀ ਦੇ ਇਲਾਕੇ ਦਾ ਹੈ, ਕੋਈ ਦਿੱਲੀ ਵਿੱਚ ਕਿਸੇ ਚੀਜ਼ ਨੂੰ ਲੱਭਣਾ ਚਾਹੁੰਦਾ ਹੈ, ਮੈਂ ਕਿਉਂਕਿ ਉੱਥੇ ਰਿਹਾ ਵਾਂ ਸਾਰੀ ਜ਼ਿੰਦਗੀ ਦੇ 28 ਸਾਲ ਉੱਥੇ ਕੱਟੇ ਨੇ, ਮੈਂ ਉੱਥੇ ਦੇ ਵਾਸਤੇ ਕਿਸੇ ਨੂੰ ਕੋਈ ਮਦਦ ਚਾਹੀਦੀ ਹੋਵੇ ਜ਼ਰੂਰ ਮੇਰੇ ਨਾਲ ਗੱਲਬਾਤ ਕਰ ਸਕਦਾ ਹੈ ਜੀ। ਸੋ ਬਹੁਤ ਸ਼ੁਕਰੀਆ ਜੀ ਤੁਹਾਡਾ ਇੱਕ ਵਾਰ ਫਿਰ ਸਾਡੇ ਨਾਲ ਗੁਜਰ ਸਾਹਿਬ ਗੱਲ ਕਰਨ ਲਈ। ਥੈਂਕ ਯੂ ਜੀ। ਅੱਛਾ ਜੀ, ਅਸੀਂ ਗੱਲਬਾਤ ਕਰ ਰਹੇ ਸੀ ਜੀ ਗੁਜਰ ਸਾਹਿਬ ਸਤਪਾਲ ਕਲਸੀ ਜੀ ਇੱਕ ਵਾਰ ਫਿਰ ਕੋਸ਼ਿਸ਼ ਕੀਤੀ, ਉਹਨਾਂ ਨੇ ਹਿੰਮਤ ਜੀ ਕੀਤੀ ਹੈ, ਉਮੀਦ ਕਰਦੇ ਇਸ ਵਾਰ ਗੱਲ ਹੋ ਜਾਏਗੀ ਸਤਪਾਲ ਜੀ। ਲਓ ਜੀ, ਫਿਰ ਮੈਂ ਨਾ ਜਿਵੇਂ ਲੈਣਾ ਨਾਲ ਹੀ ਗਾਇਬ ਹੋ ਜਾਂਦੇ ਜੀ। ਜੀ ਅਫਜ਼ਲ ਗੁਜਰ ਸਾਹਿਬ ਗੱਲ ਕਰ ਰਹੇ ਸੀ, ਅੰਗਰੇਜ਼ ਛੱਕੂ ਜੀ ਬਿਲਕੁਲ ਲੋਕ ਕਹਿ ਰਹੇ ਸੀ ਕਿ ਜੇ ਉਸ ਇਲਾਕੇ ਝੰਗ ਦੇ ਇਲਾਕੇ ਵਿੱਚ ਜਾਂ ਟੋਬਾ ਟੇਕ ਸਿੰਘ ਦੇ ਇਲਾਕੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਕਿਸਮ ਦੀ ਕੋਈ ਮਦਦ ਦੀ ਲੋੜ ਹੈ ਤਾਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਕੇ ਕਨੈਕਟ ਕਰ ਸਕਦਾ ਜੀ। ਅੱਛਾ ਜੀ ਦੋਸਤੋ, ਪ੍ਰੋਗਰਾਮ ਗੱਲਾਂ ਕਰਦਿਆਂ ਕਰਦਿਆਂ ਕਿਵੇਂ 2 ਘੰਟੇ ਲੰਘ ਗਏ ਨੇ ਜੀ। ਸਤਪਾਲ ਸਿੰਘ ਜੀ ਕਹਿੰਦੇ ਨੇ ਕਲਸੀ ਜੀ ਕਹਿੰਦੇ ਅੱਜ ਗੱਲ ਨਹੀਂ ਹੋਣੀ, ਲੱਗਦਾ ਮੁਸ਼ਕਿਲ ਹੈ ਜੀ। ਕਲਸੀ ਸਾਹਿਬ ਟਰਾਈ ਤਾਂ ਅਸੀਂ ਬੜੀ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ, ਪਰ ਗੱਲ ਨਹੀਂ ਹੋ ਪਾ ਰਹੀ। ਅਹਿਮਦ ਅਲੀ ਸਾਹਿਬ ਨਾਲ ਵੀ ਮੇਰੀ ਗੱਲ ਨਹੀਂ ਹੋ ਪਾ ਰਹੀ ਹੈ, ਨਾਸਰ ਸਾਹਿਬ ਨਾਲ ਵੀ ਗੱਲ ਨਹੀਂ ਹੋ ਪਾ ਰਹੀ ਹੈ। ਮੈਂ ਇਕੱਲਾ ਹੀ ਟੈਕਨੀਕਲੀ ਜਿੰਨਾ ਕਿ ਮੇਰੇ ਕੋਲ ਕੈਪੇਬਿਲਿਟੀ ਸੀ, ਗੱਲਾਂ ਤਾਂ ਤੁਹਾਡੀਆਂ ਸਨ, ਤੁਸੀਂ ਗੱਲਾਂ ਕੀਤੀਆਂ, ਪਰ ਟੈਕਨੀਕਲ ਕੈਪੇਬਿਲਿਟੀ ਜਿੰਨੀ ਲਿਆਕਤ ਮੇਰੇ ਕੋਲ ਸੀ ਉਸ ਮੁਤਾਬਕ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿੰਨਾ ਕੁ ਵਧੀਆ ਪ੍ਰੋਗਰਾਮ ਨਿਭਾ ਸਕਾਂ ਉਹ ਨਿਭਾਇਆ ਹੈ। ਉਮੀਦ ਕਰਦਾ ਤੁਸੀਂ ਇਸ ਨੂੰ ਪਸੰਦ ਕੀਤਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਮੈਂ ਇਮਾਨਦਾਰੀ ਨਾਲ ਪੂਰੀ ਦਿਆਨਤਦਾਰੀ ਨਾਲ ਜਿੰਨਾ ਕੁਝ ਵੀ ਕਰ ਸਕਿਆ ਉਸ ਪ੍ਰੋਗਰਾਮ ਨੂੰ ਕੀਤਾ ਜੀ। ਤੇ ਪ੍ਰੋਗਰਾਮ ਦੇ ਬਾਰੇ ਜੇ ਕੋਈ ਕੋਤਾਹੀ ਗਲਤੀ ਹੋ ਗਈ ਹੋਵੇ ਤੇ ਮੈਂ ਉਸ ਗੱਲੋਂ ਮਾਫੀ ਚਾਹੁੰਦਾ ਜੀ ਆਪ ਸਾਰਿਆਂ ਤੋਂ, ਪਰ ਕੋਸ਼ਿਸ਼ ਕਰਾਂਗਾ ਜੀ ਕਿ ਮੈਂ ਅੱਗੋਂ ਤੋਂ ਵਧੀਆ ਪ੍ਰੋਗਰਾਮ ਕਰ ਸਕਾਂ। ਜੇ ਕੋਈ ਹੋਰ ਸਾਡੇ ਨਾਲ ਜੁੜਨਾ ਚਾਹਵੇ, ਸਾਡੇ ਨਾਲ ਗੱਲ ਕਰਨਾ ਚਾਹਵੇ, ਮੈਂ ਇੱਕ ਵਾਰ ਫਿਰ ਲਿੰਕ ਪੋਸਟ ਕਰ ਰਿਹਾ ਜੀ। ਭੱਟੀ ਗੁਰਦਾਸਪੁਰੀ ਜੀ ਕਹਿੰਦੇ ਸਾਡੇ ਕਾਲ ਹੀ ਲੱਗਦੀ ਨਹੀਂ, ਐਸੀ ਗੱਲ ਨਹੀਂ, ਤੁਹਾਡੇ ਨਾਲ ਤਾਂ ਮੈਂ ਡਾਇਰੈਕਟਲੀ ਵੀ ਗੱਲ ਕੀਤੀ ਹੈ ਭੱਟੀ ਜੀ, ਇਸ ਤਰ੍ਹਾਂ ਨਹੀਂ ਕਿਸੇ ਗੱਲ ਨਹੀਂ ਹੋ ਸਕਦੀ। ਤੁਸੀਂ ਮੈਂ ਇੱਕ ਵਾਰ ਫਿਰ ਭੇਜ ਰਿਹਾ ਜੀ ਲਿੰਕ ਅਖੀਰ ਵਿੱਚ, ਜੇ ਤੁਸੀਂ ਕੋਈ ਕਨੈਕਟ ਕਰਨਾ ਚਾਹੁੰਦੇ ਹੋ, ਕੋਈ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਗੱਲ ਕਰੋ, ਨਹੀਂ ਤਾਂ ਫਿਰ ਮੈਂ ਹੋਰ ਆਉਂਦੇ 2 ਮਿੰਟ ਤੱਕ ਤਾਂ ਆਪ ਸਭ ਤੋਂ ਇਜਾਜ਼ਤ ਲੈ ਲਵਾਂਗਾ, ਪ੍ਰੋਗਰਾਮ ਨੂੰ ਇੱਥੇ ਸਮੇਟ ਲਵਾਂਗਾ। ਪ੍ਰੋਗਰਾਮ ਦੇ ਬਾਰੇ ਤੁਹਾਡੇ ਇੱਕ ਵਾਰ ਰਿਕੁਐਸਟ ਕਰਦਾ ਹਾਂ ਆਪ ਸਾਰਿਆਂ ਨੂੰ ਜੀ ਕਿ ਪ੍ਰੋਗਰਾਮ ਨੂੰ ਆਪਣੇ ਫੇਸਬੁੱਕ ਪੇਜਸ ਉੱਤੇ, ਆਪਣੇ WhatsApp ਦੇ ਜ਼ਰੀਏ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ। ਜਿਵੇਂ ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਦੋਵਾਂ ਮੁਲਕਾਂ ਦੇ ਦਰਮਿਆਨ ਦਰਵਾਜ਼ੇ ਖੁੱਲ ਜਾਣ, ਤੇ ਇਹ ਦਰਵਾਜ਼ੇ ਤਾਂ ਹੀ ਖੁੱਲਣਗੇ ਕਿ ਜਦ ਸਾਰੇ ਪੰਜਾਬੀ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਗੱਲਬਾਤ ਕਰਨਗੇ। ਇਸ ਵਕਤ ਵੀ ਸਾਨੂੰ ਕਰੀਬ 700 ਲੋਕ ਵੇਖ ਰਹੇ ਨੇ, ਤੇ ਕਮੀਆਂ ਪੇਸ਼ੀਆਂ ਕਿਤੇ ਨਾ ਕਿਤੇ ਸਾਡੇ ਕੋਲ ਵੀ ਪ੍ਰੋਗਰਾਮ ਵਿੱਚ ਰਹਿ ਜਾਂਦੀਆਂ ਨੇ, ਨਹੀਂ ਆਉਣਗੀਆਂ, ਪਰ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼, ਜਿਹੜੀ ਦਿਲਾਂ ਦੀ ਸਾਂਝ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ, ਅਸੀਂ ਇਹ 'ਚ ਕੋਸ਼ਿਸ਼ ਕਰਦੇ ਹਾਂ। ਸੋ ਕੋਸ਼ਿਸ਼ ਕਰਨਾ ਕਿ ਤੁਸੀਂ ਵੀ ਇਹਨੂੰ ਆਪਣੇ ਫੇਸਬੁੱਕ ਪੇਜਸ ਦੇ ਉੱਤੇ ਇਹਨੂੰ ਹਰ ਥਾਂ ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ੇਅਰ ਜ਼ਰੂਰ ਕਰੋ ਜੀ। ਤੇ ਇੱਕ ਅੱਛਾ ਸਤਪਾਲ ਕਲਸੀ ਜੀ, ਤੁਸੀਂ ਆਪਣੇ ਫਿਲਮਾਂ ਦੇ ਚੈਨਲ ਦੀ ਗੱਲ ਨਹੀਂ ਕੀਤੀ ਸੀ। ਬਿਲਕੁਲ ਜੀ, ਪੰਜਾਬੀ ਫਿਲਮਾਂ ਦੇ ਚੈਨਲ ਦੀ ਗੱਲ ਵੀ ਕਰਾਂਗਾ ਜੀ ਮੈਂ, ਉਹ ਮੇਰੇ ਨੈਕਸਟ ਵੀਕ ਦੇ ਏਜੰਡਾ ਵਿੱਚ ਹੈ। ਨੈਕਸਟ ਵੀਕ ਅਸੀਂ ਪੰਜਾਬੀ ਫਿਲਮਾਂ ਦੀ ਗੱਲ ਕਰਨੀ ਹੈ। ਪੰਜਾਬੀ ਫਿਲਮਾਂ ਦੇ ਉੱਤੇ ਬਹੁਤ ਬੜੀ ਲੰਬੀ ਚੌੜੀ ਗੱਲ ਕਰਾਂਗਾ ਤੁਹਾਡੇ ਨਾਲ ਕਿ ਪੰਜਾਬੀ ਫਿਲਮਾਂ ਕਿਵੇਂ ਬਣੀਆਂ, ਕਦੋਂ ਬਣੀਆਂ, ਕੀ ਹੋਇਆ, 47 ਤੋਂ ਪਹਿਲਾਂ ਕੀ ਬਣਦਿਆ ਸੀ, ਲਾਹੌਰ ਵਿੱਚ ਕਿਹੜੀਆਂ ਬਣੀਆਂ, ਕਲਕੱਤੇ ਵਿੱਚ ਪੰਜਾਬੀ ਫਿਲਮਾਂ ਕਿਹੜੀਆਂ ਬਣੀਆਂ, ਬੰਬਈ ਵਿੱਚ ਕਿਹੜੀਆਂ ਬਣੀਆਂ, ਚੰਡੀਗੜ੍ਹ ਮੋਹਾਲੀ ਵਿੱਚ ਕਿਹੜੀਆਂ ਫਿਲਮਾਂ ਬਣੀਆਂ। ਉਹ ਮੇਰਾ ਫੇਵਰਟ ਸਬਜੈਕਟ ਹੈ ਕਿਉਂਕਿ ਮੈਂ ਪੇਸ਼ੇ ਤੋਂ ਫਿਲਮ ਮੇਕਰ ਹਾਂ। ਮੈਂ ਡਾਕੂਮੈਂਟਰੀ ਫਿਲਮਸ ਬਣਾਉਂਦਾ, ਪਰ ਮੈਨੂੰ ਫੀਚਰ ਫਿਲਮਾਂ ਚੰਗੀਆਂ ਲੱਗਦੀਆਂ, ਉਸ ਦੇ ਬਾਰੇ ਵੀ ਕਦੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਾਂਗਾ। ਪਰ ਇਸ ਵਕਤ ਮੇਰੇ ਨਾਲ ਲੱਗਦਾ ਹੈ ਇੱਕ ਹੋਰ ਸਾਡੇ ਨਾਲ ਕੋਈ ਜੁੜੇ ਨੇ, ਉਹ ਲਾਈਨ ਸ਼ਾਇਦ ਉਹਨਾਂ ਦੀ ਡ੍ਰੌਪ ਵੀ ਹੋ ਗਈ ਹੈ, ਪਰ ਮੈਂ ਕੋਸ਼ਿਸ਼ ਕਰਾਂ ਕਿ ਤੁਹਾਡੇ ਸਾਰੇ ਨਾਲ ਗੱਲ ਕਰਦਾ ਰਹਾਂ। ਹੋਰ ਜਿਹੜੇ ਟੌਪਿਕਸ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ, ਜੋ ਤੁਹਾਨੂੰ ਲੱਗਦਾ ਕਿ ਜਿਹੜੇ ਇੰਪੋਰਟੈਂਟ ਟੌਪਿਕਸ ਨੇ, ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਬਾਰੇ ਹੋਰ ਗੱਲ ਕਰਨਾ ਚਾਹੁੰਦੇ ਹੋ। ਫਿਲਮਾਂ ਦੀ ਗੱਲ ਹੋਈ ਹੈ, ਇਸ ਤੋਂ ਇਲਾਵਾ ਜੇ ਤੁਹਾਡੇ ਦਿਮਾਗ ਵਿੱਚ ਕੋਈ ਹੋਰ ਚੀਜ਼ ਆਉਂਦੀ ਹੈ, ਤੁਸੀਂ ਸ਼ਾਇਰੀ ਦੀ ਵੀ ਗੱਲ ਕਰਨੀ ਹੈ, ਅਸੀਂ ਅਦੀਬਾਂ ਦੇ ਬਾਰੇ ਗੱਲ ਕਰਨੀ ਹੈ, ਅਸੀਂ ਹੋਰ ਸਾਰੀਆਂ ਚੀਜ਼ਾਂ ਦੀ ਗੱਲ ਕਰਨੀ ਹੈ। ਪਰ ਜੇ ਤੁਹਾਡੇ ਕੋਲ ਕੋਈ ਵੀ ਐਸੀ ਚੀਜ਼ ਹੈ ਜਿਹੜੀ ਤੁਸੀਂ ਜਿਸ ਬਾਰੇ ਗੱਲ ਕਰਨਾ ਚਾਹੁੰਦੇ ਹੋ, ਸਾਨੂੰ ਦੱਸੋ, ਸਾਨੂੰ ਇਕੱਠਾ ਸਾਨੂੰ ਚੰਗਾ ਲੱਗੇਗਾ ਉਸ ਬਾਰੇ ਗੱਲ ਕਰਕੇ। ਮਨਿੰਦਰ ਮਨੂ ਜੀ, ਅਸੀਂ ਬਿਲਕੁਲ ਬਾਰਡਰ ਦੇ ਨਾਲ ਠੱਠੀਆਂ ਪਿੰਡ ਦੋਵਾਂ ਪਾਸੇ ਦੀ ਗੱਲ ਕੀਤੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਦੋਵਾਂ ਪਾਸੇ ਦੇ ਲੋਕ ਅਸੀਂ ਫੋਨ ਤੇ ਗੱਲ ਵੀ ਕਰਾ ਸਕੀਏ, ਤੇ ਉਹ ਵੀ ਕਦੇ ਮੌਕਾ ਮਿਲਿਆ ਤਾਂ ਉਹ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕੋ ਨਾਂ ਦੇ ਜਿਹੜੇ 2 ਪਿੰਡ ਨੇ ਉਹਨਾਂ ਲੋਕਾਂ ਦੇ ਪਿੰਡਾਂ ਦੀ ਗੱਲ ਕਰੀਏ। ਬਾਲੀਵੁੱਡ ਦੀ ਕਪੂਰ ਫੈਮਿਲੀ ਫੈਸਲਾਬਾਦ ਪਾਕਿਸਤਾਨ ਤੋਂ ਸੀ ਜੀ, ਬਿਲਕੁਲ ਜੀ। ਉਸ ਤੋਂ ਪਹਿਲਾਂ ਰਾਵਲਪਿੰਡੀ ਤੋਂ ਸੀ, ਉਹਨਾਂ ਦੀ ਵੀ ਗੱਲ ਕਰਾਂਗੇ ਜੀ, ਉਹ ਕਿੱਥੋਂ ਆਏ, ਉਹਨਾਂ ਕਿੱਥੇ ਵਸੇ, ਤੇ ਫਿਰ ਉਹਨਾਂ ਦੇ ਖਾਨਦਾਨ ਕਿਵੇਂ ਤਰੱਕੀ ਕੀਤੀ। ਅਜ਼ਰ ਚੱਠਾ ਸਾਹਿਬ, ਤੁਸੀਂ ਸਾਡੇ ਨਾਲ ਇੱਕ ਵਾਰ ਫਿਰ ਜੁੜੇ, ਤੁਹਾਡੇ ਨਾਲ ਪਹਿਲਾਂ ਗੱਲ ਨਹੀਂ ਹੋ ਸਕੀ ਸੀ, ਮੈਂ ਕੋਸ਼ਿਸ਼ ਕਰਦਾ ਕੁਇਕਲੀ ਤੁਹਾਡੇ ਨਾਲ ਗੱਲ ਕਰ ਲਵਾਂ ਜੀ। ਚੱਠਾ ਸਾਹਿਬ ਦੀ ਲਾਈਨ ਡ੍ਰੌਪ ਹੋ ਗਈ ਹੈ ਜੀ, ਕੋਈ ਗੱਲ ਨਹੀਂ ਜੀ, ਮੈਂ ਫਿਰ ਰਿਕੁਐਸਟ ਕਰਾਂਗਾ ਕਿ ਤੁਸੀਂ ਕਰੋ। ਵਰੁਣ ਅਰੋੜਾ ਜੀ, ਤੁਸੀਂ ਸਾਡੇ ਨਾਲ ਹੋ ਜੀ। ਵਰੁਣ ਜੀ ਕੀ ਕਹਿਣਾ ਚਾਹੋਗੇ ਜੀ? ਵਰੁਣ ਜੀ, ਤੁਹਾਡਾ ਵੀ ਲੱਗਦਾ ਇੰਟਰਨੈਟ ਕਨੈਕਸ਼ਨ ਵੀਕ ਹੈ, ਤੁਹਾਡੇ ਨਾਲ ਗੱਲ ਨਹੀਂ ਹੋ ਪਾ ਰਹੀ। ਰਸ਼ਪਾਲ ਔਲਖ ਜੀ,
ਹਾਂਜੀ ਪੰਜਾਬ ਦਾ ਪਸ਼ਾਵਰ ਤੋਂ ਸੀ, ਬਿਲਕੁਲ ਤੁਸੀਂ ਗੱਲ ਠੀਕ ਹੈ ਜੀ, ਪਹਿਲਾਂ ਪਸ਼ਾਵਰ ਤੋਂ ਹੀ ਸਨ ਕਪੂਰ ਫੈਮਿਲੀ। ਅਰੋੜਾ ਜੀ ਅੱਜ ਤੁਹਾਡੀ ਸੱਜੀ ਬਾਂਹ ਕਿੱਥੇ? ਅਨੂ ਜੋ ਸੰਜੀ ਪੁੱਛ ਰਹੇ, ਮੇਰੀ ਸੱਜੀ ਬਾਂਹ ਵੀ ਇੱਥੇ ਹੀ ਹੈ ਜੀ, ਪਰ ਮੇਰੀ ਅਸਲ ਜਿਹੜੀ ਸੱਜੀ ਬਾਂਹ ਨਾਸਰ ਸਾਹਿਬ ਉਹ ਅੱਜ ਕਿਤੇ ਬਿਜ਼ੀ ਨੇ ਜੀ। ਮੇਰੀ ਆਪਣੀ ਸੱਜੀ ਬਾਂਹ ਇਹ ਹੈ ਜੀ, ਮੈਂ ਜਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਅਰੋੜਾ ਜੀ ਤੁਹਾਡਾ ਇੰਟਰਨੈਟ ਕਨੈਕਸ਼ਨ ਲੱਗਦਾ ਠੀਕ ਹੋ ਗਿਆ, ਜੇ ਮੇਰੀ ਗੱਲ ਸੁਣ ਸਕਦੇ ਹੋ ਜੀ ਜ਼ਰੂਰ ਗੱਲ ਕਰੋ ਜੀ। ਹਾਂਜੀ ਮੈਂ ਤਾਂ ਗੱਲ ਸੁਣ ਸਕਦਾ ਤੁਹਾਡੀ ਜੀ। मैं लखनऊ में रहता, पंजाबी मैं बोल नहीं पाऊंगा उतनी अच्छी, उर्दू बोलता हूँ। जी आप उर्दू बोलते हैं? अच्छा जी वरुण जी। हाँ जी, बहुत अच्छा चैनल है ये आपका, बहुत ही बढ़िया, इंफॉर्मेटिव। जी वरुण जी ਤੁਹਾਡੀ आवाज ਸਾਡੇ तक नहीं पहुंच पा रही है, आई कैन नॉट हियर यू क्लियरली। मुझे आपकी आवाज नेक्स्ट टाइम हाँ मैं माफी चाहता हूँ कि आपकी आवाज़ हमारे तक नहीं पहुँच पा रही है। हाँ ਦੋਸਤਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਜੀ ਤੁਸੀਂ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਹੈ। ਵਰੁਣ ਜੀ ਕਿਉਂਕਿ ਲਖਨਊ ਦੇ ਰਹਿਣ ਵਾਲੇ ਤੇ ਲਖਨਊ ਵਾਲੇ ਤਾਂ ਸਿਰਫ ਉਰਦੂ ਹੀ ਬੋਲਦੇ ਨੇ ਤੇ ਜ਼ੁਬਾਨ ਮੈਂ ਹਮੇਸ਼ਾ ਕਹਿੰਦਾ ਕੋਈ ਭੈੜੀ ਨਹੀਂ, ਜ਼ੁਬਾਨਾਂ ਸਾਰੀਆਂ ਖੂਬਸੂਰਤ ਨੇ, ਮਾਂ ਬੋਲੀ ਪਰ ਮਾਂ ਬੋਲੀ ਹੈ ਜੀ। ਆਪਣੀ ਮਾਂ ਬੋਲੀ ਦੀ ਗੱਲ ਕਰਨਾ ਵੱਖਰਾ ਮਜ਼ਾ ਹੈ, ਪਰ ਜੇ ਕੋਈ ਹੋਰ ਜ਼ੁਬਾਨ ਬੋਲਣੀ ਪੈ ਜਾਵੇ ਤਾਂ ਉਸੇ ਗੁਰੇਜ਼ ਨਹੀਂ ਕਰਨਾ ਚਾਹੀਦਾ। ਜੋ ਜ਼ੁਬਾਨਾਂ ਇੱਕ ਨਹੀਂ 10 ਸਿੱਖੋ, 10 नहीं 20 ਸਿੱਖੋ, ਜ਼ਰੂਰ ਬੋਲੋ ਜੀ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਮੈਂ ਇੱਥੇ ਹੀ ਹੁਣ ਸਮੇਟਣਾ ਚਾਹਾਂਗਾ, ਆਪ ਸਭ ਤੋਂ ਇਜਾਜ਼ਤ ਲੈਣਾ ਚਾਹਾਂਗਾ। ਇੱਕ ਵਾਰ ਫਿਰ ਰਿਕੁਐਸਟ ਕਰ ਰਿਹਾ ਜੀ, ਲਿੰਕ ਨੂੰ ਜ਼ਰੂਰ ਅੱਗੇ ਸ਼ੇਅਰ ਕਰ ਦੇਣਾ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਨਾਸਰ ਸਾਹਿਬ ਨੂੰ ਇਨਬਾਕਸ ਕਰਕੇ ਦੱਸ ਦੇਣਾ ਜੀ ਕਿ ਉਹਨਾਂ ਨੂੰ ਪ੍ਰੋਗਰਾਮ ਅੱਜ ਉਹਨਾਂ ਦਾ ਪ੍ਰੋਗਰਾਮ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਕਿਵੇਂ ਨਿਭਾਇਆ, ਉਹਨਾਂ ਨੂੰ ਜ਼ਰੂਰ ਦੱਸ ਦੇਣਾ ਜੀ। ਖੁਰਮ ਸ਼ਹਜ਼ਾਦ ਸਾਹਿਬ ਕਹਿੰਦੇ ਸਰਗੋਦਾ ਆਓ ਜੀ, ਜ਼ਰੂਰ ਆਵਾਂਗਾ ਮੇਰੇ ਵੀਰ, ਮੇਰਾ ਹਵਾਈ ਇਲਾਕਾ ਹੈ, ਜ਼ਰੂਰ ਉੱਥੇ ਆਵਾਂਗਾ ਜੀ। ਸਭ ਅੱਜ ਦੇ ਵਾਸਤੇ ਬਸ ਇੰਨਾ ਹੀ। ਕੱਲ ਇੱਕ ਨਵਾਂ ਪ੍ਰੋਗਰਾਮ ਐਸੇ ਹੀ ਵਕਤ ਲੈ ਕੇ ਫਿਰ ਆਵਾਂਗਾ ਜੀ। ਆਪ ਸਭ ਤੋਂ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਉਮੀਦ ਕਰਦਾ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ।